ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ, ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਬਈ ਕਿੰਨਾ ਕਿ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ। ਜੋ ਚਿੱਟਾ ਸੀਗਾ ਸਰੇਆਮ, ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ, ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ। ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ, ਸਰਕਾਰ ਦਾ? ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ, ਸਾਡੇ ਤਾਂ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ, ਸਰਕਾਰਾਂ ਕਿੱਥੋਂ ਸਮਝਣਗੀਆਂ, ਨਹੀਂ ਸਮਝਦੇ ਸਾਨੂੰ ਤਾਂ ਐਂ ਕਹਿੰਦੇ ਵੀ ਇਹ ਹੁਣ ਮਜਬੀ ਇੱਥੇ ਹੈ ਕਿਉਂ। ਇੱਕ ਦੋ ਫੜ ਕੇ ਵੀ ਲੈ ਕੇ ਗਏ ਆ, ਪਰ ਉਹਨਾਂ ਨੂੰ ਕੁਝ ਸਮਾਂ ਪਾਈ ਕੇ ਬਾਅਦ ਵਿੱਚ ਛੱਡ ਦਿੱਤਾ ਜਾਂਦਾ। ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ, ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ। ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ੍ਹ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ। ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ। ਅਸੀਂ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ ਤਾਰਾਂ ਨਹੀਂ ਛੱਡਦੇ ਸੀਗੇ, ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ। ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ, ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ। ਜਿਹੜੇ ਨਸ਼ੇ ਵਾਲੇ ਤਸਕਰ ਹੈ, ਇਹਨਾਂ ਦਾ ਗੁੰਡਾ ਰਾਜ ਹੈ। ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਹੈ, ਕੱਟਣ ਵਾਲੇ ਵੀ ਹੈ। ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬੜੀ ਦਾ ਬੱਕਰਾ ਕੁਝ ਢਕਾਉਣਾ ਆ, ਉਹ ਚੀਜ਼ ਹੁੰਦੀ ਹੈ। ਫਿਰ ਉਹ ਕਹਿੰਦੇ ਨਸ਼ਾ ਥੋੜਾ ਹੈਗਾ, ਥੋੜੇ ਦੇ ਪਰਚਾ ਨਹੀਂ ਬਣਦਾ। ਕਾਨੂੰਨ ਦੇ ਦਿਨ ਜਿਹੜੇ ਕਿ ਪਰਚਾ ਕਰਨਾ ਪਊ ਸਾਨੂੰ, ਵੀ ਸਾਨੂੰ ਇੱਥੇ ਟਿਕਦਾ ਇਹਦੇ ਜਦੋਂ ਫੜਦੇ ਆ ਅਸੀਂ ਮਦਦ ਸਾਨੂੰ ਚੁੰਡੀ ਹੋਈ ਹੈ। ਤੁਹਾਡੇ ਐਮਐਲਏ ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ, ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ। ਇੱਥੇ ਹੱਸ ਰਹੇ ਸੀ ਤੁਹਾਨੂੰ, ਕਹਿੰਦੇ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋ, ਕੀ ਕਹਿਣਾ ਹੈ ਤੁਹਾਡਾ? ਹੱਸ ਰਹੇ ਸੀ ਇੱਥੇ। ਸਾਡੇ ਆਪਦੇ ਬੰਦੇ ਖਾਂਦੇ ਸੀ, ਉਹ ਹੁਣ ਛੱਡਤਾ, ਵੇਚਤਾ ਫੜਾਉਣ ਨੂੰ ਤਿਆਰ ਆ ਹੁਣ ਵੀ। ਤੁਹਾਡੇ ਆਪਦੇ ਬੰਦੇ ਖਾਂਦੇ ਸੀ, ਨਸ਼ਾ ਕਰਦੇ ਸੀ ਕੰਮ ਵਾਲੇ, ਤੇ ਹੁਣ ਉਹ ਛੱਡ ਗਏ ਆ ਨਸ਼ਾ। ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ, ਅਸੀਂ ਤਾਂ ਲੋਕਡਾਊਨ 'ਚ ਲੈ ਲਿਆ ਸੀਗਾ। ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ। ਸਾਡਾ ਮੰਨ ਲਓ 6-7 ਘਰ ਆਏ ਸੀ ਉੱਧਰ ਬੀਹੀ 'ਚ, ਸਾਡਾ 6-7 ਘਰਾਂ ਦਾ ਚਿੱਟੇ ਵਾਲਿਆਂ ਨਾਲ ਪੰਗਾ ਪੈ ਗਿਆ, ਬਲ ਕੇ ਸਾਡੇ ਉੱਤੇ ਪਰਚਾ ਕਰਵਾ ਦਿੱਤਾ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਤੋਂ ਫਿਰ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪਿੰਡ ਕਰਿਆੜਵਾਲਾ ਦੇ ਵਿੱਚ ਬੈਠੇ ਹਾਂ। ਪੰਜਾਬ ਦੇ ਵਿੱਚ ਨਾਮੁਰਾਦ ਬਿਮਾਰੀ ਫੈਲੀ, ਚਿੱਟੇ ਵਰਗੀ ਭਿਆਨਕ ਬਿਮਾਰੀ, ਤੇ ਘਰਾਂ ਦੇ ਘਰ ਖਾਲੀ ਹੋ ਗਏ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ। ਪੰਜਾਬ ਵੱਸਦਾ ਰਿਹਾ ਗੁਰਾਂ ਦੇ ਨਾਂ 'ਤੇ, ਪਰ ਇੱਕ ਭਿਆਨਕ ਬਿਮਾਰੀ ਚੱਲੀ ਜਿਸ ਦਾ ਨਾਂ ਚਿੱਟੇ ਅੱਤਵਾਦ ਦਾ ਨਾਂ ਦਿੱਤਾ ਗਿਆ। ਕਈ ਕਮੇਟੀਆਂ ਬਣੀਆਂ, ਕਮੇਟੀਆਂ ਦੇ ਵਿੱਚੋਂ ਸਾਡੇ ਨਾਲ ਮੌਜੂਦ ਨੇ। ਅੱਜ ਅਸੀਂ ਪਿੰਡ ਕਰਿਆੜਵਾਲਾ, ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਤਾਂ ਅਸੀਂ ਇੱਥੇ ਬੈਠੇ ਹਾਂ। ਤਾਂ ਇਸ ਪਿੰਡ ਦਾ ਕਾਫੀ ਨਾਂ ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ, ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਲੈ ਕੇ ਜਾਂਦੇ ਨੇ। ਤਾਂ ਅਸੀਂ ਗੱਲਬਾਤ ਕਰਾਂਗੇ, ਪਿੰਡ ਵਾਸੀ ਬੈਠੇ ਨੇ, ਆਖਰ ਕਿੰਨਾ ਕੁ ਕੁਛ ਆ ਇੱਥੇ ਜਿਹੜਾ ਕਿ ਵਿਕ ਰਿਹਾ, ਕਿੰਨੇ ਕੁ ਜਿਹੜੇ ਨਸ਼ੇੜੀ ਆ ਇਸ ਪਿੰਡ ਦੇ ਵਿੱਚ ਆਉਂਦੇ ਨੇ, ਇਸ ਪਿੰਡ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਕੰਟਰੋਲ ਕੀਤਾ ਗਿਆ। ਕਮੇਟੀ ਆ ਜਿਹੜੀ ਉਹ ਬਣ ਚੁੱਕੀ ਹੈ ਇਸ ਪਿੰਡ ਦੇ ਵਿੱਚ। ਅਸੀਂ ਗੱਲਬਾਤ ਕਰਦੇ ਹਾਂ ਜੀ। ਪਹਿਲਾਂ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਈ ਜੀ ਕਿੰਨਾ ਕੁ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ, ਕਿੰਨੀ ਕੁ ਜਿਹੜੀ ਕਿ ਨਸ਼ੇ ਦੀ ਭਰਮਾਰ ਰਹੀ ਆ, ਕਿੰਨਾ ਕੁ ਨਸ਼ਾ ਜਿਹੜਾ ਇਸ ਪਿੰਡ ਦੇ ਵਿੱਚ ਵਿਕਦਾ ਰਿਹਾ ਹੈਗਾ? ਬਹੁਤ ਜ਼ਿਆਦਾ ਵਿਕਦਾ ਰਿਹਾ ਬਾਈ ਜੀ। ਜੋ ਚਿੱਟਾ ਸੀਗਾ ਸਰੇਆਮ, ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ, ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ। ਪਰ ਹੁਣ 20-25 ਕੁ ਦਿਨ ਹੋ ਗਏ ਜੋ ਕਮੇਟੀ ਬਣੀ ਆ, ਉਹਦੇ ਕਾਰਨ ਕੁਝ 60-65 ਪੈਸੇ ਫਰਕ ਪਿਆ ਗਾ, ਪਰ ਵਿਕ ਹਜੇ ਵੀ ਰਿਹਾ, ਉਹ ਫਰਕ ਪੈ ਗਿਆ। ਸਰਕਾਰ ਪ੍ਰਸ਼ਾਸਨ ਕਹਿੰਦੇ ਰਹੇ ਨੇ ਕਿ ਅਸੀਂ ਸਾਥ ਦੇਵਾਂਗੇ, ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ, ਸਰਕਾਰ ਦਾ? ਕੋਈ ਸਾਥ ਨਹੀਂ ਵੀਰੇ। ਅਸੀਂ ਇੱਕ ਦੋ ਫੜ ਕੇ ਵੀ ਲੈ ਕੇ ਗਏ ਆ, ਪਰ ਉਹਨਾਂ ਨੂੰ ਕੁਝ ਸਮਾਂ ਪਾਈ ਕੇ ਬਾਅਦ ਵਿੱਚ ਛੱਡ ਦਿੱਤਾ ਜਾਂਦਾ ਹੈ। ਕੋਈ ਪ੍ਰਸ਼ਾਸਨ ਦਾ ਮੰਨ ਕੇ ਚੱਲੋ ਵੀ ਆਪਣੇ ਦਾ ਕੋਈ ਬਹੁਤਾ ਵਧੀਆ ਸਾਥ ਨਹੀਂ ਹੈ। ਪਿੰਡਾਂ ਦੇ ਵਿੱਚ ਸ਼ੁਰੂਆਤ ਹੁੰਦੀ ਆ ਝੋਟੇ ਤੋਂ, ਖਾਸ ਕਰਕੇ ਸ਼ੁਰੂਆਤ ਹੁੰਦੀ ਆ, ਉਸ ਤੋਂ ਬਾਅਦ ਲਗਾਤਾਰ ਪਿੰਡਾਂ ਦੀਆਂ ਕਮੇਟੀਆਂ ਤਹੱਈਆ ਕਰਦੀਆਂ ਨੇ ਕਿ ਅਸੀਂ ਆਪਦੇ ਪੁੱਤਾਂ ਨੂੰ ਬਚਾਉਣਾ ਗਾ, ਪਰ ਪੰਜਾਬ ਦੇ ਪੁੱਤ ਉਸ ਰਸਤੇ ਵੱਲ ਨੂੰ ਵੱਧ ਚੜ੍ਹ ਕੇ ਜਾ ਰਹੇ ਨੇ। ਹਾਂਜੀ ਹਾਂ, ਜੋ ਝੋਟੇ ਵੀਰ ਨੇ ਇਸ ਕਮੇਟੀ ਬਣਾਈ ਸੀ, ਉਹਦਾ ਪਿੰਡਾਂ 'ਚ ਬਹੁਤ ਵੱਧ ਚੜ੍ਹ ਕੇ ਯੋਗਦਾਨ ਪੈ ਰਿਹਾ ਜੀ। ਬਈ ਜੀ ਕੀ ਲੱਗਦਾ ਗਾ ਜਿਹੜਾ ਨਸ਼ਾ ਗਾ, ਨਸ਼ੇੜੀ ਨੇ ਜਿਹੜੇ ਕਿੰਨੇ ਕੁ ਆਉਂਦੇ ਨੇ ਤੁਹਾਡੇ ਪਿੰਡ ਦੇ ਵਿੱਚ? ਕਿਉਂਕਿ ਅੱਜ ਇਹ ਸੱਥ ਆ ਜਿਹੜੀ, ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ, ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ। ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ੍ਹ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ? ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ। ਬਾਈ ਜੀ ਸਾਡੇ ਪਿੰਡ 8-10 ਸਾਲ ਤੋਂ 15 ਸਾਲ ਤੋਂ ਲਗਭਗ ਬਹੁਤ ਜ਼ਿਆਦਾ ਚਿੱਟਾ ਵਿਕ ਰਿਹਾ ਇੱਥੇ। ਬਹੁਤ ਖੁੱਲ੍ਹਾ ਚਿੱਟਾ ਵਿਕਦਾ ਸੀ। ਸਾਡੇ ਪਿੰਡ ਦਾ ਨਾਮ ਮੋਟਾ ਸੁਰਖੀਆਂ 'ਚ ਆ ਗਿਆ ਸੀਗਾ। ਇੱਥੇ ਘੱਟੋ ਘੱਟ ਸਾਡੇ 2-3 ਮੁੰਡੇ, ਨੌਜਵਾਨ ਮੁੰਡੇ ਇਹਦੀ ਭੇਟ ਵੀ ਚੜ੍ਹੇ ਹੈ।
ਪਰ ਬੜੀ ਤਰਾਸਦੀ ਰਹੀ ਵੀ ਮੌਕੇ ਤੇ ਚਿੱਟੇ ਦੀ ਠੱਲ ਪਾਈ ਨਹੀਂ ਜਾ ਰਹੀ। ਹੁਣ ਇੱਕ ਲਹਿਰ ਉੱਠੀ, ਲੋਕ ਲਹਿਰ ਉੱਠੀ, ਜਿਹਦੇ ਵਿੱਚ ਕਮੇਟੀਆਂ ਬਣੀਆਂ ਪਿੰਡਾਂ ਦੇ ਵਿੱਚ। ਸਾਡੇ ਪਿੰਡ ਦੇ ਨੌਜਵਾਨ ਮੁੰਡੇ ਬੈਠੇ ਸਾਰੇ ਇਹਨਾਂ ਨੇ ਵੀ ਲਹਿਰ ਜਗਾਈ। ਇੱਕ ਪਿੰਡ ਦੀ ਕਮੇਟੀ ਬਣੀ ਸਾਡੀ, ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਹਊਆ ਮਾਰਿਆ, ਜਿਹਦੇ ਕਾਰਨ ਪਿੰਡ ਵੱਲੋਂ, ਪ੍ਰਸ਼ਾਸਨ ਵੱਲੋਂ ਨਹੀਂ, ਪਿੰਡ ਵੱਲੋਂ ਐਡਾ ਵਧੀਆ ਰੋਲ ਅਦਾ ਕੀਤਾ ਗਿਆ। ਦੋਨਾਂ ਤਿੰਨਾਂ ਬਰਾਦਰੀਆਂ 'ਚੋਂ ਰਲ ਕੇ ਪਿੰਡਾਂ ਨੇ ਹੰਭਲਾ ਮਾਰਿਆ, ਜਿਹਦੇ ਚਿੱਟੇ ਦਾ ਇੰਨਾ ਕੰਟਰੋਲ ਵਧੀਆ ਹੋ ਰਿਹਾ ਹੈਗਾ ਵੀ ਜਿਹਦੇ 'ਚ 80% ਤੋਂ ਲੈ ਕੇ 90% ਤੱਕ ਕੰਟਰੋਲ ਹੋ ਗਿਆ ਆਹੀ 15-20 ਦਿਨਾਂ ਦੇ ਵਿੱਚ। ਕਿਸੇ ਅਧਿਕਾਰੀ ਨੇ, ਸਰਕਾਰੀ ਅਧਿਕਾਰੀ ਨੇ ਆ ਕੇ ਸਾਰ ਲਈ ਤੁਹਾਡੀ? ਜਿਹੜੀ ਸਰਕਾਰ ਨੇ ਵਾਅਦੇ ਕਰੇ ਕਿ ਅਸੀਂ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ, ਸਾਨੂੰ ਮੌਕਾ ਦਿਓ, ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ, ਅਜਿਹੇ ਨਾਅਰੇ ਲੱਗੇ, ਸਰਕਾਰ ਨੇ ਕੋਈ ਬਾਂਹ ਫੜੀ? ਇਹ ਚਿੱਟੇ ਵਾਲੇ ਮਸਲੇ 'ਚ ਬਾਈ ਜੀ ਗੱਲ ਇਹਨਾਂ, ਸਰਕਾਰ ਨੇ ਬਾਂਹ ਤਾਂ ਨਹੀਂ ਫੜੀ, ਪਰ ਇੱਕ ਚੀਜ਼ ਦਾ ਅਸੀਂ ਵਾਅਦਾ ਕਰਦੇ ਹਾਂ ਵੀ ਅਸੀਂ ਚਿੱਟੇ ਵਾਲਾ ਬੰਦਾ ਕੋਈ ਆਮ ਆਦਮੀ ਪਾਰਟੀ ਦਾ ਦੇਖਿਆ ਵੀ ਅਜੇ ਤੱਕ ਨਹੀਂ ਗਾ। ਸਾਡੇ ਪਿੰਡ 'ਚ ਅਸੀਂ ਦਾਅਵਾ ਕਰਦੇ ਵੀ ਸਾਡੇ ਪਿੰਡ 'ਚੋਂ ਕੋਈ ਬੰਦਾ ਇਹ ਨਹੀਂ ਕਹਿੰਦਾ ਫਲਾਣਾ ਬੰਦਾ ਆਮ ਆਦਮੀ ਪਾਰਟੀ ਦਾ ਵੇਚਦਾ। ਦੂਜੀ ਗੱਲ, ਪਿੰਡ ਨੇ ਸਾਥ ਇੰਨਾ ਵਧੀਆ ਨਿਭਾਇਆ ਇਸ ਮਸਲੇ 'ਚ, ਹੁਣ ਸਾਰਾ ਪਿੰਡ ਇਕਜੁੱਟ ਹੈ। ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੀ ਹੈ, ਬਾਹਲਾ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂਗਾ। ਪ੍ਰਸ਼ਾਸਨ ਤਾਂ ਆਪਦੇ ਪੱਲਾ ਝਾੜ ਕੇ ਤੋੜ ਦਿੰਦੇ ਆ, ਕਰਦੇ ਕੁਝ ਨਹੀਂ। ਕਹਿੰਦੇ ਕੀ ਨੇ ਜਦੋਂ ਪ੍ਰਸ਼ਾਸਨ ਕੋਲੇ ਜਾਂਦੇ ਹੋ? ਤੁਸੀਂ ਕਿਹਾ ਕਿ ਇੱਕ ਬੰਦਾ ਫੜਿਆ, ਕਹਿੰਦੇ ਕੀ ਨੇ ਪ੍ਰਸ਼ਾਸਨ ਵਾਲੇ? ਉਹਨਾਂ ਦਾ ਪ੍ਰਸ਼ਾਸਨ ਦਾ ਕਹਿਣ ਦਾ ਮਤਲਬ ਹੁੰਦਾ ਵੀ ਇੱਕ ਤਾਂ ਪਿੰਡ ਦੇ ਵਿੱਚੋਂ ਇੱਕ ਬੰਦਾ ਕੋਈ ਗਵਾਹੀ ਦਿਓ, ਜਿਹੜੇ ਨਸ਼ੇ ਵਾਲੇ ਤਸਕਰ ਹੈ ਇਹਨਾਂ ਦਾ ਗੁੰਡਾ ਰਾਜ ਹੈ, ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਹੈ, ਕੱਟਣ ਵਾਲੇ ਵੀ ਹੈ, ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬਲੀ ਦਾ ਬੱਕਰਾ ਕੁਝ ਢਕਾਉਣਾ ਆਪਾਂ, ਉਹ ਚੀਜ਼ ਹੁੰਦੀ ਹੈ। ਪਰ ਇਹਨਾਂ ਦਾ ਸਿਸਟਮ ਕੀ ਬਣਿਆ ਵਾ, ਇਹ ਪੁਲਿਸ ਵਾਲੇ ਪ੍ਰਸ਼ਾਸਨ ਨੇ ਸਾਡੇ ਕੋਲ ਗੱਲ ਕਰੀ, SHO ਕਹਿੰਦਾ ਵੀ ਤੁਸੀਂ ਇੱਕ ਬੰਦੇ ਦੇ ਬਿਆਨ ਦਵਾਓ। ਇੱਕ ਬੰਦਾ ਬਾਈ ਕਿਹੜਾ ਬਲੀ ਦਾ ਬੱਕਰਾ ਬਣੂਗਾ ਪਿੰਡ 'ਚ? ਇੱਕ ਬੰਦਾ ਕਿਉਂ ਬਿਆਨ ਦੇਊਗਾ? ਅਸੀਂ ਕਿਹਾ ਸੀਗਾ ਵੀ ਕਮੇਟੀ ਦੇ ਬਿਆਨ ਲਓ, ਸਾਰੀ ਦੇ ਸਾਰੀ ਕਮੇਟੀ ਬਿਆਨ ਦੇਣ ਨੂੰ ਤਿਆਰ ਹੈ, ਜੇ ਕਾਰਵਾਈ ਪਾਉਣੀ ਹੈ ਪਾਓ। ਫਿਰ ਉਹ ਕਹਿੰਦੇ ਨਸ਼ਾ ਥੋੜ੍ਹਾ ਹੈਗਾ, ਥੋੜ੍ਹੇ ਦੇ ਪਰਚਾ ਨਹੀਂ ਬਣਦਾ, ਕਾਨੂੰਨ ਦੇ ਦਰਜੇ ਲੈ ਕੇ ਪਰਚਾ ਕਰਨਾ ਪਊ ਸਾਨੂੰ, ਵੀ ਸਾਨੂੰ ਇੱਥੇ ਟਿਕਟ ਆਏ ਜਦੋਂ ਫੜਦੇ ਹਾਂ ਅਸੀਂ ਮਦਦ ਸਾਨੂੰ ਚੂੰਡੀ ਹੋਈ ਹੈ। ਹੁਣ ਇਹਨਾਂ ਦੀ ਸਕੀਮ ਹੀ ਇਹੋ ਜਿਹੀ ਬਣ ਗਈ ਕਿ ਨਸ਼ੇ ਵਾਲਿਆਂ ਦੀ ਵੀ ਛੋਟੀ ਜਿਹੀ ਪੁੜੀ ਬਣਾ ਕੇ 2 ਭੇਜੀਆਂ, ਇੱਕ ਤੂੰ ਆਪ ਖਾ ਲਾ, ਇੱਕ ਗਾਹਾਂ ਵੇਚ ਦੇ। ਵੇਚਣ ਵਾਲੇ ਵੱਡੇ ਡੀਲਰ ਦਾ ਥਾਂ ਨਹੀਂ ਰਹੇਗੇ, ਜਿਹੜੇ ਛੋਟੇ ਆ ਵਿਚਾਰੇ ਉਹ ਸਾਡੇ ਡਿੱਕੇ ਚੜੀ ਜਾਂਦੇ ਆ। ਸਾਡੀ ਪਿੰਡ ਦੀ ਸੋਚ ਇਹ ਹੈ ਵੀ ਵੱਡੇ ਪੱਧਰ ਤੇ ਹੀ ਹੰਭਲਾ ਮਾਰ ਕੇ ਨਸ਼ੇ ਦੇ ਜਿਹੜੇ ਵੱਡੇ ਸਦਾਗਰ ਹੈ ਉਹਨਾਂ ਤੱਕ ਪਹੁੰਚੀਏ। ਸਾਡੇ ਪਿੰਡ 'ਚ 15-20 ਦਿਨਾਂ ਦਾ ਸੁਧਾਰ ਹੈ, ਪਹਿਲਾਂ ਸਾਡੇ ਬੁਰਾ ਹਾਲ ਸੀ। ਤੁਸੀਂ ਮਾਸਟਰ ਰਿਟਾਇਰ ਹੋਏ ਹੋ, ਮਾਸਟਰ ਦਾ ਜਵਾਕਾਂ ਦੇ ਨਾਲ ਬੜਾ ਵਾਹ ਹੁੰਦਾ। ਮਾਸਟਰ ਕਹਿੰਦੇ ਹੁੰਦੇ ਨੇ ਕਿ ਮਾਪਿਆਂ ਤੋਂ ਬਾਅਦ ਅਸੀਂ ਤੁਹਾਡੇ ਮਾਪਿਆਂ ਬੱਚਿਆਂ ਦੇ। ਤੁਹਾਡੀ ਉਮਰ ਦੇ ਵਿੱਚ ਜਦੋਂ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ ਹੋ ਤਾਂ ਕਿੰਨਾ ਕੁ ਜਿਹੜਾ ਨਸ਼ਾ ਸੀਗਾ ਕਿੰਨਾ ਕੁ ਵਿਕਦਾ ਰਿਹਾ, ਜਾਂ ਕਿੰਨਾ ਕੁ ਜਿਹੜੇ ਜਵਾਕ ਸੀ ਉਹ ਨਸ਼ਾ ਕਰਦੇ ਰਹੇ ਨੇ? ਪਹਿਲਾਂ ਤਾਂ ਨਸ਼ਾ ਹੈ ਹੀ ਨਹੀਂ ਸੀ, ਪਹਿਲੇ ਟਾਈਮ ਤਾਂ ਜੀ ਕੋਈ ਇੱਦਾਂ ਨਸ਼ਾ ਜਵਾਕਾਂ ਨੂੰ ਹੈ ਨਹੀਂ ਸੀ, ਨਾ ਹੀ ਕੋਈ ਜਵਾਕਾਂ ਨੂੰ ਨਸ਼ੇ ਬਾਰੇ ਪਤਾ ਸੀਗਾ ਜੀ। ਤੇ ਇਹ ਨਸ਼ਾ ਤਾਂ ਹੁਣੀ 10-15 ਸਾਲ ਦਾ ਹੋਇਆ, ਪਹਿਲਾਂ ਕੋਈ ਇੰਨਾ। ਬਾਕੀ ਅਸੀਂ ਪ੍ਰਾਇਮਰੀ ਛੋਟੇ ਜਵਾਕਾਂ ਦਾ ਉਹਨਾਂ ਨੂੰ ਨਸ਼ੇ ਬਾਰੇ ਪਤਾ ਹੁੰਦਾ, ਜੇ ਕੋਈ ਹੁੰਦਾ ਸੀ ਉਹਨੂੰ ਦਿੰਦੇ ਸੀ ਵੀ ਭੈੜੀ ਚੀਜ਼ ਹੈ, ਮਾੜੀ ਚੀਜ਼ ਆ, ਇਹ ਤੋਂ ਬਚੋ, ਆਪਦਾ ਪੜ੍ਹਾਈ ਵੱਲ ਧਿਆਨ ਦਿਓ, ਆਪਦਾ ਆਪਦੀ ਮਿਹਨਤ ਕਰੋ। ਜਿਹੜਾ ਤੁਹਾਡਾ ਨਿਸ਼ਾਨਾ ਟਾਰਗੇਟ ਆ ਉਹ ਤੁਹਾਡਾ ਟਾਰਗੇਟ ਪੜ੍ਹਾਈ ਆ। ਉਦੋਂ ਨਸ਼ੇ ਨੂੰ ਦੀ ਗੱਲ ਭਰਮਾਰ ਹੀ ਨਹੀਂ ਸੀ, ਅਸੀਂ ਆਪ ਨਹੀਂ ਸੀ ਕਿਤੇ ਵੱਧ ਤੋਂ ਵੱਧ ਆਪਣੇ ਘਰ ਸ਼ਰਾਬ ਹੁੰਦੀ, ਪੈਗ ਹੁੰਦੀ ਸੀ ਜਾਂ ਭੁੱਕੀ ਹੁੰਦੀ। ਜਾਂ ਚਿੱਟਾ ਤਾਂ 15 ਸਾਲ ਦਾ ਹੁਣ ਆਇਆ, ਪਹਿਲਾਂ ਹੈ ਹੀ ਨਹੀਂ ਸੀ। ਕਿੰਨਾ ਕੁ ਨੁਕਸਾਨ ਹੋਇਆ ਪੰਜਾਬ ਦੀ ਜਵਾਨੀ ਦਾ, ਕਿੰਨਾ ਕੁ ਨੁਕਸਾਨ ਹੋਇਆ? ਕਿਉਂਕਿ ਅਕਸਰ ਤੁਸੀਂ ਕਿਤਾਬਾਂ ਦੇ ਨਾਲ ਜੁੜੇ ਰਹਿੰਦੇ ਹੋ, ਕਿਤਾਬਾਂ ਨੂੰ ਪੜ੍ਹਦੇ ਹੋ, ਕਿੰਨਾ ਕੁ ਨੁਕਸਾਨ ਹੋਇਆ? ਆਪਾਂ ਤਾਂ ਇਹਨਾਂ ਬਾਰੇ ਕੋਈ ਗੱਲ ਨਹੀਂ ਸੀ ਹੁੰਦੀ, ਆਪਾਂ ਤਾਂ ਅਖਬਾਰ ਪੜ੍ਹਦੇ ਹਾਂ ਵੀ ਹਰ ਰੋਜ਼ ਪੜ੍ਹਦੇ ਹਾਂ 5-4 ਜਾਣੀ ਕਿ ਨਸ਼ੇ ਦੀ ਭੇਟ ਨੌਜਵਾਨ ਚੜ੍ਹਦੇ ਨਾ, ਵੀ ਕਿਤੇ ਕੋਈ ਡਿੱਗਿਆ ਪਿਆ, ਕਿਤੇ ਕੋਈ ਡਿੱਗਿਆ ਪਿਆ, ਤੇ ਨੁਕਸਾਨ ਤਾਂ ਬਹੁਤ ਹੋ ਰਿਹਾ। ਜਿਹੜਾ ਅਸੀਂ ਨੁਕਸਾਨ ਇਸੇ ਨਸ਼ੇ 'ਚ ਲੱਗ ਗਿਆ ਉਹਦਾ ਹੱਲ ਕੋਈ ਨਹੀਂ, ਕੋਈ ਇਲਾਜ ਨਹੀਂ, ਕਿੰਨਾ ਹੀ ਉਹਨੂੰ ਭਰਤੀ ਕਰਾ ਲਓ, ਉਹਨੇ ਆ ਕੇ ਫੇਰ ਉਸੇ ਕੰਮ ਤੇ ਦੀ ਹੋਣਾ। ਇਹਦਾ ਅੰਤ ਦਾ ਡੈਥ ਹੀ ਆ। ਨਸ਼ੇ ਬਚਾਇਆ ਵੀ ਜਾ ਸਕਦਾ, ਨੌਜਵਾਨ ਨੂੰ ਬਚਾਇਆ ਵੀ ਜਾ ਸਕਦਾ ਜੇਕਰ ਨੌਜਵਾਨ ਦੇ ਲਈ ਤਹਈਆ ਕੀਤਾ ਜਾਵੇ ਪਿੰਡ ਦੇ ਵੱਲੋਂ। ਉਹਦੇ ਕਹਿੰਦੇ ਮਾਂ-ਬਾਪ ਧਿਆਨ ਦੇਵੇ, ਹੋਰ ਸਾਰਾ ਧਿਆਨ ਦਿੱਤਾ ਜਾਵੇ, ਤੇ ਉਹਦੀ ਹਰ ਵੇਲੇ ਨਿਗਰਾਨੀ ਰੱਖੀ ਜਾਵੇ, ਕਿੱਥੇ ਜਾਂਦਾ, ਕਿਹਦੇ ਕੋਲ ਖੜਦਾ, ਕਿਹਦੇ ਕਹੇ ਜਿਹੇ ਬੰਦੇ ਦੀ ਸੋਸਾਇਟੀ ਆ, ਠੀਕ ਆ, ਫਿਰ ਉਹ ਬੰਦਾ ਬਾਦਸ਼ਾਹ ਦਾ ਜਦੋਂ ਧਿਆਨ ਦਿੱਤਾ ਜਾਵੇ, ਉਹਦਾ ਪੂਰਾ ਖਿਆਲ ਰੱਖਿਆ ਜਾਵੇ ਵੀ ਉਹ ਸੋਸਾਇਟੀ ਨਾਲ ਉਹਨਾਂ ਦਾ ਲਿੰਕ ਤੋੜਿਆ ਜਾਵੇ, ਉਹਨੂੰ ਕਿਸੇ ਪਾਸੇ ਨਾ ਜਾਣਤਾ ਜਾਵੇ, ਕੰਟਰੋਲ ਕੀਤਾ ਜਾਵੇ, ਫਿਰ ਬੰਦਾ ਆਪਣਾ ਉਹ ਬਚਾਅ ਹੋ ਸਕਦਾ। ਬਾਹਰੋਂ ਆਇਆ ਸੀ ਫੋਨ, ਵੀਡੀਓ ਕਾਲ ਸੀ, ਕੋਈ ਗੱਲ ਨਹੀਂ। ਉਹਨਾਂ ਨੂੰ ਵੀ ਦੱਸ ਦਿੰਦੇ ਵੀ ਆਹ ਕੁਛ ਅਸੀਂ ਕਰ ਰਹੇ ਹਾਂਗੇ, ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ, ਆਪਣੇ ਪਿੰਡ ਦਾ ਇੰਨਾ ਕੁ ਨਾਮ ਹੋ ਗਿਆ। ਉਹ ਤਾਂ ਫੋਨ ਤੇ ਰੋਜ਼ ਹੀ ਪੁੱਛਦਾ ਮੈਨੂੰ, ਇਹ ਤਾਂ ਫੋਨ ਤੇ ਪੁੱਛਦਾ ਹੀ ਰਹਿੰਦਾ ਹੈਗਾ। ਅੱਜ ਹੁਣ ਮੇਰੇ ਬਾਈ ਨੇ ਕਿਹਾ ਹੈਗਾ, ਉਹ ਤਾਂ ਅਸੀਂ ਇਕੱਠੇ ਹੀ ਕੰਮ ਕਰਦਾ, ਭਾਵੇਂ ਗੁੱਸਾ ਹੀ ਕਰੇ ਮੇਰੀ ਗੱਲ ਦਾ, ਵੀ ਸਰਕਾਰ ਦੇ ਉਸ 'ਚ ਜਿਹੜਾ ਪਹਿਲਾਂ ਸੀਗਾ ਨਸ਼ਾ ਪਹਿਲਾਂ ਤੋਂ ਹੀ ਹੈ, ਪਰ ਜਿਹੜਾ 2-3 ਸਾਲਾਂ 'ਚ ਘਟਣ ਦੀ ਬਜਾਏ ਸਰਕਾਰ ਨੇ ਬੰਦ ਕਰਾਂਗੇ, ਵਧਿਆਗਾ। ਭਾਵੇਂ ਸਾਰੇ ਬੰਦਿਆਂ ਨੂੰ ਪੁੱਛ ਲਓ, ਇੱਕ ਬੰਦਾ ਕਹੇ ਵੀ ਘਟਿਆ, ਘਟਣ ਦੀ ਬਜਾਏ ਵਧਿਆ ਸਮਾਂ ਆਹ 2-3 ਸਾਲਾਂ ਦੇ ਵਿੱਚ। ਪਰ ਅਸੀਂ ਇਕੱਠਿਆਂ ਨੇ ਕੰਮ ਕਰਿਆ, ਕੋਈ ਐ ਨਹੀਂ ਮੈਂ ਇਹਦੀ ਕੋਈ ਲਾ ਕੇ ਕਹਿਣਾ ਜਾਂ ਹੋਰ ਕਹਿਣਾ, ਇਹੋ ਜਿਹੀ ਗੱਲ ਨਹੀਂ ਸੀ। ਆਮ ਪਾਰਟੀ 'ਚ ਪਹਿਲਾਂ ਇਕੱਠੇ ਕੰਮ ਕਰਦੇ ਰਹੇ ਹਾਂ, ਪਰ ਜਿਹੜੀ ਸਰਕਾਰ ਨੇ ਹੁਣ ਤਾਂ ਅਸੀਂ ਤਾਂ ਲੱਖੇ ਸਧਾਣੇ ਵਾਲੇ ਆਜ਼ਾਦ ਗਰੁੱਪ ਸੀਗੇ, ਤੇ ਪਰ ਉਹ ਗੱਲ ਇਹ ਹੈ ਵੀ ਘਟਣ ਦੀ ਬਜਾਏ ਨਸ਼ਾ ਆਹ 2 ਸਾਲਾਂ ਦੇ ਵਿੱਚ ਪਹਿਲਾਂ ਡਰ ਕੇ ਚੋਰੀ ਹੋਵੇ, ਆਹ 2 ਸਾਲ ਆਜ਼ਾਦ ਵਿੱਚ ਆ ਨੰਗੇ ਪੈ ਉਹੀ ਜਮਾਂ ਜਿਵੇਂ ਦੁਕਾਨਾਂ ਤੇ ਵਿਕਦਾ ਹੁੰਦਾ ਹੈ। ਬਾਈ ਕਹਿੰਦਾ ਕਿ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਨਸ਼ਾ ਨਹੀਂ ਵੇਚਦਾ ਸਾਡੇ ਆਮ ਆਦਮੀ ਪਾਰਟੀ ਦਾ ਨਹੀਂ ਸੀ ਕਹਿੰਦੇ, ਆਮ ਆਦਮੀ ਪਾਰਟੀ ਦਾ ਵੇਚਿਆ
ਪਰ ਉਹ ਜਿਹੜਾ ਪਿੰਡਾਂ ਦੇ ਵਿੱਚ ਉਹਦਾ ਨਹੀਂ ਇੱਕ ਬੰਦਾ ਵੀ ਆਪਾਂ ਕਹਿ ਸਕਦੇ ਵੀ ਆਮ ਪਾਰਟੀ ਵਾਲੇ ਆਪ ਵੇਚਦੇ ਆ। ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਉਹ ਪਹਿਲਾਂ ਨਾਲੋਂ ਸਮਾਂ ਵਧੇ ਆ ਨਾ, ਧੜਕ ਹੋ ਕੇ ਵੇਚਦੇ ਰਹੇ ਵੀ ਕੋਈ ਐ ਨਹੀਂ ਲੋਕ ਸਿੱਖ ਕੇ ਵੇਚਿਆ। ਜਮਾਤ ਤੇ ਐਮਐਲਏ ਆਇਆ ਸੀ, ਐਮਐਲਏ ਨੂੰ ਅਸੀਂ ਨਾਂ ਲਿਖ ਕੇ ਬੰਦਾ ਦੇਤੇ ਸੀਗੇ ਵੀ ਆਹ ਬੰਦੇ ਨਸ਼ਾ ਵੇਚਦੇ ਆ, ਪਰ ਉਹਨਾਂ ਤੇ ਉਸ ਤੋਂ ਬਾਅਦ ਦੱਸੇ ਕੀ ਕਾਰਵਾਈ ਹੋਈ? ਕੋਈ ਕਾਰਵਾਈ ਨਹੀਂ ਹੋਈ ਨਾ ਬੰਦਾ ਤੇ। ਪਹਿਲਾਂ ਕਮੇਟੀ ਬਣਨ ਤੋਂ ਪਹਿਲਾਂ ਨਾਂ ਲਿਖ ਕੇ ਦੇਤੀ ਸੀ, ਦਰਖਾਸਤ ਦੇਤੀ ਸੀ ਉਹਨੂੰ। ਕਿੰਨੇ ਕੁ ਬੰਦੇ ਸੀ ਜਿਹੜੇ ਨਸ਼ਾ ਵੇਚਦੇ ਸੀ ਇੱਥੋਂ ਕਰਿਆੜ ਵਾਲੇ ਦੇ ਵਿੱਚੋਂ, ਜਾਂ ਵੇਚਦੇ ਆ, ਜਾਂ ਕਿੰਨੇ ਕੁ ਬੰਦੇ ਵੇਚਦੇ ਸੀ? ਸਾਡੇ ਪਿੰਡ ਦੇ ਵਿੱਚ ਤਾਂ ਆਮ 2-3 ਨਗੇ ਆਮ, ਹੁਣ ਤਾਂ ਜਿੰਨੇ ਖਾਣ ਵਾਲੇ ਸਾਰੀ ਵੇਚਣ ਲੱਗ ਗਏ ਸੀਗੇ। ਜਿੰਨੇ ਖਾਂਦੇ ਆ ਉਹ ਵੇਚਦੇ ਛੋਟੇ ਪੱਧਰ ਤੇ ਸੀਗੇ ਵੀ ਕੁਛ ਖਾ ਲਿਆ ਕੁਛ ਵੇਚ ਲਿਆ, ਉਹਦਾ ਖਰਚਾ ਕੱਢਦੇ ਸੀ, ਉਹਦਾ ਆਪਦਾ ਜਿੰਨਾ ਕੁ ਆਪਦਾ ਖਰਚਾ ਹੈਗਾ। ਤੇ ਉਹ 2-3 ਬੰਦੇ ਮੇਨ ਜਿਹੜੇ ਵੱਡੇ ਪੱਧਰ ਤੇ ਵੇਚਦੇ ਆ। ਪੂਰੇ ਆਮ ਦੂਰ ਸਾਡੇ ਇਲਾਕੇ 'ਚ ਨਾ ਹੋਵੇ ਸਾਡੇ ਪਿੰਡ ਦਾ ਵੀ ਕਰਿਆੜ ਵਾਲੇ ਨਸ਼ਾ ਜਿੰਨਾ ਮਰਜ਼ੀ ਲੈ ਲਓ, ਲੱਖਾਂ 2-2 ਲੱਖਾਂ ਤੱਕ ਉਹ ਵਗ ਗਈ ਸੀ ਤਾਦਾਦ, ਐਂ ਨਹੀਂ ਵੀ ਹਜ਼ਾਰਾਂ ਸੀਗੇ। ਡਰ ਨਹੀਂ ਲੱਗਿਆ ਜਦੋਂ ਇੱਥੇ ਗੱਡੀਆਂ ਸ਼ੂਕਦੀਆਂ ਸੀ ਜਾਂ ਗੱਡੀਆਂ ਆਉਂਦੀਆਂ ਸੀ, ਮੋਟਰਸਾਈਕਲ ਆਉਂਦੇ ਸੀ, ਡਰ ਨਹੀਂ ਲੱਗਦਾ ਸੀ? ਡਰ ਐ ਜੇ ਕੋਈ ਜਵਾਕ ਨਹੀਂ ਸੀ ਉਹ ਕਰ ਸਕਦਾ ਵੀ ਚ ਵੜ ਸਕਦਾ, ਤੇ ਆਮ ਜੇ ਕੋਈ ਬੁੜੀਆਂ ਤਾਂ ਉਹਨਾਂ ਨੂੰ ਵੀ ਡਰ ਸੀ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ ਦੀਆਂ ਤਾਰਾਂ ਨਹੀਂ ਛੱਡਦੇ ਸੀਗੇ, ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ। ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ, ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ, ਕਿਸੇ ਦੀ ਤਾਰ ਚੋਰੀ ਹੋਈ ਹੈ, ਇੰਨੀ ਤਾਂ ਸਾਨੂੰ ਸੁੱਖ ਹੋ ਗਿਆ ਨਾ। ਹੋਰ ਤਾਂ ਦੇਖਿਓ ਚਿੱਟਾ ਜਿੰਨਾ ਘਟਣਾ ਸੀ ਘਟ ਗਿਆ, ਪਰ ਇਹ ਵੀ ਸੁੱਖ ਹੈ ਸਾਡੇ ਕਿਸੇ ਦੀ ਚੋਰੀ ਨਹੀਂ ਹੋਈ ਉਦੋਂ ਦੀ। ਸਰਕਾਰ ਕਹਿੰਦੀ ਅਸੀਂ ਨਵੇਂ ਆ, ਅਸੀਂ ਬਦਲਾਅ ਲਿਆਂਦਾ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ। ਇਸ ਸੱਥ ਦੇ ਵਿੱਚ ਜਿੱਤਣ ਤੋਂ ਬਾਅਦ ਕਿੰਨੇ ਕੁ ਵਾਰੀ ਆਈ ਆ? ਆਏ ਇੱਕ ਵਾਰੀ ਆਏ ਨੇਗੇ, ਪਰ ਗੱਲ ਤਾਂ ਵੀ ਉਹ ਆਇਆਂ ਦਾ ਸਾਨੂੰ ਭਾਵੇਂ ਰੋਜ਼ ਆਈ ਜਾਣ ਭਾਵੇਂ ਨਾ ਆਉਣ। ਗੱਲ ਤਾਂ ਜਿਹੜੇ ਵਾਅਦੇ ਕਰੇ ਸੀ ਵੀ 3 ਮਹੀਨਿਆਂ 'ਚ ਅਸੀਂ ਕਹਿੰਦੇ 2 ਸਾਲਾਂ 'ਚ ਕੰਟਰੋਲ ਤਾਂ ਕਰ ਦੇਣਾ ਕੁਛ ਨਾ ਕੁਛ। ਅਸੀਂ ਐਂ ਨਹੀਂ ਕਹਿੰਦੇ ਵੀ ਚਲ ਐਂ ਵੀ ਪਤਾ ਸਾਨੂੰ ਬੰਦ ਹੌਲੀ ਹੌਲੀ ਹੋਊਗਾ, ਪਰ ਕੁਛ ਤਾਂ ਉਦੋਂ ਕੰਟਰੋਲ ਕਰ ਦੇਣਾ, ਫੇਰ ਹੀ ਅਸੀਂ ਮੰਨਦੇ ਵੀ ਹਾਂ ਹੈਗਾ ਸਰਕਾਰ ਦਾ ਕੰਟਰੋਲ ਤਾਂ ਵੱਧ ਗਿਆ ਸਮਾਂ ਉਦੋਂ। ਸਾਡੇ ਪਿੰਡ ਦੇ ਵਿੱਚ ਉਦੋਂ ਦੁੱਗਣਾ ਵਿਕਿਆ, ਨਹੀਂ ਇੱਕ ਬੰਦਾ ਕਹੋ ਜਿਹੜਾ ਨਹੀਂ ਤਾਂ ਵੀ ਨਹੀਂ ਵਿਕਿਆ ਤਾਂ ਦੁੱਗਣਾ। ਜਿੰਨਾ ਇੰਨਾ ਸਰਿਆਮ ਨਹੀਂ ਸੀ ਪਹਿਲਾਂ, ਚੋਰੀ ਸੁਪਰੀ ਵਿਕਦਾ ਸੀ, ਪਰ ਆਹ 2 ਸਾਲਾਂ ਦੇ ਵਿੱਚ ਊਂ ਜਮੇ ਆਜ਼ਾਦ ਹੀ ਹੋ ਗਿਆ ਕੰਮ, ਵੀ ਜਿਵੇਂ ਕੋਈ ਡਰ ਹੀ ਨਹੀਂ ਹੁੰਦਾ। ਪੁਲਿਸ ਦਾ ਕੋਈ ਸਾਥ ਨਹੀਂ ਸਾਨੂੰ, ਪੁਲਿਸ ਆਉਂਦੀ ਆ ਗੇੜਾ ਦੇ ਕੇ ਮੁੜ ਜਾਂਦੀ ਆ। ਅਸੀਂ ਕਰਦੇ ਆ ਫੋਨ ਵੀ ਆਜੋ ਬੰਦਾ ਫੜਾਉਣੇ ਆ, ਸਾਡੇ ਫੋਨ ਤੇ ਤਾਂ 2 ਘੰਟਿਆਂ ਤੋਂ ਆਉਂਦੀ ਆ, ਤੇ ਜੇ ਮੂਹਰਲੇ ਸਾਨੂੰ ਜਿਨ੍ਹਾਂ ਨਾਲ ਲੜਾਈ ਹੁੰਦੀ ਆ ਉਹਦੇ 5 ਮਿੰਟਾਂ 'ਚ ਪੁਲਿਸ ਪਹੁੰਚ ਜਾਂਦੀ ਆ। ਉਹਨਾਂ ਨੂੰ ਪੁਲਿਸ ਕਾਰਨ ਸਾਡੇ ਬਰਖਲਾਫ ਉਹ 112 ਤੇ ਲਾਉਂਦੇ ਆ ਕਿ ਫੋਨ, ਅਸੀਂ 112 ਤੇ ਲਾ ਲਾ ਵੀ ਹੰਭ ਗਏ, ਸਾਡੇ ਆਖੇ ਤਾਂ ਆਏ ਨਹੀਂਗੇ। ਸਾਡੀ ਲੜਾਈ ਹੋਈ ਸੀ ਵਿਹੜੇ ਦਾ ਨਾਲ, ਅਸੀਂ ਫੋਨ ਕਰ ਹੰਭ ਗਏ। ਅੱਜ ਇੰਨੇ ਬੰਦੇ ਸਾਰੇ ਪੁਲਿਸ ਨੂੰ ਨਾਲ ਹੀ ਸੀਗੇ ਵੀ ਫੋਨ ਲਾਇਆ ਕਿ ਨਹੀਂ, ਪੁਲਿਸ ਨੂੰ ਲਾਏ, ਕੋਈ ਨਹੀਂ ਪੁਲਿਸ ਇੱਥੇ ਆਈ। ਤੇ ਜਦੋਂ ਉਹਨਾਂ ਨੇ ਫੋਨ ਲਾਤਾ ਤੇ ਸਾਡੇ ਬਰਖਲਾਫ 5 ਮਿੰਟਾਂ 'ਚ ਪਹੁੰਚ ਗਏ ਇੱਥੇ। ਇਹ ਤਸਵੀਰ ਆ ਪਿੰਡ ਕਰਿਆੜ ਵਾਲੇ ਦੀ, ਅਸੀਂ ਗੱਲਬਾਤ ਕਰ ਰਹੇ ਆ, ਇੱਥੇ ਬੈਠੇ ਆ। ਕਈਆਂ ਦੇ ਘਰ ਵੀ ਉਜੜ ਗਏ ਆ ਇਸ ਪਿੰਡ ਦੇ ਵਿੱਚੋਂ, ਤਾਂ ਜਦੋਂ ਅਸੀਂ ਗੱਲਬਾਤ ਆ ਉਹ ਕਰ ਰਹੇ ਆ। ਤੁਸੀਂ ਇੱਥੇ ਹੁੰਨੇ ਹੋ, ਸੱਥ ਦੇ ਵਿੱਚ ਬੈਠਦੇ ਹੋ ਜ਼ਿਆਦਾਤਰ, ਕਿੰਨੇ ਕੁ ਮੋਟਰਸਾਈਕਲ ਗੱਡੀਆਂ ਉੱਪਰੇ ਦੇਖਦੇ ਹੋ ਲੰਘਦੇ? ਸਾਡੇ ਤਾਂ ਵਿਹੜੇ 'ਚੋਂ ਹੀ ਭੁਚਾਲ ਹੀ ਪੈਂਦਾ ਸੀ ਜੀ। ਹਾਂ, ਸਾਡੇ ਤਾਂ ਬਹੁਤ ਜ਼ਿਆਦਾ ਸੀ, ਅਜੇ ਤੱਕ 1 ਮਿੰਟ ਘਰ ਸੁਣਨਾ ਛੱਡ ਹੀ ਨਹੀਂ ਸੀ ਸਕਦੇ। ਮੇਰੇ ਤਾਂ ਗਮਾਂਡ 'ਚ ਹੀ ਨਹੀਂ ਸੀ ਕੰਧ ਟੱਪਣ ਨੂੰ ਦੀ ਦੇਰ, ਇੰਨਾ ਜ਼ੋਰ ਸੀਗਾ। ਕੀ ਕਰਦੇ ਸੀ ਤੁਸੀਂ? ਘਰੇ ਬੈਠੇ ਰਹਿੰਦੇ ਸੀ? ਅਸੀਂ ਫਿਰ ਰਾਖੀ ਤੇ ਇੱਕ ਜਣਾ ਰਹਿੰਦੇ ਸੀ ਜੀ, ਵੀ ਕੋਈ ਸਿਲੰਡਰ ਜੀ ਨਾ ਚੱਕ ਕੇ ਲੈ ਜੇ, ਹੋਰ ਤਾਂ ਸਾਡੇ ਗਰੀਬਾਂ ਕੋਲੇ ਕੀ ਹੁੰਦਾ। ਇੰਨਾ ਹੀ ਕੁਛ ਸੀ ਸਾਡੇ, ਹੋਰ ਕੁਛ ਨਹੀਂ ਸੀ ਵੀ ਆਥਣੇ ਰੋਟੀ ਤੋਂ ਵੀ ਜਾਈਏ, ਵੀ ਰੋਟੀ ਵੀ ਨਾ ਪਕਾ ਸਕੀਏ। ਤੇ ਹੁਣ ਸਾਡਾ ਵਧੀਆ ਸਮਾਂ ਸੌਖੇ ਆ। ਹੁਣ ਮੇਰਾ ਬਾਹਰ ਖੁੱਲ੍ਹਾ ਪਿਆ, ਆ ਇੱਥੇ ਬੈਠਾ ਮੈਂ 2 ਵਜੇ ਦਾ, ਤੇ ਪਹਿਲਾਂ 1 ਮਿੰਟ ਨਹੀਂ ਸੀ ਛੱਡ ਸਕਦੇ। ਆਉਣ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਸੱਥ ਦੇ ਵਿੱਚ, ਕਹਿੰਦੇ ਸਰਕਾਰ ਬਹੁਤ ਚੰਗੀ ਆ, ਕਹਿੰਦੇ ਸਰਕਾਰ ਨੇ ਮਾੜਾ ਕੁਛ ਨਹੀਂ ਸੀ ਕਰਿਆ। ਜੀ ਉਦੋਂ ਵੀ ਇੱਥੇ ਹੀ ਬੈਠਾ ਸੀ। ਬੈਠੇ? ਹਾਂਜੀ ਇੱਥੇ ਹੀ ਬੈਠਾ। ਕਿੰਨੀ ਕੁ ਚੰਗੀ ਲੱਗਦੀ ਆ ਸਰਕਾਰ? ਸਾਨੂੰ ਤਾਂ ਹੁਣ ਚੰਗੀ ਜਿਹੀ ਆ ਜੀ, ਗਰੀਬ ਨੂੰ ਤਾਂ ਕੋਈ ਚੰਗੀ ਆ ਜੇ ਤਾਂ ਨਹੀਂ, ਗਰੀਬ ਨੂੰ ਭਾ ਮਾੜੀ ਆ ਗਈ ਤਾਂ ਨਹੀਂ ਭਾ। ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ। ਸਾਡੇ ਤਾਂ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ, ਸਰਕਾਰਾਂ ਕਿੱਥੋਂ ਸਮਝਣਗੀਆਂ? ਕਿਉਂ ਨਹੀਂ ਸਮਝਦੇ ਸਾਨੂੰ ਤਾਂ, ਐਂ ਕਹਿੰਦੇ ਵੀ ਇਹ ਹੁਣ ਮਜਬੀ ਇੱਥੇ ਹੈ ਕਿਉਂ? ਤੁਸੀਂ ਵੀ ਤਾਂ ਰਹਿਣਾ ਹੀ ਆ, ਤੁਹਾਡੇ ਬਿਨਾ ਕਿਵੇਂ ਉਹ ਚੱਲੂ? ਤੁਸੀਂ ਵੀ ਤਾਂ ਰਹਿਣਾ ਹੀ ਆ ਇੱਥੇ। ਪਾਲਟੀਆਂ ਮੂੰਹ ਚੱਲਦਾ ਕੰਮ। ਜੇ ਮੈਂ ਤੇਰਾ ਗੋਹਾ ਕੂੜਾ ਸਿੱਟਦਾ ਤਾਂ ਮੇਰੇ ਪੱਖ ਕਰੇਗਾ, ਨਹੀਂ ਕਿਸੇ ਦਾ ਨਹੀਂ ਕੋਈ ਕਰਦਾ। ਬਿਲਕੁਲ। ਤਾਂ ਅਸੀਂ ਅੱਗੇ ਬਈ ਤੁਸੀਂ ਵੀ ਇਸ ਪਿੰਡ ਦੇ ਹੀ ਹੋਵੋਗੇ, ਆ ਜਾਓ ਉਰੇ ਨੂੰ, ਆ ਜਾਓ ਨੇੜ ਨੂੰ, ਆ ਜਾਓ। ਆਪਾਂ ਨਾ ਥੋੜਾ ਤੁਸੀਂ ਵੀ ਇਸ ਪਿੰਡ ਦੇ ਹੋ, ਤੇ ਕਿੰਨਾ ਕੁ ਕੁਛ ਇੱਥੇ ਦੇਖਿਆ ਆਪਦੀ ਉਮਰ ਦੇ ਵਿੱਚ? ਫੀਮ, ਭੁੱਕੀ, ਡੋਡੇ ਇਹ ਚੱਲਿਆ, ਉਸ ਤੋਂ ਬਾਅਦ ਸਿੰਥੈਟਿਕ ਨਸ਼ੇ ਆ ਗਏ, ਕਰੈਕਸ, ਸੀਸੀਆਂ ਵਗੈਰਾ ਆਈਆਂ, ਉਸ ਤੋਂ ਬਾਅਦ ਚਿੱਟੇ ਵਰਗੀ ਭਿਆਨਕ ਬਿਮਾਰੀ ਚਿੰਬੜੀ ਆ। ਕਿੰਨੇ ਕੁ ਘਰ ਉਜੜ ਗਏ ਆ ਤੁਹਾਡੇ ਪਿੰਡ ਦੇ, ਪਹਿਲਾਂ ਤਾਂ ਇਹ ਦੱਸ ਦਿਓ। ਸਾਡੇ 5-7 ਘਰ ਉਜੜ ਗਏ ਇਹਦੇ ਨਾਲ, ਚਿੱਟੇ ਨਾਲ ਹੀ ਉਜੜੇ ਆ। ਪਹਿਲਾਂ ਫੀਮ ਫੂਮ ਨਾਲ ਤਾਂ ਕੋਈ ਨਹੀਂ ਉਜੜਿਆ, ਕੁਛ ਨਹੀਂ ਕਿਸੇ ਨੂੰ, ਸਭ ਵਧੀਆ ਕੰਮ ਚੱਲਦਾ ਸੀ, ਅਗਲਾ ਕੰਮ ਕਰਦਾ ਸੀ, ਮਾੜੀ ਮੋਟੀ ਖਾ ਲੈਂਦਾ ਸੀ। ਇਹ ਚਿੱਟਾ ਜਦੋਂ ਦਾ ਆਇਆ, ਇਹ ਸਾਡੇ 8 ਸਾਲ ਹੋ ਗਏ ਪੂਰਾ ਜ਼ੋਰ ਤੇ ਚੱਲਦੇ, ਪੂਰਾ ਸਾਰਾ। ਹੁਣ ਤਾਂ ਤਕਰੀਬਨ ਇੱਥੇ 15-20 ਬੰਦੇ ਵੇਚੀ ਜਾਂਦੇ ਆ ਪੂਰੇ ਜ਼ੋਰ ਤੇ। ਆਉਂਦਾ ਕਿੱਥੋਂ ਆ ਬਾਈ ਚਿੱਟਾ ਇੱਥੇ? ਜਿਹੜਾ ਪਿੰਡ ਦੇ ਵਿੱਚ ਜਿਹੜੇ ਵੇਚਦੇ ਆ ਜਾਂ ਜਿਹੜੇ ਖਾਂਦੇ ਨੇ, ਉਹ ਲਿਆਉਂਦੇ ਕਿੱਥੋਂ ਨੇ? ਕੁਛ ਸੋਹ ਮਿਲਦੀ ਹੋਣੀ ਆ ਉਹਨਾਂ ਲਿਆਉਣ ਵਾਲਿਆਂ ਨੂੰ ਪਤਾ ਬਾਈ, ਸਾਨੂੰ ਇਸ ਗੱਲ ਬਾਰੇ ਕੀ ਪਤਾ। ਉਹ ਤਾਂ ਹੁਣ ਰੋਜ਼ ਤੁਸੀਂ ਟੀਵੀ ਤੇ ਵੀ ਦੇਖ ਲਓ, ਸਭ ਕਾਸੇ ਤੇ ਵੇਖਦੇ ਹੋ, ਜਿੱਥੋਂ ਆਉਂਦਾ, ਜਿਹੜੇ ਕਿਲਮਾਂ 'ਚ ਲਿਆਉਂਦੇ ਆ ਉਹ ਸਾਰੇ ਡੀਐਸਪੀ ਸਾਰਿਆਂ ਦੇ ਉਹਨਾਂ ਦੇ ਬੰਦੇ ਆ। ਉਹ ਕਿਸੇ ਮੰਤਰੀ ਦਾ ਬੰਦਾ ਹੈ, ਕੋਈ ਐਮਐਲਏ ਦਾ ਬੰਦਾ ਹੈ, ਕੋਈ ਅਫਸਰ ਦਾ ਬੰਦਾ ਹੈ, ਜਿਹੜੇ ਵੇਚਦਾ ਉਹਨਾਂ ਦੇ ਰਾਹੀਂ ਆਉਂਦਾ। ਹੋਰ ਮਾੜਾ ਬੰਦਾ ਕਿਲੋ ਇਹਨੂੰ ਕਿੱਥੋਂ ਲੂ?
30 ਲੱਖ ਦਾ ਹੋ ਗਿਆ। 1 ਕਿਲੋ 30 ਲੱਖ ਰੁਪਏ ਦਾ ਹੋ ਗਿਆ। ਮਾੜੇ ਬੰਦੇ ਕੋਲੇ 30 ਲੱਖ ਰੁਪਈਆ ਕਿੱਥੇ ਹੈ? ਹਾਈ ਲੈਵਲ ਤੇ ਕੰਮ ਚੱਲਦਾ ਉਹ ਲੈ ਕੇ ਆਉਂਦੇ। ਆਮ ਬੰਦੇ ਕੋਲ ਤਾਂ 5 ਗ੍ਰਾਮ ਦੇ ਪੈਸੇ ਆ, ਉਹ ਚੋਂ ਵੇਚ ਕੇ ਉਹ ਕਰੀ ਜਾਂਦੇ ਕੰਮ। ਕੀ ਲੱਗਦਾ ਇਹ ਬਿਮਾਰੀ ਚਿੰਬੜੀ ਕਿਵੇਂ ਜਵਾਕਾਂ ਨੂੰ, ਜਿਹੜੇ ਛੋਟੀ ਛੋਟੀ ਉਮਰ ਦੇ ਜਵਾਕ ਨੇ ਇਸ ਵੱਲ ਨੂੰ ਧੱਕੇ ਜਾ ਰਹੇ ਨੇ, ਡਿਪਰੈਸ਼ਨ ਦਾ ਸ਼ਿਕਾਰ ਮੰਨਦੇ ਹੋ ਜਾਂ ਕਿਵੇਂ ਆ? ਇਹ ਕੁਛ ਤਾਂ ਬੇਰੁਜ਼ਗਾਰੀ ਦਾ ਹੋ ਗਿਆ, ਜਦੋਂ ਕੰਮ ਨਹੀਂ ਮਿਲਦਾ ਕੋਈ ਵਿਹਲੇ ਹੋ ਗਏ, ਇਹਦਾ ਕਰਕੇ ਹੋ ਗਿਆ। ਕੁਛ ਸਰਕਾਰਾਂ ਦੀਆਂ ਨੀਤੀਆਂ ਹੋ ਗਈਆਂ, ਅੰਗਰੇਜ਼ਾਂ ਵਾਲਾ ਕੰਮ ਹੋ ਗਿਆ, ਪਾੜੋ ਤੇ ਰਾਜ ਕਰੋ। ਕੋਈ ਨਾ ਕੋਈ ਨਵੀਂ ਸਕੀਮ ਲੱਭ ਲੈਂਦੇ ਆ। ਪਹਿਲਾਂ ਸ਼ਰਾਬ ਚੱਲੀ ਸੀ, ਹੁਣ ਵਿੱਚ ਜਦੋਂ ਵੋਟਾਂ ਆਉਂਦੀਆਂ ਫਿਰ ਚਿੱਟਾ ਚੱਲ ਪੈਂਦਾ। ਹੁਣ ਤੁਹਾਨੂੰ ਹੋਰ ਕੀ ਗੱਲ ਦੱਸਾਂ, ਸ਼੍ਰੋਮਣੀ ਕਮੇਟੀ ਵੇਲੇ ਵੀ ਸ਼ਰਾਬ ਚੱਲ ਗਈ। ਹਾਂ ਚੱਲ ਗਈ। ਸ਼੍ਰੋਮਣੀ ਕਮੇਟੀ ਦੇ ਆਪਣੀਆਂ ਵੋਟਾਂ ਪਈਆਂ, ਆਪਣਾ ਦੀਨ ਧਰਮ ਆ ਸਾਰਾ, ਉਦੋਂ ਵੀ ਵਿੱਚ ਇਹ ਕੰਮ ਚੱਲ ਗਿਆ। ਤੇ ਅਫਸੋਸ ਹੁੰਦਾ ਵੀ ਅਸੀਂ ਇਹੋ ਜਿਹੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਜਿਹੜਾ ਪੰਜਾਬ ਗੁਰੂਆਂ ਨੇ ਸਾਜਿਆ ਸੀ ਤੇ ਅੱਜ ਉਹ ਨਸ਼ੇੜੀਆਂ ਦੇ ਨਾਂ ਨਾਲ ਜਾਨਣਾ। ਇਹਦਾ ਅਫਸੋਸ ਹੋਣ ਕਰਕੇ ਸਾਡੇ ਪਿੰਡ ਦੇ ਪੂਰਾ ਹੰਬਲਾ ਮਾਰਿਆ। ਸਾਰਾ ਪਿੰਡ ਸਹਿਮਤ ਹੈ, ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ, ਕੁਛ ਵੀ ਹੈ, ਸਾਰੇ ਸਹਿਮਤੀ ਹੈ। ਪਰ ਪ੍ਰਸ਼ਾਸਨ ਦਾ ਜੇ 10% ਵੀ ਸਾਨੂੰ ਦੇ ਦੇ, ਅਸੀਂ ਪਿੰਡੋਂ ਚਿੱਟਾ ਕੱਢ ਦਈਏ। ਜੇ 10% ਵੀ ਸਾਥ ਦੇ ਦੇ, ਸਾਨੂੰ 1% ਵੀ ਨਹੀਂ ਪ੍ਰਸ਼ਾਸਨ। ਐਮਐਲਏ ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ, ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ। ਬਲਕਾਰ ਸਿੱਧੂ ਕਹਿੰਦੇ ਅਸੀਂ ਸਾਡੇ ਬਲਕਾਰ ਸਿੱਧੂ ਦਾ ਫੂਲ ਹਲਕਾ ਗਿਆ, ਸਾਡੇ ਤਾਂ ਸੁਖਵੀਰ ਹੈਗਾ। ਸੁਖਵੀਰ ਨੂੰ ਵੀ ਪੁੱਛਿਆ ਸੀ, ਉਹ ਵੀ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ। ਸਾਰਿਆਂ ਨੂੰ ਹੀ ਪੁੱਛਦੇ ਆ, ਉਹ ਕਹਿੰਦੇ ਅਸੀਂ ਪੂਰਾ ਸਾਥ ਦੇਵਾਂਗੇ, ਆਪ ਕਹਿੰਦੇ ਪਿੰਡਾਂ ਦੇ ਵਿੱਚ ਆਵਾਂਗੇ। ਆਇਆ ਸੀ, ਇਹਨਾਂ ਦਾ ਕੈਂਪ ਲੱਗਿਆ ਸੀ, ਸਾਰੇ ਮਹਿਕਮੇ ਵਾਲੇ ਸੀ, ਇਹਨਾਂ ਨੇ ਇਕੱਠੇ ਹੋ ਕੇ ਬੰਦਿਆਂ ਨੇ ਉਹਨੂੰ ਦਿੱਤੀ ਸੀ ਐਪਲੀਕੇਸ਼ਨ। ਕਹਿੰਦੇ ਬੰਦੇ ਭੇਜੋ, ਇੱਥੋਂ ਪੁਲਿਸ ਗਈ, ਉੱਥੋਂ ਗੱਡੀ ਦੇ ਕੇ ਮੁੜ ਆਈ। ਉਹਨਾਂ ਨੂੰ ਫੋਨ ਕਰਤਾ ਪੁਲਿਸ ਵਾਲਿਆਂ ਨੇ। ਚਿੱਟਾ ਇੱਕ ਆਏ ਨਹੀਂ ਰੁਕਦਾ। ਉੱਥੋਂ ਜਿਹੜਾ ਇਹਨਾਂ ਦੇ ਪ੍ਰਸ਼ਾਸਨ ਵਾਲੇ ਹੈਗੇ, ਪਹਿਲਾਂ ਤਾਂ ਉਹਨਾਂ ਦੇ ਫੋਨ ਟੱਚ ਹੋਣੇ ਚਾਹੀਦਾ। ਉਸ ਦਿਨ ਇੱਕ SSP ਦਾ ਰੋਜ਼ ਲਾਇਆ ਪਿਆ ਨੰਬਰ ਆ, ਰੋਜ਼ ਸਾਡਾ ਟੋਲ ਫ੍ਰੀ ਨੰਬਰ ਆ, ਜਿਹੜਾ ਇੱਥੇ ਪ੍ਰਸ਼ਾਸਨ ਦੀ ਡਿਊਟੀ ਲੱਗਦੀ ਆ, ਉਸ ਤੋਂ ਬਾਅਦ ਉਹਦੀ ਕਾਲ ਚੈੱਕ ਹੋਣੀ ਚਾਹੀਦੀ ਆ, ਫਿਰ ਜਾ ਕੇ ਕੰਟਰੋਲ ਹੋਊਗਾ। ਆਏ ਨਹੀਂ ਹੁੰਦਾ ਇਹ ਮੇਨ ਜਿਹੜਾ ਅਸੀਂ ਹੁਣ ਜਿਵੇਂ ਇੱਥੇ ਅਸੀਂ ਫੜ ਲਿਆ, ਹੁਣ ਤੂੰ 100 ਗ੍ਰਾਮ 50 ਗ੍ਰਾਮ ਹੈ, ਤੁਰਿਆ ਜਾਂਦਾ ਬੰਦਾ ਛੱਡ ਦੂਗਾ ਉਹਨੂੰ। ਕੰਟਰੋਲ ਕਿਹੜੇ ਲੋਟ ਹੋਣਾ? ਕੰਟਰੋਲ ਤਾਂ ਜੇ ਪ੍ਰਸ਼ਾਸਨ ਦਾ ਪੂਰਾ ਪੈਰਾਂ ਤੇ ਦੇਵੇਗਾ ਤੇ ਗੱਲਾਂ ਨਾਲ ਕਹਿਣ ਨਾਲ ਕੁਝ ਨਹੀਂ ਹੋਣ ਲੱਗਦਾ। ਨਾਲੇ ਅਸੀਂ ਬਾਈ ਜੀ 1-2 ਬੰਦੇ ਫੜੇ ਇੱਥੇ, ਜੋ ਅਸੀਂ ਫੜ ਲੈਂਦੇ ਆ, ਖਾਣ ਵਾਲਾ ਫੜ ਲਿਆ, ਖਾਣ ਵਾਲੇ 2 ਲੱਪੜ ਮਾਰਦੇ ਆ, ਤੇ ਉਹਦੀ ਕਹਿੰਦਾ ਬਈ ਫਲਾਣੇ ਤੋਂ ਲਿਆ। ਜਦੋਂ ਉਹਨੂੰ ਫੜ ਲਿਆ ਜਾ ਕੇ ਉਹ ਫੜਾਉਂਦਾ, ਜਦੋਂ ਉਹਨੂੰ ਜਾ ਕੇ 2 ਲੱਪੜ ਮਾਰਦੇ, ਉਹਦੀ ਸੈਨ ਬਾਈ ਫਲਾਣੇ ਤੋਂ ਲਿਆਗਾ। 4 ਨਿਕਲਦੇ, ਫਿਰ ਪੁਲਿਸ ਕਿਉਂ ਨਹੀਂ ਕਰ ਸਕਦੀ? ਜੋ ਅਸੀਂ ਇੱਕ ਬੰਦੇ ਨੂੰ ਫੜ ਕੇ 4 ਬੰਦੇ ਗਾਹਾਂ ਦੀ ਗਾਹਾਂ ਉੱਧੜ ਪੈਂਦੇ ਆ, ਤੇ ਪੁਲਿਸ ਕਿਉਂ ਨਹੀਂ ਕਰ ਸਕਦੀ? ਪੁਲਿਸ ਤਾਂ ਸਭ ਕੁਛ ਉਹਨਾਂ ਕੋਲ ਤਾਂ ਉਹ ਵੀ ਹੈ, ਸਾਡੇ ਕੋਲ ਅਖਤਿਆਰ ਵੀ ਕੁਛ ਨਹੀਂ ਛੱਡਦਾ। ਅਸੀਂ ਤਾਂ ਆਪਦੀ ਮਾੜਾ ਮੋਟਾ ਜਿਹੜਾ ਕਰ ਸਕਦੇ ਆ ਵੀ ਘੂਰ ਕੱਪ, ਅਸੀਂ ਘੂਰ ਕੱਪ ਨਾਲ 4 ਬੰਦੇ ਕੱਢੇ ਆ, ਤੇ ਪੁਲਿਸ ਨੇ ਇੱਕ ਵੀ ਨਹੀਂ। ਜਿਹੜਾ ਅਸੀਂ ਫੜਾ ਤਾਂ ਉੱਥੇ ਹੀ ਕੰਮ ਥਾਂ ਠੱਪ ਹੋ ਜਾਂਦਾ। ਜਿਹੜਾ ਖਾਣ ਵਾਲਾ ਖਾਣਾ ਨੂੰ ਫੜਨੇ ਕਿੱਥੋਂ ਲਿਆ ਸੀ, ਉਹ ਸਹੀ ਨੇ ਦੱਸਦਾ ਵੀ ਇੱਥੋਂ ਲਿਆ। ਉਹਨੂੰ ਇੱਕ ਪਾਸੇ SSP ਸਾਹਿਬ ਦੇ ਟੋਲ ਫ੍ਰੀ ਨੰਬਰ ਹੈ, ਦੂਜੇ ਪਾਸੇ ਜੇ ਉਹਨਾਂ ਨੇ ਕੰਟਰੋਲ ਕਰਨਾ, ਹਰੇਕ ਥਾਣੇ ਦੇ ਵਿੱਚ ਜਦੋਂ ਰੇਡ ਕਰਨ ਆਉਂਦੇ ਆ, ਉਹਨਾਂ ਦੇ ਮੁਲਾਜ਼ਮਾਂ ਦੀ ਥੱਲੇ ਦੀ ਨੰਬਰ ਚੈੱਕ ਹੋਣਾ ਚਾਹੀਦਾ। ਕਾਰ ਤਾਂ ਉਹਨਾਂ ਦੀ ਪਹਿਲਾਂ ਆ ਜਾਂਦੀ ਹੈ, ਪਾਸੇ ਕਰ ਦਿਓ। ਇਹ 50 ਗ੍ਰਾਮ ਦੀ ਚੀਜ਼ ਆ, ਸਾਈਡ ਤੇ ਇੱਟ ਥੱਲੇ ਰੱਖ ਕੇ ਪਰੇ ਹੋ ਜਾਂਦੇ ਹੋ। ਚਿੱਟਾ ਰੁਕੂ ਕਿਹੜੇ ਤਰੀਕੇ ਨਾਲ? ਚਿੱਟਾ ਰੁਕਣਾ ਹੈਗਾ ਜੇ ਪ੍ਰਸ਼ਾਸਨ ਦਾ ਜ਼ੋਰ। ਜਿਹੜੇ ਪਹਿਲਾਂ ਕਹਿੰਦੇ ਸੀ ਪਿੰਡਾਂ 'ਚ ਸਾਡਾ ਕਮੇਟੀਆਂ ਸਾਥ ਦੇਣ, ਪਿੰਡਾਂ 'ਚ ਤਾਂ ਪੂਰੇ ਜ਼ੋਰਾਂ ਦੀਆਂ ਕਮੇਟੀਆਂ ਬਣੀਆਂ ਬੈਠੀਆਂ। ਜੇ ਹੁਣ ਕੋਈ ਇਕੱਲਾ ਬੰਦਾ ਹੁੰਦਾ, ਉਹਦੇ ਨਾਲ ਲੜਾਈ ਕਰਦੇ ਤੇ। ਬਈ ਤੁਹਾਡਾ ਕੀ ਕਹਿਣਾਗਾ? ਤੁਸੀਂ ਇੱਥੇ ਹੱਸ ਰਹੇ ਸੀ, ਤੁਹਾਨੂੰ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੋ, ਕੀ ਕਹਿਣਾ ਹੈਗਾ ਤੁਹਾਡਾ? ਹੱਸ ਰਹੇ ਸੀ ਇੱਥੇ। ਅਸੀਂ ਕਮੇਟੀ ਸਾਰੇ ਇਕੱਠੀ ਬਣਾਈ ਹੈ, ਸਾਰਿਆਂ ਨੇ ਸਾਥ ਦਿੱਤਾ। ਮੈਂ ਤਾਂ ਉਦੋਂ ਪਹਿਲਾਂ ਵੀ ਕਮੇਟੀ ਤੋਂ ਪਹਿਲਾਂ ਵੀ ਮੈਂ ਬੰਦੇ ਘੇਰਦਾ ਰਿਹਾ, ਚਿੱਟੇ ਵਾਲੇ ਫੜਾਉਂਦਾ ਵੀ ਰਿਹਾ, ਪੁਲਿਸ ਵਾਲੇ ਫੜ ਕੇ ਲਿਜਾ ਕੇ ਛੱਡ ਦਿੰਦੇ ਸੀ। ਸਾਡਾ ਖੇਤ ਉੱਧਰ ਕੋਤਰੀ ਬੰਨੀ ਹੈ, ਮੈਂ ਉੱਥੇ ਕੰਮ ਕਰਦਾ। ਜੋਰਾ ਵੀ ਕੋਈ ਚਿੱਟੇ ਵਾਲਾ ਸੀ, ਮੈਂ ਫੜਦਾ ਸੀ। ਇੱਕ ਦਿਨ ਮੈਂ ਚਿੱਟੇ ਵਾਲਾ ਫੜਿਆ, ਮੇਰੇ ਦੁਆਲੇ 20 ਜਣੇ ਆ ਕੇ ਖੜੇ ਹੋ ਗਏ, ਵਿਹੜੇ ਵਾਲੇ ਜਿਹੜੇ ਚਿੱਟਾ ਵੇਚਦੇ ਸੀ। ਮੈਂ ਮੇਰੇ ਗੇੜੇ ਨਾਲ ਘੋੜੀ ਮੂੰਹ ਗੇੜੇ ਦੇਈ ਜਾਣ, ਮੈਨੂੰ ਕਹਿੰਦੇ ਵੀ ਚਾਬੀ ਦੇ ਦੇ। ਮੈਂ ਚਾਬੀ ਨਹੀਂ ਮੈਂ ਦਿੰਦਾ। ਪਹਿਲਾਂ ਦੱਸੋ ਵੀ ਉੱਥੋਂ ਲੈਣ ਆਇਆ ਸੀ ਕਿ ਨਹੀਂ ਲੈਣ ਆਇਆ ਸੀ? ਉਹ ਕਹਿੰਦੇ ਸਾਥੋਂ ਲੈਣ ਆਇਆ ਸੀ। ਕਿਸੇ ਨੇ ਕੁਛ ਨਹੀਂ ਕਿਹਾ। 2-4 ਬੰਦੇ ਹੋਰ ਸੀ ਮੇਰੇ ਨਾਲ, ਅਸੀਂ ਚਾਬੀ ਫੜਾ ਕੇ ਉਹ ਵਗ ਗਏ। ਅਸੀਂ ਤਾਂ ਪਹਿਲੇ ਹੀ ਸਾਥ ਦੇਣ ਨੂੰ ਤਿਆਰ ਹਾਂ ਵੀ ਚਿੱਟੇ ਵਾਲੇ ਬੰਦ ਹੋਣੇ ਚਾਹੀਦੇ। ਸਾਡੇ ਆਪਦੇ ਬੰਦੇ ਖਾਂਦੇ ਸੀ, ਉਹ ਹੁਣ ਛੱਡਤਾ ਵੀ ਅਸੀਂ ਤਾਂ ਫੜਾਉਣ ਨੂੰ ਤਿਆਰ ਹਾਂ ਹੁਣ ਵੀ। ਹਾਂ, ਤੁਹਾਡੇ ਆਪਦੇ ਬੰਦੇ ਖਾਂਦੇ ਸੀ, ਨਸ਼ਾ ਕਰਦੇ ਸੀ ਕੰਮ ਵਾਲੇ, ਤੇ ਹੁਣ ਉਹ ਛੱਡ ਗਏ ਆ ਨਸ਼ਾ? ਉਹ ਛੱਡ ਗਏ ਸਾਰੇ। ਤੇ ਅਸੀਂ ਤਾਂ ਪੂਰਾ ਜ਼ੋਰ ਲਾਈ ਜਾਂਦੇ ਹਾਂ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਿੱਟਾ। ਇਹਦੇ ਨਾਲ ਦੇਖਦੇ ਕੋਈ ਇੱਕ ਦੂਜਾ ਟੀਕਾ ਲਾਉਂਦਾ ਹੈ ਤਾਂ ਏਡਜ਼ ਵੀ ਹੁੰਦੀ ਹੈ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਕਰਿਆੜ ਵਾਲੇ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਜਿਹੜਾ ਇਕੱਠ ਆ ਉਹ ਹੋ ਚੁੱਕਿਆ, ਪੂਰਾ ਪਿੰਡ ਤਕਰੀਬਨ ਪਹੁੰਚ ਗਿਆ ਗਾ। ਅਸੀਂ ਗੱਲਬਾਤ ਸਾਰਿਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਪਿੰਡ ਦੇ ਹੋ ਤੁਸੀਂ? ਕਿੰਨਾ ਕੁ ਨਸ਼ਾ ਗਾ, ਕਿੰਨਾ ਕੁ ਇੱਥੇ ਵਿਕਦਾ? ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ, ਅਸੀਂ ਤਾਂ ਲੋਕਡਾਊਨ 'ਚ ਲੈ ਲਿਆ ਸੀਗਾ। ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ। ਸਾਡਾ ਮੰਨ ਲਓ 6-7 ਘਰ ਆਏ ਸੀ ਉੱਧਰ ਬੀਹੀ 'ਚ, ਸਾਡਾ 6-7 ਘਰਾਂ ਦਾ ਚਿੱਟੇ ਵਾਲਿਆਂ ਨਾਲ ਪੰਗਾ ਪੈ ਗਿਆ, ਬਲ ਕੇ ਸਾਡੇ ਉੱਤੇ ਪਰਚਾ ਕਰਵਾ ਗਈ। ਜਿਹੜੇ ਨਸ਼ੇੜੀ ਆਉਂਦੇ ਨੇ ਇੱਥੋਂ ਬਾਹਰਲੇ ਪਿੰਡਾਂ ਦੇ ਆਉਂਦੇ ਨੇ ਜਾਂ ਫਿਰ ਇਸੇ ਪਿੰਡ ਦੀ ਨੇ? ਸਾਡੇ ਆਪਦੇ ਪਿੰਡ ਦੀ ਸੀਗੇ ਜੀ। ਉਹ ਭੋਲਾ ਸਿੰਘ ਨੇ ਬਾਈ ਨੇ ਉਦੋਂ ਪੇਸ਼ ਕਰਾਏ ਸੀਗੇ ਜਾ ਕੇ। ਤੁਹਾਡੇ ਨਾਲ ਪਹਿਲਾਂ ਗੱਲ ਹੋ ਚੁੱਕੀ ਹੈ। ਜਦੋਂ ਅਸੀਂ ਪੁਲਿਸ ਨੂੰ ਬੁਲਾਇਆ ਕਰੀਏ ਤੇ ਉਹ ਭੱਜਿਆ ਕਰਨ, ਅਸੀਂ ਫੜੇ ਜਾਇਆ ਕਰੀਏ, ਚਿੱਟੇ ਵਾਲੇ ਫੜਿਆ ਨਾ ਜਾਇਆ ਕਰਨ। ਕਿਉਂ? ਕਾਹਦੇ ਕਾਰਨ?
ਬਾਈ ਜੀ ਤੁਸੀਂ ਇਸੇ ਪਿੰਡ ਦੀ ਹੋ? ਹਾਂ ਜੀ ਹਾਂ, ਸਾਨੂੰ ਬੋਲਣਾ ਨਹੀਂ ਨਹੀਂ ਬੋਲ ਤਾਂ ਲਓਗੇ ਜਿਹੜੀਆਂ ਗੱਲਾਂ ਹਾਂਜੀ 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 ਬੜੇ ਤਪੇ ਫਾਟਕਾਂ ਤੇ ਸਿਗਨੇਚਰ ਫੜਿਆ ਸੀ 15-20 ਪੱਤੇ। ਉਹ ਸਾਡੇ ਦੁਕਾਨ ਵਾਲਾ, ਉਹ ਡੀਪੂ ਵਾਲਾ ਸੀ ਜਾਂ ਪਰਚੂਰ ਦੀ ਦੁਕਾਨ ਸੀ, ਉਹ ਤੇ ਕੋਈ ਕਾਰਵਾਈ ਨਹੀਂ ਕਰੀ। ਛੋਟੇ ਰਾਮ ਤਪੇ ਥਾਣੇ ਦੇ ਨੇ, ਅਸੀਂ ਫੜਾ ਕੇ ਸਾਰੇ ਜਾਣੇ ਜਾਂ ਨਾਲ ਸਾਡੇ ਬੰਦੇ, ਹਾਂ ਬਿਆਨ ਵੀ ਲਿਖਾ ਕੇ ਆਏ, ਗਵਾਹੀ ਵੀ ਦੇ ਕੇ ਆਏ, ਕੋਈ ਕਾਰਵਾਈ ਨਹੀਂ ਕਰੀ। ਉਹਨੂੰ ਲਿਜਾ ਕੇ ਦੂਜੇ ਨੇ ਛੱਡਤਾ, ਦੂਜੇ ਨੇ ਦੁਕਾਨ ਖੋਲ ਕੇ ਬਹਿ ਗਿਆ। ਉਹ ਸਾਡੇ ਪਿੰਡ ਇੱਥੇ ਆਏ ਸੀ ਪੱਤੇ ਲੈ ਕੇ, ਰਾਤ ਨੂੰ ਕੋਟ ਦੇ ਬੰਦੇ ਸੀ 3। ਅਸੀਂ ਉਹਨਾਂ ਤੋਂ ਫੜੇ, ਉਹ 5 ਪੱਤੇ ਫੜੋ ਕਿ ਤੜਕੇ ਹੁਣ ਬੰਦਾ ਫੜਾ ਦਾਂਗੇ। ਅਸੀਂ ਜਾ ਕੇ ਬੰਦਾ ਫੜਿਆ। ਕਹਿੰਦੇ ਕੀ ਨੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਜਾਂ ਹੁਣ ਗੱਲਬਾਤ? ਕਹਿੰਦੇ ਕਾਰਵਾਈ ਕਰਾਂਗੇ, ਤੇ ਕੋਈ ਕਾਰਵਾਈ ਨਹੀਂ ਹੋਈ ਉੱਥੇ। ਇੱਕ ਡੀਪੂ ਵਾਲਾ ਤੇ ਇੱਕ ਉਹ ਪਰਚੂਨ ਦੀ ਦੁਕਾਨ ਕਰਾ, ਚਲੋ ਮੈਡੀਕਲ ਤਾਂ ਵੀ ਉਹ ਰੱਖ ਸਕਦੇ ਆ ਬੰਦੇ, ਪਰਚੂਨ ਵਾਲਾ ਵੀ ਰੱਖ ਸਕਦਾ। ਉਦੋਂ ਬਾਅਦ ਉੱਥੇ ਹੋਰ ਕੇਲਿਆਂ ਦੀਆਂ ਰੇਹੜੀਆਂ ਸੀ, ਉਹ ਵੀ ਰੱਖਦੇ ਆ ਬੰਦੇ। ਕਿਸੇ ਨੂੰ ਕੁਝ ਨਹੀਂ ਕਰਿਆ। ਉਹ ਦੂਜੇ ਨੇ ਦੁਕਾਨ ਖੋਲੇ ਦਰਾਜ ਵਾਲੇ ਫਾਟਕਾਂ ਤੇ ਹੈ। ਹਾਂ, ਇੱਕ ਸਾਨੂੰ ਜਦੋਂ ਫੜਿਆ ਉਹਦੀ ਉਹਦੇ ਘਰ ਵਾਲੇ ਦਾ ਫੋਨ ਆਇਆ, ਉਹ ਕਹਿੰਦੀ ਵੀ ਮੇਰਾ ਦਿਓਰ ਵੀ ਵੇਚਦਾ, ਤੁਸੀਂ ਉਹਨੂੰ ਫੜੋ। ਜਦੋਂ ਉੱਥੇ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ, ਉੱਥੇ ਉਹਨੂੰ ਅਸੀਂ ਕਿਵੇਂ ਫੜਦੇ? ਠੀਕ ਹੈ ਨਾ, ਕੋਈ ਉਹਦੀ ਕਾਰਵਾਈ ਨਹੀਂ ਹੋਈ। ਕਹਿੰਦੇ ਸੱਚੋ ਗਿਆ ਵਾ ਡਿਊਟੀ ਤੇ। ਹਾਂ, ਉਹਦਾ ਤਾਂ ਹੋ ਸਕਦਾ ਨਾ, ਮੈਡੀਕਲ ਦਾ ਤਾਂ ਕੁਛ ਮਰਜ਼ੀ ਹੋ ਜੇ। ਕੀ ਲੱਗਦਾ ਜਿਹੜੀ ਸਰਕਾਰ ਨੇ ਕਹਿ ਰਹੀ ਆ ਅਸੀਂ ਬਦਲਾਅ ਕਰਾਂਗੇ, ਅਸੀਂ ਨੀਤੀਆਂ ਲਿਆਵਾਂਗੇ, ਨਵੀਆਂ ਨੀਤੀਆਂ ਲਿਆਵਾਂਗੇ, ਜਿਵੇਂ ਹੁਣ ਪਟਵਾਰੀਆਂ ਦੇ ਉੱਪਰ ਵੀ ਅਸਮਾਂ ਵਗੈਰਾ ਲੱਗ ਗਈ ਹੈਗੀ, ਜਿਹੜੇ ਧਰਨਾ ਲਾਉਣਗੇ ਜਾਂ ਉਹਨਾਂ ਦੇ ਉੱਪਰ ਉਹਨਾਂ ਨੂੰ ਵੀ ਸਿੱਧਾ ਉਸ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਗਿਆ ਹੈਗਾ। ਸਰਕਾਰ ਬੜੇ ਸਖਤ ਕਾਨੂੰਨ ਕਰ ਰਹੀ ਹੈਗੀ। ਉਹ ਤਾਂ ਹੱਕ ਹੈ ਨਾ ਪਟਵਾਰੀ ਦਾ। ਪਟਵਾਰੀ ਕਰਦੀ ਗੱਲ ਤਾਂ 100 ਤੋਂ ਇੱਕੋ ਹੀ ਸਹੀ ਕਰਦਾ ਗਾ। ਹੁਣ ਸਾਡੇ ਪਿੰਡ ਦਾ ਹੈਗਾ 3 ਮਹੀਨੇ ਹੋ ਗਏ, ਉਹਦੇ ਉਹ ਲਾਹੀ ਨਹੀਂ ਗਈ, ਕੱਟੀ ਨਹੀਂ ਗਈ, ਕੀ ਇਹਨਾਂ ਦਾ HP ਅਸੀਂ ਕਰਾਉਣੀ ਸੀ। 3 ਮਹੀਨੇ ਹੋ ਗਏ ਹੁਣ ਤੁਰੀ ਫਿਰਦੇ ਨੂੰ, ਕੱਟੀ ਨਹੀਂ ਉਹਨੇ। ਹਾਂ, ਪੈਸੇ ਵੀ ਦੇ ਹਟੇ, ਫਿਰ ਵੀ ਪੈਸੇ ਵੀ ਨਹੀਂ ਲਏ ਹੱਥੋਂ। ਬਾਈ ਜੀ ਇਸੇ ਪਿੰਡ ਦੀਆਂ ਤੁਸੀਂ ਵੀ ਕਿੰਨਾ ਕਿ ਇੱਥੇ ਦੇਖਿਆ ਆ ਜਿਹੜਾ ਉਹ ਦੌਰ ਚੱਲਿਆ, ਕਹਿੰਦੇ ਕਿ ਕਮੇਟੀਆਂ ਬਣਨ ਤੋਂ ਬਾਅਦ ਹੀ ਕੰਟਰੋਲ ਹੋਇਆ? ਬਹੁਤ ਦੇਖਿਆ ਬਾਈ, ਹੁਣ ਫਰਕ ਆਗਾ। ਹੁਣ ਫਰਕ ਆ, ਬੇਫਿਕਰ ਹੋ ਕੇ ਸੌਂ ਜਾਂਦੇ ਹੋ ਨਾ? ਹੁਣ ਹੈ ਵਧੀਆ ਬਾਈ, ਹੁਣ ਫਰਕ ਆਗਾ, ਸੌਂ ਜਾਂਦੇ ਹੋ। ਤੁਸੀਂ ਵੀ ਬਾਈ ਕਮੇਟੀ ਮੈਂਬਰ ਹੋ? ਹਾਂਜੀ ਹਾਂਜੀ ਬਾਈ ਜੀ। ਕਿੰਨਾ ਕੁ ਜਵਾਕ ਜਿਹੜੇ ਨਸ਼ੇ ਵਾਲੀ ਔਸ 'ਚ ਪੈ ਗਏ ਸੀ ਦਲਦਲ 'ਚ, ਤੇ ਹੁਣ ਨਿਕਲਦੇ ਨਜ਼ਰ ਆ ਰਹੇ ਆ? ਹਾਂਜੀ ਬਿਲਕੁਲ, ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਜੀ ਪਹਿਲਾਂ ਨਾਲੋਂ। ਪਹਿਲਾਂ ਸਾਡੇ ਉੱਧਰ ਮੇਰੇ ਗੁਆਂਢ 'ਚ ਬਹੁਤ ਜ਼ਿਆਦਾ ਸ਼ਰੇਆਮ ਵਿਕਦਾ ਸੀਗਾ, ਤੇ ਵੀ ਇੰਨਾ ਕੀ ਭਰਮਾਰ ਹੁੰਦੀ ਸੀ ਮੋਟਰਸਾਈਕਲਾਂ ਦੀ, ਵੀ ਜਿਵੇਂ ਕੋਈ ਚੰਡੀਗੜ੍ਹ ਚੌਂਕ ਹੋਵੇ, 10 ਇੱਧਰ ਲਾਂਗੇ 10 ਇੱਧਰ ਲਾਂਗੇ, 5 ਇਹਨਾਂ ਕੇ ਇੰਨਾ ਜ਼ਿਆਦਾ ਮਤਲਬ ਕਿ ਉੱਥੇ ਪ੍ਰਕੋਪ ਜ਼ਿਆਦਾ ਸੀਗਾ ਚਿੱਟੇ ਦਾ। ਤੇ ਜਦੋਂ ਅਸੀਂ ਕਮੇਟੀ ਦੇ ਮਤਲਬ ਕਿ ਆਈ ਆ ਹੋਣ ਦੇ ਵਿੱਚ, ਉਦੋਂ ਉਸ ਟਾਈਮ ਤੋਂ ਬਾਅਦ ਅੱਜ 60-70% ਕਾਫੀ ਮਤਲਬ ਕਿ ਟਕਿਆ ਹੈਗਾ ਗਾ। ਸਰਕਾਰ ਕਿੰਨਾ ਕੁ ਸਾਥ ਦੇ ਰਹੀ ਆ? ਸਰਕਾਰ ਬਾਰੇ ਤਾਂ ਨਹੀਂ ਕੁਛ ਕਹਿ ਸਕਦੇ, ਪ੍ਰਸ਼ਾਸਨ ਦੀ ਗੱਲ ਦੱਸਦੇ, ਪਰ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਰਿਹਾ ਬਿਲਕੁਲ ਵੀ। ਅਸੀਂ ਗਏ ਹਾਂ ਕਈ ਵਾਰ, ਬਾਈ ਜੀ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਅਸੀਂ ਉੱਥੋਂ ਤਵੇ ਤੋਂ ਫੜਿਆ ਸੀਗਾ ਆਪਣੇ ਜਿਹਨੂੰ ਸਿਗਨੇਚਰ ਵਗੈਰਾ ਕਹਿ ਜਾਂਦੇ ਆ, ਜਦੋਂ ਸਾਡੀ ਉੱਥੇ ਗੱਲ ਹੋਈ ਤਾਂ ਉਹ ਕਹਿੰਦੇ ਵੀ NDPS 'ਚ ਨਹੀਂ ਆਉਂਦਾ, ਅਸੀਂ ਇਹਨਾਂ 'ਤੇ ਪਰਚਾ ਨਹੀਂ ਦੇ ਸਕਦੇ। ਤੇ ਉਹਨਾਂ ਨੇ ਪਹਿਲਾਂ ਜਿਹੜੀ ਗੱਲ 'ਚ ਉਹ ਨਿਕਲਦਾ ਸੀ ਪ੍ਰਸ਼ਾਸਨ, ਕਹਿੰਦੇ ਸੀ ਵੀ ਕੱਲਾ ਤੁਸੀਂ ਕਮੇਟੀ ਮੈਂਬਰ ਸਾਡੇ ਕੋਲ ਵੀ ਬਿਆਨ ਦੇ ਕੇ ਜਾਓ। ਅਸੀਂ ਉੱਥੇ 4 ਕਮੇਟੀ ਵਾਲਿਆਂ ਨੇ ਪਰਸਨਲੀ ਤੌਰ 'ਤੇ ਅਸੀਂ ਬਿਆਨ ਵੀ ਦੇ ਕੇ ਆਏ ਹਾਂ, ਉਸ ਦੇ ਬਾਵਜੂਦ ਵੀ ਉਹਨਾਂ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ, ਆਪਣੀ ਗੱਲ ਚੱਲ ਰਹੀ ਸੀ ਬਾਈ। ਕਿੰਨੇ ਕੁ ਜਿਹੜੇ ਤੁਸੀਂ ਕਹਿੰਦੇ ਸੀ ਕਿ ਸਾਨੂੰ ਸੌਣਾ ਨਹੀਂ ਸੀ ਮਿਲਦਾ, ਖੜਨਾ ਨਹੀਂ ਸੀ ਮਿਲਦਾ, ਇੰਨਾ ਕਿ ਜਿਹੜਾ ਕਿ ਸਾਡੇ ਏਰੀਆ ਦੇ ਵਿੱਚ ਨਸ਼ਾ ਸੀ ਜਿਹੜਾ ਕਿ ਉਹ ਵਿਕਦਾ ਸੀ। ਸ਼ੁਰੂਆਤ 'ਚ ਸਾਡਾ ਹੀ ਪੰਗਾ ਪਿਆ ਸੀਗਾ ਜੀ ਅਸਲ 'ਚ। ਅਸੀਂ ਬੈਨ ਵਾਲੇ ਸੀਗੇ, ਬੈਨ ਵਾਲੇ ਛੁੱਟੀ ਸੀਗੇ, ਲੋਕਡਾਊਨ ਹੋਇਆ ਹੋਇਆ ਸੀਗਾ, ਠੀਕ ਹੈ। ਉਦੋਂ ਅਸੀਂ ਇਸ ਕੰਮ ਤੇ ਸੀ, ਚਲੋ ਸਾਥ ਸਾਡਾ ਮਿਲਿਆ, ਵਧੀਆ ਦਿੱਤਾ, ਪਰ ਸਾਨੂੰ ਪ੍ਰਸ਼ਾਸਨ ਨੇ ਨਹੀਂ ਕੁਛ ਦਿੱਤਾ। ਉਹਦੇ ਵਿੱਚ ਸ਼ਿਕਾਇਤ ਇੱਕੋ ਹੀ ਆ ਸਾਰਿਆਂ ਦੀ ਕਿ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਰਿਹਾ। ਜੇ ਪ੍ਰਸ਼ਾਸਨ ਕਰ ਲੇ ਜੀ ਕੀ ਨਹੀਂ ਹੋ ਸਕਦਾ। ਇੱਥੇ ਕੋਈ 4 ਬੰਦੇ ਬੈਠੇ ਹੈਗੇ, ਜੇ ਕੋਈ ਇੱਕ ਬੰਦਾ ਗਲਤ ਹੋਵੇ ਵਿੱਚ ਉਹਦੀ ਚੱਕ ਸਕਦੇ ਆ, ਠੀਕ, ਉਹਨਾਂ ਨੂੰ ਅਸੀਂ ਚੱਕ ਸਕਦੇ ਹਾਂ, ਪਰ ਅਸੀਂ ਚਿੱਟੇ ਵਾਲਿਆਂ ਨੂੰ ਨਹੀਂ ਅਸੀਂ ਕੋਈ ਕੰਟਰੋਲ ਕਰ ਸਕਦੇ। ਵੋਟ ਕਿੰਨੀ ਕਾ ਬਈ ਇਸ ਪਿੰਡ ਦੀ, ਕਿੰਨਾ ਕੁ ਆਬਾਦੀ ਹੋਣੀ ਹੈ ਇਸ ਪਿੰਡ ਦੀ? 3500 ਆ। ਜਿਹੜਾ ਕੋਈ ਚਿੱਟੇ ਵਾਲਾ ਬਣਿਆ ਨਾ, ਉਹਦੀ ਪ੍ਰਾਪਰਟੀ ਜ਼ਬਤ ਹੋਵੇਗਾ, SDM ਦਾ ਲੱਗਿਆ ਹੋਵੇ ਡਿਊਟੀ, DC ਸਾਹਿਬ ਦੀ ਲੱਗੀ ਹੋਵੇ, ਵੀ ਜਿਹੜੀ ਉਹਦੀ ਪ੍ਰਾਪਰਟੀ ਹੈ ਕਿੱਥੋਂ ਆਈ ਹੈ, ਚਿੱਟੇ ਵਾਲੇ ਦੀ ਨਾਲ ਦੀ ਨਾਲ ਜ਼ਬਤ ਹੋਵੇ। 2-4 ਜਣਿਆਂ ਦੀ ਹੋ ਜੇ ਤਾਂ ਫਿਰ ਚਿੱਟਾ ਆਪ ਦੇ ਆਪ ਬੰਦ ਹੋ ਜੇ। ਨਾਲੇ ਕਹਿੰਦੇ ਪਿੰਡ ਵਾਲੇ ਮੰਗਰ ਪਾ ਜਾਂਦੇ ਆ, ਛਡਾਉਣ ਪਾ ਜਾਂਦੇ ਆ, ਪਹਿਲਾਂ ਜ਼ਮਾਨਤਾਂ ਭਰਨ ਲੱਗ ਜਾਂਦੇ ਆ। ਉਹਦਾ ਲੱਗ ਹੀ ਜਾਂਦਾ, ਨਾਲ ਪ੍ਰਾਪਰਟੀ ਤਾਂ ਨਹੀਂ ਜਾਂਦੀ ਕਿਸੇ ਪਾਸੇ, ਉਹਦੀ ਬੈਲੈਂਸ ਤਾਂ ਨਹੀਂ ਜਾਂਦਾ, ਬੈਂਕਾਂ 'ਚ ਤਾਂ ਪਿਆ ਹੀ ਹੈ, ਪ੍ਰਾਪਰਟੀ ਵੀ ਦਿਸੀ ਜਾਂਦੀ ਹੈ। ਉਹ ਤੇ ਕੁਛ ਨਹੀਂ, ਕੋਈ ਕਾਰਵਾਈ ਹੋ ਜੇ 2-4 ਤੇ ਆਪੇ ਕੰਮ ਰੁਕ ਜੇ ਚਿੱਟੇ ਦਾ। ਹੁਣ ਤਾਂ ਪਿੰਡ ਦੇ ਤੌਰ ਤੇ ਰੁਕ ਰਿਹਾ ਪਏ ਸਾਰਾ ਜੋ ਕੁਛ ਕਰ ਰਿਹਾ, ਪ੍ਰਸ਼ਾਸਨ ਦਾ 1% ਵੀ ਕੋਈ ਉਹ ਨਹੀਂ ਹੱਲ, ਨਾ ਪ੍ਰਸ਼ਾਸਨ ਨਾ ਸਰਕਾਰ, ਨਾ ਕੋਈ ਸਰਕਾਰ ਦਾ ਹੱਲ ਨਹੀਂ, ਕੁਛ ਨਹੀਂ ਆ। ਬਿਲਕੁਲ। ਬਜ਼ੁਰਗੋ ਕਿੰਨੀ ਉਮਰ ਹੋ ਗਈ? ਕਾਫੀ ਦੌਰ ਦੇਖ ਲਿਆ ਹੋਣਾ, ਕਾਫੀ ਦਹਾਕੇ ਬੀਤ ਗਏ ਆ ਉਮਰ ਦੇ, ਤੇ ਕਾਫੀ ਕੁਝ ਦੇਖ ਲਿਆ ਹੋਣਾ। ਸਮਾਂ ਬਹੁਤ ਦੇਖ ਲਿਆ ਜੀ, ਪਰ ਆ ਜਿਹੜਾ ਦੌਰ ਹੁਣ ਚੱਲਦਾ ਇਹ ਇੰਨਾ ਖਤਰਨਾਕ ਹੈ ਕਿਉਂਕਿ ਜਿਹੜੀ ਪਿਛਲੀ ਜਨਰੇਸ਼ਨ ਆ ਉਹ ਖਤਮ ਹੋ ਰਹੀ ਹੈ। ਕਿਉਂਕਿ ਕੋਈ ਪ੍ਰਸ਼ਾਸਨ ਦਾ ਸਹਿਯੋਗ ਨਹੀਂ, ਨਾ ਨਗਰ ਨੂੰ ਨਾ ਕਮੇਟੀ ਨੂੰ। ਜੇ ਪ੍ਰਸ਼ਾਸਨ ਸਹਿਯੋਗ ਦੇਊਗਾ ਤਾਂ ਮਤਲਬ ਇਹ ਚੀਜ਼ ਕੰਟਰੋਲ ਹੋ ਸਕਦੀ ਹੈ, ਨਹੀਂ ਕੰਟਰੋਲ ਨਹੀਂ ਹੁੰਦੀ। ਜੇ ਮਤਲਬ ਕਿਸੇ ਨੂੰ ਫੜ ਵੀ ਲੈਂਦੇ ਕਮੇਟੀ ਵਾਲੇ ਤਾਂ ਆਪੋਜੀਸ਼ਨ ਦਾ ਸਾਥ ਦਿੰਦੀ ਹੈ ਪੁਲਿਸ, ਨਾ ਕਿ ਕਮੇਟੀ ਦਾ। ਨਹੀਂ ਜੀ, ਸਾਡਾ ਸਾਥ ਨਹੀਂ ਦਿੰਦੀ।
ਤਾਂ ਇਹ ਤਸਵੀਰਾਂ ਨੇ, ਅਸੀਂ ਗੱਲਬਾਤ ਜਿਹੜੀ ਕਿ ਇੱਥੇ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਉਹ ਬਿਆਨ ਹੋ ਰਿਹਾ ਹੈਗਾ। ਅਸੀਂ ਤੁਹਾਡੇ ਨਾਲ ਕਾਫੀ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਕਰ ਰਹੇ ਹਾਂ। ਹਰ ਇੱਕ ਪਿੰਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਪਿੰਡ ਦੇ ਵਿੱਚ ਕਮੇਟੀਆਂ ਬਣੀਆਂ ਨੇ ਜਾਂ ਜਿਹੜੇ ਪਿੰਡ ਦੇ ਲੋਕ ਇਹਨਾਂ ਨਸ਼ੇੜੀਆਂ ਤੋਂ, ਇਹਨਾਂ ਤਸਕਰਾਂ ਤੋਂ ਤੰਗ ਨੇ, ਤਾਂ ਤਹਈਆ ਕੀਤਾ ਪਿੰਡ ਵਾਲਿਆਂ ਨੇ ਕਿ ਕਮੇਟੀ ਬਣੇ। ਕਮੇਟੀਆਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਸਾਹਮਣੇ ਆਵੇ। ਤੁਸੀਂ ਵੀ ਕਿੰਨੀ ਉਮਰ ਹੋ ਗਈ ਆ ਤੁਹਾਡੀ? ਕਾਫੀ ਉਮਰ ਹੋ ਗਈ ਹੋਣੀ ਆ। ਉਮਰ ਕਿੰਨੀ ਹੋ ਗਈ ਆ ਤੁਹਾਡੀ? ਉਮਰ ਤਾਂ ਬਹੁਤ ਹੋ ਗਈ ਜੀ। ਆਹ ਕੁਛ ਦੇਖਿਆ ਪਹਿਲਾਂ ਪਿੰਡਾਂ ਦੇ ਵਿੱਚ ਪਹਿਰੇ ਲੱਗਦੇ ਤਾਂ ਦੇਖੇ ਸੀ, ਪਰ ਕਮੇਟੀਆਂ ਬਣਦੀਆਂ ਦੇਖੀਆਂ ਸੀ? ਨਾ ਕਮੇਟੀਆਂ ਨਹੀਂ ਦੇਖੀਆਂ, ਹੁਣ ਜਦੋਂ ਜ਼ਿਆਦਾ ਨਸ਼ਾ ਚੱਲ ਪਿਆ ਹੁਣ ਬਣ ਗਈਆਂ, ਹੁਣ ਬਣੀਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਉਹ ਕਰ ਰਹੇ ਹਾਂ ਸਾਂਝੀਆਂ। ਇੱਧਰ ਕਾਫੀ ਨੌਜਵਾਨ ਖੜੇ ਨੇ, ਇਹਨਾਂ ਨਾਲ ਗੱਲ ਕਰਨੀ ਬਣਦੀ ਆ। ਬਾਈ ਆਹੀ ਪਿੰਡ ਆ? ਕਿੰਨਾ ਕੁ ਨਸ਼ਾ ਨੁਸ਼ਾ ਕਿੰਨਾ ਕੁ ਵਿਕਦਾ ਸੀ? ਤੁਹਾਡੇ ਨੌਜਵਾਨ ਉਮਰ ਆ, ਨੌਜਵਾਨਾਂ ਦੇ ਕੋਲ ਕਾਫੀ ਖਬਰਾਂ ਹੁੰਦੀਆਂ ਨੇ। ਵਾਧੂ ਵਿਕਦਾ ਜੀ। ਤੁਹਾਡੇ ਨਾਲ ਦੇ ਕਿੰਨਾ ਕੁ ਨਸ਼ੇ ਵਾਲੀ ਦਲਦਲ ਦੇ ਵਿੱਚ ਫਸੇ ਨੇ? ਨਾਲ ਦੇ ਤਾਂ ਨਹੀਂ ਹੈਗੇ ਜੀ, ਪਿੰਡ 'ਚ ਬਹੁਤ ਵਿਕਦਾ ਜੀ। ਪਿੰਡ 'ਚ ਬਹੁਤ ਵਿਕਦਾ। ਨਸ਼ਾ ਕਰਨ ਨਹੀਂ ਲੱਗਿਆ ਕੋਈ? ਨਹੀਂ ਬਿਲਕੁਲ। ਤਾਂ ਅੱਗੇ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ, ਪੂਰੀ ਪਿੰਡ ਕਰਿਆੜ ਵਾਲੇ ਦੀ ਤਸਵੀਰ ਆ ਇਹ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਆ ਅਸੀਂ ਇਕੱਲੇ ਆਹੀ ਪਿੰਡ ਆ ਬਾਈ ਜੀ? ਹਾਂਜੀ ਹਾਂਜੀ। ਕਿੰਨਾ ਕੁ ਨਸ਼ੇ ਦਾ ਜਿਹੜਾ ਇੱਥੇ ਕਾਰੋਬਾਰ ਆ ਉਹ ਬੁਲੰਦੀਆਂ ਤੇ ਸੀ ਕਹਿੰਦੇ? ਹਾਂਜੀ, ਨਸ਼ਾ ਬਹੁਤ ਜ਼ੋਰਾਂ 'ਤੇ ਹੈ ਜੀ ਇੱਥੇ, ਹਾਂ ਪੂਰਾ ਜ਼ੋਰਾਂ 'ਤੇ ਹੈ ਤੇ ਬੱਚੇ ਬਹੁਤ ਹੀ ਖਰਾਬ ਹੋ ਰਹੇ ਆ ਨਸ਼ੇ ਦੇ ਵਿਰੁੱਧ। ਤੇ ਇਸ ਕਰਕੇ ਵੀ ਨਸ਼ੇ ਦੀ ਜਿੰਨੀ ਵੀ ਰੋਕ ਹੋ ਸਕਦੀ ਹੈ ਵੱਧ ਤੋਂ ਵੱਧ ਰੋਕ ਕੀਤੀ ਜਾਵੇ। ਇਸ ਕਰਕੇ ਵੀ ਬੱਚੇ ਬਹੁਤ ਖਰਾਬ ਹੋ ਰਹੇ ਆ ਤੇ ਬਰਬਾਦੀ ਹੋ ਰਹੀ ਹੈ ਜ਼ਿੰਦਗੀ ਦੀ। ਘਰ ਕਿੰਨੇ ਕੁ ਉਜੜ ਗਏ? ਘਰ ਬਹੁਤ ਉਜੜ ਗਏ ਜੀ। ਨੌਜਵਾਨ ਟੀਕੇ ਲਾ ਕੇ ਖਤਮ ਹੋਈ ਜਾਂਦੇ ਆ, ਬੇਰੁਜ਼ਗਾਰ ਹੋਈ ਜਾਂਦੇ ਆ। ਬੇਰੁਜ਼ਗਾਰੀ ਹੋ ਗਈ ਤਾਂ ਇਹ ਨਸ਼ਿਆਂ 'ਚ ਵੜ ਗਏ ਲੋਕ। ਇਹ ਗੌਰਮੈਂਟ ਨੂੰ ਚਾਹੀਦਾ ਵੀ ਸਾਨੂੰ ਰੁਜ਼ਗਾਰ ਦੇਣ ਦਾ ਬੱਚਿਆਂ ਨੂੰ, ਇਸ ਕੰਮ ਦੇ ਰਾਹ ਹੀ ਨਾ ਪੈਣੇ। ਗੌਰਮੈਂਟ ਕਹਿੰਦੀ ਅਸੀਂ ਸਾਥ ਦੇ ਰਹੇ ਹਾਂ, ਅਸੀਂ ਕਹਿੰਦੇ ਬਦਲਾਅ ਦੀ ਗੱਲ ਕਰੀਏ, ਅਸੀਂ ਬਦਲਾਅ ਲਿਆ ਰਹੇ ਹਾਂ। ਬਦਲਾਅ ਰਿਹਾ ਨਹੀਂ ਨਾ ਰਹੇ ਜੀ, ਬਦਲਾਅ ਤਾਂ ਉਦੋਂ ਜ਼ਿਆਦਾ ਨਸ਼ਿਆਂ 'ਚ ਵੜ ਗਈ ਦੁਨੀਆ। ਬਦਲਾਅ ਫੇਰ ਆਊ ਜੇ ਲੋਕਾਂ ਨੂੰ ਕੋਈ ਕੰਮ ਦੇਣਗੇ, ਇਸੇ ਕਰਕੇ ਲੋਕਾਂ ਦਾ ਸੁਧਾਰ ਹੋਊਗਾ। ਤਾਂ ਇਹ ਗੱਲਬਾਤ ਅਸੀਂ ਇੱਥੇ ਅੱਜ ਕਰੀ ਆ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ, ਪੂਰੇ ਪਿੰਡ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੀ ਆ। ਤਾਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੇ ਘਰ ਉਜੜ ਗਏ, ਜਿਨ੍ਹਾਂ ਦੇ ਘਰਾਂ ਦੇ ਵਿੱਚ ਤਾਲੇ ਲੱਗੇ, ਜਿੰਦੇ ਲੱਗੇ, ਤਾਂ ਉਹਨਾਂ ਦੇ ਘਰਾਂ ਤੱਕ ਪਹੁੰਚਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਪਰ ਫਿਲਹਾਲ ਦੇ ਲਈ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਿੰਡ ਦਾ ਕਾਫੀ ਨਾਂ ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ, ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਬਈ ਕਿੰਨਾ ਕਿ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ। ਜੋ ਚਿੱਟਾ ਸੀਗਾ ਸਰੇਆਮ, ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ, ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ। ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ, ਸਰਕਾਰ ਦਾ? ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ। ਸਾਡੇ ਦਾ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ, ਸਰਕਾਰਾਂ ਕਿੱਥੋਂ ਸਮਝਣਗੀਆਂ? ਨਹੀਂ ਸਮਝਦੇ ਸਾਨੂੰ ਤਾਂ ਐਂ ਕਹਿੰਦੇ ਵੀ ਇਹ ਮਜਬੀ ਇੱਥੇ ਹੈ ਕਿਉਂ। ਇੱਕ ਦੋ ਫੜ ਕੇ ਵੀ ਲੈ ਕੇ ਗਏ ਆ, ਪਰ ਉਹਨਾਂ ਨੂੰ ਕੁਝ ਸਮਾਂ ਪਾਈ ਕੇ ਬਾਅਦ ਵਿੱਚ ਛੱਡ ਦਿੱਤਾ ਜਾਂਦਾ। ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ, ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ। ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ੍ਹ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ? ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ। ਅਸੀਂ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ ਤਾਰਾਂ ਨਹੀਂ ਛੱਡਦੇ ਸੀਗੇ, ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ। ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ, ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ। ਜਿਹੜੇ ਨਸ਼ੇ ਵਾਲੇ ਤਸਕਰ ਹੈ ਇਹਨਾਂ ਦਾ ਗੁੰਡਾ ਰਾਜ ਹੈ। ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਹੈ, ਕੱਟਣ ਵਾਲੇ ਵੀ ਹੈ। ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬੜੀ ਦਾ ਬੱਕਰਾ ਕੁਝ ਢਕਾਉਣਾ ਹੈ, ਉਹ ਚੀਜ਼ ਹੁੰਦੀ ਹੈ। ਫਿਰ ਉਹ ਕਹਿੰਦੇ ਨਸ਼ਾ ਥੋੜਾ ਹੈਗਾ, ਥੋੜੇ ਦੇ ਪਰਚਾ ਨਹੀਂ ਬਣਦਾ। ਕਾਨੂੰਨ ਦੇ ਦਿਨ ਜਿਹੜੇ ਕਿ ਪਰਚਾ ਕਰਨਾ ਪਊ ਸਾਨੂੰ, ਵੀ ਸਾਨੂੰ ਇੱਥੇ ਟਿਕਟਾਂ ਦੇ ਜਦੋਂ ਫੜਦੇ ਆ ਅਸੀਂ ਮੈਦੇ ਸਾਨੂੰ ਚੁੰਡੀ ਹੋਈ ਹੈ। ਤੁਹਾਡੇ ਐਮਐਲਏ ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ, ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ। ਇੱਥੇ ਹੱਸ ਰਹੇ ਸੀ ਤੁਹਾਨੂੰ, ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੋ। ਕੀ ਕਹਿਣਾ ਹੈ ਤੁਹਾਡਾ? ਹੱਸ ਰਹੇ ਸੀ ਇੱਥੇ। ਸਾਡੇ ਆਪ ਦੇ ਬੰਦੇ ਖਾਂਦੇ ਸੀ, ਉਹ ਹੁਣ ਛੱਡਤਾ, ਵੇਚ ਤਾਂ ਫੜਾਉਣ ਨੂੰ ਤਿਆਰ ਆ ਹੁਣ ਵੀ। ਤੁਹਾਡੇ ਆਪਦੇ ਬੰਦੇ ਖਾਂਦੇ ਸੀ, ਨਸ਼ਾ ਕਰਦੇ ਸੀ ਕੰਮ ਵਾਲੇ, ਤੇ ਹੁਣ ਉਹ ਛੱਡ ਗਏ ਆ ਨਸ਼ਾ? ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ, ਅਸੀਂ ਤਾਂ ਲਾਕਡਾਊਨ ਚ ਲੈ ਲਿਆ ਸੀਗਾ। ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ,
ਸਾਡਾ ਮੰਨ ਲਓ 6-7 ਘਰ ਆਏ ਸੀ ਉਧਰ ਬੀਹੀ 'ਚ ਸਾਡਾ 6-7 ਘਰਾਂ ਦਾ ਚਿੱਟੇ ਵਾਲੇ ਨੇ ਪੰਗਾ ਪੈ ਗਿਆ ਬਲ ਕੇ ਸਾਡੇ ਉੱਤੇ ਪਰਚਾ ਕਰਵਾ ਦਿੱਤਾ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਤੋਂ ਫਿਰ ਜੁੜ ਚੁੱਕੇ ਹੋ ਤੁਸੀਂ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪਿੰਡ ਕਰਿਆੜਵਾਲਾ ਦੇ ਵਿੱਚ ਬੈਠੇ ਹਾਂ। ਪੰਜਾਬ ਦੇ ਵਿੱਚ ਨਾਮੁਰਾਦ ਬਿਮਾਰੀ ਫੈਲੀ, ਚਿੱਟੇ ਵਰਗੀ ਭਿਆਨਕ ਬਿਮਾਰੀ ਤੇ ਘਰਾਂ ਦੇ ਘਰ ਖਾਲੀ ਹੋ ਗਏ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ। ਪੰਜਾਬ ਵੱਸਦਾ ਰਿਹਾ ਗੁਰਾਂ ਦੇ ਨਾਂ ਤੇ, ਪਰ ਇੱਕ ਭਿਆਨਕ ਬਿਮਾਰੀ ਚੱਲੀ ਜਿਸ ਦਾ ਨਾਂ ਚਿੱਟੇ ਅੱਤਵਾਦ ਦਾ ਨਾਂ ਦਿੱਤਾ ਗਿਆ। ਕਈ ਕਮੇਟੀਆਂ ਬਣੀਆਂ, ਕਮੇਟੀਆਂ ਦੇ ਵਿੱਚੋਂ ਸਾਡੇ ਨਾਲ ਮੌਜੂਦ ਨੇ। ਅੱਜ ਅਸੀਂ ਪਿੰਡ ਕਰਿਆੜਵਾਲਾ, ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਤਾਂ ਅਸੀਂ ਇੱਥੇ ਬੈਠੇ ਹਾਂ। ਤਾਂ ਇਸ ਪਿੰਡ ਦਾ ਕਾਫੀ ਨਾਂ ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ, ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਲੈ ਕੇ ਜਾਂਦੇ ਨੇ। ਤਾਂ ਅਸੀਂ ਗੱਲਬਾਤ ਕਰਾਂਗੇ, ਪਿੰਡ ਵਾਸੀ ਬੈਠੇ ਨੇ, ਆਖਰ ਕਿੰਨਾ ਕੁ ਕੁਛ ਆ ਇੱਥੇ ਜਿਹੜਾ ਕਿ ਵਿਕ ਰਿਹਾ, ਕਿੰਨੇ ਕੁ ਜਿਹੜੇ ਨਸ਼ੇੜੀ ਆ ਇਸ ਪਿੰਡ ਦੇ ਵਿੱਚ ਆਉਂਦੇ ਨੇ, ਇਸ ਪਿੰਡ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਕੰਟਰੋਲ ਕੀਤਾ ਗਿਆ, ਕਮੇਟੀ ਆ ਜਿਹੜੀ ਉਹ ਬਣ ਚੁੱਕੀ ਹੈ ਇਸ ਪਿੰਡ ਦੇ ਵਿੱਚ। ਅਸੀਂ ਗੱਲਬਾਤ ਕਰਦੇ ਹਾਂ ਜੀ। ਪਹਿਲਾਂ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਈ ਜੀ ਕਿੰਨਾ ਕੁ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ, ਕਿੰਨੀ ਕੁ ਜਿਹੜੀ ਕਿ ਨਸ਼ੇ ਦੀ ਭਰਮਾਰ ਰਹੀ ਆ, ਕਿੰਨਾ ਕੁ ਨਸ਼ਾ ਜਿਹੜਾ ਇਸ ਪਿੰਡ ਦੇ ਵਿੱਚ ਵਿਕਦਾ ਰਿਹਾ ਹੈਗਾ? ਬਹੁਤ ਜ਼ਿਆਦਾ ਵਿਕਦਾ ਰਿਹਾ ਬਾਈ ਜੀ। ਜੋ ਚਿੱਟਾ ਸੀਗਾ ਸ਼ਰੇਆਮ, ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ, ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ। ਪਰ ਹੁਣ 20-25 ਕੁ ਦਿਨ ਹੋ ਗਏ ਜੋ ਕਮੇਟੀ ਬਣੀ ਆ, ਉਹਦੇ ਕਾਰਨ ਕੁਝ 60-65 ਕੁ ਪੈਸੇ ਫਰਕ ਪਿਆ ਗਾ, ਪਰ ਵਿਕ ਹਜੇ ਵੀ ਰਿਹਾ, ਉਹ ਫਰਕ ਪੈ ਗਿਆ। ਸਰਕਾਰ ਪ੍ਰਸ਼ਾਸਨ ਕਹਿੰਦੇ ਰਹੇ ਨੇ ਕਿ ਅਸੀਂ ਸਾਥ ਦੇਵਾਂਗੇ, ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ, ਸਰਕਾਰ ਦਾ? ਕੋਈ ਸਾਥ ਨਹੀਂ ਵੀਰੇ। ਅਸੀਂ 1-2 ਫੜ ਕੇ ਵੀ ਲੈ ਕੇ ਗਏ ਆ, ਪਰ ਉਹਨਾਂ ਨੂੰ ਕੁਝ ਸਮਾਂ ਪਾਈ ਕੇ ਬਾਅਦ ਚ ਵਿੱਚ ਛੱਡ ਦਿੱਤਾ ਜਾਂਦਾ ਹੈ। ਕੋਈ ਪ੍ਰਸ਼ਾਸਨ ਦਾ ਮੰਨ ਕੇ ਚੱਲੋ ਵੀ ਆਪਣੇ ਦਾ ਕੋਈ ਬਹੁਤਾ ਵਧੀਆ ਸਾਥ ਨਹੀਂ ਹੈ। ਪਿੰਡਾਂ ਦੇ ਵਿੱਚ ਸ਼ੁਰੂਆਤ ਹੁੰਦੀ ਆ ਝੋਟੇ ਤੋਂ, ਖਾਸ ਕਰਕੇ ਸ਼ੁਰੂਆਤ ਹੁੰਦੀ ਆ, ਉਸ ਤੋਂ ਬਾਅਦ ਲਗਾਤਾਰ ਪਿੰਡਾਂ ਦੀਆਂ ਕਮੇਟੀਆਂ ਤਹੱਈਆ ਕਰਦੀਆਂ ਨੇ ਕਿ ਅਸੀਂ ਆਪਦੇ ਪੁੱਤਾਂ ਨੂੰ ਬਚਾਉਣਾ ਹੈਗਾ, ਪਰ ਪੰਜਾਬ ਦੇ ਪੁੱਤ ਉਸ ਰਸਤੇ ਵੱਲ ਨੂੰ ਵੱਧ ਚੜ ਕੇ ਜਾ ਰਹੇ ਨੇ। ਹਾਂਜੀ ਹਾਂ, ਜੋ ਝੋਟੇ ਵੀਰ ਨੇ ਇਸ ਕਮੇਟੀ ਬਣਾਈ ਸੀ, ਉਹਦਾ ਪਿੰਡਾਂ 'ਚ ਬਹੁਤ ਵੱਧ ਚੜ ਕੇ ਯੋਗਦਾਨ ਪੈ ਰਿਹਾ ਜੀ। ਬਈ ਜੀ ਕੀ ਲੱਗਦਾ ਹੈਗਾ ਜਿਹੜਾ ਨਸ਼ਾ ਹੈਗਾ, ਨਸ਼ੇੜੀ ਨੇ ਜਿਹੜੇ ਕਿੰਨੇ ਕੁ ਆਉਂਦੇ ਨੇ ਤੁਹਾਡੇ ਪਿੰਡ ਦੇ ਵਿੱਚ? ਕਿਉਂਕਿ ਅੱਜ ਇਹ ਸੱਥ ਆ ਜਿਹੜੀ ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ, ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ। ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ? ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ। ਬਾਈ ਜੀ ਸਾਡੇ ਪਿੰਡ 8-10 ਸਾਲ ਤੋਂ 15 ਸਾਲ ਤੋਂ ਲਗਭਗ ਬਹੁਤ ਜ਼ਿਆਦਾ ਚਿੱਟਾ ਵਿਕ ਰਿਹਾ ਇੱਥੇ। ਬਹੁਤ ਖੁੱਲ੍ਹਾ ਚਿੱਟਾ ਵਿਕਦਾ ਸੀ। ਸਾਡੇ ਪਿੰਡ ਦਾ ਨਾਮ ਮੋਟਾ ਸੁਰਖੀਆਂ 'ਚ ਆ ਗਿਆ ਸੀਗਾ। ਇੱਥੇ ਘੱਟੋ ਘੱਟ ਸਾਡੇ 2-3 ਮੁੰਡੇ, ਨੌਜਵਾਨ ਮੁੰਡੇ ਇਹਦੀ ਭੇਟ ਵੀ ਚੜ੍ਹੇ ਹੈ, ਪਰ ਬੜੀ ਤਰਾਸਦੀ ਰਹੀ ਵੀ ਮੌਕੇ 'ਤੇ ਚਿੱਟੇ ਦੀ ਠੱਲ ਪਾਈ ਨਹੀਂ ਜਾ ਰਹੀ। ਹੁਣ ਇੱਕ ਲਹਿਰ ਉੱਠੀ, ਲੋਕ ਲਹਿਰ ਉੱਠੀ, ਜਿਹਦੇ ਵਿੱਚ ਕਮੇਟੀਆਂ ਬਣੀਆਂ ਪਿੰਡਾਂ ਦੇ ਵਿੱਚ। ਸਾਡੇ ਪਿੰਡ ਦੇ ਨੌਜਵਾਨ ਮੁੰਡੇ ਬੈਠੇ ਸਾਰੇ, ਇਹਨਾਂ ਨੇ ਵੀ ਲਹਿਰ ਜਗਾਈ। ਇੱਕ ਪਿੰਡ ਦੀ ਕਮੇਟੀ ਬਣੀ ਸਾਡੀ, ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਹਊਆ ਮਾਰਿਆ, ਜਿਹਦੇ ਕਾਰਨ ਪਿੰਡ ਵੱਲੋਂ, ਪ੍ਰਸ਼ਾਸਨ ਵੱਲੋਂ ਨਹੀਂ, ਪਿੰਡ ਵੱਲੋਂ ਐਡਾ ਵਧੀਆ ਰੋਲ ਅਦਾ ਕੀਤਾ ਗਿਆ। ਦੋਨਾਂ ਤਿੰਨਾਂ ਬਰਾਦਰੀਆਂ 'ਚੋਂ ਰਲ ਕੇ ਪਿੰਡਾਂ ਨੇ ਹੰਭਲਾ ਮਾਰਿਆ, ਜਿਹਦੇ ਚਿੱਟੇ ਦਾ ਇੰਨਾ ਕੰਟਰੋਲ ਵਧੀਆ ਹੋ ਰਿਹਾ ਹੈਗਾ ਵੀ ਜਿਹਦੇ 'ਚ 80% ਤੋਂ ਲੈ ਕੇ 90% ਤੱਕ ਕੰਟਰੋਲ ਹੋ ਗਿਆ ਆਹੀ 15-20 ਦਿਨਾਂ ਦੇ ਵਿੱਚ। ਕਿਸੇ ਅਧਿਕਾਰੀ ਨੇ, ਸਰਕਾਰੀ ਅਧਿਕਾਰੀ ਨੇ ਆ ਕੇ ਸਾਰ ਲਈ ਤੁਹਾਡੀ? ਜਿਹੜੀ ਸਰਕਾਰ ਨੇ ਵਾਅਦੇ ਕਰੇ ਕਿ ਅਸੀਂ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ, ਸਾਨੂੰ ਮੌਕਾ ਦਿਓ, ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ, ਅਜਿਹੇ ਨਾਅਰੇ ਲੱਗੇ, ਸਰਕਾਰ ਨੇ ਕੋਈ ਬਾਂਹ ਫੜੀ? ਇਹ ਚਿੱਟੇ ਵਾਲੇ ਮਸਲੇ 'ਚ ਬਾਈ ਜੀ ਗੱਲ ਇਹਨਾਂ, ਸਰਕਾਰ ਨੇ ਬਾਂਹ ਤਾਂ ਨਹੀਂ ਫੜੀ, ਪਰ ਇੱਕ ਚੀਜ਼ ਦਾ ਅਸੀਂ ਵਾਅਦਾ ਕਰਦੇ ਹਾਂ ਵੀ ਅਸੀਂ ਚਿੱਟੇ ਵਾਲਾ ਬੰਦਾ ਕੋਈ ਆਮ ਆਦਮੀ ਪਾਰਟੀ ਦਾ ਦੇਖਿਆ ਵੀ ਅਜੇ ਤੱਕ ਹੈ ਨਹੀਂ ਗਾ। ਸਾਡੇ ਪਿੰਡ 'ਚ ਅਸੀਂ ਦਾਅਵਾ ਕਰਦੇ ਵੀ ਸਾਡੇ ਪਿੰਡ 'ਚੋਂ ਕੋਈ ਬੰਦਾ ਇਹ ਨਹੀਂ ਕਹਿੰਦਾ ਫਲਾਣਾ ਬੰਦਾ ਆਮ ਆਦਮੀ ਪਾਰਟੀ ਦਾ ਵੇਚਦਾ। ਦੂਜੀ ਗੱਲ, ਪਿੰਡ ਨੇ ਸਾਥ ਇੰਨਾ ਵਧੀਆ ਨਿਭਾਇਆ ਇਸ ਮਸਲੇ 'ਚ, ਹੁਣ ਸਾਰਾ ਪਿੰਡ ਇਕਜੁੱਟ ਹੈ। ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੀ ਹੈ, ਬਾਹਲਾ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂਗਾ। ਪ੍ਰਸ਼ਾਸਨ ਤਾਂ ਆਪਦੇ ਪੱਲਾ ਝਾੜ ਕੇ ਤੋੜ ਦਿੰਦੇ ਆ, ਕਰਦੇ ਕੁਛ ਨਹੀਂ। ਕਹਿੰਦੇ ਕੀ ਨੇ ਜਦੋਂ ਪ੍ਰਸ਼ਾਸਨ ਕੋਲੇ ਜਾਂਦੇ? ਤੁਸੀਂ ਕਿਹਾ ਕਿ ਇੱਕ ਬੰਦਾ ਫੜਿਆ, ਕਹਿੰਦੇ ਕੀ ਨੇ ਪ੍ਰਸ਼ਾਸਨ ਵਾਲੇ? ਉਹਨਾਂ ਦਾ, ਪ੍ਰਸ਼ਾਸਨ ਦਾ ਕਹਿਣ ਦਾ ਮਤਲਬ ਹੁੰਦਾ ਵੀ ਇੱਕ ਤਾਂ ਪਿੰਡ ਦੇ ਵਿੱਚੋਂ ਇੱਕ ਬੰਦਾ ਕੋਈ ਗਵਾਹੀ ਦਿਓ। ਜਿਹੜੇ ਨਸ਼ੇ ਵਾਲੇ ਤਸਕਰ ਹੈ, ਇਹਨਾਂ ਦਾ ਗੁੰਡਾ ਰਾਜ ਹੈ, ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਹੈ, ਕੱਟਣ ਵਾਲੇ ਵੀ ਹੈ। ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬਲੀ ਦਾ ਬੱਕਰਾ ਕੋਈ ਝਟਕਾਉਣਾ ਆਪਾਂ, ਉਹ ਚੀਜ਼ ਹੁੰਦੀ ਹੈ। ਪਰ ਇਹਨਾਂ ਦਾ ਸਿਸਟਮ ਕੀ ਬਣਿਆ ਵਾ, ਇਹ ਪੁਲਿਸ ਵਾਲੇ ਪ੍ਰਸ਼ਾਸਨ ਨੇ ਸਾਡੇ ਕੋਲ ਗੱਲ ਕਰੀ, SHO ਕਹਿੰਦਾ ਵੀ ਤੁਸੀਂ ਇੱਕ ਬੰਦੇ ਦੇ ਬਿਆਨ ਦਵਾਓ। ਇੱਕ ਬੰਦਾ ਬਾਈ ਕਿਹੜਾ ਬਲੀ ਦਾ ਬੱਕਰਾ ਬਣੂਗਾ ਪਿੰਡ 'ਚ? ਇੱਕ ਬੰਦਾ ਕਿਉਂ ਬਿਆਨ ਦੇਊਗਾ? ਅਸੀਂ ਕਿਹਾ ਸੀਗਾ ਵੀ ਕਮੇਟੀ ਦੇ ਬਿਆਨ ਲਓ ਸਾਰੀ ਦੇ ਸਾਰੀ, ਕਮੇਟੀ ਬਿਆਨ ਦੇਣ ਨੂੰ ਤਿਆਰ ਹੈ, ਜੇ ਕਾਰਵਾਈ ਪਾਉਣੀ ਹੈ ਪਾਓ।
ਫਿਰ ਉਹ ਕਹਿੰਦੇ ਨਸ਼ਾ ਥੋੜਾ ਹੈਗਾ, ਥੋੜੇ ਦੇ ਪਰਚਾ ਨਹੀਂ ਬਣਦਾ, ਕਾਨੂੰਨ ਦੇ ਦਿਨ ਜਿਹੜੇ ਕਿ ਪਰਚਾ ਕਰਨਾ ਪਊ ਸਾਨੂੰ ਸਾਨੂੰ ਇੱਥੇ ਟਿਕਟ ਆਏ ਜਦੋਂ ਫੜਦੇ ਆ ਅਸੀਂ ਮਦਦ ਸਾਨੂੰ ਚੁੰਡੀ ਹੋਈ ਹੈ। ਹੁਣ ਇਹਨਾਂ ਦੀ ਸਕੀਮ ਹੀ ਇਹੋ ਜਿਹੀ ਬਣ ਗਈ ਕਿ ਨਸ਼ੇ ਵਾਲਿਆਂ ਦੀ ਵੀ ਛੋਟੀ ਜਿਹੀ ਪੁੜੀ ਬਣਾ ਕੇ 2 ਭੇਜੀਆਂ, ਇੱਕ ਤੂੰ ਆਪ ਖਾ ਲਾ, ਇੱਕ ਗਾਹਾਂ ਵੇਚ ਦੇ। ਵੇਚਣ ਵਾਲੇ ਵੱਡੇ ਡੀਲਰ ਦਾ ਥਾਂ ਨਹੀਂ ਰਹੇਗੇ, ਜਿਹੜੇ ਛੋਟੇ ਆ ਵਿਚਾਰੇ ਉਹ ਸਾਡੇ ਡਿੱਕੇ ਚੜੀ ਜਾਂਦੇ ਆ। ਸਾਡੀ ਪਿੰਡ ਦੀ ਸੋਚ ਇਹ ਹੈ ਵੀ ਵੱਡੇ ਪੱਧਰ ਤੇ ਹੀ ਹੰਭਲਾ ਮਾਰ ਕੇ ਨਸ਼ੇ ਦੇ ਜਿਹੜੇ ਵੱਡੇ ਸਦਾਗਰ ਹੈ ਉਹਨਾਂ ਤੱਕ ਪਹੁੰਚੀਏ। ਸਾਡੇ ਪਿੰਡ 'ਚ 15-20 ਦਿਨਾਂ ਦਾ ਸੁਧਾਰ ਹੈ, ਪਹਿਲਾਂ ਸਾਡੇ ਬੁਰਾ ਹਾਲ ਸੀ। ਤੁਸੀਂ ਮਾਸਟਰ ਰਿਟਾਇਰ ਹੋਏ ਹੋ, ਮਾਸਟਰ ਦਾ ਜਵਾਕਾਂ ਦੇ ਨਾਲ ਬੜਾ ਵਾਹ ਹੁੰਦਾ। ਮਾਸਟਰ ਕਹਿੰਦੇ ਹੁੰਦੇ ਨੇ ਕਿ ਮਾਪਿਆਂ ਤੋਂ ਬਾਅਦ ਅਸੀਂ ਤੁਹਾਡੇ ਮਾਪਿਆਂ ਬੱਚਿਆਂ ਦੇ। ਤੁਹਾਡੀ ਉਮਰ ਦੇ ਵਿੱਚ ਜਦੋਂ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ ਹੋ ਤਾਂ ਕਿੰਨਾ ਕੁ ਜਿਹੜਾ ਨਸ਼ਾ ਸੀਗਾ ਕਿੰਨਾ ਕੁ ਵਿਕਦਾ ਰਿਹਾ ਜਾਂ ਕਿੰਨਾ ਕੁ ਜਿਹੜੇ ਜਵਾਕ ਸੀ ਉਹ ਨਸ਼ਾ ਕਰਦੇ ਰਹੇ ਨੇ? ਪਹਿਲਾਂ ਤਾਂ ਨਸ਼ਾ ਹੈ ਹੀ ਨਹੀਂ ਸੀ, ਪਹਿਲੇ ਟਾਈਮ ਤਾਂ ਜੀ ਕੋਈ ਇੱਦਾਂ ਨਸ਼ਾ ਜਵਾਕਾਂ ਨੂੰ ਹੈ ਨਹੀਂ ਸੀ, ਨਾ ਹੀ ਕੋਈ ਜਵਾਕਾਂ ਨੂੰ ਨਸ਼ੇ ਬਾਰੇ ਪਤਾ ਸੀਗਾ ਜੀ। ਤੇ ਇਹ ਨਸ਼ਾ ਤਾਂ ਹੁਣੀ 10-15 ਸਾਲ ਦਾ ਹੋਇਆ। ਪਹਿਲਾਂ ਕੋਈ ਇੰਨਾ ਬਾਕੀ ਅਸੀਂ ਪ੍ਰਾਇਮਰੀ ਛੋਟੇ ਜਵਾਕਾਂ ਦਾ ਉਹਨਾਂ ਨੂੰ ਨਸ਼ੇ ਬਾਰੇ ਪਤਾ ਹੁੰਦਾ, ਜੇ ਕੋਈ ਹੁੰਦਾ ਸੀ ਉਹਨੂੰ ਦਿੰਦੇ ਸੀ ਭੈੜੀ ਚੀਜ਼ ਹੈ, ਮਾੜੀ ਚੀਜ਼ ਆ, ਇਹ ਤੋਂ ਬਚੋ, ਆਪਦਾ ਪੜ੍ਹਾਈ ਵੱਲ ਧਿਆਨ ਦਿਓ, ਆਪਦਾ ਆਪਦੀ ਮਿਹਨਤ ਕਰੋ। ਜਿਹੜਾ ਤੁਹਾਡਾ ਨਿਸ਼ਾਨਾ ਟਾਰਗੇਟ ਆ ਉਹ ਤੁਹਾਡਾ ਟਾਰਗੇਟ ਪੜ੍ਹਾਈ ਆ। ਉਦੋਂ ਨਸ਼ੇ ਨੂੰ ਦੀ ਗੱਲ ਭਰਮਾਰ ਹੀ ਨਹੀਂ ਸੀ। ਅਸੀਂ ਆਪ ਨਹੀਂ ਸੀ ਕਿਤੇ ਵੱਧ ਤੋਂ ਆਪਣੇ ਘਰ ਸ਼ਰਾਬ ਹੁੰਦੀ, ਪੈਗ ਹੁੰਦੀ ਸੀ ਜਾਂ ਭੁੱਕੀ ਹੁੰਦੀ ਜਾਂ ਚਿੱਟਾ ਤਾਂ 15 ਸਾਲ ਦਾ ਹੁਣ ਆਇਆ, ਪਹਿਲਾਂ ਹੈ ਹੀ ਨਹੀਂ ਸੀ। ਕਿੰਨਾ ਕੁ ਨੁਕਸਾਨ ਹੋਇਆ ਪੰਜਾਬ ਦੀ ਜਵਾਨੀ ਦਾ, ਕਿੰਨਾ ਕੁ ਨੁਕਸਾਨ ਹੋਇਆ? ਕਿਉਂਕਿ ਅਕਸਰ ਤੁਸੀਂ ਕਿਤਾਬਾਂ ਦੇ ਨਾਲ ਜੁੜੇ ਰਹਿੰਦੇ ਹੋ, ਕਿਤਾਬਾਂ ਨੂੰ ਪੜ੍ਹਦੇ ਹੋ, ਕਿੰਨਾ ਕੁ ਨੁਕਸਾਨ ਹੋਇਆ? ਆਪਾਂ ਤਾਂ ਇਹਨਾਂ ਬਾਰੇ ਕੋਈ ਗੱਲ ਨਹੀਂ ਸੁਣਦੀ। ਆਪਾਂ ਤਾਂ ਅਖਬਾਰ ਪੜ੍ਹਦੇ ਹਾਂ ਵੀ ਹਰ ਰੋਜ਼ ਪੜ੍ਹਦੇ ਹਾਂ 5-4 ਜਾਣੀ ਕਿ ਨਸ਼ੇ ਦੀ ਭੇਟ ਨੌਜਵਾਨ ਚੜ੍ਹਦੇ ਨਾ, ਵੀ ਕਿਤੇ ਕੋਈ ਡਿੱਗਿਆ ਪਿਆ, ਕਿਤੇ ਕੋਈ ਡਿੱਗਿਆ ਪਿਆ, ਤੇ ਨੁਕਸਾਨ ਤਾਂ ਬਹੁਤ ਹੋ ਰਿਹਾ। ਜਿਹੜਾ ਅਸੀਂ ਨੁਕਸਾਨ ਇਸੇ ਨਸ਼ੇ 'ਚ ਲੱਗ ਗਿਆ ਉਹਦਾ ਹੱਲ ਕੋਈ ਨਹੀਂ, ਕੋਈ ਇਲਾਜ ਨਹੀਂ। ਕਿੰਨਾ ਹੀ ਉਹਨੂੰ ਭਰਤੀ ਕਰਾ ਲਓ, ਉਹਨੇ ਆ ਕੇ ਫੇਰ ਉਸੇ ਕੰਮ ਉੱਤੇ ਦੀ ਹੋਣਾ। ਇਹਦਾ ਅੰਤ ਤਾਂ ਡੈਥ ਹੀ ਆ। ਨਸ਼ੇ ਬਚਾਇਆ ਵੀ ਜਾ ਸਕਦਾ, ਨੌਜਵਾਨ ਨੂੰ ਬਚਾਇਆ ਵੀ ਜਾ ਸਕਦਾ ਜੇਕਰ ਨੌਜਵਾਨ ਦੇ ਲਈ ਤਹਈਆ ਕੀਤਾ ਜਾਵੇ ਪਿੰਡ ਦੇ ਵੱਲੋਂ। ਉਹਦੇ ਕਹਿੰਦੇ ਮਾਂ-ਬਾਪ ਧਿਆਨ ਦੇਵੇ, ਹੋਰ ਸਾਰਾ ਧਿਆਨ ਦਿੱਤਾ ਜਾਵੇ ਤੇ ਉਹਦੀ ਹਰ ਵੇਲੇ ਨਿਗਰਾਨੀ ਰੱਖੀ ਜਾਵੇ, ਕਿੱਥੇ ਜਾਂਦਾ, ਕਿਹਦੇ ਕੋਲ ਖੜਦਾ, ਕਿਹਦੇ ਕਹੇ ਜਿਹੇ ਬੰਦੇ ਦੀ ਸੋਸਾਇਟੀ ਆ, ਠੀਕ ਆ, ਫਿਰ ਉਹ ਬੰਦਾ ਬਚ ਸਕਦਾ ਜੇ ਧਿਆਨ ਦਿੱਤਾ ਜਾਵੇ, ਉਹਦਾ ਪੂਰਾ ਖਿਆਲ ਰੱਖਿਆ ਜਾਵੇ ਵੀ ਉਹ ਸੋਸਾਇਟੀ ਨਾਲ ਉਹਨਾਂ ਦਾ ਲਿੰਕ ਤੋੜਿਆ ਜਾਵੇ, ਉਹਨੂੰ ਕਿਸੇ ਪਾਸੇ ਨਾ ਜਾਣਤਾ ਜਾਵੇ, ਕੰਟਰੋਲ ਕੀਤਾ ਜਾਵੇ, ਫਿਰ ਬੰਦਾ ਆਪਣਾ ਉਹ ਬਚਾਅ ਹੋ ਸਕਦਾ। ਬਾਹਰੋਂ ਆਇਆ ਸੀ ਫੋਨ, ਵੀਡੀਓ ਕਾਲ ਸੀ, ਉਹਨਾਂ ਨੂੰ ਵੀ ਦੱਸ ਦਿੰਦੇ ਵੀ ਆਹ ਕੁਛ ਅਸੀਂ ਕਰ ਰਹੇ ਹਾਂਗੇ, ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ, ਆਪਣੇ ਪਿੰਡ ਦਾ ਇੰਨਾ ਕੁ ਨਾਮ ਹੋ ਗਿਆ। ਉਹ ਤਾਂ ਫੋਨ ਤੇ ਰੋਜ਼ ਹੀ ਪੁੱਛਦਾ ਮੈਨੂੰ, ਇਹ ਤਾਂ ਫੋਨ ਤੇ ਪੁੱਛਦਾ ਹੀ ਰਹਿੰਦਾ ਹੈਗਾ। ਅਜੇ ਹੁਣ ਮੇਰੇ ਬਾਈ ਨੇ ਕਿਹਾ ਹੈਗਾ, ਉਹ ਤਾਂ ਅਸੀਂ ਇਕੱਠੇ ਹੀ ਕੰਮ ਕਰਦੇ ਹਾਂ, ਭਾਵੇਂ ਗੁੱਸਾ ਹੀ ਕਰੇ ਮੇਰੀ ਗੱਲ ਦਾ, ਵੀ ਸਰਕਾਰ ਦੇ ਉਹ 'ਚ ਜਿਹੜਾ ਪਹਿਲਾਂ ਸੀਗਾ ਨਸ਼ਾ ਪਹਿਲਾਂ ਤੋਂ ਹੀ ਹੈ, ਪਰ ਜਿਹੜਾ 2-3 ਸਾਲਾਂ 'ਚ ਘਟਣ ਦੀ ਬਜਾਏ ਸਰਕਾਰ ਨੇ ਹੋਈ ਬੰਦ ਕਰਾਂਗੇ, ਵਧਿਆ ਹੈਗਾ। ਭਾਵੇਂ ਸਾਰੇ ਬੰਦਿਆਂ ਨੂੰ ਪੁੱਛ ਲਓ, ਇੱਕ ਬੰਦਾ ਕਹੇ ਵੀ ਘਟਿਆ, ਘਟਣ ਦੀ ਬਜਾਏ ਵਧਿਆ ਸਮਾਂ ਆਹ 2-3 ਸਾਲਾਂ ਦੇ ਵਿੱਚ। ਪਰ ਅਸੀਂ ਇਕੱਠਿਆਂ ਨੇ ਕੰਮ ਕਰਿਆ, ਕੋਈ ਐ ਨਹੀਂ ਮੈਂ ਇਹਦੀ ਕੋਈ ਲਾ ਕੇ ਕਹਿਣਾ ਜਾਂ ਹੋਰ ਕਹਿਣਾ, ਇਹੋ ਜਿਹੀ ਗੱਲ ਨਹੀਂ ਸੀ। ਆਮ ਪਾਰਟੀ 'ਚ ਪਹਿਲਾਂ ਇਕੱਠੇ ਕੰਮ ਕਰਦੇ ਰਹੇ ਹਾਂ, ਪਰ ਜਿਹੜੀ ਸਰਕਾਰ ਨੇ ਹੁਣ ਤਾਂ ਅਸੀਂ ਤਾਂ ਲੱਖੇ ਸਿਧਾਣੇ ਵਾਲੇ ਆਜ਼ਾਦ ਗਰੁੱਪ ਸੀ ਸੀਗੇ, ਤੇ ਪਰ ਉਹ ਗੱਲ ਇਹ ਹੈ ਵੀ ਘਟਣ ਦੀ ਬਜਾਏ ਨਸ਼ਾ ਆਹ 2 ਸਾਲਾਂ ਦੇ ਵਿੱਚ ਪਹਿਲਾਂ ਡਰ ਕੇ ਚੋਰੀ ਹੋਵੇ, ਆਹ 2 ਸਾਲ ਆਜ਼ਾਦ ਵਿੱਚ ਆ ਨੰਗੇ ਪਏ ਉਹੀ ਜਮਾਂ ਜਿਵੇਂ ਦੁਕਾਨਾਂ ਤੇ ਵਿਕਦਾ ਹੁੰਦਾ ਹੈ। ਬਾਈ ਕਹਿੰਦਾ ਕਿ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਨਸ਼ਾ ਨਹੀਂ ਵੇਚਦਾ ਸਾਡੇ ਆਮ ਆਦਮੀ ਪਾਰਟੀ ਦਾ ਨਹੀਂ ਸੀ ਕਹਿੰਦੇ, ਆਮ ਆਦਮੀ ਪਾਰਟੀ ਦਾ ਵੇਚਦਾ, ਪਰ ਉਹ ਜਿਹੜਾ ਪਿੰਡਾਂ ਦੇ ਵਿੱਚ ਉਹਦਾ ਨਹੀਂ ਇੱਕ ਬੰਦਾ ਵੀ ਆਪਾਂ ਕਹਿ ਸਕਦੇ ਆਮ ਪਾਰਟੀ ਵਾਲੇ ਆਪ ਵੇਚਦੇ ਆ। ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਉਹ ਪਹਿਲਾਂ ਨੂੰ ਸਮਾਂ ਵਧੇ ਆ, ਨਾ ਧੜਕ ਹੋ ਕੇ ਵੇਚਦੇ ਰਹੇ, ਵੀ ਕੋਈ ਐ ਨਹੀਂ ਲੋਕ ਸਿੱਖ ਕੇ ਵੇਚਿਆ। ਜਮਾਂ ਤੇ MLA ਆਇਆ ਸੀ, MLA ਨੂੰ ਅਸੀਂ ਨਾਂ ਲਿਖ ਕੇ ਬੰਦਾ ਦੇਤੇ ਸੀਗੇ ਵੀ ਆਹ ਬੰਦੇ ਨਸ਼ਾ ਵੇਚਦੇ ਆ, ਪਰ ਉਹਨਾਂ ਤੇ ਉਸ ਤੋਂ ਬਾਅਦ ਦੱਸੇ ਕੀ ਕਾਰਵਾਈ ਹੋਈ? ਕੋਈ ਕਾਰਵਾਈ ਨਹੀਂ ਹੋਈ ਨਾ ਬੰਦਾ ਤੇ। ਪਹਿਲਾਂ ਕਮੇਟੀ ਬਣਨ ਤੋਂ ਪਹਿਲਾਂ ਨਾਂ ਲਿਖ ਕੇ ਦੇਤੀ ਸੀ, ਦਰਖਾਸਤ ਦੇਤੀ ਸੀ ਉਹਨੂੰ। ਕਿੰਨੇ ਕੁ ਬੰਦੇ ਸੀ ਜਿਹੜੇ ਨਸ਼ਾ ਵੇਚਦੇ ਸੀ? ਕਰਿਆੜ ਵਾਲੇ ਦੇ ਵਿੱਚੋਂ ਜਾਂ ਵੇਚਦੇ ਆ ਜਾਂ ਕਿੰਨੇ ਕੁ ਬੰਦੇ ਵੇਚਦੇ ਸੀ? ਸਾਡੇ ਪਿੰਡ ਦੇ ਵਿੱਚ ਤਾਂ ਆਮ 2-3 ਨਗੇ, ਆਮ ਹੁਣ ਤਾਂ ਜਿੰਨੇ ਖਾਣ ਵਾਲੇ ਸਾਰੀ ਵੇਚਣ ਲੱਗ ਗਏ ਸੀਗੇ। ਜਿੰਨੇ ਖਾਂਦੇ ਆ ਉਹ ਵੇਚਦੇ ਛੋਟੇ ਪੱਧਰ ਤੇ ਸੀਗੇ, ਵੀ ਕੁਛ ਖਾ ਲਿਆ ਕੁਛ ਵੇਚ ਲਿਆ, ਉਹਦਾ ਖਰਚਾ ਕੱਢਦੇ ਸੀ, ਉਹਦਾ ਆਪਦਾ ਜਿੰਨਾ ਕੁ ਆਪਦਾ ਖਰਚਾ ਹੈਗਾ। ਤੇ ਉਹ 2-3 ਬੰਦੇ ਮੇਨ ਜਿਹੜੇ ਵੱਡੇ ਪੱਧਰ ਤੇ ਵੇਚਦੇ ਆ। ਪੂਰੇ ਆਮ ਦੂਰ ਸਾਡੇ ਇਲਾਕੇ 'ਚ ਨਾ ਹੋਵੇ ਸਾਡੇ ਪਿੰਡ ਦਾ ਵੀ ਕਰਿਆੜ ਵਾਲੇ ਨਸ਼ਾ ਜਿੰਨਾ ਮਰਜ਼ੀ ਲੈ ਲਓ, ਲੱਖਾਂ 2-2 ਲੱਖਾਂ ਤੱਕ ਉਹ ਆ ਗਈ ਸੀ ਤਾਦਾਦ, ਐਂ ਨਹੀਂ ਵੀ ਹਜ਼ਾਰਾਂ ਸੀਗੇ। ਡਰ ਨਹੀਂ ਲੱਗਿਆ ਜਦੋਂ ਇੱਥੇ ਗੱਡੀਆਂ ਸ਼ੂਕਦੀਆਂ ਸੀ ਜਾਂ ਗੱਡੀਆਂ ਆਉਂਦੀਆਂ ਸੀ, ਮੋਟਰਸਾਈਕਲ ਆਉਂਦੇ ਸੀ, ਡਰ ਨਹੀਂ ਲੱਗਦਾ ਸੀ? ਡਰ ਐ ਜੇ ਕੋਈ ਜਵਾਕ ਨਹੀਂ ਸੀ ਉਹ ਕਰ ਸਕਦਾ ਵੀ ਚ ਵੜ ਸਕਦਾ, ਤੇ ਆਮ ਜੇ ਕੋਈ ਬੁੜੀਆਂ ਤਾਂ ਉਹਨਾਂ ਨੂੰ ਵੀ ਡਰ ਸੀ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ 'ਤੇ ਤਾਰਾਂ ਨਹੀਂ ਛੱਡਦੇ ਸੀਗੇ, ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ। ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ, ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ, ਕਿਸੇ ਦੀ ਤਾਰ ਚੋਰੀ ਹੋਈ ਹੈ, ਇੰਨੀ ਤਾਂ ਸਾਨੂੰ ਸੁੱਖ ਹੋ ਗਿਆ ਨਾ। ਹੋਰ ਤਾਂ ਦੇਖਿਓ ਚਿੱਟਾ ਜਿੰਨਾ ਘਟਣਾ ਘਟ ਗਿਆ, ਪਰ ਇਹ ਵੀ ਸੁੱਖ ਹੈ ਸਾਡੇ ਕਿਸੇ ਦੀ ਚੋਰੀ ਨਹੀਂ ਹੋਈ ਉਦੋਂ ਦੀ। ਸਰਕਾਰ ਕਹਿੰਦੀ ਅਸੀਂ ਨਵੇਂ ਆ, ਅਸੀਂ ਬਦਲਾਅ ਲਿਆਂਦਾ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ। ਇਸ ਸੱਥ ਦੇ ਵਿੱਚ ਜਿੱਤਣ ਤੋਂ ਬਾਅਦ ਕਿੰਨੇ ਕੁ ਵਾਰੀ ਆਈ ਹੈ? ਆਏ ਇੱਕ ਵਾਰੀ ਆਏ ਨੇਗੇ, ਪਰ ਗੱਲ ਤਾਂ ਵੀ ਉਹ ਆਇਆਂ ਦਾ ਸਾਨੂੰ ਭਾਵੇਂ ਰੋਜ਼ ਆਈ ਜਾਣ ਭਾਵੇਂ ਨਾ ਆਉਣ। ਗੱਲ ਤਾਂ ਜਿਹੜੇ ਵਾਅਦੇ ਕਰੇ ਸੀ ਵੀ 3 ਮਹੀਨਿਆਂ 'ਚ ਅਸੀਂ ਕਹਿੰਦੇ 2 ਸਾਲਾਂ 'ਚ ਕੰਟਰੋਲ ਤਾਂ ਕਰ ਦੇਣਾ ਕੁਛ ਨਾ ਕੁਛ। ਅਸੀਂ ਐਂ ਨਹੀਂ ਕਹਿੰਦੇ ਵੀ ਚਲੋ ਐਂ ਵੀ ਪਤਾ ਸਾਨੂੰ ਬੰਦ ਹੌਲੀ ਹੋਊਗਾ, ਪਰ ਕੁਛ ਤਾਂ ਉਦੋਂ ਕੰਟਰੋਲ ਕਰ ਦੇਣਾ, ਫੇਰ ਹੀ ਅਸੀਂ ਮੰਨਦੇ ਵੀ ਹਾਂ ਹੈਗਾ ਸਰਕਾਰ ਦਾ ਕੰਟਰੋਲ ਤਾਂ ਵੱਧ ਗਿਆ ਸਮਾਂ ਉਦੋਂ। ਸਾਡੇ ਪਿੰਡ ਦੇ ਵਿੱਚ ਉਦੋਂ ਦੁੱਗਣਾ ਵਿਕਿਆ, ਨਹੀਂ ਇੱਕ ਬੰਦਾ ਕਹੋ ਜਿਹੜਾ ਨਹੀਂ ਤਾਂ ਵੀ ਨਹੀਂ ਵਿਕਿਆ ਤਾਂ ਦੁੱਗਣਾ। ਜਿੰਨਾ ਇੰਨਾ ਸਰਿਆਮ ਨਹੀਂ ਸੀ ਪਹਿਲਾਂ, ਚੋਰੀ ਸੁਪਰੀ ਵਿਕਦਾ ਸੀ, ਪਰ ਆਹ 2 ਸਾਲਾਂ ਦੇ ਵਿੱਚ ਜਮੇ ਆਜ਼ਾਦ ਹੀ ਹੋ ਗਿਆ ਕੰਮ।
ਵੀ ਜਿਵੇਂ ਕੋਈ ਡਰ ਹੀ ਨਹੀਂ ਹੁੰਦਾ। ਪੁਲਿਸ ਦਾ ਕੋਈ ਸਾਥ ਨਹੀਂ, ਸਾਨੂੰ ਪੁਲਿਸ ਆਉਂਦੀ ਆ ਗੇੜਾ ਦੇ ਕੇ ਮੁੜ ਜਾਂਦੀ ਆ। ਅਸੀਂ ਕਰਦੇ ਆ ਫੋਨ ਵੀ ਆ ਜਾਓ ਬੰਦਾ ਫੜਾਉਣੇ ਆ, ਸਾਡੇ ਫੋਨ ਤੇ ਤਾਂ 2 ਘੰਟਿਆਂ ਤੋਂ ਆਉਂਦੀ ਆ, ਤੇ ਜੇ ਮੂਹਰਲੇ ਸਾਨੂੰ ਜਿਨ੍ਹਾਂ ਨਾਲ ਲੜਾਈ ਹੁੰਦੀ ਆ ਉਹਦੇ 5 ਮਿੰਟਾਂ 'ਚ ਪੁਲਿਸ ਪਹੁੰਚ ਜਾਂਦੀ ਆ। ਉਹਨਾਂ ਨੂੰ ਪੁਲਿਸ ਕਾਰਨ ਸਾਡੇ ਬਰਖਲਾਫ ਉਹ 112 ਤੇ ਲਾਉਂਦੇ ਆ ਕਿ ਫੋਨ, ਅਸੀਂ 112 ਤੇ ਲਾ ਲਾ ਵੀ ਹੰਭ ਗਏ, ਸਾਡੇ ਆਖੇ ਤਾਂ ਆਏ ਨਹੀਂ ਗੇ। ਸਾਡੀ ਲੜਾਈ ਹੋਈ ਸੀ ਵਿਹੜੇ ਦਾ ਨਾਲ, ਅਸੀਂ ਫੋਨ ਕਰ ਹੰਭ ਗਏ। ਅੱਜ ਇੰਨੇ ਬੰਦੇ ਸਾਰੇ ਪੁਲਿਸ ਨੂੰ ਨਾਲ ਹੀ ਸੀਗੇ ਵੀ ਫੋਨ ਲਾਇਆ ਕਿ ਨਹੀਂ, ਪੁਲਿਸ ਨੂੰ ਲਾਏ, ਕੋਈ ਨਹੀਂ ਪੁਲਿਸ ਇੱਥੇ ਆਈ। ਤੇ ਜਦੋਂ ਉਹਨਾਂ ਨੇ ਫੋਨ ਲਾਤਾ ਤੇ ਸਾਡੇ ਬਰਖਲਾਫ 5 ਮਿੰਟਾਂ 'ਚ ਪਹੁੰਚ ਗਏ ਇੱਥੇ। ਇਹ ਤਸਵੀਰ ਆ ਪਿੰਡ ਕਰਿਆੜ ਵਾਲੇ ਦੀ, ਅਸੀਂ ਗੱਲਬਾਤ ਕਰ ਰਹੇ ਆ, ਇੱਥੇ ਬੈਠੇ ਆ। ਕਈਆਂ ਦੇ ਘਰ ਵੀ ਉੱਜੜ ਗਏ ਆ ਇਸ ਪਿੰਡ ਦੇ ਵਿੱਚੋਂ, ਤਾਂ ਜਦੋਂ ਅਸੀਂ ਗੱਲਬਾਤ ਆ ਉਹ ਕਰ ਰਹੇ ਆ। ਤੁਸੀਂ ਇੱਥੇ ਹੁੰਨੇ ਹੋ, ਸੱਥ ਦੇ ਵਿੱਚ ਬੈਠਦੇ ਹੋ ਜ਼ਿਆਦਾਤਰ, ਕਿੰਨੇ ਕੁ ਮੋਟਰਸਾਈਕਲ ਗੱਡੀਆਂ ਉੱਪਰੇ ਦੇਖਦੇ ਹੋ ਲੰਘਦੇ? ਸਾਡੇ ਤਾਂ ਵਿਹੜੇ ਚੋਂ ਹੀ ਭੁਚਾਲ ਹੀ ਪੈਂਦਾ ਸੀ ਜੀ। ਹਾਂ, ਸਾਡੇ ਤਾਂ ਬਹੁਤ ਜ਼ਿਆਦਾ ਸੀ, ਅਜੇ ਤੱਕ 1 ਮਿੰਟ ਘਰ ਸੁਣਨਾ ਛੱਡ ਹੀ ਨਹੀਂ ਸੀ ਸਕਦੇ। ਮੇਰੇ ਤਾਂ ਗਮਾਂਡ 'ਚ ਹੀ ਨਹੀਂ ਸੀ ਕੰਧ ਟੱਪਣ ਨੂੰ ਦੇਰ, ਇੰਨਾ ਜ਼ੋਰ ਸੀਗਾ। ਕੀ ਕਰਦੇ ਸੀ ਤੁਸੀਂ? ਘਰੇ ਬੈਠੇ ਰਹਿੰਦੇ ਸੀ? ਅਸੀਂ ਫਿਰ ਰਾਖੀ ਤੇ 1 ਜਣਾ ਰਹਿੰਦੇ ਸੀ ਜੀ, ਵੀ ਕੋਈ ਸਿਲੰਡਰ ਜੀ ਨਾ ਚੱਕ ਕੇ ਲੈ ਜੇ, ਹੋਰ ਤਾਂ ਸਾਡੇ ਗਰੀਬਾਂ ਕੋਲੇ ਕੀ ਹੁੰਦਾ। ਇੰਨਾ ਹੀ ਕੁਛ ਸੀ ਸਾਡੇ, ਹੋਰ ਕੁਛ ਨਹੀਂ ਸੀ ਵੀ ਆਥਣੇ ਰੋਟੀ ਤੋਂ ਵੀ ਜਾਈਏ, ਵੀ ਰੋਟੀ ਵੀ ਨਾ ਪਕਾ ਸਕੀਏ। ਤੇ ਹੁਣ ਸਾਡਾ ਵਧੀਆ ਸਮਾਂ ਸੌਖੇ ਆ। ਹੁਣ ਮੇਰਾ ਬਾਹਰ ਖੁੱਲ੍ਹਾ ਪਿਆ, ਆ ਇੱਥੇ ਬੈਠਾ ਮੈਂ 2 ਵਜੇ ਦਾ, ਤੇ ਪਹਿਲਾਂ 1 ਮਿੰਟ ਨਹੀਂ ਸੀ ਛੱਡ ਸਕਦੇ। ਆਉਣ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਸੱਥ ਦੇ ਵਿੱਚ, ਕਹਿੰਦੇ ਸਰਕਾਰ ਬਹੁਤ ਚੰਗੀ ਆ, ਕਹਿੰਦੇ ਸਰਕਾਰ ਨੇ ਮਾੜਾ ਕੁਛ ਨਹੀਂ ਸੀ ਜੀ। ਉਦੋਂ ਵੀ ਇੱਥੇ ਹੀ ਬੈਠਾ ਸੀ। ਬੈਠੇ? ਹਾਂਜੀ, ਇੱਥੇ ਹੀ ਬੈਠਾ। ਕਿੰਨੀ ਕੁ ਚੰਗੀ ਲੱਗਦੀ ਆ ਸਰਕਾਰ? ਸਾਨੂੰ ਤਾਂ ਹੁਣ ਚੰਗੀ ਜਿਹੀ ਆ ਜੀ, ਗਰੀਬ ਨੂੰ ਤਾਂ ਕੋਈ ਚੰਗੀ ਆ ਜੇ ਤਾਂ ਨਹੀਂ, ਗਰੀਬ ਨੂੰ ਭਾ ਮਾੜੀ ਆ ਗਈ ਤਾਂ ਨਹੀਂ ਭਾ। ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ। ਸਾਡੇ ਤਾਂ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ, ਸਰਕਾਰਾਂ ਕਿੱਥੋਂ ਸਮਝਣਗੀਆਂ? ਕਿਉਂ ਨਹੀਂ ਸਮਝਦੇ ਸਾਨੂੰ ਤਾਂ, ਐਂ ਕਹਿੰਦੇ ਵੀ ਇਹ ਹੁਣ ਮਜਬੀ ਇੱਥੇ ਹੈ ਕਿਉਂ? ਤੁਸੀਂ ਵੀ ਤਾਂ ਰਹਿਣਾ ਹੀ ਆ, ਤੁਹਾਡੇ ਬਿਨਾ ਕਿਵੇਂ ਉਹ ਚੱਲੂ? ਤੁਸੀਂ ਵੀ ਤਾਂ ਰਹਿਣਾ ਹੀ ਆ ਇੱਥੇ। ਪਾਲਟੀਆਂ ਮੂੰਹ ਚੱਲਦਾ ਕੰਮ। ਜੇ ਮੈਂ ਤੇਰਾ ਗੋਹਾ ਕੂੜਾ ਸਿੱਟਦਾ ਤਾਂ ਮੇਰੇ ਪੱਖ ਕਰੇਗਾ, ਨਹੀਂ ਕਿਸੇ ਦਾ ਨਹੀਂ ਕੋਈ ਕਰਦਾ। ਬਿਲਕੁਲ। ਤਾਂ ਅਸੀਂ ਅੱਗੇ ਬਈ, ਤੁਸੀਂ ਵੀ ਇਸ ਪਿੰਡ ਦੇ ਹੀ ਹੋਵੋਗੇ, ਆ ਜਾਓ ਉਰੇ ਨੂੰ, ਆ ਜਾਓ ਨੇੜ ਨੂੰ, ਆ ਜਾਓ। ਆਪਾਂ ਨਾ ਥੋੜਾ ਤੁਸੀਂ ਵੀ ਇਸ ਪਿੰਡ ਦੇ ਹੋ, ਤੇ ਕਿੰਨਾ ਕੁ ਕੁਛ ਇੱਥੇ ਦੇਖਿਆ ਆਪਦੀ ਉਮਰ ਦੇ ਵਿੱਚ? ਫੀਮ, ਭੁੱਕੀ, ਡੋਡੇ ਇਹ ਚੱਲਿਆ, ਉਸ ਤੋਂ ਬਾਅਦ ਸਿੰਥੈਟਿਕ ਨਸ਼ੇ ਆ ਗਏ, ਕਰੈਕਸ, ਸੀਸੀਆਂ ਵਗੈਰਾ ਆਈਆਂ, ਉਸ ਤੋਂ ਬਾਅਦ ਚਿੱਟੇ ਵਰਗੀ ਭਿਆਨਕ ਬਿਮਾਰੀ ਚਿੰਬੜੀ ਆ। ਕਿੰਨੇ ਕੁ ਘਰ ਉੱਜੜ ਗਏ ਆ ਤੁਹਾਡੇ ਪਿੰਡ ਦੇ, ਪਹਿਲਾਂ ਤਾਂ ਇਹ ਦੱਸ ਦਿਓ। ਸਾਡੇ 5-7 ਘਰ ਉੱਜੜ ਗਏ ਇਹਦੇ ਨਾਲ, ਚਿੱਟੇ ਨਾਲ ਹੀ ਉੱਜੜੇ ਆ। ਪਹਿਲਾਂ ਫੀਮ ਫੂਨ ਨਾਲ ਤਾਂ ਕੋਈ ਨਹੀਂ ਉੱਜੜਿਆ, ਕੁਛ ਨਹੀਂ ਕਿਸੇ ਨੂੰ ਹੋਇਆ, ਸਭ ਵਧੀਆ ਕੰਮ ਚੱਲਦਾ ਸੀ, ਅਗਲਾ ਕੰਮ ਕਰਦਾ ਸੀ, ਮਾੜੀ ਮੋਟੀ ਖਾ ਲੈਂਦਾ ਸੀ। ਇਹ ਚਿੱਟਾ ਜਦੋਂ ਦਾ ਆਇਆ, ਇਹ 8.5 ਸਾਲ ਹੋ ਗਏ ਪੂਰਾ ਜ਼ੋਰ ਤੇ ਚੱਲਦੇ ਪੂਰਾ ਸਾਰਾ। ਹੁਣ ਤਾਂ ਤਕਰੀਬਨ ਇੱਥੇ 15-20 ਬੰਦੇ ਵੇਚੀ ਜਾਂਦੇ ਆ ਪੂਰੇ ਜ਼ੋਰ ਤੇ। ਆਉਂਦਾ ਕਿੱਥੋਂ ਆ ਬਾਈ ਚਿੱਟਾ ਇੱਥੇ? ਜਿਹੜਾ ਪਿੰਡ ਦੇ ਵਿੱਚ ਜਿਹੜੇ ਵੇਚਦੇ ਆ ਜਾਂ ਜਿਹੜੇ ਖਾਂਦੇ ਨੇ, ਉਹ ਲਿਆਉਂਦੇ ਕਿੱਥੋਂ ਨੇ? ਕੁਛ ਸੋਹ ਮਿਲਦੀ ਹੋਣੀ ਆ ਉਹਨਾਂ ਲਿਆਉਣ ਵਾਲਿਆਂ ਨੂੰ ਪਤਾ ਬਾਈ, ਸਾਨੂੰ ਇਸ ਗੱਲ ਬਾਰੇ ਕੀ ਪਤਾ। ਉਹ ਤਾਂ ਹੁਣ ਰੋਜ਼ ਤੁਸੀਂ ਟੀਵੀ ਤੇ ਵੀ ਦੇਖ ਲਓ, ਸਭ ਕਾਸੇ ਤੇ ਵੇਖਦੇ ਹੋ, ਜਿੱਥੋਂ ਆਉਂਦਾ, ਜਿਹੜੇ ਕਿਲਮਾਂ 'ਚ ਲਿਆਉਂਦੇ ਆ ਉਹ ਸਾਰੇ ਡੀਐਸਪੀ ਸਾਰਿਆਂ ਦੇ ਉਹਨਾਂ ਦੇ ਬੰਦੇ ਆ। ਉਹ ਕਿਸੇ ਮੰਤਰੀ ਦਾ ਬੰਦਾ ਹੈ, ਕੋਈ ਐਮਐਲਏ ਦਾ ਬੰਦਾ ਹੈ, ਕੋਈ ਅਫਸਰ ਦਾ ਬੰਦਾ ਹੈ, ਜਿਹੜੇ ਵੇਚਦਾ ਉਹਨਾਂ ਦੇ ਰਾਹੀਂ ਆਉਂਦਾ। ਹੋਰ ਮਾੜਾ ਬੰਦਾ ਕਿਲੋ ਇਹਨੂੰ ਕਿੱਥੋਂ ਲਊ? 30 ਲੱਖ ਦਾ ਹੋ ਗਿਆ 1 ਕਿਲੋ, 30 ਲੱਖ ਰੁਪਏ ਦਾ ਹੋ ਗਿਆ। ਮਾੜੇ ਬੰਦੇ ਕੋਲੇ 30 ਲੱਖ ਰੁਪਈਆ ਕਿੱਥੇ? ਹਾਈ ਲੈਵਲ ਤੇ ਕੰਮ ਚੱਲਦਾ, ਉਹ ਲੈ ਕੇ ਆਉਂਦੇ। ਆਮ ਬੰਦੇ ਕੋਲ ਤਾਂ 5 ਗ੍ਰਾਮ ਦੇ ਪੈਸੇ ਆ, ਉਹ 'ਚੋਂ ਵੇਚ ਕੇ ਉਹ ਕਰੀ ਜਾਂਦੇ ਕੰਮ। ਕੀ ਲੱਗਦਾ ਬਿਮਾਰੀ ਚਿੰਬੜੀ ਕਿਵੇਂ ਜਵਾਕਾਂ ਨੂੰ? ਜਿਹੜੇ ਛੋਟੀ ਉਮਰ ਦੇ ਜਵਾਕ ਨੇ, ਇਸ ਵੱਲ ਨੂੰ ਧੱਕੇ ਜਾ ਰਹੇ ਨੇ, ਡਿਪਰੈਸ਼ਨ ਦਾ ਸ਼ਿਕਾਰ ਮੰਨਦੇ ਹੋ ਜਾਂ ਕਿਵੇਂ ਆ? ਇਹ ਕੁਛ ਤਾਂ ਬੇਰੁਜ਼ਗਾਰੀ ਦਾ ਹੋ ਗਿਆ, ਜਦੋਂ ਕੰਮ ਨਹੀਂ ਮਿਲਦਾ, ਕੋਈ ਵਿਹਲੇ ਹੋ ਗਏ, ਇਹਦਾ ਕਰਕੇ ਹੋ ਗਿਆ। ਕੁਛ ਸਰਕਾਰਾਂ ਦੀਆਂ ਨੀਤੀਆਂ ਹੋ ਗਈਆਂ, ਅੰਗਰੇਜ਼ਾਂ ਵਾਲਾ ਕੰਮ ਹੋ ਗਿਆ, ਪਾੜੋ ਤੇ ਰਾਜ ਕਰੋ। ਕੋਈ ਨਾ ਕੋਈ ਨਵੀਂ ਸਕੀਮ ਲੱਭ ਲੈਂਦੇ ਆ। ਪਹਿਲਾਂ ਸ਼ਰਾਬ ਚੱਲੀ ਸੀ, ਹੁਣ ਵਿੱਚ ਜਦੋਂ ਵੋਟਾਂ ਆਉਂਦੀਆਂ ਫਿਰ ਚਿੱਟਾ ਚੱਲ ਪੈਂਦਾ। ਹੁਣ ਤੁਹਾਨੂੰ ਹੋਰ ਕੀ ਗੱਲ ਦੱਸਾਂ, ਸ਼੍ਰੋਮਣੀ ਕਮੇਟੀ ਵੇਲੇ ਵੀ ਸ਼ਰਾਬ ਚੱਲ ਗਈ। ਹਾਂ ਚੱਲ ਗਈ। ਸ਼੍ਰੋਮਣੀ ਕਮੇਟੀ ਦੇ ਆਪਣੀਆਂ ਵੋਟਾਂ ਪਈਆਂ, ਆਪਣਾ ਦੀਨ ਧਰਮ ਆ ਸਾਰਾ, ਉਦੋਂ ਵੀ ਵਿੱਚ ਇਹ ਕੰਮ ਚੱਲ ਗਿਆ। ਤੇ ਅਫਸੋਸ ਹੁੰਦਾ ਵੀ ਅਸੀਂ ਇਹੋ ਜਿਹੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਜਿਹੜਾ ਪੰਜਾਬ ਗੁਰੂਆਂ ਨੇ ਸਾਜਿਆ ਸੀ, ਤੇ ਅੱਜ ਉਹ ਨਸ਼ੇੜੀਆਂ ਦੇ ਨਾਂ ਨਾਲ ਜਾਨਣਾ। ਇਹਦਾ ਅਫਸੋਸ ਹੋਣ ਕਰਕੇ ਸਾਡੇ ਪਿੰਡ ਦੇ ਪੂਰਾ ਹੰਬਲਾ ਮਾਰਿਆ। ਸਾਰਾ ਪਿੰਡ ਸਹਿਮਤ ਹੈ, ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ, ਕੁਛ ਵੀ ਹੈ, ਸਾਰੇ ਸਹਿਮਤੀ ਹੈ। ਪਰ ਪ੍ਰਸ਼ਾਸਨ ਦਾ ਜੇ 10% ਵੀ ਸਾਨੂੰ ਦੇ ਦੇ, ਅਸੀਂ ਪਿੰਡੋਂ ਚਿੱਟਾ ਕੱਢ ਦਈਏ। ਜੇ 10% ਵੀ ਸਾਥ ਦੇ ਦੇ, ਸਾਨੂੰ 1% ਵੀ ਨਹੀਂ। ਪ੍ਰਸ਼ਾਸਨ ਐਮਐਲਏ ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ, ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ। ਬਲਕਾਰ ਸਿੱਧੂ ਕਹਿੰਦੇ ਅਸੀਂ, ਸਾਡੇ ਬਲਕਾਰ ਸਿੱਧੂ ਦਾ ਫੂਲ ਹਲਕਾ ਗਿਆ, ਸਾਡੇ ਤਾਂ ਸੁਖਵੀਰ ਹੈਗਾ। ਸੁਖਵੀਰ ਨੂੰ ਵੀ ਪੁੱਛਿਆ ਸੀ, ਉਹ ਵੀ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ। ਸਾਰਿਆਂ ਨੂੰ ਪੁੱਛਦੇ ਆ, ਕਹਿੰਦੇ ਅਸੀਂ ਪੂਰਾ ਸਾਥ ਦੇਵਾਂਗੇ, ਆਪ ਕਹਿੰਦੇ ਪਿੰਡਾਂ ਦੇ ਵਿੱਚ ਆਵਾਂਗੇ। ਆਇਆ ਸੀ, ਇਹਨਾਂ ਦਾ ਕੈਂਪ ਲੱਗਿਆ ਸੀ, ਸਾਰੇ ਮਹਿਕਮੇ ਵਾਲੇ ਅਸੀਂ, ਇਹਨਾਂ ਨੇ ਇਕੱਠੇ ਹੋ ਕੇ ਬੰਦਿਆਂ ਨੇ ਉਹਨੂੰ ਦਿੱਤੀ ਸੀ ਐਪਲੀਕੇਸ਼ਨ, ਕਹਿੰਦੇ ਬੰਦੇ ਭੇਜੋ। ਇੱਥੋਂ ਪੁਲਿਸ ਗਈ, ਉੱਥੋਂ ਗੱਡੀ ਦੇ ਕੇ ਮੁੜ ਆਈ, ਉਹਨਾਂ ਨੂੰ ਫੋਨ ਕਰਤਾ ਪੁਲਿਸ ਵਾਲਿਆਂ ਨੇ। ਚਿੱਟਾ ਇੱਕ ਆਏ ਨਹੀਂ ਰੁਕਦਾ। ਉੱਥੋਂ ਜਿਹੜਾ ਇਹਨਾਂ ਦੇ ਪ੍ਰਸ਼ਾਸਨ ਵਾਲੇ ਹੈਗੇ,
ਪਹਿਲਾਂ ਤਾਂ ਉਹਨਾਂ ਦੇ ਫੋਨ ਟੱਚ ਹੋਣੇ ਚਾਹੀਦਾ ਉਸ ਤਰ੍ਹਾਂ। ਇੱਕ ਐਸਐਸਪੀ ਦਾ ਰੋਜ਼ ਲਾਇਆ ਪਿਆ ਨੰਬਰ ਆ, ਰੋਜ਼ ਸਾਡਾ ਟੋਲ ਫ੍ਰੀ ਨੰਬਰ ਆ, ਜਿਹੜਾ ਇੱਥੇ ਪ੍ਰਸ਼ਾਸਨ ਦੀ ਡਿਊਟੀ ਲੱਗਦੀ ਆ ਉਸ ਤੋਂ ਬਾਅਦ ਉਹਦੀ ਕਾਲ ਚੈੱਕ ਹੋਣੀ ਚਾਹੀਦੀ ਆ, ਫਿਰ ਜਾ ਕੇ ਕੰਟਰੋਲ ਹੋਊਗਾ। ਆਏ ਨਹੀਂ ਹੁੰਦਾ ਇਹ ਮੇਨ ਜਿਹੜਾ ਅਸੀਂ ਹੁਣ ਜਿਵੇਂ ਇੱਥੇ ਅਸੀਂ ਫੜ ਲਿਆ, ਹੁਣ ਤੁਮੇ 100 ਗ੍ਰਾਮ 50 ਗ੍ਰਾਮ ਹੈ, ਤੁਰਿਆ ਜਾਂਦਾ ਬੰਦਾ ਸਿੱਟ ਦੂਗਾ ਉਹਨੂੰ, ਕੰਟਰੋਲ ਕਿਹੜੇ ਲੁੱਟ ਹੋਣਾ? ਕੰਟਰੋਲ ਤਾਂ ਜੇ ਪ੍ਰਸ਼ਾਸਨ ਦਾ ਪੂਰਾ ਪੈਰਾਂ ਤੇ ਦੇਵੇਗਾ ਤੇ ਗੱਲਾਂ ਨਾਲ ਕਹਿਣ ਨਾਲ ਕੁਝ ਨਹੀਂ ਹੋਣ ਲੱਗਦਾ। ਨਾਲੇ ਅਸੀਂ ਬਾਈ ਜੀ 1-2 ਬੰਦੇ ਫੜੇ ਇੱਥੇ, ਜੋ ਅਸੀਂ ਫੜ ਲੈਂਦੇ ਆ, ਖਾਣ ਵਾਲਾ ਫੜ ਲਿਆ, ਖਾਣ ਵਾਲੇ 2 ਲੱਪੜ ਮਾਰਦੇ ਆ ਤੇ ਉਹਦੀ ਕਹਿੰਦਾ ਬਈ ਫਲਾਣੇ ਤੋਂ ਲਿਆ। ਜਦੋਂ ਉਹਨੂੰ ਫੜ ਲਿਆ ਜਾ ਕੇ ਉਹ ਫੜਾਉਂਦਾ, ਜਦੋਂ ਉਹਨੂੰ ਜਾ ਕੇ 2 ਲੱਪੜ ਮਾਰਦੇ ਉਹਦੀ ਸੈਨ ਬਾਈ ਫਲਾਣੇ ਤੋਂ ਲਿਆਗਾ। 4 ਨਿਕਲਦੇ, ਫਿਰ ਪੁਲਿਸ ਕਿਉਂ ਨਹੀਂ ਕਰ ਸਕਦੀ? ਜੋ ਅਸੀਂ ਇੱਕ ਬੰਦੇ ਨੂੰ ਫੜ ਕੇ 4 ਬੰਦੇ ਗਾਹਾਂ ਦੀ ਗਾਹਾਂ ਉੱਧੜ ਪੈਂਦੇ ਆ ਤੇ ਪੁਲਿਸ ਕਿਉਂ ਨਹੀਂ ਕਰ ਸਕਦੀ? ਪੁਲਿਸ ਤਾਂ ਸਭ ਕੁਛ ਉਹਨਾਂ ਕੋਲ ਤਾਂ ਉਹ ਵੀ ਹੈ, ਸਾਡੇ ਕੋਲ ਅਖਤਿਆਰ ਵੀ ਕੁਛ ਨਹੀਂ ਛੱਡਦਾ। ਅਸੀਂ ਤਾਂ ਆਪਦੀ ਮਾੜਾ ਮੋਟਾ ਜਿਹੜਾ ਕਰ ਸਕਦੇ ਆ ਵੀ ਘੂਰ ਕੱਪ, ਅਸੀਂ ਘੂਰ ਕੱਪ ਨਾਲ 4 ਬੰਦੇ ਕੱਢੇ ਆ ਤੇ ਪੁਲਿਸ ਨੇ ਇੱਕ ਵੀ ਨਹੀਂ, ਜਿਹੜਾ ਅਸੀਂ ਫੜਾ ਤਾਂ ਉੱਥੇ ਹੀ ਕੰਮ ਥਾਂ ਠੱਪ ਹੋ ਜਾਂਦਾਗਾ। ਜਿਹੜਾ ਖਾਣ ਨੂੰ ਫੜਨੇ ਕਿੱਥੋਂ ਲਿਆ ਸੀ ਉਹ ਛੇਤੀ ਨਾਲ ਦੱਸਦਾ ਵੀ ਇੱਥੋਂ ਲਿਆ ਉਹਨੂੰ। ਇੱਕ ਪਾਸੇ ਐਸਐਸਪੀ ਸਾਹਿਬ ਦੇ ਟੋਲ ਫ੍ਰੀ ਨੰਬਰ ਹੈ, ਦੂਜੇ ਪਾਸੇ ਜੇ ਉਹਨਾਂ ਨੇ ਕੰਟਰੋਲ ਕਰਨਾ ਹਰੇਕ ਥਾਣੇ ਦੇ ਵਿੱਚ ਜਦੋਂ ਰੇਡ ਕਰਨ ਆਉਂਦੇ ਆ ਉਹਨਾਂ ਦੇ ਮੁਲਾਜ਼ਮਾਂ ਦੀ ਥੱਲੇ ਦੀ ਨੰਬਰ ਚੈੱਕ ਹੋਣਾ ਚਾਹੀਦਾ। ਕਾਰ ਤਾਂ ਉਹਨਾਂ ਦੀ ਪਹਿਲਾਂ ਆ ਜਾਂਦੀ ਹੈ, ਪਾਸੇ ਕਰ ਦਿਓ। ਇਹ 50 ਗ੍ਰਾਮ ਦੀ ਚੀਜ਼ ਆ, ਸਾਈਡ ਤੇ ਇੱਟ ਥੱਲੇ ਰੱਖ ਕੇ ਪਰੇ ਹੋ ਜਾਂਦੇ ਹੋ। ਚਿੱਟਾ ਰੁਕੂ ਕਿਹੜੇ ਤਰੀਕੇ ਨਾਲ? ਚਿੱਟਾ ਰੁਕਣਾ ਹੈਗਾ ਜੇ ਪ੍ਰਸ਼ਾਸਨ ਦਾ ਜ਼ੋਰ। ਜਿਹੜੇ ਪਹਿਲਾਂ ਕਹਿੰਦੇ ਸੀ ਪਿੰਡਾਂ 'ਚ ਸਾਡਾ ਕਮੇਟੀਆਂ ਸਾਥ ਦੇਣ, ਪਿੰਡਾਂ 'ਚ ਤਾਂ ਪੂਰੇ ਜ਼ੋਰਾਂ ਦੀਆਂ ਕਮੇਟੀਆਂ ਬਣੀਆਂ ਬੈਠੀਆਂ। ਜੇ ਹੁਣ ਕੋਈ ਇਕੱਲਾ ਬੰਦਾ ਹੁੰਦਾ ਉਹਦੇ ਨਾਲ ਲੜਾਈ ਕਰਦੇ ਤੇ। ਬਈ ਤੁਹਾਡਾ ਕੀ ਕਹਿਣਾਗਾ? ਤੁਸੀਂ ਇੱਥੇ ਹੱਸ ਰਹੇ ਸੀ, ਤੁਹਾਨੂੰ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੋ, ਕੀ ਕਹਿਣਾ ਹੈਗਾ ਤੁਹਾਡਾ? ਹੱਸ ਰਹੇ ਸੀ ਇੱਥੇ। ਅਸੀਂ ਕਮੇਟੀ ਸਾਰੇ ਇਕੱਠੀ ਬਣਾਈ ਹੈ, ਸਾਰਿਆਂ ਨੇ ਸਾਥ ਦਿੱਤਾ। ਮੈਂ ਤਾਂ ਉਦੋਂ ਪਹਿਲਾਂ ਵੀ ਕਮੇਟੀ ਤੋਂ ਪਹਿਲਾਂ ਵੀ ਮੈਂ ਬੰਦੇ ਘੇਰਦਾ ਰਿਹਾ, ਚਿੱਟੇ ਵਾਲੇ ਫੜਾਉਂਦਾ ਵੀ ਰਿਹਾ, ਪੁਲਿਸ ਵਾਲੇ ਫੜ ਕੇ ਲਿਜਾ ਕੇ ਛੱਡ ਦਿੰਦੇ ਸੀ। ਸਾਡਾ ਖੇਤ ਉਧਰ ਕੋਤਰੀ ਬੰਨੀ ਹੈ, ਮੈਂ ਉੱਥੇ ਕੰਮ ਕਰਦਾ। ਜੋਰਾ ਵੀ ਕੋਈ ਚਿੱਟੇ ਵਾਲਾ ਸੀ ਮੈਂ ਫੜਦਾ ਸੀ। ਇੱਕ ਦਿਨ ਮੈਂ ਚਿੱਟੇ ਵਾਲਾ ਫੜਿਆ, ਮੇਰੇ ਦੁਆਲੇ 20 ਜਣੇ ਆ ਕੇ ਖੜੇ ਹੋ ਗਏ ਵਿਹੜੇ ਵਾਲੇ ਜਿਹੜੇ ਚਿੱਟਾ ਵੇਚਦੇ ਸੀ। ਮੈਂ ਮੇਰੇ ਗੇੜੇ ਨਾਲ ਘੋੜੀ ਮੂੰਹ ਗੇੜੇ ਦੇਈ ਜਾਣ, ਮੈਨੂੰ ਕਹਿੰਦੇ ਵੀ ਚਾਬੀ ਦੇ ਦੇ। ਮੈਂ ਚਾਬੀ ਨਹੀਂ ਮੈਂ ਦਿੰਦਾ। ਪਹਿਲਾਂ ਦੱਸੋ ਵੀ ਉੱਥੋਂ ਲੈਣ ਆਏ ਸੀ ਕਿ ਨਹੀਂ ਲੈਣ ਆਏ ਸੀ? ਉਹ ਕਹਿੰਦੇ ਸਾਥੋਂ ਲੈਣ ਆਇਆ ਸੀ। ਕਿਸੇ ਨੇ ਕੁਛ ਨਹੀਂ ਕਿਹਾ। 2-4 ਬੰਦੇ ਹੋਰ ਸੀ ਮੇਰੇ ਨਾਲ, ਅਸੀਂ ਚਾਬੀ ਫੜਾ ਤੇ ਉਹ ਭੱਗ ਗਏ। ਅਸੀਂ ਤਾਂ ਪਹਿਲੇ ਅਸੀਂ ਤਾਂ ਸਾਥ ਦੇਣ ਨੂੰ ਤਿਆਰ ਹਾਂ ਵੀ ਚਿੱਟੇ ਵਾਲੇ ਬੰਦ ਹੋਣਾ ਚਾਹੀਦਾ। ਸਾਡੇ ਆਪਦੇ ਬੰਦੇ ਖਾਂਦੇ ਸੀ, ਉਹ ਹੁਣ ਛੱਡਤਾ ਵੀ ਅਸੀਂ ਤਾਂ ਫੜਾਉਣ ਨੂੰ ਤਿਆਰ ਹਾਂ ਹੁਣ ਵੀ। ਹਾਂ, ਤੁਹਾਡੇ ਆਪਦੇ ਬੰਦੇ ਖਾਂਦੇ ਸੀ, ਨਸ਼ਾ ਕਰਦੇ ਸੀ ਕੰਮ ਵਾਲੇ, ਤੇ ਹੁਣ ਉਹ ਛੱਡ ਗਏ ਆ ਨਸ਼ਾ? ਉਹ ਛੱਡ ਗਏ ਸਾਰੇ। ਤੇ ਅਸੀਂ ਤਾਂ ਪੂਰਾ ਜ਼ੋਰ ਲਾਈ ਜਾਂਦੇ ਹਾਂ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਿੱਟਾ। ਇਹਦੇ ਨਾਲ ਦੇਖਦੇ ਕੋਈ ਇੱਕ ਦੂਜਾ ਟੀਕਾ ਲਾਉਂਦਾ ਹੈ ਤਾਂ ਏਡਜ਼ ਵੀ ਹੁੰਦੀ ਹੈ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਕਰਿਆੜ ਵਾਲੇ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਜਿਹੜਾ ਇਕੱਠ ਆ ਉਹ ਹੋ ਚੁੱਕਿਆ, ਪੂਰਾ ਪਿੰਡ ਤਕਰੀਬਨ ਪਹੁੰਚ ਗਿਆ ਗਾ। ਅਸੀਂ ਗੱਲਬਾਤ ਸਾਰਿਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਪਿੰਡ ਦੀ ਹੋ ਤੁਸੀਂ? ਕਿੰਨਾ ਕੁ ਨਸ਼ਾ ਗਾ, ਕਿੰਨਾ ਕੁ ਇੱਥੇ ਵਿਕਦਾ? ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ, ਅਸੀਂ ਤਾਂ ਲੋਕਡਾਊਨ 'ਚ ਲੈ ਲਿਆ ਸੀਗਾ। ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ। ਸਾਡਾ ਮੰਨ ਲਓ 6-7 ਘਰ ਆਏ ਸੀ ਉੱਧਰ ਬੀਹੀ 'ਚ, ਸਾਡਾ 6-7 ਘਰਾਂ ਦਾ ਚਿੱਟੇ ਵਾਲਿਆਂ ਨਾਲ ਪੰਗਾ ਪੈ ਗਿਆ, ਬਲ ਕੇ ਸਾਡੇ ਉੱਤੇ ਪਰਚਾ ਕਰਵਾ ਗਈ। ਜਿਹੜੇ ਨਸ਼ੇੜੀ ਆਉਂਦੇ ਨੇ ਇੱਥੋਂ ਬਾਹਰਲੇ ਪਿੰਡਾਂ ਦੇ ਆਉਂਦੇ ਨੇ ਜਾਂ ਫਿਰ ਇਸੇ ਪਿੰਡ ਦੀ ਨੇ? ਸਾਡੇ ਆਪਦੇ ਪਿੰਡ ਦੀ ਸੀਗੇ ਜੀ। ਉਹ ਭੋਲਾ ਸਿੰਘ ਨੇ ਬਾਈ ਨੇ ਉਦੋਂ ਪੇਸ਼ ਕਰਾਏ ਸੀਗੇ ਜਾ ਕੇ। ਤੁਹਾਡੇ ਨਾਲ ਪਹਿਲਾਂ ਗੱਲ ਹੋ ਚੁੱਕੀ ਹੈ। ਜਦੋਂ ਅਸੀਂ ਪੁਲਿਸ ਨੂੰ ਬੁਲਾਇਆ ਕਰੀਏ ਤੇ ਉਹ ਭੱਜਿਆ ਕਰਨ, ਅਸੀਂ ਫੜੇ ਜਾਇਆ ਕਰੀਏ, ਚਿੱਟੇ ਵਾਲੇ ਫੜਿਆ ਨਾ ਜਾਇਆ ਕਰਨ। ਕਿਉਂ? ਕਾਹਦੇ ਕਾਰਨ? ਬਾਈ ਜੀ ਤੁਸੀਂ ਇਸੇ ਪਿੰਡ ਦੀ ਹੋ? ਹਾਂ ਜੀ ਹਾਂ, ਸਾਨੂੰ ਬੋਲਣਾ ਨਹੀਂ ਹੁੰਦਾ। ਨਹੀਂ ਬੋਲ ਤਾਂ ਲਓਗੇ ਜਿਹੜੀਆਂ ਗੱਲਾਂ ਵਾ। ਹਾਂਜੀ ਹਾਂਜੀ। ਬੜੇ ਤਪੇ ਫਾਟਕਾਂ ਤੇ ਸਿਗਨੇਚਰ ਫੜਿਆ ਸੀ 15-20 ਪੱਤੇ। ਉਹ ਸਾਡੇ ਦੁਕਾਨ ਵਾਲਾ, ਉਹ ਡੀਪੂ ਵਾਲਾ ਸੀ ਜਾਂ ਪਰਚੂਰ ਦੀ ਦੁਕਾਨ ਸੀ, ਉਹ ਤੇ ਕੋਈ ਕਾਰਵਾਈ ਨਹੀਂ ਕਰੀ। ਛੋਟੇ ਰਾਮ ਤਪੇ ਥਾਣੇ ਦੇ ਨੇ ਅਸੀਂ ਫੜਾ ਕੇ ਸਾਰੇ ਜਾਣੇ ਸੀ ਨਾਲ ਸਾਡੇ ਬੰਦੇ। ਹਾਂ, ਬਿਆਨ ਵੀ ਲਿਖਾ ਕੇ ਆਏ, ਗਵਾਹੀ ਵੀ ਦੇ ਕੇ ਆਏ, ਕੋਈ ਕਾਰਵਾਈ ਨਹੀਂ ਕਰੀ। ਉਹਨੂੰ ਲਿਜਾ ਕੇ ਦੂਜੇ ਨੇ ਛੱਡਤਾ, ਦੂਜੇ ਨੇ ਦੁਕਾਨ ਖੋਲ ਕੇ ਬਹਿ ਗਿਆ। ਉਹ ਸਾਡੇ ਪਿੰਡ ਇੱਥੇ ਆਏ ਸੀ ਪੱਤੇ ਲੈ ਕੇ, ਰਾਤ ਨੂੰ ਕੋਟ ਦੇ ਬੰਦੇ ਸੀ 3। ਅਸੀਂ ਉਹਨਾਂ ਤੋਂ ਫੜੇ, ਉਹ 5 ਪੱਤੇ ਫੜੋ, ਕਹਿੰਦੇ ਤੜਕੇ ਹੁਣ ਬੰਦਾ ਫੜਾ ਦਾਂਗੇ। ਅਸੀਂ ਜਾ ਕੇ ਬੰਦਾ ਫੜਿਆ। ਕਹਿੰਦੇ ਕੀ ਨੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਜਾਂ ਹੁਣ ਗੱਲਬਾਤ? ਕਹਿੰਦੇ ਕਾਰਵਾਈ ਕਰਾਂਗੇ, ਤੇ ਕੋਈ ਕਾਰਵਾਈ ਨਹੀਂ ਹੋਈ ਉੱਥੇ। ਇੱਕ ਡੀਪੂ ਵਾਲਾ ਤੇ ਇੱਕ ਉਹ ਪਰਚੂਨ ਦੀ ਦੁਕਾਨ ਕਰਾ। ਚਲੋ ਮੈਡੀਕਲ ਤਾਂ ਵੀ ਉਹ ਰੱਖ ਸਕਦੇ ਆ ਬੰਦੇ, ਪਰਚੂਨ ਵਾਲਾ ਵੀ ਰੱਖ ਸਕਦਾ। ਉਦੋਂ ਬਾਅਦ ਉੱਥੇ ਹੋਰ ਕੇਲਿਆਂ ਦੀਆਂ ਜਿਹੜੀਆਂ ਸੀ ਉਹ ਵੀ ਰੱਖਦੇ ਆ ਬੰਦੇ। ਕਿਸੇ ਨੂੰ ਕੁਝ ਨਹੀਂ ਕਰਿਆ। ਉਹ ਦੂਜੇ ਨੇ ਦੁਕਾਨ ਖੋਲੇ ਬਰਾਜ ਵਾਲੇ ਫਾਟਕਾਂ ਤੇ ਆ। ਹਾਂ, ਇੱਕ ਸਾਨੂੰ ਜਦੋਂ ਫੜਿਆ ਉਹਦੀ ਉਹਦੇ ਘਰ ਵਾਲੇ ਦਾ ਫੋਨ ਆਇਆ, ਉਹ ਕਹਿੰਦੀ ਵੀ ਮੇਰਾ ਦਿਓਰ ਵੀ ਵੇਚਦਾ, ਤੁਸੀਂ ਉਹਨੂੰ ਫੜੋ। ਜਦੋਂ ਉੱਥੇ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ, ਉੱਥੇ ਉਹਨੂੰ ਅਸੀਂ ਕਿਵੇਂ ਫੜਦੇ? ਠੀਕ ਹੈ ਨਾ, ਕੋਈ ਉਹਦੀ ਕਾਰਵਾਈ ਨਹੀਂ ਹੋਈ। ਕਹਿੰਦੇ ਸੱਚੋ ਗਿਆ ਵਾ ਡਿਊਟੀ ਤੇ। ਹਾਂ, ਉਹਦਾ ਤਾਂ ਹੋ ਸਕਦਾ ਨਾ, ਮੈਡੀਕਲ ਦਾ ਤਾਂ ਕੁਛ ਮਰਜ਼ੀ ਹੋ ਜੇ। ਕੀ ਲੱਗਦਾ ਜਿਹੜੀ ਸਰਕਾਰ ਨੇ ਕਹਿ ਰਹੀ ਆ ਅਸੀਂ ਬਦਲਾਅ ਕਰਾਂਗੇ, ਅਸੀਂ ਨੀਤੀਆਂ ਲਿਆਵਾਂਗੇ, ਨਵੀਆਂ ਨੀਤੀਆਂ ਲਿਆਵਾਂਗੇ, ਜਿਵੇਂ ਹੁਣ ਪਟਵਾਰੀਆਂ ਦੇ ਉੱਪਰ ਵੀ ਅਸਮਾਂ ਵਗੈਰਾ ਲੱਗ ਗਈ ਹੈਗੀ, ਜਿਹੜੇ ਧਰਨਾ ਲਾਉਣਗੇ ਜਾਂ ਉਹਨਾਂ ਦੇ ਉੱਪਰ ਉਹਨਾਂ ਨੂੰ ਵੀ ਸਿੱਧਾ ਉਸ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਗਿਆ ਹੈਗਾ। ਸਰਕਾਰ ਬੜੇ ਸਖਤ ਕਾਨੂੰਨ ਕਰ ਰਹੀ ਹੈਗੀ। ਉਹ ਤਾਂ ਹੱਕ ਹੈ ਨਾ ਪਟਵਾਰੀ ਦਾ। ਪਟਵਾਰੀ ਕਰਦੀ ਗੱਲ ਤਾਂ 100 ਤੋਂ ਇੱਕੋ ਹੀ ਸਹੀ ਕਰਦਾ ਗਾ। ਹੁਣ ਸਾਡੇ ਪਿੰਡ ਦਾ ਹੈਗਾ 3 ਮਹੀਨੇ ਹੋ ਗਏ, ਉਹਦੇ ਉਹ ਲਾਹੀ ਨਹੀਂ ਗਈ, ਕੱਟੀ ਨਹੀਂ ਗਈ। ਕੀ ਇਹਨਾਂ ਦਾ HP ਅਸੀਂ ਕਰਾਉਣੀ ਸੀ, 3 ਮਹੀਨੇ ਹੋ ਗਏ ਹੁਣ ਤੁਰੀ ਫਿਰਦੇ ਨੂੰ, ਕੱਟੀ ਨਹੀਂ ਉਹਨੇ। ਹਾਂ, ਪੈਸੇ ਵੀ ਦੇ ਹਟੇ, ਫਿਰ ਵੀ ਪੈਸੇ ਵੀ ਨਹੀਂ ਲਏ ਹੱਥੋਂ।
ਬਾਈ ਜੀ ਇਸੇ ਪਿੰਡ ਦੀਆਂ ਤੁਸੀਂ ਵੀ ਕਿੰਨਾ ਕਿ ਇੱਥੇ ਦੇਖਿਆ ਆ ਜਿਹੜਾ ਉਹ ਦੌਰ ਚੱਲਿਆ, ਕਹਿੰਦੇ ਕਿ ਕਮੇਟੀਆਂ ਬਣਨ ਤੋਂ ਬਾਅਦ ਹੀ ਕੰਟਰੋਲ ਹੋਇਆ? ਬਹੁਤ ਦੇਖਿਆ ਬਾਈ, ਹੁਣ ਫਰਕ ਆਗਾ, ਹੁਣ ਫਰਕ ਆ? ਬੇਫਿਕਰ ਹੋ ਕੇ ਸੌਂ ਜਾਂਦੇ ਹੋ? ਨਾ ਹੁਣ ਹੈ ਵਧੀਆ ਬਾਈ, ਹੁਣ ਫਰਕ ਆਗਾ, ਸੌਂ ਜਾਂਦੇ ਹੋ। ਤੁਸੀਂ ਵੀ ਬਾਈ ਕਮੇਟੀ ਮੈਂਬਰ ਹੋ? ਹਾਂਜੀ ਹਾਂਜੀ ਬਾਈ ਜੀ। ਕਿੰਨਾ ਕੁ ਜਵਾਕ ਜਿਹੜੇ ਨਸ਼ੇ ਵਾਲੀ ਔਸ 'ਚ ਪੈ ਗਏ ਸੀ ਦਲਦਲ 'ਚ, ਤੇ ਹੁਣ ਨਿਕਲਦੇ ਨਜ਼ਰ ਆ ਰਹੇ ਆ? ਹਾਂਜੀ ਬਿਲਕੁਲ, ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਜੀ ਪਹਿਲਾਂ ਨਾਲੋਂ। ਪਹਿਲਾਂ ਸਾਡੇ ਉਧਰ ਮੇਰੇ ਗੁਆਂਢ 'ਚ ਹੀ ਬਹੁਤ ਜ਼ਿਆਦਾ ਸ਼ਰੇਆਮ ਵਿਕਦਾ ਸੀਗਾ, ਤੇ ਵੀ ਇੰਨਾ ਕੀ ਭਰਮਾਰ ਹੁੰਦੀ ਸੀ ਮੋਟਰਸਾਈਕਲਾਂ ਦੀ, ਵੀ ਜਿਵੇਂ ਕੋਈ ਚੰਡੀਗੜ੍ਹ ਚੌਂਕ ਹੋਵੇ 10 ਇੱਧਰ ਲਾਂਗੇ 10 ਇੱਧਰ ਲਾਂਗੇ 5 ਇਹਨਾਂ ਕੇ ਇੰਨਾ ਜ਼ਿਆਦਾ ਮਤਲਬ ਕਿ ਉੱਥੇ ਪ੍ਰਕੋਪ ਜ਼ਿਆਦਾ ਸੀਗਾ ਚਿੱਟੇ ਦਾ। ਤੇ ਜਦੋਂ ਅਸੀਂ ਕਮੇਟੀ ਦੇ ਮਤਲਬ ਕਿ ਆਈ ਆ ਹੋਣ ਦੇ ਵਿੱਚ, ਉਦੋਂ ਉਸ ਟਾਈਮ ਤੋਂ ਬਾਅਦ ਅੱਜ 60-70% ਕਾਫੀ ਮਤਲਬ ਕਿ ਟਿਕਿਆ ਹੈਗਾ ਗਾ। ਸਰਕਾਰ ਕਿੰਨਾ ਕੁ ਸਾਥ ਦੇ ਰਹੀ ਆ? ਸਰਕਾਰ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ, ਪ੍ਰਸ਼ਾਸਨ ਦੀ ਗੱਲ ਦੱਸਦੇ, ਪਰ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਰਿਹਾ ਬਿਲਕੁਲ ਵੀ। ਅਸੀਂ ਗਏ ਆ ਕਈ ਵਾਰ, ਬਾਈ ਜੀ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਅਸੀਂ ਉੱਥੋਂ ਤਵੇ ਤੋਂ ਫੜਿਆ ਸੀਗਾ ਆਪਣੇ ਜਿਹਨੂੰ ਸਿਗਨੇਚਰ ਵਗੈਰਾ ਕਹਿ ਜਾਂਦੇ ਆ, ਜਦੋਂ ਸਾਡੀ ਉੱਥੇ ਗੱਲ ਹੋਈ ਤਾਂ ਉਹ ਕਹਿੰਦੇ ਵੀ NDPS 'ਚ ਨਹੀਂ ਆਉਂਦਾ, ਅਸੀਂ ਇਹਨਾਂ 'ਤੇ ਪਰਚਾ ਨਹੀਂ ਦੇ ਸਕਦੇ। ਤੇ ਉਹਨਾਂ ਨੇ ਪਹਿਲਾਂ ਜਿਹੜੀ ਗੱਲ 'ਚ ਉਹ ਨਿਕਲਦਾ ਸੀ ਪ੍ਰਸ਼ਾਸਨ, ਕਹਿੰਦੇ ਸੀ ਵੀ ਕੱਲਾ ਤੁਸੀਂ ਕਮੇਟੀ ਮੈਂਬਰ ਸਾਡੇ ਕੋਲ ਵੀ ਬਿਆਨ ਦੇ ਕੇ ਜਾਓ। ਅਸੀਂ ਉੱਥੇ 4 ਕਮੇਟੀ ਵਾਲਿਆਂ ਨੇ ਪਰਸਨਲੀ ਤੌਰ 'ਤੇ ਅਸੀਂ ਬਿਆਨ ਵੀ ਦੇ ਕੇ ਆਏ ਹਾਂ, ਉਸ ਦੇ ਬਾਵਜੂਦ ਵੀ ਉਹਨਾਂ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਆ, ਆਪਣੀ ਗੱਲ ਚੱਲ ਰਹੀ ਸੀ ਬਾਈ। ਕਿੰਨੇ ਇੱਕ ਜਿਹੜੇ ਤੁਸੀਂ ਕਹਿੰਦੇ ਸੀ ਕਿ ਸਾਨੂੰ ਸੌਣਾ ਨਹੀਂ ਸੀ ਮਿਲਦਾ, ਖੜਨਾ ਨਹੀਂ ਸੀ ਮਿਲਦਾ, ਇੰਨਾ ਕਿ ਜਿਹੜਾ ਕਿ ਸਾਡੇ ਏਰੀਆ ਦੇ ਵਿੱਚ ਨਸ਼ਾ ਸੀ ਜਿਹੜਾ ਕਿ ਉਹ ਵਿਕਦਾ ਸੀਗਾ। ਸਾਡਾ ਹੀ ਪੰਗਾ ਪਿਆ ਸੀਗਾ ਜੀ ਅਸਲ 'ਚ। ਅਸੀਂ ਬੈਨਾਂ ਵਾਲੇ ਸੀਗੇ, ਬੈਨ ਵਾਲੇ ਛੁੱਟੀ ਸੀਗੇ, ਲੋਕਡਾਊਨ ਹੋਇਆ ਹੋਇਆ ਸੀਗਾ, ਠੀਕ ਹੈ। ਉਦੋਂ ਅਸੀਂ ਇਸ ਕੰਮ ਤੇ ਸੀ, ਚਲੋ ਸਾਥ ਸਾਡਾ ਮਿਲਿਆ, ਵਧੀਆ ਦਿੱਤਾ, ਪਰ ਸਾਨੂੰ ਪ੍ਰਸ਼ਾਸਨ ਨੇ ਨਹੀਂ ਕੁਛ ਦਿੱਤਾ। ਉਹਦੇ ਵਿੱਚ ਸ਼ਿਕਾਇਤ ਇੱਕੋ ਹੀ ਆ ਸਾਰਿਆਂ ਦੀ ਕਿ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਜੇ ਰਿਹਾ। ਪ੍ਰਸ਼ਾਸਨ ਕਰ ਲੇ ਜੀ ਕੀ ਨਹੀਂ ਹੋ ਸਕਦਾ। ਇੱਥੇ ਕੋਈ 4 ਬੰਦੇ ਬੈਠੇ ਹੈਗੇ, ਜੇ ਕੋਈ ਇੱਕ ਬੰਦਾ ਗਲਤ ਹੋਵੇ ਵਿੱਚ ਉਹਦੀ ਚੱਕ ਸਕਦੇ ਆ, ਠੀਕ, ਉਹਨਾਂ ਨੂੰ ਅਸੀਂ ਚੱਕ ਸਕਦੇ ਹਾਂ, ਪਰ ਅਸੀਂ ਚਿੱਟੇ ਵਾਲਿਆਂ ਨੂੰ ਨਹੀਂ ਅਸੀਂ ਕੋਈ ਕੰਟਰੋਲ ਕਰ ਸਕਦੇ। ਵੋਟ ਕਿੰਨੀ ਕਾ ਬਈ ਇਸ ਪਿੰਡ ਦੀ, ਕਿੰਨਾ ਕੁ ਆਬਾਦੀ ਹੋਣੀ ਹੈ ਇਸ ਪਿੰਡ ਦੀ? 3500 ਆ। ਜਿਹੜਾ ਕੋਈ ਚਿੱਟੇ ਵਾਲਾ ਬਣਿਆ ਨਾ, ਉਹਦੀ ਪ੍ਰਾਪਰਟੀ ਜ਼ਬਤ ਹੋਵੇਗਾ, SDM ਦਾ ਲੱਗਿਆ ਹੋਵੇ ਡਿਊਟੀ, DC ਸਾਹਿਬ ਦੀ ਲੱਗੀ ਹੋਵੇ, ਵੀ ਜਿਹੜੀ ਉਹਦੀ ਪ੍ਰਾਪਰਟੀ ਹੈ ਕਿੱਥੋਂ ਆਈ ਹੈ ਚਿੱਟੇ ਵਾਲੇ ਦੀ, ਨਾਲ ਦੀ ਨਾਲ ਜ਼ਬਤ ਹੋਵੇ। 2-4 ਜਣਿਆਂ ਦੀ ਹੋ ਜੇ ਤਾਂ ਫਿਰ ਚਿੱਟਾ ਆਪਦੇ ਆਪ ਬੰਦ ਹੋ ਜੇ। ਨਾਲੇ ਕਹਿੰਦੇ ਪਿੰਡ ਵਾਲੇ ਮੰਗਰ ਪਾ ਜਾਂਦੇ ਆ, ਛਡਾਉਣ ਪਾ ਜਾਂਦੇ ਆ, ਪਹਿਲਾਂ ਜ਼ਮਾਨਤਾਂ ਭਰਨ ਲੱਗ ਜਾਂਦੇ ਆ। ਉਹਦਾ ਲੱਗ ਹੀ ਜਾਂਦਾ, ਨਾਲ ਪ੍ਰਾਪਰਟੀ ਤਾਂ ਨਹੀਂ ਜਾਂਦੀ ਕਿਸੇ ਪਾਸੇ, ਉਹਦੀ ਬੈਲੈਂਸ ਤਾਂ ਨਹੀਂ ਜਾਂਦਾ, ਬੈਂਕਾਂ 'ਚ ਤਾਂ ਪੈ ਹੀ ਹੈ, ਪ੍ਰਾਪਰਟੀ ਵੀ ਦਿਸੀ ਜਾਂਦੀ ਹੈ। ਉਹ ਤੇ ਕੁਝ ਨਹੀਂ, ਕੋਈ ਕਾਰਵਾਈ ਹੋ ਜੇ 2-4 ਤੇ ਆਪੇ ਕੰਮ ਰੁਕ ਜੇ ਚਿੱਟੇ ਦਾ। ਹੁਣ ਤਾਂ ਪਿੰਡ ਦੇ ਤੌਰ ਤੇ ਰੋਕ ਰਿਹਾ ਪਏ ਸਾਰਾ ਜੋ ਕੁਝ ਕਰ ਰਿਹਾ, ਪ੍ਰਸ਼ਾਸਨ ਦਾ 1% ਵੀ ਕੋਈ ਉਹ ਨਹੀਂ ਹੱਲ, ਨਾ ਪ੍ਰਸ਼ਾਸਨ ਨਾ ਸਰਕਾਰ, ਨਾ ਕੋਈ ਸਰਕਾਰ ਦਾ ਹੱਲ ਨਹੀਂ, ਕੁਝ ਨਹੀਂ ਆ। ਬਜ਼ੁਰਗੋ ਕਿੰਨੀ ਉਮਰ ਹੋ ਗਈ? ਕਾਫੀ ਦੌਰ ਦੇਖ ਲਿਆ ਹੋਣਾ, ਕਾਫੀ ਦਹਾਕੇ ਬੀਤ ਗਏ ਆ ਉਮਰ ਦੇ, ਤੇ ਕਾਫੀ ਕੁਝ ਦੇਖ ਲਿਆ ਹੋਣਾ। ਸਮਾਂ ਬਹੁਤ ਦੇਖ ਲਿਆ ਜੀ, ਪਰ ਆ ਜਿਹੜਾ ਦੌਰ ਹੁਣ ਚੱਲਦਾ ਇਹ ਇੰਨਾ ਖਤਰਨਾਕ ਹੈ ਕਿਉਂਕਿ ਜਿਹੜੀ ਪਿਛਲੀ ਜਨਰੇਸ਼ਨ ਆ ਉਹ ਖਤਮ ਹੋ ਰਹੀ ਹੈ, ਕਿਉਂਕਿ ਕੋਈ ਪ੍ਰਸ਼ਾਸਨ ਦਾ ਸਹਿਯੋਗ ਨਹੀਂ, ਨਾ ਨਗਰ ਨੂੰ ਨਾ ਕਮੇਟੀ ਨੂੰ। ਜੇ ਪ੍ਰਸ਼ਾਸਨ ਸਹਿਯੋਗ ਦੇਊਗਾ ਤਾਂ ਮਤਲਬ ਇਹ ਚੀਜ਼ ਕੰਟਰੋਲ ਹੋ ਸਕਦੀ ਹੈ, ਨਹੀਂ ਕੰਟਰੋਲ ਨਹੀਂ ਹੁੰਦੀ। ਜੇ ਮਤਲਬ ਕਿਸੇ ਨੂੰ ਫੜ ਵੀ ਲੈਂਦੇ ਆ ਕਮੇਟੀ ਵਾਲੇ ਤਾਂ ਆਪੋਜੀਸ਼ਨ ਦਾ ਸਾਥ ਦਿੰਦੀ ਹੈ ਪੁਲਿਸ, ਨਾ ਕਿ ਕਮੇਟੀ ਦਾ। ਨਹੀਂ ਜੀ, ਸਾਡਾ ਸਾਥ ਨਹੀਂ ਦਿੰਦੀ। ਤਾਂ ਇਹ ਤਸਵੀਰਾਂ ਨੇ, ਅਸੀਂ ਗੱਲਬਾਤ ਜਿਹੜੀ ਕਿ ਇੱਥੇ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਉਹ ਬਿਆਨ ਹੋ ਰਿਹਾ ਗਾ। ਅਸੀਂ ਤੁਹਾਡੇ ਨਾਲ ਕਾਫੀ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਕਰ ਰਹੇ ਹਾਂ, ਹਰ ਇੱਕ ਪਿੰਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਪਿੰਡ ਦੇ ਵਿੱਚ ਕਮੇਟੀਆਂ ਬਣੀਆਂ ਨੇ ਜਾਂ ਜਿਹੜੇ ਪਿੰਡ ਦੇ ਲੋਕ ਇਹਨਾਂ ਨਸ਼ੇੜੀਆਂ ਤੋਂ, ਇਹਨਾਂ ਤਸਕਰਾਂ ਤੋਂ ਤੰਗ ਨੇ, ਤਾਂ ਤਹਈਆ ਕੀਤਾ ਪਿੰਡ ਵਾਲਿਆਂ ਨੇ ਕਿ ਕਮੇਟੀ ਬਣੇ, ਕਮੇਟੀਆਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਸਾਹਮਣੇ ਆਵੇ। ਤੁਸੀਂ ਵੀ ਕਿੰਨੀ ਉਮਰ ਹੋ ਗਈ ਆ ਤੁਹਾਡੀ? ਕਾਫੀ ਉਮਰ ਹੋ ਗਈ ਹੋਣੀ ਆ। ਉਮਰ ਕਿੰਨੀ ਹੋ ਗਈ ਆ ਤੁਹਾਡੀ? ਉਮਰ ਤਾਂ ਬਹੁਤ ਹੋ ਗਈ ਜੀ। ਆਹ ਕੁਛ ਦੇਖਿਆ ਪਹਿਲਾਂ ਪਿੰਡਾਂ ਦੇ ਵਿੱਚ ਪਹਿਰੇ ਲੱਗਦੇ ਤਾਂ ਦੇਖੇ ਸੀ, ਪਰ ਕਮੇਟੀਆਂ ਬਣਦੀਆਂ ਦੇਖੀਆਂ ਸੀ? ਨਾ ਕਮੇਟੀਆਂ ਨਹੀਂ ਦੇਖੀਆਂ, ਹੁਣ ਜਦੋਂ ਜ਼ਿਆਦਾ ਨਸ਼ਾ ਚੱਲ ਪਿਆ ਹੁਣ ਬਣ ਗਈਆਂ, ਹੁਣ ਬਣੀਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਉਹ ਕਰ ਰਹੇ ਹਾਂ ਸਾਂਝੀਆਂ। ਇੱਧਰ ਕਾਫੀ ਨੌਜਵਾਨ ਖੜੇ ਨੇ, ਇਹਨਾਂ ਨਾਲ ਗੱਲ ਕਰਨੀ ਬਣਦੀ ਆ। ਬਾਈ ਆਹੀ ਪਿੰਡ ਆ? ਕਿੰਨਾ ਕੁ ਨਸ਼ਾ ਨੁਸ਼ਾ ਕਿੰਨਾ ਕੁ ਵਿਕਦਾ ਸੀ? ਤੁਹਾਡੇ ਨੌਜਵਾਨ ਉਮਰ ਆ, ਨੌਜਵਾਨਾਂ ਦੇ ਕੋਲ ਕਾਫੀ ਖਬਰਾਂ ਹੁੰਦੀਆਂ ਨੇ। ਵਾਧੂ ਵਿਕਦਾ ਜੀ। ਤੁਹਾਡੇ ਨਾਲ ਦੇ ਕਿੰਨਾ ਕੁ ਨਸ਼ੇ ਵਾਲੀ ਦਲਦਲ ਦੇ ਵਿੱਚ ਫਸੇ ਨੇ? ਨਾਲ ਦੇ ਤਾਂ ਨਹੀਂ ਹੈਗੇ ਜੀ, ਪਿੰਡ 'ਚ ਬਹੁਤ ਵਿਕਦਾ ਜੀ। ਪਿੰਡ 'ਚ ਬਹੁਤ ਵਿਕਦਾ। ਨਸ਼ਾ ਕਰਨ ਨਹੀਂ ਲੱਗਿਆ ਕੋਈ? ਨਹੀਂ ਬਿਲਕੁਲ। ਤਾਂ ਅੱਗੇ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ, ਪੂਰੀ ਪਿੰਡ ਕਰਿਆੜ ਵਾਲੇ ਦੀ ਤਸਵੀਰ ਆ ਇਹ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਆ ਅਸੀਂ ਇਕੱਲੇ ਆਹੀ ਪਿੰਡ ਆ ਬਾਈ ਜੀ? ਹਾਂਜੀ ਹਾਂਜੀ। ਕਿੰਨਾ ਕੁ ਨਸ਼ੇ ਦਾ ਜਿਹੜਾ ਇੱਥੇ ਕਾਰੋਬਾਰ ਆ ਉਹ ਬੁਲੰਦੀਆਂ ਤੇ ਸੀ ਕਹਿੰਦੇ?
ਹਾਂਜੀ ਨਸ਼ਾ ਬਹੁਤ ਜ਼ੋਰਾਂ 'ਤੇ ਹੈ ਜੀ ਇੱਥੇ ਹਾਂ ਪੂਰਾ ਜ਼ੋਰਾਂ 'ਤੇ ਹੈ ਤੇ ਬੱਚੇ ਬਹੁਤ ਹੀ ਖਰਾਬ ਹੋ ਰਹੇ ਹੈ ਨਸ਼ੇ ਦੇ ਵਿਰੁੱਧ ਤੇ ਇਸ ਕਰਕੇ ਵੀ ਨਸ਼ੇ ਦੀ ਜਿੰਨੀ ਵੀ ਰੋਕ ਹੋ ਸਕਦੀ ਹੈ ਵੱਧ ਤੋਂ ਵੱਧ ਰੋਕ ਕੀਤੀ ਜਾਵੇ ਇਸ ਕਰਕੇ ਵੀ ਬੱਚੇ ਬਹੁਤ ਖਰਾਬ ਹੋ ਰਹੇ ਆ ਤੇ ਬਰਬਾਦੀ ਹੋ ਰਹੀ ਹੈ ਜ਼ਿੰਦਗੀ ਦੀ ਘਰ ਕਿੰਨੇ ਕੁ ਉੱਜੜ ਗਏ? ਘਰ ਬਹੁਤ ਉੱਜੜ ਗਏ ਜੀ ਨੌਜਵਾਨ ਟੀਕੇ ਲਾ ਕੇ ਖਤਮ ਹੋਈ ਜਾਂਦੇ ਆ ਬੇਰੁਜ਼ਗਾਰ ਹੋਈ ਜਾਂਦੇ ਆ ਬੇਰੁਜ਼ਗਾਰੀ ਹੋ ਗਈ ਤਾਂ ਇਹ ਨਸ਼ਿਆਂ 'ਚ ਵੜ ਗਏ ਲੋਕ ਇਹ ਗਵਰਨਮੈਂਟ ਨੂੰ ਚਾਹੀਦਾ ਵੀ ਸਾਨੂੰ ਰੁਜ਼ਗਾਰ ਦੇਣ ਦਾ ਬੱਚਿਆਂ ਨੂੰ ਇਸ ਕੰਮ ਦੇ ਰਾਹ ਹੀ ਨਾ ਪੈਣੇ ਗਵਰਨਮੈਂਟ ਕਹਿੰਦੀ ਅਸੀਂ ਸਾਥ ਦੇ ਰਹੇ ਹਾਂ ਅਸੀਂ ਕਹਿੰਦੇ ਬਦਲਾਅ ਦੀ ਗੱਲ ਕਰੀਏ ਅਸੀਂ ਬਦਲਾਅ ਲਿਆ ਰਹੇ ਹਾਂ ਬਦਲਾਅ ਰਿਹਾ ਨਹੀਂ ਨਾ ਰਹੇ ਜੀ ਬਦਲਾਅ ਤਾਂ ਉਦੋਂ ਜ਼ਿਆਦਾ ਨਸ਼ਿਆਂ 'ਚ ਵੜ ਗਈ ਦੁਨੀਆ ਬਦਲਾਅ ਫੇਰ ਆਊ ਜੇ ਲੋਕਾਂ ਨੂੰ ਕੋਈ ਕੰਮ ਦੇਣਗੇ ਇਸੇ ਕਰਕੇ ਲੋਕਾਂ ਦਾ ਸੁਧਾਰ ਹੋਊਗਾ ਤਾਂ ਇਹ ਗੱਲਬਾਤ ਅਸੀਂ ਇੱਥੇ ਅੱਜ ਕਰੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਪੂਰੇ ਪਿੰਡ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੀ ਆ ਤਾਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੇ ਘਰ ਉੱਜੜ ਗਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਤਾਲੇ ਲੱਗੇ ਜਿੰਦੇ ਲੱਗੇ ਤਾਂ ਉਹਨਾਂ ਦੇ ਘਰਾਂ ਤੱਕ ਪਹੁੰਚਣ ਦੀ ਅਸੀਂ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਦੇ ਲਈ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਪਿੰਡ ਦਾ ਕਾਫੀ ਨਾਂ ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਬਈ ਕਿੰਨਾ ਕਿ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ ਜੋ ਚਿੱਟਾ ਸੀਗਾ ਸਰੇਆਮ ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ ਸਰਕਾਰ ਦਾ ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ ਸਾਡੇ ਦਾ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ ਸਰਕਾਰਾਂ ਕਿੱਥੋਂ ਸਮਝਣਗੀਆਂ ਨਹੀਂ ਸਮਝਦੇ ਸਾਨੂੰ ਤਾਂ ਐਂ ਕਹਿੰਦੇ ਵੀ ਇਹ ਮਜਬੀ ਇੱਥੇ ਹੈ ਕਿਉਂ ਇੱਕ ਦੋ ਫੜ ਕੇ ਵੀ ਲੈ ਕੇ ਗਏ ਆ ਪਰ ਉਹਨਾਂ ਨੂੰ ਕੁਝ ਸਮਾਂ ਪਾਈ ਕੇ ਬਾਅਦ ਵਿੱਚ ਛੱਡ ਦਿੱਤਾ ਜਾਂਦਾ ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ ਤੁਸੀਂ ਇੱਥੇ ਬੈਠੇ ਰਹਿੰਦੇ ਹੋ ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ ਅਸੀਂ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ ਤਾਰਾਂ ਨਹੀਂ ਛੱਡਦੇ ਸੀਗੇ ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ ਜਿਹੜੇ ਨਸ਼ੇ ਵਾਲੇ ਤਸਕਰ ਹੈ ਇਹਨਾਂ ਦਾ ਗੁੰਡਾ ਰਾਜ ਹੈ ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਹੈ ਕੱਟਣ ਵਾਲੇ ਵੀ ਹੈ ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬੜੀ ਦਾ ਬੱਕਰਾ ਕੁਝ ਢਕਾਉਣਾ ਹੈ ਉਹ ਚੀਜ਼ ਹੁੰਦੀ ਹੈ ਫਿਰ ਉਹ ਕਹਿੰਦੇ ਨਸ਼ਾ ਥੋੜਾ ਹੈਗਾ ਥੋੜੇ ਦੇ ਪਰਚਾ ਨਹੀਂ ਬਣਦਾ ਕਾਨੂੰਨ ਦੇ ਦਿਨ ਜਿਹੜੇ ਕਿ ਪਰਚਾ ਕਰਨਾ ਪਊ ਸਾਨੂੰ ਵੀ ਸਾਨੂੰ ਇੱਥੇ ਟਿਕਟ ਆਏ ਜਦੋਂ ਫੜਦੇ ਆ ਅਸੀਂ ਮੈਦੇ ਸਾਨੂੰ ਚੁੰਡੀ ਹੋਈ ਹੈ ਤੁਹਾਡੇ ਐਮਐਲਏ ਨੂੰ ਪੁੱਛਿਆ ਸੀ ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ ਇੱਥੇ ਹੱਸ ਰਹੇ ਸੀ ਤੁਹਾਨੂੰ ਕਹਿੰਦੇ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋ ਕੀ ਕਹਿਣਾ ਹੈ ਤੁਹਾਡਾ ਹੱਸ ਰਹੇ ਸੀ ਇੱਥੇ ਸਾਡੇ ਆਪ ਦੇ ਬੰਦੇ ਖਾਂਦੇ ਸੀ ਉਹ ਹੁਣ ਛੱਡਤਾ ਵੇਚਤਾ ਫੜਾਉਣ ਨੂੰ ਤਿਆਰ ਆ ਹੁਣ ਵੀ ਤੁਹਾਡੇ ਆਪਦੇ ਬੰਦੇ ਖਾਂਦੇ ਸੀ ਨਸ਼ਾ ਕਰਦੇ ਸੀ ਕੰਮ ਵਾਲੇ ਤੇ ਹੁਣ ਉਹ ਛੱਡ ਗਏ ਆ ਨਸ਼ਾ ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ ਅਸੀਂ ਤਾਂ ਲਾਕਡਾਊਨ 'ਚ ਲੈ ਲਿਆ ਸੀਗਾ ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ ਸਾਡਾ ਮੰਨ ਲਓ 6-7 ਘਰ ਆਏ ਸੀ ਉਧਰ ਬੀਹੀ 'ਚ ਸਾਡਾ 6-7 ਘਰਾਂ ਦਾ ਚਿੱਟੇ ਵਾਲੇ ਨਾਲ ਪੰਗਾ ਪੈ ਗਿਆ ਬਲ ਕੇ ਸਾਡੇ ਉੱਤੇ ਪਰਚਾ ਕਰਵਾ ਦਿੱਤਾ ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਤੋਂ ਫਿਰ ਜੁੜ ਚੁੱਕੇ ਹੋ ਤੁਸੀਂ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ ਇਸ ਵਕਤ ਅਸੀਂ ਪਿੰਡ ਕਰਿਆੜਵਾਲਾ ਦੇ ਵਿੱਚ ਬੈਠੇ ਹਾਂ ਪੰਜਾਬ ਦੇ ਵਿੱਚ ਨਾਮੁਰਾਦ ਬਿਮਾਰੀ ਫੈਲੀ ਚਿੱਟੇ ਵਰਗੀ ਭਿਆਨਕ ਬਿਮਾਰੀ ਤੇ ਘਰਾਂ ਦੇ ਘਰ ਖਾਲੀ ਹੋ ਗਏ ਪੰਜਾਬ ਨੂੰ ਵੰਡਿਆ ਗਿਆ ਟੁੱਕਿਆ ਗਿਆ ਪੰਜਾਬ ਵਸਦਾ ਰਿਹਾ ਗੁਰਾਂ ਦੇ ਨਾਂ ਤੇ ਪਰ ਇੱਕ ਭਿਆਨਕ ਬਿਮਾਰੀ ਚੱਲੀ ਜਿਸ ਦਾ ਨਾਂ ਚਿੱਟੇ ਅੱਤਵਾਦ ਦਾ ਨਾਂ ਦਿੱਤਾ ਗਿਆ ਕਈ ਕਮੇਟੀਆਂ ਬਣੀਆਂ ਕਮੇਟੀਆਂ ਦੇ ਵਿੱਚੋਂ ਸਾਡੇ ਨਾਲ ਮੌਜੂਦ ਨੇ ਅੱਜ ਅਸੀਂ ਪਿੰਡ ਕਰਿਆੜਵਾਲਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਤਾਂ ਅਸੀਂ ਇੱਥੇ ਬੈਠੇ ਹਾਂ ਤਾਂ ਇਸ ਪਿੰਡ ਦਾ ਕਾਫੀ ਨਾਂ ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਲੈ ਕੇ ਜਾਂਦੇ ਨੇ ਤਾਂ ਅਸੀਂ ਗੱਲਬਾਤ ਕਰਾਂਗੇ ਪਿੰਡ ਵਾਸੀ ਬੈਠੇ ਨੇ ਆਖਰ ਕਿੰਨਾ ਕੁ ਕੁਛ ਆ ਇੱਥੇ ਜਿਹੜਾ ਕਿ ਵਿਕ ਰਿਹਾ ਕਿੰਨੇ ਕੁ ਜਿਹੜੇ ਨਸ਼ੇੜੀ ਆ ਇਸ ਪਿੰਡ ਦੇ ਵਿੱਚ ਆਉਂਦੇ ਨੇ ਇਸ ਪਿੰਡ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਕੰਟਰੋਲ ਕੀਤਾ ਗਿਆ ਕਮੇਟੀ ਹੈ ਜਿਹੜੀ ਉਹ ਬਣ ਚੁੱਕੀ ਹੈ ਇਸ ਪਿੰਡ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਈ ਜੀ ਕਿੰਨਾ ਕੁ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ ਕਿੰਨੀ ਕੁ ਜਿਹੜੀ ਕਿ ਨਸ਼ੇ ਦੀ ਭਰਮਾਰ ਰਹੀ ਆ ਕਿੰਨਾ ਕੁ ਨਸ਼ਾ ਜਿਹੜਾ ਇਸ ਪਿੰਡ ਦੇ ਵਿੱਚ ਵਿਕਦਾ ਰਿਹਾ ਹੈਗਾ ਬਹੁਤ ਜ਼ਿਆਦਾ ਵਿਕਦਾ ਰਿਹਾ ਬਾਈ ਜੀ ਜੋ ਚਿੱਟਾ ਸੀਗਾ ਸਰੇਆਮ ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ ਪਰ ਹੁਣ 20-25 ਦਿਨ ਹੋ ਗਏ ਜੋ ਕਮੇਟੀ ਬਣੀ ਆ ਉਹਦੇ ਕਾਰਨ ਕੁਝ 60-65 ਕੁ ਪੈਸੇ ਫਰਕ ਪਿਆ ਗਾ ਪਰ ਵਿਕ ਹਜੇ ਵੀ ਰਿਹਾ ਉਹ ਫਰਕ ਪੈ ਗਿਆ
ਸਰਕਾਰ ਪ੍ਰਸ਼ਾਸਨ ਕਹਿੰਦੇ ਰਹੇ ਨੇ ਕਿ ਅਸੀਂ ਸਾਥ ਦੇਵਾਂਗੇ, ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ ਸਰਕਾਰ ਦਾ? ਕੋਈ ਸਾਥ ਨਹੀਂ ਵੀਰੇ, ਅਸੀਂ ਇੱਕ ਦੋ ਫੜ ਕੇ ਵੀ ਲੈ ਕੇ ਗਏ ਆ, ਪਰ ਉਹਨਾਂ ਨੂੰ ਕੁਝ ਸਮਾਂ ਪਾਈ ਕੇ ਬਾਅਦ ਚ ਵਿੱਚ ਛੱਡ ਦਿੱਤਾ ਜਾਂਦਾ ਹੈ। ਕੋਈ ਪ੍ਰਸ਼ਾਸਨ ਦਾ ਮੰਨ ਕੇ ਚੱਲੋ ਵੀ ਆਪਣੇ ਦਾ ਕੋਈ ਬਹੁਤਾ ਵਧੀਆ ਸਾਥ ਨਹੀਂ ਹੈ। ਪਿੰਡਾਂ ਦੇ ਵਿੱਚ ਸ਼ੁਰੂਆਤ ਹੁੰਦੀ ਆ ਝੋਟੇ ਤੋਂ, ਖਾਸ ਕਰਕੇ ਸ਼ੁਰੂਆਤ ਹੁੰਦੀ ਆ, ਉਸ ਤੋਂ ਬਾਅਦ ਲਗਾਤਾਰ ਪਿੰਡਾਂ ਦੀਆਂ ਕਮੇਟੀਆਂ ਤਹੱਈਆ ਕਰਦੀਆਂ ਨੇ ਕਿ ਅਸੀਂ ਆਪਦੇ ਪੁੱਤਾਂ ਨੂੰ ਬਚਾਉਣਾ ਗਾ, ਪਰ ਪੰਜਾਬ ਦੇ ਪੁੱਤ ਉਸ ਰਸਤੇ ਵੱਲ ਨੂੰ ਵੱਧ ਚੜ ਕੇ ਜਾ ਰਹੇ ਨੇ। ਹਾਂਜੀ ਹਾਂ, ਜੋ ਝੋਟੇ ਵੀਰ ਨੇ ਇਸ ਕਮੇਟੀ ਬਣਾਈ ਸੀ ਉਹਦਾ ਪਿੰਡਾਂ 'ਚ ਬਹੁਤ ਵੱਧ ਚੜ ਕੇ ਯੋਗਦਾਨ ਪੈ ਰਿਹਾ ਜੀ। ਬਈ ਜੀ ਕੀ ਲੱਗਦਾ ਗਾ ਜਿਹੜਾ ਨਸ਼ਾ ਗਾ, ਨਸ਼ੇੜੀ ਨੇ ਜਿਹੜੇ ਕਿੰਨੇ ਕੁ ਆਉਂਦੇ ਨੇ ਤੁਹਾਡੇ ਪਿੰਡ ਦੇ ਵਿੱਚ? ਕਿਉਂਕਿ ਅੱਜ ਇਹ ਸੱਥ ਆ ਜਿਹੜੀ ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ, ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ। ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ? ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ। ਬਾਈ ਜੀ ਸਾਡੇ ਪਿੰਡ 8-10 ਸਾਲ ਤੋਂ 15 ਸਾਲ ਤੋਂ ਲਗਭਗ ਬਹੁਤ ਜ਼ਿਆਦਾ ਚਿੱਟਾ ਵਿਕ ਰਿਹਾ ਇੱਥੇ, ਬਹੁਤ ਖੁੱਲ੍ਹਾ ਚਿੱਟਾ ਵਿਕਦਾ ਸੀ। ਸਾਡੇ ਪਿੰਡ ਦਾ ਨਾਮ ਮੋਟਾ ਸੁਰਖੀਆਂ 'ਚ ਆ ਗਿਆ ਸੀਗਾ। ਇੱਥੇ ਘੱਟੋ ਘੱਟ ਸਾਡੇ 2-3 ਮੁੰਡੇ, ਨੌਜਵਾਨ ਮੁੰਡੇ ਇਹਦੀ ਭੇਟ ਵੀ ਚੜ੍ਹੇ ਹੈ, ਪਰ ਬੜੀ ਤਰਾਸਦੀ ਰਹੀ ਵੀ ਮੌਕੇ 'ਤੇ ਚਿੱਟੇ ਦੀ ਠੱਲ ਪਾਈ ਨਹੀਂ ਜਾ ਰਹੀ। ਹੁਣ ਇੱਕ ਲਹਿਰ ਉੱਠੀ, ਲੋਕ ਲਹਿਰ ਉੱਠੀ, ਜਿਹਦੇ ਵਿੱਚ ਕਮੇਟੀਆਂ ਬਣੀਆਂ ਪਿੰਡਾਂ ਦੇ ਵਿੱਚ। ਸਾਡੇ ਪਿੰਡ ਦੇ ਨੌਜਵਾਨ ਮੁੰਡੇ ਬੈਠੇ ਸਾਰੇ, ਇਹਨਾਂ ਨੇ ਵੀ ਲਹਿਰ ਜਗਾਈ। ਇੱਕ ਪਿੰਡ ਦੀ ਕਮੇਟੀ ਬਣੀ ਸਾਡੀ, ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਹਊਆ ਮਾਰਿਆ, ਜਿਹਦੇ ਕਾਰਨ ਪਿੰਡ ਵੱਲੋਂ, ਪ੍ਰਸ਼ਾਸਨ ਵੱਲੋਂ ਨਹੀਂ, ਪਿੰਡ ਵੱਲੋਂ ਐਡਾ ਵਧੀਆ ਰੋਲ ਅਦਾ ਕੀਤਾ ਗਿਆ। ਦੋਨਾਂ ਤਿੰਨਾਂ ਬਰਾਦਰੀਆਂ 'ਚੋਂ ਰਲ ਕੇ ਪਿੰਡਾਂ ਨੇ ਹੰਭਲਾ ਮਾਰਿਆ, ਜਿਹਦੇ ਚਿੱਟੇ 'ਤੇ ਇੰਨਾ ਕੰਟਰੋਲ ਵਧੀਆ ਹੋ ਰਿਹਾ ਹੈਗਾ ਵੀ ਜਿਹਦੇ 'ਚ 80% ਤੋਂ ਲੈ ਕੇ 90% ਤੇ ਕੰਟਰੋਲ ਹੋ ਗਿਆ ਆਹੀ 15-20 ਦਿਨਾਂ ਦੇ ਵਿੱਚ। ਕਿਸੇ ਅਧਿਕਾਰੀ ਨੇ, ਸਰਕਾਰੀ ਅਧਿਕਾਰੀ ਨੇ ਆ ਕੇ ਸਾਰ ਲਈ ਤੁਹਾਡੀ? ਜਿਹੜੀ ਸਰਕਾਰ ਨੇ ਵਾਅਦੇ ਕਰੇ ਕਿ ਅਸੀਂ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ, ਸਾਨੂੰ ਮੌਕਾ ਦਿਓ, ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ, ਅਜਿਹੇ ਨਾਅਰੇ ਲੱਗੇ, ਸਰਕਾਰ ਨੇ ਕੋਈ ਬਾਂਹ ਫੜੀ? ਇਹ ਚਿੱਟੇ ਵਾਲੇ ਮਸਲੇ 'ਚ ਬਾਈ ਜੀ ਗੱਲ ਇਹਨਾਂ, ਸਰਕਾਰ ਨੇ ਬਾਂਹ ਤਾਂ ਨਹੀਂ ਫੜੀ, ਪਰ ਇੱਕ ਚੀਜ਼ ਦਾ ਅਸੀਂ ਵਾਅਦਾ ਕਰਦੇ ਹਾਂ ਵੀ ਅਸੀਂ ਚਿੱਟੇ ਵਾਲਾ ਬੰਦਾ ਕੋਈ ਆਮ ਆਦਮੀ ਪਾਰਟੀ ਦਾ ਦੇਖਿਆ ਵੀ ਅਜੇ ਤੱਕ ਹੈ ਨਹੀਂ ਗਾ। ਸਾਡੇ ਪਿੰਡ 'ਚ ਅਸੀਂ ਦਾਅਵਾ ਕਰਦੇ ਵੀ ਸਾਡੇ ਪਿੰਡ 'ਚੋਂ ਕੋਈ ਬੰਦਾ ਇਹ ਨਹੀਂ ਕਹਿੰਦਾ ਫਲਾਣਾ ਬੰਦਾ ਆਮ ਆਦਮੀ ਪਾਰਟੀ ਦਾ ਵੇਚਦਾ। ਦੂਜੀ ਗੱਲ, ਪਿੰਡ ਨੇ ਸਾਥ ਇੰਨਾ ਵਧੀਆ ਨਿਭਾਇਆ ਇਸ ਮਸਲੇ 'ਚ, ਹੁਣ ਸਾਰਾ ਪਿੰਡ ਇਕਜੁੱਟ ਹੈ। ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੀ ਹੈ, ਬਾਹਲਾ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂਗਾ। ਪ੍ਰਸ਼ਾਸਨ ਤਾਂ ਆਪਦੇ ਪੱਲਾ ਝਾੜ ਕੇ ਤੋੜ ਦਿੰਦੇ ਆ, ਕਰਦੇ ਕੁਝ ਨਹੀਂ। ਕਹਿੰਦੇ ਕੀ ਨੇ ਜਦੋਂ ਪ੍ਰਸ਼ਾਸਨ ਕੋਲੇ ਜਾਂਦੇ? ਤੁਸੀਂ ਕਿਹਾ ਕਿ ਇੱਕ ਬੰਦਾ ਫੜਿਆ, ਕਹਿੰਦੇ ਕੀ ਨੇ ਪ੍ਰਸ਼ਾਸਨ ਵਾਲੇ? ਉਹਨਾਂ ਦਾ ਪ੍ਰਸ਼ਾਸਨ ਦਾ ਕਹਿਣ ਦਾ ਮਤਲਬ ਹੁੰਦਾ ਵੀ ਇੱਕ ਤਾਂ ਪਿੰਡ ਦੇ ਵਿੱਚੋਂ ਇੱਕ ਬੰਦਾ ਕੋਈ ਗਵਾਹੀ ਦਿਓ, ਜਿਹੜੇ ਨਸ਼ੇ ਵਾਲੇ ਤਸਕਰ ਹੈ ਇਹਨਾਂ ਦਾ ਗੁੰਡਾ ਰਾਜ ਹੈ, ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਹੈ, ਕੱਟਣ ਵਾਲੇ ਵੀ ਹੈ, ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬੜੀ ਦਾ ਬੱਕਰਾ ਕੋਈ ਝਟਕਾਉਣਾ ਆਪਾਂ, ਉਹ ਚੀਜ਼ ਹੁੰਦੀ ਹੈ। ਪਰ ਇਹਨਾਂ ਦਾ ਸਿਸਟਮ ਕੀ ਬਣਿਆ ਵਾ, ਇਹ ਪੁਲਿਸ ਵਾਲੇ ਪ੍ਰਸ਼ਾਸਨ ਨੇ ਸਾਡੇ ਕੋਲ ਗੱਲ ਕਰੀ, SHO ਕਹਿੰਦਾ ਵੀ ਤੁਸੀਂ ਇੱਕ ਬੰਦੇ ਦੇ ਬਿਆਨ ਦਵਾਓ। ਇੱਕ ਬੰਦਾ ਬਾਈ ਕਿਹੜਾ ਬਲੀ ਦਾ ਬੱਕਰਾ ਬਣੂਗਾ ਪਿੰਡ 'ਚ? ਇੱਕ ਬੰਦਾ ਕਿਉਂ ਬਿਆਨ ਦੇਊਗਾ? ਅਸੀਂ ਕਿਹਾ ਸੀਗਾ ਵੀ ਕਮੇਟੀ ਦੇ ਬਿਆਨ ਲਓ, ਸਾਰੀ ਕਮੇਟੀ ਬਿਆਨ ਦੇਣ ਨੂੰ ਤਿਆਰ ਹੈ, ਜੇ ਕਾਰਵਾਈ ਪਾਉਣੀ ਹੈ ਪਾਓ। ਫਿਰ ਉਹ ਕਹਿੰਦੇ ਨਸ਼ਾ ਥੋੜ੍ਹਾ ਹੈਗਾ, ਥੋੜ੍ਹੇ ਦੇ ਪਰਚਾ ਨਹੀਂ ਬਣਦਾ, ਕਾਨੂੰਨ ਦੇ ਦਰ ਜਿਹੜੇ ਕਿ ਪਰਚਾ ਕਰਨਾ ਪਊ ਸਾਨੂੰ, ਵੀ ਸਾਨੂੰ ਇੱਥੇ ਟਿਕਟ ਆਏ ਜਦੋਂ ਫੜਦੇ ਹਾਂ ਅਸੀਂ ਮੈਦੇ ਸਾਨੂੰ ਚੁੰਡੀ ਹੋਈ ਹੈ। ਹੁਣ ਇਹਨਾਂ ਦੀ ਸਕੀਮ ਹੀ ਇਹੋ ਜਿਹੀ ਬਣ ਗਈ ਨਸ਼ੇ ਵਾਲਿਆਂ ਦੀ ਵੀ ਛੋਟੀ ਜਿਹੀ ਪੁੜੀ ਬਣਾ ਕੇ 2 ਭੇਜੀਆਂ, ਇੱਕ ਤੂੰ ਆਪ ਖਾ ਲਾ, ਇੱਕ ਗਾਹਾਂ ਵੇਚ ਦੇ। ਵੇਚਣ ਵਾਲੇ ਵੱਡੇ ਡੀਲਰ ਦਾ ਥਾਂ ਨਹੀਂ ਰਹੇਗੇ, ਜਿਹੜੇ ਛੋਟੇ ਆ ਵਿਚਾਰੇ ਉਹ ਸਾਡੇ ਡਿੱਕੇ ਚੜ੍ਹੀ ਜਾਂਦੇ ਆ। ਸਾਡੀ ਪਿੰਡ ਦੀ ਸੋਚ ਇਹ ਹੈ ਵੀ ਵੱਡੇ ਪੱਧਰ 'ਤੇ ਹੀ ਹੰਭਲਾ ਮਾਰ ਕੇ ਨਸ਼ੇ ਦੇ ਜਿਹੜੇ ਵੱਡੇ ਸਦਾਗਰ ਹੈ ਉਹਨਾਂ ਤੱਕ ਪਹੁੰਚੀਏ। ਸਾਡੇ ਪਿੰਡ 'ਚ 15-20 ਦਿਨਾਂ ਦਾ ਸੁਧਾਰ ਹੈ, ਪਹਿਲਾਂ ਸਾਡੇ ਬੁਰਾ ਹਾਲ ਸੀ। ਤੁਸੀਂ ਮਾਸਟਰ ਰਿਟਾਇਰ ਹੋਏ ਹੋ, ਮਾਸਟਰ ਦਾ ਜਵਾਕਾਂ ਦੇ ਨਾਲ ਬੜਾ ਵਾਹ ਹੁੰਦਾ। ਮਾਸਟਰ ਕਹਿੰਦੇ ਹੁੰਦੇ ਨੇ ਕਿ ਮਾਪਿਆਂ ਤੋਂ ਬਾਅਦ ਅਸੀਂ ਤੁਹਾਡੇ ਮਾਪਿਆਂ ਬੱਚਿਆਂ ਦੇ। ਤੁਹਾਡੀ ਉਮਰ ਦੇ ਵਿੱਚ ਜਦੋਂ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ ਹੋ ਤਾਂ ਕਿੰਨਾ ਕੁ ਜਿਹੜਾ ਨਸ਼ਾ ਸੀਗਾ ਕਿੰਨਾ ਕੁ ਵਿਕਦਾ ਰਿਹਾ, ਜਾਂ ਕਿੰਨਾ ਕੁ ਜਿਹੜੇ ਜਵਾਕ ਸੀ ਉਹ ਨਸ਼ਾ ਕਰਦੇ ਰਹੇ ਨੇ? ਪਹਿਲਾਂ ਤਾਂ ਨਸ਼ਾ ਹੈ ਹੀ ਨਹੀਂ ਸੀ, ਪਹਿਲੇ ਟਾਈਮ ਤਾਂ ਜੀ ਕੋਈ ਇੱਦਾਂ ਨਸ਼ਾ ਜਵਾਕਾਂ ਨੂੰ ਹੈ ਨਹੀਂ ਸੀ, ਨਾ ਹੀ ਕੋਈ ਜਵਾਕਾਂ ਨੂੰ ਨਸ਼ੇ ਬਾਰੇ ਪਤਾ ਸੀਗਾ ਜੀ। ਤੇ ਇਹ ਨਸ਼ਾ ਤਾਂ ਹੁਣੀ 10-15 ਸਾਲ ਦਾ ਹੋਇਆ, ਪਹਿਲਾਂ ਕੋਈ ਇੰਨਾ। ਬਾਕੀ ਅਸੀਂ ਪ੍ਰਾਇਮਰੀ ਛੋਟੇ ਜਵਾਕਾਂ ਦਾ ਉਹਨਾਂ ਨੂੰ ਨਸ਼ੇ ਬਾਰੇ ਪਤਾ ਹੁੰਦਾ, ਜੇ ਕੋਈ ਹੁੰਦਾ ਸੀ ਉਹਨੂੰ ਦਿੰਦੇ ਸੀ ਭੈੜੀ ਚੀਜ਼ ਹੈ, ਮਾੜੀ ਚੀਜ਼ ਆ, ਇਹ ਤੋਂ ਬਚੋ, ਆਪਦਾ ਪੜ੍ਹਾਈ ਵੱਲ ਧਿਆਨ ਦਿਓ, ਆਪਦਾ ਮਿਹਨਤ ਕਰੋ। ਜਿਹੜਾ ਤੁਹਾਡਾ ਨਿਸ਼ਾਨਾ ਟਾਰਗੇਟ ਆ ਉਹ ਸਾਡਾ ਟਾਰਗੇਟ ਪੜ੍ਹਾਈ ਆ। ਉਦੋਂ ਨਸ਼ੇ ਨੂੰ ਦੀ ਗੱਲ ਭਰਮਾਰ ਹੀ ਨਹੀਂ ਸੀ, ਅਸੀਂ ਆਪ ਨਹੀਂ ਸੀ ਕਿਤੇ ਵੱਧ ਤੋਂ ਆਪਣੇ ਘਰ ਸ਼ਰਾਬ ਹੁੰਦੀ, ਪੈਗ ਹੁੰਦੀ ਸੀ ਜਾਂ ਭੁੱਕੀ ਹੁੰਦੀ ਜਾਂ ਚਿੱਟਾ ਤਾਂ 15 ਸਾਲ ਦਾ ਹੁਣ ਆਇਆ, ਪਹਿਲਾਂ ਹੈ ਹੀ ਨਹੀਂ ਸੀ। ਕਿੰਨਾ ਕੁ ਨੁਕਸਾਨ ਹੋਇਆ ਪੰਜਾਬ ਦੀ ਜਵਾਨੀ ਦਾ? ਕਿੰਨਾ ਕੁ ਨੁਕਸਾਨ ਹੋਇਆ? ਕਿਉਂਕਿ ਅਕਸਰ ਤੁਸੀਂ ਕਿਤਾਬਾਂ ਦੇ ਨਾਲ ਜੁੜੇ ਰਹਿੰਦੇ ਹੋ, ਕਿਤਾਬਾਂ ਨੂੰ ਪੜ੍ਹਦੇ ਹੋ, ਕਿੰਨਾ ਕੁ ਨੁਕਸਾਨ ਹੋਇਆ? ਆਪਾਂ ਤਾਂ ਇਹਨਾਂ ਬਾਰੇ ਕੋਈ ਗੱਲ ਨਹੀਂ ਸੁਣਦੀ, ਆਪਾਂ ਤਾਂ ਅਖਬਾਰ ਪੜ੍ਹਦੇ ਹਾਂ ਵੀ ਹਰ ਰੋਜ਼ ਪੜ੍ਹਦੇ ਹਾਂ 5-4 ਜਾਣੀ ਕਿ ਨਸ਼ੇ ਦੀ ਭੇਟ ਨੌਜਵਾਨ ਚੜ੍ਹਦੇ ਨਾ, ਵੀ ਕਿਤੇ ਕੋਈ ਡਿੱਗਿਆ ਪਿਆ, ਕਿਤੇ ਕੋਈ ਡਿੱਗਿਆ ਪਿਆ, ਤੇ ਨੁਕਸਾਨ ਤਾਂ ਬਹੁਤ ਹੋ ਰਿਹਾ। ਜਿਹੜਾ ਅਸੀਂ ਨੁਕਸਾਨ ਇਸੇ ਨਸ਼ੇ 'ਚ ਲੱਗ ਗਿਆ ਉਹਦਾ ਹੱਲ ਕੋਈ ਨਹੀਂ, ਕੋਈ ਇਲਾਜ ਨਹੀਂ, ਕਿੰਨਾ ਹੀ ਉਹਨੂੰ ਭਰਤੀ ਕਰਾ ਲਓ,
ਉਹਨੇ ਆ ਕੇ ਫੇਰ ਉਸੇ ਕੰਮ ਤੇ ਜੀ ਹੋਣਾ। ਇਹਦਾ ਅੰਤਾ ਦਾ ਡੈਥ ਹੀ ਆ। ਨਸ਼ਾ ਹੀ ਬਚਾਇਆ ਵੀ ਜਾ ਸਕਦਾ, ਨੌਜਵਾਨ ਨੂੰ ਬਚਾਇਆ ਵੀ ਜਾ ਸਕਦਾ ਜੇਕਰ ਨੌਜਵਾਨ ਦੇ ਲਈ ਤਹਈਆ ਕੀਤਾ ਜਾਵੇ ਪਿੰਡ ਦੇ ਵੱਲੋਂ। ਉਹਦੇ ਕਹਿੰਦੇ ਮਾਂ-ਬਾਪ ਧਿਆਨ ਦੇਵੇ, ਹੋਰ ਸਾਰਾ ਧਿਆਨ ਦਿੱਤਾ ਜਾਵੇ ਤੇ ਉਹਦੀ ਹਰ ਵੇਲੇ ਨਿਗਰਾਨੀ ਰੱਖੀ ਜਾਵੇ, ਕਿੱਥੇ ਜਾਂਦਾ, ਕਿਹਦੇ ਕੋਲ ਖੜਦਾ, ਕਿਹਦੇ ਕਹੇ ਜਿਹੇ ਬੰਦੇ ਦੀ ਸੋਸਾਇਟੀ ਆ, ਠੀਕ ਆ, ਫਿਰ ਉਹ ਬੰਦਾ ਬਾਦਸ਼ਾਹ ਦਾ ਜਦੋਂ ਧਿਆਨ ਦਿੱਤਾ ਜਾਵੇ, ਉਹਦਾ ਪੂਰਾ ਖਿਆਲ ਰੱਖਿਆ ਜਾਵੇ ਵੀ ਉਹ ਸੋਸਾਇਟੀ ਨਾਲ ਉਹਦਾ ਲਿੰਕ ਤੋੜਿਆ ਜਾਵੇ, ਉਹਨੂੰ ਕਿਸੇ ਪਾਸੇ ਨਾ ਜਾਣਤਾ ਜਾਵੇ, ਕੰਟਰੋਲ ਕੀਤਾ ਜਾਵੇ, ਫਿਰ ਬੰਦਾ ਆਪਣਾ ਉਹ ਬਚਾਅ ਹੋ ਸਕਦਾ। ਬਾਹਰੋਂ ਆਇਆ ਸੀ ਫੋਨ, ਵੀਡੀਓ ਕਾਲ ਸੀ, ਕੋਈ ਗੱਲ ਉਹਨਾਂ ਨੂੰ ਵੀ ਦੱਸ ਦਿੰਦੇ ਵੀ ਆਹ ਕੁਛ ਅਸੀਂ ਕਰ ਰਹੇ ਹਾਂਗੇ, ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ, ਆਪਣੇ ਪਿੰਡ ਦਾ ਇੰਨਾ ਕੁ ਨਾਮ ਹੋ ਗਿਆ। ਉਹ ਤਾਂ ਫੋਨ ਤੇ ਰੋਜ਼ ਹੀ ਪੁੱਛਦਾ ਮੈਨੂੰ, ਇਹ ਤਾਂ ਫੋਨ ਤੇ ਪੁੱਛਦਾ ਹੀ ਰਹਿੰਦਾ ਹੈਗਾ। ਅਜੇ ਹੁਣ ਮੇਰੇ ਬਾਈ ਨੇ ਕਿਹਾ ਹੈਗਾ, ਉਹ ਤਾਂ ਅਸੀਂ ਇਕੱਠੇ ਹੀ ਕੰਮ ਕਰਦਾ, ਭਾਵੇਂ ਗੁੱਸਾ ਹੀ ਕਰੇ ਮੇਰੀ ਗੱਲ ਦਾ, ਵੀ ਸਰਕਾਰ ਦੇ ਉਹ 'ਚ ਜਿਹੜਾ ਪਹਿਲਾਂ ਸੀਗਾ ਨਸ਼ਾ ਪਹਿਲਾਂ ਤੋਂ ਹੀ ਹੈ, ਪਰ ਜਿਹੜਾ 2-3 ਸਾਲਾਂ 'ਚ ਘਟਣ ਦੀ ਬਜਾਏ ਸਰਕਾਰ ਨੇ ਬੰਦ ਕਰਾਂਗੇ, ਵਧਿਆ ਹੈਗਾ। ਭਾਵੇਂ ਸਾਰੇ ਬੰਦਿਆਂ ਨੂੰ ਪੁੱਛ ਲਓ, ਇੱਕ ਬੰਦਾ ਕਹੇ ਵੀ ਘਟਿਆ, ਘਟਣ ਦੀ ਬਜਾਏ ਵਧਿਆ ਸਮਾਂ ਆਹ 2-3 ਸਾਲਾਂ ਦੇ ਵਿੱਚ। ਪਰ ਅਸੀਂ ਇਕੱਠਿਆਂ ਨੇ ਕੰਮ ਕਰਿਆ, ਕੋਈ ਐ ਨਹੀਂ ਮੈਂ ਇਹਦੀ ਕੋਈ ਲਾ ਕੇ ਕਹਿਣਾ ਜਾਂ ਹੋਰ ਕਹਿਣਾ, ਇਹੋ ਜਿਹੀ ਗੱਲ ਨਹੀਂ ਸੀ। ਆਮ ਪਾਰਟੀ 'ਚ ਪਹਿਲਾਂ ਇਕੱਠੇ ਕੰਮ ਕਰਦੇ ਰਹੇ ਹਾਂ, ਪਰ ਜਿਹੜੀ ਸਰਕਾਰ ਨੇ ਹੁਣ ਤਾਂ ਅਸੀਂ ਤਾਂ ਲੱਖੇ ਸਧਾਣੇ ਵਾਲੇ ਆਜ਼ਾਦ ਗਰੁੱਪ ਸੀਗੇ, ਤੇ ਪਰ ਉਹ ਗੱਲ ਇਹ ਹੈ ਵੀ ਘਟਣ ਦੀ ਬਜਾਏ ਨਸ਼ਾ ਆਹ 2 ਸਾਲਾਂ ਦੇ ਵਿੱਚ ਪਹਿਲਾਂ ਡਰ ਕੇ ਚੋਰੀ ਹੋਵੇ, ਆਹ 2 ਸਾਲ ਆਜ਼ਾਦ ਵਿੱਚ ਆ ਨੰਗੇ ਪਏ, ਉਹੀ ਜਮਾਂ ਜਿਵੇਂ ਦੁਕਾਨਾਂ ਤੇ ਵਿਕਦਾ ਹੁੰਦਾ ਹੈ। ਬਾਈ ਕਹਿੰਦਾ ਕਿ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਨਸ਼ਾ ਨਹੀਂ ਵੇਚਦਾ। ਆਮ ਆਦਮੀ ਪਾਰਟੀ ਦਾ ਨਹੀਂ ਸੀ ਕਹਿੰਦੇ, ਆਮ ਆਦਮੀ ਪਾਰਟੀ ਦਾ ਵੇਚਦਾ, ਪਰ ਉਹ ਜਿਹੜਾ ਪਿੰਡਾਂ ਦੇ ਵਿੱਚ ਉਹਦਾ ਨਹੀਂ ਇੱਕ ਬੰਦਾ ਵੀ ਆਪਾਂ ਕਹਿ ਸਕਦੇ ਵੀ ਆਮ ਪਾਰਟੀ ਵਾਲੇ ਆਪ ਵੇਚਦੇ ਆ। ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਉਹ ਪਹਿਲਾਂ ਨੂੰ ਸਮਾਂ ਵਧੇ ਆ ਨਾ, ਧੜਕ ਹੋ ਕੇ ਵੇਚਦੇ ਰਹੇ, ਵੀ ਕੋਈ ਐ ਨਹੀਂ ਲੋਕ ਸਿੱਖ ਕੇ ਵੇਚਿਆ। ਜਮਾਤ ਤੇ ਐਮਐਲਏ ਆਇਆ ਸੀ, ਐਮਐਲਏ ਨੂੰ ਅਸੀਂ ਨਾਂ ਲਿਖ ਕੇ ਬੰਦਾ ਦੇਤੇ ਸੀਗੇ ਵੀ ਆਹ ਬੰਦੇ ਨਸ਼ਾ ਵੇਚਦੇ ਆ, ਪਰ ਉਹਨਾਂ ਤੇ ਉਸ ਤੋਂ ਬਾਅਦ ਦੱਸੇ ਕੀ ਕਾਰਵਾਈ ਹੋਈ, ਕੋਈ ਕਾਰਵਾਈ ਨਹੀਂ ਹੋਈ ਨਾ ਬੰਦਾ ਤੇ। ਪਹਿਲਾਂ ਕਮੇਟੀ ਬਣਨ ਤੋਂ ਪਹਿਲਾਂ ਨਾਂ ਲਿਖ ਕੇ ਦੇਤੀ ਸੀ, ਦਰਖਾਸਤ ਦੇਤੀ ਸੀ ਉਹਨੂੰ। ਕਿੰਨੇ ਕੁ ਬੰਦੇ ਸੀ ਜਿਹੜੇ ਨਸ਼ਾ ਵੇਚਦੇ ਸੀ, ਕਰਿਆੜ ਵਾਲੇ ਦੇ ਵਿੱਚੋਂ ਜਾਂ ਵੇਚਦੇ ਆ, ਜਾਂ ਕਿੰਨੇ ਕੁ ਬੰਦੇ ਵੇਚਦੇ ਸੀ? ਸਾਡੇ ਪਿੰਡ ਦੇ ਵਿੱਚ ਤਾਂ ਆਮ 2-3 ਨਗੇ ਆਮ, ਹੁਣ ਤਾਂ ਜਿੰਨੇ ਖਾਣ ਵਾਲੇ ਸਾਰੀ ਵੇਚਣ ਲੱਗ ਗਏ ਸੀਗੇ। ਜਿੰਨੇ ਖਾਂਦੇ ਆ ਉਹ ਵੇਚਦੇ ਛੋਟੇ ਪੱਧਰ ਤੇ ਸੀਗੇ, ਵੀ ਕੁਛ ਖਾ ਲਿਆ ਕੁਛ ਵੇਚ ਲਿਆ, ਉਹਦਾ ਖਰਚਾ ਕੱਢਦੇ ਸੀ, ਉਹਦਾ ਆਪਦਾ ਜਿੰਨਾ ਆਪਦਾ ਖਰਚਾ ਹੈਗਾ। ਤੇ ਉਹ 2-3 ਬੰਦੇ ਮੇਨ ਜਿਹੜੇ ਵੱਡੇ ਪੱਧਰ ਤੇ ਵੇਚਦੇ ਆ। ਪੂਰੇ ਆਮ ਦੂਰ ਸਾਡੇ ਇਲਾਕੇ 'ਚ ਨਾ ਹੋਵੇ ਸਾਡੇ ਪਿੰਡ ਦਾ ਵੀ ਕਰਿਆੜ ਵਾਲੇ ਨਸ਼ਾ ਜਿੰਨਾ ਮਰਜ਼ੀ ਲੈ ਲਓ, ਲੱਖਾਂ 2-2 ਲੱਖਾਂ ਤੱਕ ਉਹ ਵਾ ਗਈ ਸੀ ਤਾਦਾਦ, ਐਂ ਨਹੀਂ ਵੀ ਹਜ਼ਾਰਾਂ ਸੀਗੇ। ਡਰ ਨਹੀਂ ਲੱਗਿਆ ਜਦੋਂ ਇੱਥੇ ਗੱਡੀਆਂ ਸ਼ੂਕਦੀਆਂ ਸੀ ਜਾਂ ਗੱਡੀਆਂ ਆਉਂਦੀਆਂ ਸੀ, ਮੋਟਰਸਾਈਕਲ ਆਉਂਦੇ ਸੀ, ਡਰ ਨਹੀਂ ਲੱਗਦਾ ਸੀ? ਡਰ ਐ ਜੇ ਕੋਈ ਜਵਾਕ ਨਹੀਂ ਸੀ ਉਹ ਕਰ ਸਕਦਾ ਵੀ ਚ ਵੜ ਸਕਦਾ, ਤੇ ਆਮ ਜੇ ਕੋਈ ਬੁੜੀਆਂ ਤਾਂ ਉਹਨਾਂ ਨੂੰ ਵੀ ਡਰ ਸੀ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ ਤਾਰਾਂ ਨਹੀਂ ਛੱਡਦੇ ਸੀਗੇ, ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ। ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ, ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ, ਕਿਸੇ ਦੀ ਤਾਰ ਚੋਰੀ ਹੋਈ ਹੈ, ਇੰਨੀ ਤਾਂ ਸਾਨੂੰ ਸੁੱਖ ਹੋ ਗਿਆ ਨਾ, ਹੋਰ ਤਾਂ ਦੇਖਿਓ ਚਿੱਟਾ ਜਿੰਨਾ ਘਟਣਾ ਹੀ ਘਟ ਗਿਆ, ਪਰ ਇਹ ਵੀ ਸੁੱਖ ਹੈ ਸਾਡੇ ਕਿਸੇ ਦੀ ਚੋਰੀ ਨਹੀਂ ਹੋਈ ਉਦੋਂ ਦੀ। ਸਰਕਾਰ ਕਹਿੰਦੀ ਅਸੀਂ ਨਵੇਂ ਆ, ਅਸੀਂ ਬਦਲਾਅ ਲਿਆਂਦਾ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ। ਇਸ ਸੱਥ ਦੇ ਵਿੱਚ ਜਿੱਤਣ ਤੋਂ ਬਾਅਦ ਕਿੰਨੇ ਕੁ ਵਾਰੀ ਆਈ ਹੈ? ਆਏ ਇੱਕ ਵਾਰੀ ਆਏ ਨੇਗੇ, ਪਰ ਗੱਲ ਤਾਂ ਵੀ ਉਹ ਆਇਆਂ ਦਾ ਸਾਨੂੰ ਭਾਵੇਂ ਰੋਜ਼ ਆਈ ਜਾਣ ਭਾਵੇਂ ਨਾ ਆਉਣ। ਗੱਲ ਤਾਂ ਜਿਹੜੇ ਵਾਅਦੇ ਕਰੇ ਸੀ ਵੀ 3 ਮਹੀਨਿਆਂ 'ਚ ਅਸੀਂ ਕਹਿੰਦੇ 2 ਸਾਲਾਂ 'ਚ ਕੰਟਰੋਲ ਤਾਂ ਕਰ ਦੇਣਾ ਕੁਛ ਨਾ ਕੁਛ। ਅਸੀਂ ਐਂ ਨਹੀਂ ਕਹਿੰਦੇ ਵੀ ਚਲ ਐਂ ਵੀ ਪਤਾ ਸਾਨੂੰ ਬੰਦ ਹੌਲੀ ਹੌਲੀ ਹੋਊਗਾ, ਪਰ ਕੁਛ ਤਾਂ ਉਦੋਂ ਕੰਟਰੋਲ ਕਰ ਦੇਣਾ, ਫੇਰ ਹੀ ਅਸੀਂ ਮੰਨਦੇ ਵੀ ਹਾਂ ਹੈਗਾ ਸਰਕਾਰ ਦਾ ਕੰਟਰੋਲ ਤਾਂ ਵੱਧ ਗਿਆ ਸਮਾਂ ਉਦੋਂ। ਸਾਡੇ ਪਿੰਡ ਦੇ ਵਿੱਚ ਉਦੋਂ ਦੁੱਗਣਾ ਵਿਕਿਆ, ਨਹੀਂ ਇੱਕ ਬੰਦਾ ਕਹੋ ਜਿਹੜਾ ਨਹੀਂ ਤਾਂ ਵੀ ਨਹੀਂ ਵਿਕਿਆ ਤਾਂ ਦੁੱਗਣਾ, ਜਿੰਨਾ ਇੰਨਾ ਸਰਿਆਮ ਨਹੀਂ ਸੀ ਪਹਿਲਾਂ ਚੋਰੀ ਸੁਪਰੀ ਵਿਕਦਾ ਸੀ। ਪਰ ਆਹ 2 ਸਾਲਾਂ ਦੇ ਵਿੱਚ ਜਮਾਂ ਆਜ਼ਾਦ ਹੀ ਹੋ ਗਿਆ ਕੰਮ, ਵੀ ਜਿਵੇਂ ਕੋਈ ਡਰ ਹੀ ਨਹੀਂ ਹੁੰਦਾ। ਪੁਲਿਸ ਦਾ ਕੋਈ ਸਾਥ ਨਹੀਂ, ਸਾਨੂੰ ਪੁਲਿਸ ਆਉਂਦੀ ਆ ਗੇੜਾ ਦੇ ਕੇ ਮੁੜ ਜਾਂਦੀ ਆ। ਅਸੀਂ ਕਰਦੇ ਆ ਫੋਨ ਵੀ ਆ ਜਾਓ ਬੰਦਾ ਫੜਾਉਣੇ ਆ, ਸਾਡੇ ਫੋਨ ਤੇ ਤਾਂ 2 ਘੰਟੇ ਤੋਂ ਆਉਂਦੀ ਆ, ਤੇ ਜੇ ਮੂਹਰਲੇ ਸਾਨੂੰ ਜਿਨ੍ਹਾਂ ਨਾਲ ਲੜਾਈ ਹੁੰਦੀ ਆ ਉਹਦੇ 5 ਮਿੰਟਾਂ 'ਚ ਪੁਲਿਸ ਪਹੁੰਚ ਜਾਂਦੀ ਆ, ਉਹਨਾਂ ਨੂੰ ਪੁਲਿਸ ਕਾਰਨ ਸਾਡੇ ਬਰਖਲਾਫ ਉਹ 112 ਤੇ ਲਾਉਂਦੇ ਆ ਕਿ ਫੋਨ, ਅਸੀਂ 112 ਤੇ ਲਾ ਲਾ ਵੀ ਹੰਭ ਗਏ, ਸਾਡੇ ਅੱਖੇ ਤਾਂ ਆਏ ਨਹੀਂਗੇ। ਸਾਡੀ ਲੜਾਈ ਹੋਈ ਸੀ ਵਿਹੜੇ ਦਾ ਨਾ, ਅਸੀਂ ਫੋਨ ਕਰ ਹੰਭ ਗਏ। ਅੱਜ ਇੰਨੇ ਬੰਦੇ ਸਾਰੇ ਪੁਲਿਸ ਨੂੰ ਨਾਲ ਹੀ ਸੀਗੇ ਵੀ ਫੋਨ ਲਾਇਆ ਕਿ ਨਹੀਂ, ਪੁਲਿਸ ਨੂੰ ਲਾਏ, ਕੋਈ ਨਹੀਂ ਪੁਲਿਸ ਇੱਥੇ ਆਈ। ਤੇ ਜਦੋਂ ਉਹਨਾਂ ਨੇ ਫੋਨ ਲਾਤਾ ਤੇ ਸਾਡੇ ਬਰਖਲਾਫ 5 ਮਿੰਟ 'ਚ ਪਹੁੰਚ ਗਏ ਇੱਥੇ। ਇਹ ਤਸਵੀਰ ਆ ਪਿੰਡ ਕਰਿਆੜ ਵਾਲੇ ਦੀ, ਅਸੀਂ ਗੱਲਬਾਤ ਕਰ ਰਹੇ ਆ, ਇੱਥੇ ਬੈਠੇ ਆ, ਕਈਆਂ ਦੇ ਘਰ ਵੀ ਉੱਜੜ ਗਏ ਆ ਇਸ ਪਿੰਡ ਦੇ ਵਿੱਚੋਂ। ਤਾਂ ਜਦੋਂ ਅਸੀਂ ਗੱਲਬਾਤ ਆ ਉਹ ਕਰ ਰਹੇ ਆ, ਤੁਸੀਂ ਇੱਥੇ ਹੁੰਨੇ ਹੋ, ਸੱਥ ਦੇ ਵਿੱਚ ਬੈਠਦੇ ਹੋ ਜ਼ਿਆਦਾਤਰ, ਕਿੰਨੇ ਕੁ ਮੋਟਰਸਾਈਕਲ ਗੱਡੀਆਂ ਉੱਪਰੇ ਦੇਖਦੇ ਹੋ ਲੰਘਦੇ? ਸਾਡੇ ਤਾਂ ਵਿਹੜੇ 'ਚੋਂ ਹੀ ਭੁਚਾਲ ਹੀ ਪੈਂਦਾ ਸੀ ਜੀ। ਹਾਂ, ਸਾਡੇ ਤਾਂ ਬਹੁਤ ਜ਼ਿਆਦਾ ਸੀ, ਅਜੇ ਤੱਕ 1 ਮਿੰਟ ਘਰ ਸੁਣਨਾ ਛੱਡ ਹੀ ਨਹੀਂ ਸੀ ਸਕਦੇ। ਮੇਰੇ ਤਾਂ ਗਮਾਂਡ 'ਚ ਹੀ ਨਹੀਂ ਸੀ ਕੰਧ ਟੱਪਣ ਨੂੰ ਦੇਰ, ਇੰਨਾ ਜ਼ੋਰ ਸੀਗਾ। ਕੀ ਕਰਦੇ ਸੀ ਤੁਸੀਂ? ਘਰੇ ਬੈਠੇ ਰਹਿੰਦੇ ਸੀ? ਅਸੀਂ ਫਿਰ ਰਾਖੀ ਤੇ ਇੱਕ ਜਣਾ ਰਹਿੰਦੇ ਸੀ ਜੀ, ਵੀ ਕੋਈ ਸਿਲੰਡਰ ਹੀ ਨਾ ਚੱਕ ਕੇ ਲੈ ਜੇ, ਹੋਰ ਤਾਂ ਸਾਡੇ ਗਰੀਬਾਂ ਕੋਲੇ ਕੀ ਹੁੰਦਾ। ਇੰਨਾ ਹੀ ਕੁਛ ਸੀ ਸਾਡੇ, ਹੋਰ ਕੁਛ ਨਹੀਂ ਸੀ ਵੀ ਆਥਣੇ ਰੋਟੀ ਤੋਂ ਵੀ ਜਾਈਏ, ਵੀ ਰੋਟੀ ਵੀ ਨਾ ਪਕਾ ਸਕੀਏ। ਤੇ ਹੁਣ ਸਾਡਾ ਵਧੀਆ ਸਮਾਂ ਸੌਖੇ ਆ। ਹੁਣ ਮੇਰਾ ਬਾਹਰ ਖੁੱਲ੍ਹਾ ਪਿਆ, ਆ ਇੱਥੇ ਬੈਠਾ ਮੈਂ 2 ਵਜੇ ਦਾ, ਤੇ ਪਹਿਲਾਂ 1 ਮਿੰਟ ਨਹੀਂ ਸੀ ਛੱਡ ਸਕਦੇ। ਆਉਣ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਸੱਥ ਦੇ ਵਿੱਚ, ਕਹਿੰਦੇ ਸਰਕਾਰ ਬਹੁਤ ਚੰਗੀ ਹੈ, ਕਹਿੰਦੇ ਸਰਕਾਰ ਨੇ ਮਾੜਾ ਕੁਛ ਨਹੀਂ ਸੀ ਜੀ। ਉਦੋਂ ਵੀ ਇੱਥੇ ਹੀ ਬੈਠਾ ਸੀ। ਹਾਂ ਜੀ, ਇੱਥੇ ਹੀ ਬੈਠਾ। ਕਿੰਨੀ ਕੁ ਚੰਗੀ ਲੱਗਦੀ ਆ ਸਰਕਾਰ? ਸਾਨੂੰ ਤਾਂ ਹੁਣ ਚੰਗੀ ਜਿਹੀ ਆ ਜੀ, ਗਰੀਬ ਨੂੰ ਤਾਂ ਕੋਈ ਚੰਗੀ ਆ ਜੇ ਤਾਂ ਨਹੀਂ, ਗਰੀਬ ਨੂੰ ਭਾ ਮਾੜੀ ਆ ਗਈ ਤਾਂ ਨਹੀਂ ਭਾ। ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ। ਸਾਡੇ ਤਾਂ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ, ਸਰਕਾਰਾਂ ਕਿੱਥੋਂ ਸਮਝਣਗੀਆਂ? ਕਿਉਂ ਨਹੀਂ ਸਮਝਦੇ ਸਾਨੂੰ ਤਾਂ, ਐਂ ਕਹਿੰਦੇ ਵੀ ਇਹ ਹੁਣ ਮਜਬੀ ਇੱਥੇ ਹੈ ਕਿਉਂ? ਤੁਸੀਂ ਵੀ ਤਾਂ ਰਹਿਣਾ ਹੀ ਆ, ਤੁਹਾਡੇ ਬਿਨਾ ਕਿਵੇਂ ਉਹ ਚੱਲੂ? ਤੁਸੀਂ ਵੀ ਤਾਂ ਰਹਿਣਾ ਹੀ ਆ ਇੱਥੇ।
ਪਾਲਟੀਆਂ ਮੂੰਹ ਚੱਲਦਾ ਕੰਮ। ਜੇ ਮੈਂ ਤੇਰਾ ਗੋਹਾ ਕੂੜਾ ਸਿੱਟਦਾ ਤਾਂ ਮੇਰੇ ਪੱਖ ਕਰੇਗਾ, ਨਹੀਂ ਕਿਸੇ ਦਾ ਨਹੀਂ ਕੋਈ ਕਰਦਾ। ਤਾਂ ਅਸੀਂ ਅੱਗੇ ਬਈ ਤੁਸੀਂ ਵੀ ਇਸ ਪਿੰਡ ਦੇ ਹੀ ਹੋਵੋਗੇ, ਆ ਜਾਓ ਉਰੇ ਨੂੰ, ਆ ਜਾਓ ਨੇੜ ਨੂੰ, ਆ ਜਾਓ ਆਪਾਂ ਨਾ ਥੋੜਾ ਤੁਸੀਂ ਵੀ ਇਸ ਪਿੰਡ ਦੇ ਹੋ ਤੇ ਕਿੰਨਾ ਕੁ ਕੁਛ ਇੱਥੇ ਦੇਖਿਆ ਆਪਦੀ ਉਮਰ ਦੇ ਵਿੱਚ? ਫੀਮ, ਭੁੱਕੀ, ਡੋਡੇ ਇਹ ਚੱਲਿਆ, ਉਸ ਤੋਂ ਬਾਅਦ ਸਿੰਥੈਟਿਕ ਨਸ਼ੇ ਆ ਗਏ, ਕਰੈਕਸ, ਸੀਸੀਆਂ ਵਗੈਰਾ ਆਈਆਂ, ਉਸ ਤੋਂ ਬਾਅਦ ਚਿੱਟੇ ਵਰਗੀ ਭਿਆਨਕ ਬਿਮਾਰੀ ਚਿੰਬੜੀ ਆ। ਕਿੰਨੇ ਕੁ ਘਰ ਉਜੜ ਗਏ ਆ ਤੁਹਾਡੇ ਪਿੰਡ ਦੇ, ਪਹਿਲਾਂ ਤਾਂ ਇਹ ਦੱਸ ਦਿਓ। ਸਾਡੇ 5-7 ਘਰ ਉਜੜ ਗਏ ਇਹਦੇ ਨਾਲ, ਚਿੱਟੇ ਨਾਲ ਹੀ ਉਜੜੇ ਆ। ਪਹਿਲਾਂ ਫੀਮ ਫੂਮ ਨਾਲ ਤਾਂ ਕੋਈ ਨਹੀਂ ਉਜੜਿਆ, ਕੁਛ ਨਹੀਂ ਕਿਸੇ ਨੂੰ ਹੋਇਆ, ਸਭ ਵਧੀਆ ਕੰਮ ਚੱਲਦਾ ਸੀ, ਅਗਲਾ ਕੰਮ ਕਰਦਾ ਸੀ, ਮਾੜੀ ਮੋਟੀ ਖਾ ਲੈਂਦਾ ਸੀ। ਇਹ ਚਿੱਟਾ ਜਦੋਂ ਦਾ ਆਇਆ, ਇਹ 8.5 ਸਾਲ ਹੋ ਗਏ ਪੂਰਾ ਜ਼ੋਰ ਤੇ ਚੱਲਦੇ, ਪੂਰਾ ਸਾਰਾ। ਹੁਣ ਤਾਂ ਤਕਰੀਬਨ ਇੱਥੇ 15-20 ਬੰਦੇ ਵੇਚੀ ਜਾਂਦੇ ਆ ਪੂਰੇ ਜ਼ੋਰ ਤੇ। ਆਉਂਦਾ ਕਿੱਥੋਂ ਆ ਬਾਈ ਚਿੱਟਾ ਇੱਥੇ? ਜਿਹੜਾ ਪਿੰਡ ਦੇ ਵਿੱਚ ਜਿਹੜੇ ਵੇਚਦੇ ਆ ਜਾਂ ਜਿਹੜੇ ਖਾਂਦੇ ਨੇ, ਉਹ ਲਿਆਉਂਦੇ ਕਿੱਥੋਂ ਨੇ? ਕੁਛ ਸੋਹ ਮਿਲਦੀ ਹੋਣੀ ਆ ਉਹਨਾਂ ਲਿਆਉਣ ਵਾਲਿਆਂ ਨੂੰ ਪਤਾ ਬਾਈ, ਸਾਨੂੰ ਇਸ ਗੱਲ ਬਾਰੇ ਕੀ ਪਤਾ। ਉਹ ਤਾਂ ਹੁਣ ਰੋਜ਼ ਤੁਸੀਂ ਟੀਵੀ ਤੇ ਵੀ ਦੇਖ ਲਓ, ਸਭ ਕਾਸੇ ਤੇ ਵੇਖਦੇ ਹੋ, ਜਿੱਥੋਂ ਆਉਂਦਾ, ਜਿਹੜੇ ਕਿਲਮਾਂ 'ਚ ਲਿਆਉਂਦੇ ਆ ਉਹ ਸਾਰੇ ਡੀਐਸਪੀ ਸਾਰਿਆਂ ਦੇ ਉਹਨਾਂ ਦੇ ਬੰਦੇ ਆ। ਉਹ ਕਿਸੇ ਮੰਤਰੀ ਦਾ ਬੰਦਾ ਹੈ, ਕੋਈ ਐਮਐਲਏ ਦਾ ਬੰਦਾ ਹੈ, ਕੋਈ ਅਫਸਰ ਦਾ ਬੰਦਾ ਹੈ, ਜਿਹੜੇ ਵੇਚਦਾ ਉਹਨਾਂ ਦੇ ਰਾਹੀਂ ਆਉਂਦਾ। ਹੋਰ ਮਾੜਾ ਬੰਦਾ ਕਿਲੋ ਇਹਨੂੰ ਕਿੱਥੋਂ ਲਊ? 30 ਲੱਖ ਦਾ ਹੋ ਗਿਆ 1 ਕਿਲੋ, 30 ਲੱਖ ਰੁਪਏ ਦਾ ਹੋ ਗਿਆ। ਮਾੜੇ ਬੰਦੇ ਕੋਲੇ 30 ਲੱਖ ਰੁਪਈਆ ਕਿੱਥੇ? ਹਾਈ ਲੈਵਲ ਤੇ ਕੰਮ ਚੱਲਦਾ, ਉਹ ਲੈ ਕੇ ਆਉਂਦੇ। ਆਮ ਬੰਦੇ ਕੋਲ ਤਾਂ 5 ਗ੍ਰਾਮ ਦੇ ਪੈਸੇ ਆ, ਉਹ 'ਚੋਂ ਵੇਚ ਕੇ ਉਹ ਕਰੀ ਜਾਂਦੇ ਕੰਮ। ਕੀ ਲੱਗਦਾ ਇਹ ਬਿਮਾਰੀ ਚਿੰਬੜੀ ਕਿਵੇਂ ਜਵਾਕਾਂ ਨੂੰ? ਜਿਹੜੇ ਛੋਟੀ ਉਮਰ ਦੇ ਜਵਾਕ ਨੇ ਇਸ ਵੱਲ ਨੂੰ ਧੱਕੇ ਜਾ ਰਹੇ ਨੇ, ਡਿਪਰੈਸ਼ਨ ਦਾ ਸ਼ਿਕਾਰ ਮੰਨਦੇ ਹੋ ਜਾਂ ਕਿਵੇਂ ਆ? ਇਹ ਕੁਛ ਤਾਂ ਬੇਰੁਜ਼ਗਾਰੀ ਦਾ ਹੋ ਗਿਆ, ਜਦੋਂ ਕੰਮ ਨਹੀਂ ਮਿਲਦਾ, ਕੋਈ ਵਿਹਲੇ ਹੋ ਗਏ, ਇਹਦਾ ਕਰਕੇ ਹੋ ਗਿਆ। ਕੁਛ ਸਰਕਾਰਾਂ ਦੀਆਂ ਨੀਤੀਆਂ ਹੋ ਗਈਆਂ, ਅੰਗਰੇਜ਼ਾਂ ਵਾਲਾ ਕੰਮ ਹੋ ਗਿਆ, ਪਾੜੋ ਤੇ ਰਾਜ ਕਰੋ। ਕੋਈ ਨਾ ਕੋਈ ਨਵੀਂ ਸਕੀਮ ਲੱਭ ਲੈਂਦੇ ਆ। ਪਹਿਲਾਂ ਸ਼ਰਾਬ ਚੱਲੀ ਸੀ, ਹੁਣ ਵਿੱਚ ਜਦੋਂ ਵੋਟਾਂ ਆਉਂਦੀਆਂ ਫਿਰ ਚਿੱਟਾ ਚੱਲ ਪੈਂਦਾ। ਹੁਣ ਤੁਹਾਨੂੰ ਹੋਰ ਕੀ ਗੱਲ ਦੱਸਾਂ, ਸ਼੍ਰੋਮਣੀ ਕਮੇਟੀ ਵੇਲੇ ਵੀ ਸ਼ਰਾਬ ਚੱਲ ਗਈ। ਹਾਂ ਚੱਲ ਗਈ। ਸ਼੍ਰੋਮਣੀ ਕਮੇਟੀ ਦੇ ਆਪਣੀਆਂ ਵੋਟਾਂ ਪਈਆਂ, ਆਪਣਾ ਦੀਨ ਧਰਮ ਆ ਸਾਰਾ, ਉਦੋਂ ਵੀ ਇਹ ਕੰਮ ਚੱਲ ਗਿਆ। ਤੇ ਅਫਸੋਸ ਹੁੰਦਾ ਵੀ ਅਸੀਂ ਇਹੋ ਜਿਹੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਜਿਹੜਾ ਪੰਜਾਬ ਗੁਰੂਆਂ ਨੇ ਸਾਜਿਆ ਸੀ, ਤੇ ਅੱਜ ਉਹ ਨਸ਼ੇੜੀਆਂ ਦੇ ਨਾਂ ਨਾਲ ਜਾਨਣਾ। ਇਹਦਾ ਅਫਸੋਸ ਹੋਣ ਕਰਕੇ ਸਾਡੇ ਪਿੰਡ ਦੇ ਪੂਰਾ ਹੰਬਲਾ ਮਾਰਿਆ। ਸਾਰਾ ਪਿੰਡ ਸਹਿਮਤ ਹੈ, ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ, ਕੁਛ ਵੀ ਹੈ, ਸਾਰੇ ਸਹਿਮਤੀ ਹੈ। ਪਰ ਪ੍ਰਸ਼ਾਸਨ ਦਾ ਜੇ 10% ਵੀ ਸਾਨੂੰ ਦੇ ਦੇ, ਅਸੀਂ ਪਿੰਡੋਂ ਚਿੱਟਾ ਕੱਢ ਦਈਏ। ਜੇ 10% ਵੀ ਸਾਥ ਦੇ ਦੇ, ਸਾਨੂੰ 1% ਵੀ ਨਹੀਂ। ਪ੍ਰਸ਼ਾਸਨ ਐਮਐਲਏ ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ, ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ। ਬਲਕਾਰ ਸਿੱਧੂ ਕਹਿੰਦੇ ਅਸੀਂ, ਬਲਕਾਰ ਸਿੱਧੂ ਸਾਡੇ ਬਲਕਾਰ ਸਿੱਧੂ ਦਾ ਫੂਲ ਹਲਕਾ ਗਿਆ, ਸਾਡੇ ਦਾ ਸੁਖਵੀਰ ਹੈਗਾ। ਸੁਖਵੀਰ ਨੂੰ ਵੀ ਪੁੱਛਿਆ ਸੀ, ਉਹ ਵੀ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ। ਸਾਰਿਆਂ ਨੂੰ ਪੁੱਛਦੇ ਹਾਂ, ਕਹਿੰਦੇ ਅਸੀਂ ਪੂਰਾ ਸਾਥ ਦੇਵਾਂਗੇ, ਆਪ ਕਹਿੰਦੇ ਪਿੰਡਾਂ ਦੇ ਵਿੱਚ ਆਵਾਂਗੇ। ਆਇਆ ਸੀ, ਇਹਨਾਂ ਦਾ ਕੈਂਪ ਲੱਗਿਆ ਸੀ, ਸਾਰੇ ਮਹਿਕਮੇ ਵਾਲੇ ਸੀ, ਇਹਨਾਂ ਨੇ ਇਕੱਠੇ ਹੋ ਕੇ ਬੰਦਿਆਂ ਨੇ ਉਹਨੂੰ ਦਿੱਤੀ ਸੀ ਐਪਲੀਕੇਸ਼ਨ, ਕਹਿੰਦੇ ਬੰਦੇ ਭੇਜੋ। ਇੱਥੋਂ ਪੁਲਿਸ ਗਈ, ਉੱਥੋਂ ਗੱਡੀ ਦੇ ਕੇ ਮੁੜ ਆਈ, ਉਹਨਾਂ ਨੂੰ ਫੋਨ ਕਰਤਾ ਪੁਲਿਸ ਵਾਲਿਆਂ ਨੇ। ਚਿੱਟਾ ਇੱਕ ਆਏ ਨਹੀਂ ਰੁਕਦਾ। ਉੱਥੋਂ ਜਿਹੜਾ ਇਹਨਾਂ ਦੇ ਪ੍ਰਸ਼ਾਸਨ ਵਾਲੇ ਹੈਗੇ, ਪਹਿਲਾਂ ਤਾਂ ਉਹਨਾਂ ਦੇ ਫੋਨ ਟੱਚ ਹੋਣੇ ਚਾਹੀਦਾ। ਉਸ ਦਿਨ ਇੱਕ ਐਸਐਸਪੀ ਦਾ ਰੋਜ਼ ਲਾਇਆ ਪਿਆ ਨੰਬਰ ਆ, ਰੋਜ਼ ਸਾਡਾ ਟੋਲ ਫ੍ਰੀ ਨੰਬਰ ਆ, ਜਿਹੜਾ ਇੱਥੇ ਪ੍ਰਸ਼ਾਸਨ ਦੀ ਡਿਊਟੀ ਲੱਗਦੀ ਆ, ਉਸ ਤੋਂ ਬਾਅਦ ਉਹਦੀ ਕਾਲ ਚੈੱਕ ਹੋਣੀ ਚਾਹੀਦੀ ਆ, ਫਿਰ ਜਾ ਕੇ ਕੰਟਰੋਲ ਹੋਊਗਾ। ਆਏ ਨਹੀਂ ਹੁੰਦਾ ਇਹ ਮੇਨ ਜੜਾ ਸੀ। ਹੁਣ ਜਿਵੇਂ ਇੱਥੇ ਅਸੀਂ ਫੜ ਲਿਆ, ਹੁਣ ਤੁਮੇ 100 ਗ੍ਰਾਮ 50 ਗ੍ਰਾਮ ਹੈ, ਤੁਰਿਆ ਜਾਂਦਾ ਬੰਦਾ ਸਿੱਟ ਦੂਗਾ, ਉਹਨੂੰ ਕੰਟਰੋਲ ਕਿਹੜੇ ਲੁੱਟ ਹੋਣਾ? ਕੰਟਰੋਲ ਤਾਂ ਜੇ ਪ੍ਰਸ਼ਾਸਨ ਦਾ ਪੂਰਾ ਪੈਰਾਂ ਤੇ ਦੇਵੇਗਾ, ਤੇ ਗੱਲਾਂ ਨਾਲ ਕਹਿਣ ਨਾਲ ਕੁਝ ਨਹੀਂ ਹੋਣ ਲੱਗਦਾ। ਨਾਲੇ ਅਸੀਂ ਬਾਈ ਜੀ 1-2 ਬੰਦੇ ਫੜੇ ਇੱਥੇ, ਜੋ ਅਸੀਂ ਫੜ ਲੈਂਦੇ ਆ, ਖਾਣ ਵਾਲਾ ਫੜ ਲਿਆ, ਖਾਣ ਵਾਲੇ 2 ਲੱਪੜ ਮਾਰਦੇ ਆ, ਤੇ ਉਹਦੀ ਕਹਿੰਦਾ ਬਈ ਫਲਾਣੇ ਤੋਂ ਲਿਆ। ਜਦੋਂ ਉਹਨੂੰ ਫੜ ਲਿਆ ਜਾ ਕੇ ਉਹ ਫੜਾਉਂਦਾ, ਜਦੋਂ ਉਹਨੂੰ ਜਾ ਕੇ 2 ਲੱਪੜ ਮਾਰਦੇ, ਉਹਦੀ ਸੈਨ ਬਾਈ ਫਲਾਣੇ ਤੋਂ ਲਿਆਗਾ। 4 ਨਿਕਲਣਦੇ, ਫਿਰ ਪੁਲਿਸ ਕਿਉਂ ਨਹੀਂ ਕਰ ਸਕਦੀ? ਜੋ ਅਸੀਂ ਇੱਕ ਬੰਦੇ ਨੂੰ ਫੜ ਕੇ 4 ਬੰਦੇ ਗਾਹਾਂ ਦੀ ਗਾਹਾਂ ਉੱਧੜ ਪੈਂਦੇ ਆ, ਤੇ ਪੁਲਿਸ ਕਿਉਂ ਨਹੀਂ ਕਰ ਸਕਦੀ? ਪੁਲਿਸ ਤਾਂ ਸਭ ਕੁਛ ਉਹਨਾਂ ਕੋਲ ਤਾਂ ਉਹ ਵੀ ਹੈ, ਸਾਡੇ ਕੋਲ ਅਖਤਿਆਰ ਵੀ ਕੁਛ ਨਹੀਂ ਛੱਡਦਾ। ਅਸੀਂ ਤਾਂ ਆਪਦੀ ਮਾੜਾ ਮੋਟਾ ਜਿਹੜਾ ਕਰ ਸਕਦੇ ਆ ਵੀ ਘੂਰ ਕੱਪ, ਅਸੀਂ ਘੂਰ ਕੱਪ ਨਾਲ 4 ਬੰਦੇ ਕੱਢੇ ਆ, ਤੇ ਪੁਲਿਸ ਨੇ ਇੱਕ ਵੀ ਨਹੀਂ, ਜਿਹੜਾ ਅਸੀਂ ਫੜਾ ਤਾਂ ਉੱਥੇ ਕੰਮ ਥਾਂ ਠੱਪ ਹੋ ਜਾਂਦਾ। ਜਿਹੜਾ ਖਾਣ ਵਾਲਾ ਖਾਣਾ ਨੂੰ ਫੜਨੇ ਕਿੱਥੋਂ ਲਿਆ ਸੀ, ਉਹ ਛੇਤੀ ਨੇ ਦੱਸਦਾ ਵੀ ਇੱਥੋਂ ਲਿਆ। ਉਹਨੂੰ ਇੱਕ ਪਾਸੇ ਐਸਐਸਪੀ ਸਾਹਿਬ ਦੇ ਟੋਲ ਫ੍ਰੀ ਨੰਬਰ ਹੈ, ਦੂਜੇ ਪਾਸੇ ਜੇ ਉਹਨਾਂ ਨੇ ਕੰਟਰੋਲ ਕਰਨਾ, ਹਰੇਕ ਥਾਣੇ ਦੇ ਵਿੱਚ ਜਦੋਂ ਰੇਡ ਕਰਨ ਆਉਂਦੇ ਆ, ਉਹਨਾਂ ਦੇ ਮੁਲਾਜ਼ਮਾਂ ਦੀ ਥੱਲੇ ਦੀ ਨੰਬਰ ਚੈੱਕ ਹੋਣਾ ਚਾਹੀਦਾ। ਕਾਲ ਤਾਂ ਉਹਨਾਂ ਦੀ ਪਹਿਲਾਂ ਆ ਜਾਂਦੀ ਹੈ, ਪਾਸੇ ਕਰ ਦਿਓ। ਇਹ 50 ਗ੍ਰਾਮ ਦੀ ਚੀਜ਼ ਆ, ਸਾਈਡ ਤੇ ਇੱਟ ਥੱਲੇ ਰੱਖ ਕੇ ਪਰੇ ਹੋ ਜਾਂਦੇ ਹੋ। ਚਿੱਟਾ ਰੁਕੂ ਕਿਹੜੇ ਤਰੀਕੇ ਨਾਲ? ਚਿੱਟਾ ਰੁਕਣਾ ਹੈਗਾ ਜੇ ਪ੍ਰਸ਼ਾਸਨ ਦਾ ਜ਼ੋਰ। ਜਿਹੜੇ ਪਹਿਲਾਂ ਕਹਿੰਦੇ ਸੀ ਪਿੰਡਾਂ 'ਚ ਸਾਡਾ ਕਮੇਟੀਆਂ ਸਾਥ ਦੇਣ, ਪਿੰਡਾਂ 'ਚ ਤਾਂ ਪੂਰੇ ਜ਼ੋਰਾਂ ਦੀਆਂ ਕਮੇਟੀਆਂ ਬਣੀਆਂ ਬੈਠੀਆਂ। ਜੇ ਹੁਣ ਕੋਈ ਇਕੱਲਾ ਬੰਦਾ ਹੁੰਦਾ, ਉਹਦੇ ਨਾਲ ਲੜਾਈ ਕਰਦੇ ਤੇ। ਬਈ ਤੁਹਾਡਾ ਕੀ ਕਹਿਣਾਗਾ? ਤੁਸੀਂ
ਇੱਥੇ ਹੱਸ ਰਹੇ ਸੀ, ਤੁਹਾਨੂੰ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੋ, ਕੀ ਕਹਿਣਾ ਹੈ ਤੁਹਾਡਾ? ਹੱਸ ਰਹੇ ਸੀ ਇੱਥੇ। ਅਸੀਂ ਕਮੇਟੀ ਸਾਰੇ ਇਕੱਠੀ ਬਣਾਈ ਹੈ, ਸਾਰਿਆਂ ਨੇ ਸਾਥ ਦਿੱਤਾ। ਮੈਂ ਤਾਂ ਉਦੋਂ ਪਹਿਲਾਂ ਵੀ ਕਮੇਟੀ ਤੋਂ ਪਹਿਲਾਂ ਵੀ ਮੈਂ ਬੰਦੇ ਘੇਰਦਾ ਰਿਹਾ ਚਿੱਟੇ ਵਾਲੇ, ਫੜਾਉਂਦਾ ਵੀ ਰਿਹਾ, ਪੁਲਿਸ ਵਾਲੇ ਫੜ ਕੇ ਲਿਜਾ ਕੇ ਛੱਡ ਦਿੰਦੇ ਸੀ। ਸਾਡਾ ਖੇਤ ਉਧਰ ਕੋਤਰੀ ਬੰਨੀ ਹੈ, ਮੈਂ ਉੱਥੇ ਕੰਮ ਕਰਦਾ, ਜੋਰਾ ਵੀ ਕੋਈ ਚਿੱਟੇ ਵਾਲਾ ਸੀ ਮੈਂ ਫੜਦਾ ਸੀ। ਇੱਕ ਦਿਨ ਮੈਂ ਚਿੱਟੇ ਵਾਲਾ ਫੜਿਆ, ਮੇਰੇ ਦੁਆਲੇ 20 ਜਣੇ ਆ ਕੇ ਖੜੇ ਹੋ ਗਏ ਵਿਹੜੇ ਵਾਲੇ ਜਿਹੜੇ ਚਿੱਟਾ ਵੇਚਦੇ ਸੀ। ਮੈਂ ਮੇਰੇ ਗੇੜੇ ਨਾਲ ਘੋੜੀ ਮੂੰਹ ਗੇੜੇ ਦੇਈ ਜਾਣ, ਮੈਨੂੰ ਕਹਿੰਦੇ ਵੀ ਚਾਬੀ ਦੇ ਦੇ, ਮੈਂ ਚਾਬੀ ਨਹੀਂ ਮੈਂ ਦਿੰਦਾ। ਪਹਿਲਾਂ ਐਂ ਦੱਸੋ ਵੀ ਉੱਥੋਂ ਲੈਣ ਆਇਆ ਸੀ ਕਿ ਨਹੀਂ ਲੈਣ ਆਇਆ ਸੀ? ਉਹ ਕਹਿੰਦੇ ਸਾਥੋਂ ਲੈਣ ਆਇਆ ਸੀ। ਕਿਸੇ ਨੇ ਕੁਝ ਨਹੀਂ ਕਿਹਾ, 2-4 ਬੰਦੇ ਹੋਰ ਸੀ ਮੇਰੇ ਨਾਲ, ਅਸੀਂ ਚਾਬੀ ਫੜਾਤੀ, ਉਹ ਭੱਗ ਗਏ। ਅਸੀਂ ਤਾਂ ਪਹਿਲੇ ਅਸੀਂ ਤਾਂ ਸਾਥ ਦੇਣ ਨੂੰ ਤਿਆਰ ਹਾਂ ਵੀ ਚਿੱਟੇ ਵਾਲੇ ਬੰਦ ਹੋਣਾ ਚਾਹੀਦਾ। ਸਾਡੇ ਆਪਦੇ ਬੰਦੇ ਖਾਂਦੇ ਸੀ, ਉਹ ਹੁਣ ਛੱਡਤਾ ਵੀ ਅਸੀਂ ਤਾਂ ਫੜਾਉਣ ਨੂੰ ਤਿਆਰ ਹਾਂ ਹੁਣ ਵੀ। ਹਾਂ, ਤੁਹਾਡੇ ਆਪਦੇ ਬੰਦੇ ਖਾਂਦੇ ਸੀ, ਨਸ਼ਾ ਕਰਦੇ ਸੀ ਕੰਮ ਵਾਲੇ, ਤੇ ਹੁਣ ਉਹ ਛੱਡ ਗਏ ਆ ਨਸ਼ਾ? ਉਹ ਛੱਡ ਗਏ ਸਾਰੇ, ਤੇ ਅਸੀਂ ਤਾਂ ਪੂਰਾ ਜ਼ੋਰ ਲਾਈ ਜਾਂਦੇ ਹਾਂ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਿੱਟਾ। ਇਹਦੇ ਨਾਲ ਦੇਖਦੇ ਕੋਈ ਇੱਕ ਦੂਜਾ ਟੀਕਾ ਲਾਉਂਦਾ ਹੈ ਤਾਂ ਏਡਜ਼ ਵੀ ਹੁੰਦੀ ਹੈ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਕਰਿਆੜ ਵਾਲੇ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਜਿਹੜਾ ਇਕੱਠ ਆ ਉਹ ਹੋ ਚੁੱਕਾ, ਪੂਰਾ ਪਿੰਡ ਤਕਰੀਬਨ ਪਹੁੰਚ ਗਿਆ ਗਾ। ਅਸੀਂ ਗੱਲਬਾਤ ਸਾਰਿਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਪਿੰਡ ਦੀ ਹੋ ਤੁਸੀਂ? ਕਿੰਨਾ ਕੁ ਨਸ਼ਾ ਗਾ, ਕਿੰਨਾ ਕੁ ਇੱਥੇ ਵਿਕਦਾ? ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ, ਅਸੀਂ ਤਾਂ ਲੋਕਡਾਊਨ 'ਚ ਲੈ ਲਿਆ ਸੀਗਾ। ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ। ਸਾਡਾ ਮੰਨ ਲਓ 6-7 ਘਰ ਆਏ ਸੀ ਉਧਰ ਬੀਹੀ 'ਚ, ਸਾਡਾ 6-7 ਘਰਾਂ ਦਾ ਚਿੱਟੇ ਵਾਲੇ ਨਾਲ ਪੰਗਾ ਪੈ ਗਿਆ, ਬਲ ਕੇ ਸਾਡੇ ਉੱਤੇ ਪਰਚਾ ਕਰਵਾ ਗਈ। ਜਿਹੜੇ ਨਸ਼ੇੜੀ ਆਉਂਦੇ ਨੇ ਇੱਥੋਂ ਬਾਹਰਲੇ ਪਿੰਡਾਂ ਦੇ ਆਉਂਦੇ ਨੇ ਜਾਂ ਫਿਰ ਇਸੇ ਪਿੰਡ ਦੀ ਨੇ? ਸਾਡੇ ਆਪਦੇ ਪਿੰਡ ਦੀ ਸੀਗੇ ਜੀ। ਉਹ ਭੋਲਾ ਸਿੰਘ ਨੇ ਬਾਈ ਨੇ ਉਦੋਂ ਪੇਸ਼ ਕਰਾਈ ਸੀਗੇ ਜਾ ਕੇ, ਤੁਹਾਡੇ ਨਾਲ ਪਹਿਲਾਂ ਗੱਲ ਹੋ ਚੁੱਕੀ ਆ। ਜਦੋਂ ਅਸੀਂ ਪੁਲਿਸ ਨੂੰ ਬੁਲਾਇਆ ਕਰੀਏ ਤੇ ਉਹ ਭੱਜਿਆ ਕਰਨ, ਅਸੀਂ ਫੜੇ ਜਾਇਆ ਕਰੀਏ, ਚਿੱਟੇ ਵਾਲੇ ਫੜਿਆ ਨਾ ਜਾਇਆ ਕਰਨ। ਕਿਉਂ? ਕਾਹਦੇ ਕਾਰਨ? ਬਾਈ ਜੀ ਤੁਸੀਂ ਇਸੇ ਪਿੰਡ ਦੀ ਹੋ? ਹਾਂ ਜੀ ਹਾਂ, ਸਾਨੂੰ ਬੋਲਣਾ ਨਹੀਂ ਹੁੰਦਾ। ਨਹੀਂ ਬੋਲ ਤਾਂ ਲਓਗੇ ਜਿਹੜੀਆਂ ਗੱਲਾਂ ਹਾਂਜੀ ਹਾਂਜੀ। ਬੜੇ ਤਪੇ ਫਾਟਕਾਂ ਤੇ ਸਿਗਨੇਚਰ ਫੜਿਆ ਸੀ 15-20 ਪੱਤੇ। ਉਹ ਸਾਡੇ ਦੁਕਾਨ ਵਾਲਾ, ਉਹ ਡੀਪੂ ਵਾਲਾ ਸੀ ਜਾਂ ਪਰਚੂਰ ਦੀ ਦੁਕਾਨ ਸੀ, ਉਹ ਤੇ ਕੋਈ ਕਾਰਵਾਈ ਨਹੀਂ ਕਰੀ। ਛੋਟੇ ਰਾਮ ਤਪੇ ਥਾਣੇ ਦੇ ਨੇ ਅਸੀਂ ਫੜਾ ਕੇ ਸਾਰੇ ਜਾਣੇ ਸੀ ਨਾਲ ਸਾਡੇ ਬੰਦੇ। ਹਾਂ, ਬਿਆਨ ਵੀ ਲਿਖਾ ਕੇ ਆਏ, ਗਵਾਹੀ ਵੀ ਦੇ ਕੇ ਆਏ, ਕੋਈ ਕਾਰਵਾਈ ਨਹੀਂ ਕਰੀ। ਉਹਨੂੰ ਲਿਜਾ ਕੇ ਦੂਜੇ ਨੇ ਛੱਡਤਾ, ਦੂਜੇ ਨੇ ਦੁਕਾਨ ਖੋਲ ਕੇ ਬਹਿ ਗਿਆ। ਉਹ ਸਾਡੇ ਪਿੰਡ ਇੱਥੇ ਆਏ ਸੀ ਪੱਤੇ ਲੈ ਕੇ, ਰਾਤ ਨੂੰ ਕੋਟ ਦੇ ਬੰਦੇ ਸੀ 3। ਅਸੀਂ ਉਹਨਾਂ ਤੋਂ ਫੜੇ, ਉਹ 5 ਪੱਤੇ ਫੜੋ, ਕਹਿੰਦੇ ਤੜਕੇ ਹੁਣ ਬੰਦਾ ਫੜਾ ਦਾਂਗੇ। ਅਸੀਂ ਜਾ ਕੇ ਬੰਦਾ ਫੜਿਆ। ਕਹਿੰਦੇ ਕੀ ਨੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਜਾਂ ਹੁਣ ਗੱਲਬਾਤ? ਕਹਿੰਦੇ ਕਾਰਵਾਈ ਕਰਾਂਗੇ, ਤੇ ਕੋਈ ਕਾਰਵਾਈ ਨਹੀਂ ਹੋਈ ਉੱਥੇ। ਇੱਕ ਡੀਪੂ ਵਾਲਾ ਤੇ ਇੱਕ ਉਹ ਪਰਚੂਨ ਦੀ ਦੁਕਾਨ ਕਰਾ, ਚਲੋ ਮੈਡੀਕਲ ਤਾਂ ਵੀ ਉਹ ਰੱਖ ਸਕਦੇ ਆ ਬੰਦੇ, ਪਰਚੂਨ ਵਾਲਾ ਵੀ ਰੱਖ ਸਕਦਾ। ਉਦੋਂ ਬਾਅਦ ਉੱਥੇ ਹੋਰ ਕੇਲਿਆਂ ਜਿਹੜੀਆਂ ਸੀ ਉਹ ਵੀ ਰੱਖਦੇ ਆ ਬੰਦੇ। ਕਿਸੇ ਨੂੰ ਕੁਝ ਨਹੀਂ ਕਰਿਆ। ਉਹ ਦੂਜੇ ਨੇ ਦੁਕਾਨ ਖੋਲੇ ਦਰਾਜ ਵਾਲੇ ਫਾਟਕਾਂ ਤੇ ਹੈ। ਹਾਂ, ਇੱਕ ਸਾਨੂੰ ਜਦੋਂ ਫੜਿਆ ਉਹਦੀ ਭਰਜਾਈ, ਉਹਦੇ ਘਰ ਵਾਲੇ ਦਾ ਫੋਨ ਆਇਆ, ਉਹ ਕਹਿੰਦੀ ਵੀ ਮੇਰਾ ਦਿਓਰ ਵੀ ਵੇਚਦਾ, ਤੁਸੀਂ ਉਹਨੂੰ ਫੜੋ। ਜਦੋਂ ਉੱਥੇ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ, ਉੱਥੇ ਉਹਨੂੰ ਅਸੀਂ ਕਿਵੇਂ ਫੜਦੇ? ਠੀਕ ਹੈ ਨਾ, ਕੋਈ ਉਹਦੀ ਕਾਰਵਾਈ ਨਹੀਂ ਹੋਈ। ਕਹਿੰਦੇ ਸੱਚੋ ਗਿਆ ਵਾ ਡਿਊਟੀ ਤੇ। ਹਾਂ, ਉਹਦਾ ਤਾਂ ਹੋ ਸਕਦਾ ਨਾ, ਮੈਡੀਕਲ ਦਾ ਤਾਂ ਕੁਛ ਮਰਜ਼ੀ ਹੋ ਜੇ। ਕੀ ਲੱਗਦਾ ਜਿਹੜੀ ਸਰਕਾਰ ਨੇ ਕਹਿ ਰਹੀ ਆ ਅਸੀਂ ਬਦਲਾਅ ਕਰਾਂਗੇ, ਅਸੀਂ ਨੀਤੀਆਂ ਲਿਆਵਾਂਗੇ, ਨਵੀਆਂ ਨੀਤੀਆਂ ਲਿਆਵਾਂਗੇ, ਜਿਵੇਂ ਹੁਣ ਪਟਵਾਰੀਆਂ ਦੇ ਉੱਪਰ ਵੀ ਅਸਮਾਂ ਵਗੈਰਾ ਲੱਗ ਗਈ ਹੈਗੀ, ਜਿਹੜੇ ਧਰਨਾ ਲਾਉਣਗੇ ਜਾਂ ਉਹਨਾਂ ਦੇ ਉੱਪਰ ਉਹਨਾਂ ਨੂੰ ਵੀ ਸਿੱਧਾ ਉਸ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਗਿਆ ਹੈਗਾ। ਸਰਕਾਰ ਬੜੇ ਸਖਤ ਕਾਨੂੰਨ ਕਰ ਰਹੀ ਹੈਗੀ। ਉਹ ਤਾਂ ਹੱਕ ਹੈ ਨਾ ਪਟਵਾਰੀ ਦਾ। ਪਟਵਾਰੀ ਕਰਦੀ ਗੱਲ ਤਾਂ 100 ਤੋਂ ਇੱਕੋ ਹੀ ਸਹੀ ਕਰਦਾਗਾ। ਹੁਣ ਸਾਡੇ ਪਿੰਡ ਦਾ ਹੈਗਾ 3 ਮਹੀਨੇ ਹੋ ਗਏ, ਉਹਦੇ ਉਹ ਲਾਹੀ ਨਹੀਂ ਗਈ, ਕੱਟੀ ਨਹੀਂ ਗਈ, ਕੀ ਇਹਨਾਂ ਦਾ HP ਅਸੀਂ ਕਰਾਉਣੀ ਸੀ 3 ਮਹੀਨੇ ਹੋ ਗਏ ਹੁਣ ਤੁਰੀ ਫਿਰਦੇ ਨੂੰ, ਕੱਟੀ ਨਹੀਂ ਉਹਨੇ। ਹਾਂ, ਪੈਸੇ ਵੀ ਦੇ ਹਟੇ, ਫੇਰ ਵੀ ਪੈਸੇ ਵੀ ਨਹੀਂ ਲਏ ਹੱਥੋਂ। ਬਾਈ ਜੀ ਇਸੇ ਪਿੰਡ ਦੀਆਂ ਤੁਸੀਂ ਵੀ? ਕਿੰਨਾ ਕਿ ਇੱਥੇ ਦੇਖਿਆ ਆ ਜਿਹੜਾ ਉਹ ਦੌਰ ਚੱਲਿਆ, ਕਹਿੰਦੇ ਕਿ ਕਮੇਟੀਆਂ ਬਣਨ ਤੋਂ ਬਾਅਦ ਹੀ ਕੰਟਰੋਲ ਹੋਇਆ? ਬਹੁਤ ਦੇਖਿਆ ਬਾਈ, ਹੁਣ ਫਰਕ ਆਗਾ। ਹੁਣ ਫਰਕ ਆ? ਬੇਫਿਕਰ ਹੋ ਕੇ ਸੌਂ ਜਾਂਦੇ ਹੋ? ਨਾ ਹੁਣ ਹੈ ਵਧੀਆ ਬਾਈ, ਹੁਣ ਫਰਕ ਆਗਾ। ਸੌਂ ਜਾਂਦੇ ਹੋ? ਤੁਸੀਂ ਵੀ ਬਾਈ ਕਮੇਟੀ ਮੈਂਬਰ ਹੋ? ਹਾਂਜੀ ਹਾਂਜੀ ਬਾਈ ਜੀ। ਕਿੰਨਾ ਕੁ ਜਵਾਕ ਜਿਹੜੇ ਨਸ਼ੇ ਵਾਲੀ ਔਸ 'ਚ ਪੈ ਗਏ ਸੀ ਦਲਦਲ 'ਚ, ਤੇ ਹੁਣ ਨਿਕਲਦੇ ਨਜ਼ਰ ਆ ਰਹੇ ਆ? ਹਾਂਜੀ ਬਿਲਕੁਲ, ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਜੀ ਪਹਿਲਾਂ ਨਾਲੋਂ। ਪਹਿਲਾਂ ਸਾਡੇ ਉੱਧਰ ਮੇਰੇ ਗੁਆਂਢ 'ਚ ਬਹੁਤ ਜ਼ਿਆਦਾ ਸ਼ਰੇਆਮ ਵਿਕਦਾ ਸੀਗਾ, ਤੇ ਵੀ ਇੰਨਾ ਕੀ ਭਰਮਾਰ ਹੁੰਦੀ ਸੀ ਮੋਟਰਸਾਈਕਲਾਂ ਦੀ, ਵੀ ਜਿਵੇਂ ਕੋਈ ਚੰਡੀਗੜ੍ਹ ਚੌਂਕ ਹੋਵੇ, 10 ਇੱਧਰ ਲਾਂਗੇ 10 ਇੱਧਰ ਲਾਂਗੇ, 5 ਇਹਨਾਂ ਕੇ ਇੰਨਾ ਜ਼ਿਆਦਾ ਮਤਲਬ ਕਿ ਉੱਥੇ ਪ੍ਰਕੋਪ ਜ਼ਿਆਦਾ ਸੀਗਾ ਚਿੱਟੇ ਦਾ। ਤੇ ਜਦੋਂ ਅਸੀਂ ਕਮੇਟੀ ਦੇ ਮਤਲਬ ਕਿ ਆਈ ਆ ਹੋਣ ਦੇ ਵਿੱਚ, ਉਦੋਂ ਉਸ ਟਾਈਮ ਤੋਂ ਬਾਅਦ ਅੱਜ 60-70% ਕਾਫੀ ਮਤਲਬ ਕਿ ਟਕਿਆ ਹੈਗਾ ਗਾ। ਸਰਕਾਰ ਕਿੰਨਾ ਕੁ ਸਾਥ ਦੇ ਰਹੀ ਆ? ਸਰਕਾਰ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ, ਪ੍ਰਸ਼ਾਸਨ ਦੀ ਗੱਲ ਦੱਸਦੇ, ਪਰ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਰਿਹਾ ਬਿਲਕੁਲ ਵੀ। ਅਸੀਂ ਗਏ ਹਾਂ ਕਈ ਵਾਰ, ਬਾਈ ਜੀ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਅਸੀਂ ਉੱਥੋਂ ਤਵੇ ਤੋਂ ਫੜਿਆ ਸੀਗਾ ਆਪਣੇ ਜਿਹਨੂੰ ਸਿਗਨੇਚਰ ਵਗੈਰਾ ਕਹਿ ਜਾਂਦੇ ਆ, ਜਦੋਂ ਸਾਡੀ ਉੱਥੇ ਗੱਲ ਹੋਈ ਤਾਂ ਉਹ ਕਹਿੰਦੇ ਵੀ NDPS 'ਚ ਨਹੀਂ ਆਉਂਦਾ, ਅਸੀਂ ਇਹਨਾਂ 'ਤੇ ਪਰਚਾ ਨਹੀਂ ਦੇ ਸਕਦੇ। ਤੇ ਉਹਨਾਂ ਨੇ ਪਹਿਲਾਂ ਜਿਹੜੀ ਗੱਲ 'ਚ ਉਹ ਨਿਕਲਦਾ ਸੀ ਪ੍ਰਸ਼ਾਸਨ, ਕਹਿੰਦੇ ਸੀ ਵੀ ਕੱਲਾ ਤੁਸੀਂ ਕਮੇਟੀ ਮੈਂਬਰ ਸਾਡੇ ਕੋਲ ਵੀ ਬਿਆਨ ਦੇ ਕੇ ਜਾਓ। ਅਸੀਂ ਉੱਥੇ 4 ਕਮੇਟੀ ਵਾਲਿਆਂ ਨੇ ਪਰਸਨਲੀ ਤੌਰ 'ਤੇ ਅਸੀਂ ਬਿਆਨ ਵੀ ਦੇ ਕੇ ਆਏ ਹਾਂ, ਉਸ ਦੇ ਬਾਵਜੂਦ ਵੀ ਉਹਨਾਂ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ
ਆਪਣੀ ਗੱਲ ਚੱਲ ਰਹੀ ਸੀ ਬਾਈ, ਕਿੰਨੇ ਇੱਕ ਜਿਹੜੇ ਤੁਸੀਂ ਕਹਿੰਦੇ ਸੀ ਕਿ ਸਾਨੂੰ ਸੌਣਾ ਨਹੀਂ ਸੀ ਮਿਲਦਾ, ਖੜਨਾ ਨਹੀਂ ਸੀ ਮਿਲਦਾ, ਇੰਨਾ ਕਿ ਜਿਹੜਾ ਕਿ ਸਾਡੇ ਏਰੀਆ ਦੇ ਵਿੱਚ ਨਸ਼ਾ ਸੀ ਜਿਹੜਾ ਕਿ ਉਹ ਵੇਚਦਾ ਸੀ। ਸ਼ੁਰੂਆਤ 'ਚ ਸਾਡਾ ਹੀ ਪੰਗਾ ਪਿਆ ਸੀਗਾ ਜੀ ਅਸਲ 'ਚ। ਅਸੀਂ ਬੈਨ ਵਾਲੇ ਸੀਗੇ, ਬੈਨ ਵਾਲੇ ਛੁੱਟੀ ਸੀਗੇ, ਲੋਕਡਾਊਨ ਹੋਇਆ ਹੋਇਆ ਸੀਗਾ, ਠੀਕ ਹੈ। ਉਦੋਂ ਅਸੀਂ ਇਸ ਕੰਮ ਤੇ ਸੀ, ਚਲੋ ਸਾਥ ਸਾਡਾ ਮਿਲਿਆ, ਵਧੀਆ ਦਿੱਤਾ, ਪਰ ਸਾਨੂੰ ਪ੍ਰਸ਼ਾਸਨ ਨੇ ਨਹੀਂ ਕੁਛ ਦਿੱਤਾ ਉਹਦੇ ਵਿੱਚ। ਸ਼ਿਕਾਇਤ ਇੱਕੋ ਹੀ ਆ ਸਾਰਿਆਂ ਦੀ ਕਿ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਜੇ ਰਿਹਾ। ਪ੍ਰਸ਼ਾਸਨ ਕਰ ਲੇ ਜੀ ਕੀ ਨਹੀਂ ਹੋ ਸਕਦਾ। ਇੱਥੇ ਕੋਈ 4 ਬੰਦੇ ਬੈਠੇ ਹੈਗੇ, ਜੇ ਕੋਈ ਇੱਕ ਬੰਦਾ ਗਲਤ ਹੋਵੇ ਵਿੱਚ ਉਹਦੀ ਚੱਕ ਸਕਦੇ ਆ, ਠੀਕ, ਉਹਨਾਂ ਨੂੰ ਅਸੀਂ ਚੱਕ ਸਕਦੇ ਹਾਂ, ਪਰ ਅਸੀਂ ਚਿੱਟੇ ਵਾਲਿਆਂ ਨੂੰ ਨਹੀਂ ਅਸੀਂ ਕੋਈ ਕੰਟਰੋਲ ਕਰ ਸਕਦੇ। ਵੋਟ ਕਿੰਨੀ ਕਾ ਬਈ ਇਸ ਪਿੰਡ ਦੀ, ਕਿੰਨਾ ਕੁ ਆਬਾਦੀ ਹੋਣੀ ਹੈ ਇਸ ਪਿੰਡ ਦੀ? 3500 ਆ। ਜਿਹੜਾ ਕੋਈ ਚਿੱਟੇ ਵਾਲਾ ਬਣਿਆ ਨਾ ਉਹਦੀ ਪ੍ਰਾਪਰਟੀ ਜ਼ਬਤ ਹੋਵੇਗਾ, ਐਸਡੀਐਮ ਦਾ ਲੱਗਿਆ ਹੋਵੇ ਡਿਊਟੀ, ਡੀਸੀ ਸਾਹਿਬ ਦੀ ਲੱਗੀ ਹੋਵੇ, ਵੀ ਜਿਹੜੀ ਉਹਦੀ ਪ੍ਰਾਪਰਟੀ ਹੈ ਕਿੱਥੋਂ ਆਈ ਹੈ ਚਿੱਟੇ ਵਾਲੇ ਦੀ ਨਾਲ ਦੀ ਨਾਲ ਜ਼ਬਤ ਹੋਵੇ। 2-4 ਜਣਿਆਂ ਦੀ ਹੋ ਜੇ ਤਾਂ ਫਿਰ ਚਿੱਟਾ ਆਪਦੇ ਆਪ ਬੰਦ ਹੋ ਜੇ। ਨਾਲੇ ਕਹਿੰਦੇ ਪਿੰਡ ਵਾਲੇ ਮੰਗਰ ਵਗ ਜਾਂਦੇ ਆ, ਛਡਾਉਣ ਵਗ ਜਾਂਦੇ ਆ, ਪਹਿਲਾਂ ਜ਼ਮਾਨਤਾਂ ਭਰਨ ਲੱਗ ਜਾਂਦੇ ਆ। ਉਹਦਾ ਲੱਗ ਹੀ ਜਾਂਦਾ, ਨਾਲ ਪ੍ਰਾਪਰਟੀ ਤਾਂ ਨਹੀਂ ਜਾਂਦੀ ਕਿਸੇ ਪਾਸੇ, ਉਹਦੀ ਬੈਲੈਂਸ ਤਾਂ ਨਹੀਂ ਜਾਂਦਾ, ਬੈਂਕਾਂ 'ਚ ਤਾਂ ਪੈ ਹੀ ਹੈ, ਪ੍ਰਾਪਰਟੀ ਵੀ ਦਿਸੀ ਜਾਂਦੀ ਹੈ, ਉਹ ਤੇ ਕੁਛ ਨਹੀਂ, ਕੋਈ ਕਾਰਵਾਈ ਹੋ ਜੇ 2-4 ਤੇ ਆਪੇ ਕੰਮ ਰੁਕ ਜੇ ਚਿੱਟੇ ਦਾ। ਹੁਣ ਤਾਂ ਪਿੰਡ ਦੇ ਤੌਰ ਤੇ ਰੁਕ ਰਿਹਾ ਪਏ ਸਾਰਾ ਜੋ ਕੁਛ ਕਰ ਰਿਹਾ, ਪ੍ਰਸ਼ਾਸਨ ਦਾ 1% ਵੀ ਕੋਈ ਉਹ ਨਹੀਂ ਹੱਲ, ਨਾ ਪ੍ਰਸ਼ਾਸਨ ਨਾ ਸਰਕਾਰ, ਨਾ ਕੋਈ ਸਰਕਾਰ ਦਾ ਹੱਲ ਨਹੀਂ, ਕੁਛ ਨਹੀਂ ਆ। ਬਜ਼ੁਰਗੋ ਕਿੰਨੀ ਉਮਰ ਹੋ ਗਈ? ਕਾਫੀ ਦੌਰ ਦੇਖ ਲਿਆ ਹੋਣਾ, ਕਾਫੀ ਦਹਾਕੇ ਬੀਤ ਗਏ ਆ ਉਮਰ ਦੇ, ਤੇ ਕਾਫੀ ਕੁਝ ਦੇਖ ਲਿਆ ਹੋਣਾ। ਸਮਾਂ ਬਹੁਤ ਦੇਖ ਲਿਆ ਜੀ, ਪਰ ਆ ਜਿਹੜਾ ਦੌਰ ਹੁਣ ਚੱਲ ਰਿਹਾ ਇਹ ਇੰਨਾ ਖਤਰਨਾਕ ਹੈ ਕਿਉਂਕਿ ਜਿਹੜੀ ਪਿਛਲੀ ਜਨਰੇਸ਼ਨ ਆ ਉਹ ਖਤਮ ਹੋ ਰਹੀ ਹੈ, ਕਿਉਂਕਿ ਕੋਈ ਪ੍ਰਸ਼ਾਸਨ ਦਾ ਸਹਿਯੋਗ ਨਹੀਂ, ਨਾ ਨਗਰ ਨੂੰ ਨਾ ਕਮੇਟੀ ਨੂੰ। ਜੇ ਪ੍ਰਸ਼ਾਸਨ ਸਹਿਯੋਗ ਦੇਊਗਾ ਤਾਂ ਮਤਲਬ ਇਹ ਚੀਜ਼ ਕੰਟਰੋਲ ਹੋ ਸਕਦੀ ਹੈ, ਨਹੀਂ ਕੰਟਰੋਲ ਨਹੀਂ ਹੁੰਦੀ। ਜੇ ਮਤਲਬ ਕਿਸੇ ਨੂੰ ਫੜ ਵੀ ਲੈਂਦੇ ਆ ਕਮੇਟੀ ਵਾਲੇ ਤਾਂ ਆਪੋਜੀਸ਼ਨ ਦਾ ਸਾਥ ਦਿੰਦੀ ਹੈ ਪੁਲਿਸ, ਨਾ ਕਿ ਕਮੇਟੀ ਦਾ। ਨਹੀਂ ਜੀ, ਸਾਡਾ ਸਾਥ ਨਹੀਂ ਦਿੰਦੀ। ਤਾਂ ਇਹ ਤਸਵੀਰਾਂ ਨੇ, ਅਸੀਂ ਗੱਲਬਾਤ ਜਿਹੜੀ ਕਿ ਇੱਥੇ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਉਹ ਬਿਆਨ ਹੋ ਰਿਹਾ ਹੈਗਾ। ਅਸੀਂ ਤੁਹਾਡੇ ਨਾਲ ਕਾਫੀ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਕਰ ਰਹੇ ਹਾਂ, ਹਰ ਇੱਕ ਪਿੰਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਪਿੰਡ ਦੇ ਵਿੱਚ ਕਮੇਟੀਆਂ ਬਣੀਆਂ ਨੇ ਜਾਂ ਜਿਹੜੇ ਪਿੰਡ ਦੇ ਲੋਕ ਇਹਨਾਂ ਨਸ਼ੇੜੀਆਂ ਤੋਂ, ਇਹਨਾਂ ਤਸਕਰਾਂ ਤੋਂ ਤੰਗ ਨੇ, ਤਾਂ ਤਹਈਆ ਕੀਤਾ ਪਿੰਡ ਵਾਲਿਆਂ ਨੇ ਕਿ ਕਮੇਟੀ ਬਣੇ, ਕਮੇਟੀਆਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਸਾਹਮਣੇ ਆਵੇ। ਤੁਸੀਂ ਵੀ ਕਿੰਨੀ ਉਮਰ ਹੋ ਗਈ ਆ ਤੁਹਾਡੀ? ਕਾਫੀ ਉਮਰ ਹੋ ਗਈ ਹੋਣੀ ਆ। ਉਮਰ ਕਿੰਨੀ ਹੋ ਗਈ ਆ ਤੁਹਾਡੀ? ਉਮਰ ਤਾਂ ਬਹੁਤ ਹੋ ਗਈ ਜੀ। ਆਹ ਕੁਛ ਦੇਖਿਆ ਪਹਿਲਾਂ ਪਿੰਡਾਂ ਦੇ ਵਿੱਚ ਪਹਿਰੇ ਲੱਗਦੇ ਤਾਂ ਦੇਖੇ ਸੀ, ਪਰ ਕਮੇਟੀਆਂ ਬਣਦੀਆਂ ਦੇਖੀਆਂ ਸੀ? ਨਾ ਕਮੇਟੀਆਂ ਨਹੀਂ ਦੇਖੀਆਂ, ਹੁਣ ਜਦੋਂ ਜ਼ਿਆਦਾ ਨਸ਼ਾ ਚੱਲ ਪਿਆ ਹੁਣ ਬਣ ਗਈਆਂ, ਹੁਣ ਬਣੀਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਉਹ ਕਰ ਰਹੇ ਹਾਂ ਸਾਂਝੀਆਂ। ਇੱਧਰ ਕਾਫੀ ਨੌਜਵਾਨ ਖੜੇ ਨੇ, ਇਹਨਾਂ ਨਾਲ ਗੱਲ ਕਰਨੀ ਬਣਦੀ ਆ। ਬਾਈ ਆਹੀ ਪਿੰਡ ਆ? ਕਿੰਨਾ ਕੁ ਨਸ਼ਾ ਨੁਸ਼ਾ ਕਿੰਨਾ ਕੁ ਵਿਕਦਾ ਸੀ? ਤੁਹਾਡੀ ਨੌਜਵਾਨ ਉਮਰ ਆ, ਨੌਜਵਾਨਾਂ ਦੇ ਕੋਲ ਕਾਫੀ ਖਬਰਾਂ ਹੁੰਦੀਆਂ ਨੇ। ਵਾਧੂ ਵਿਕਦਾ ਜੀ। ਤੁਹਾਡੇ ਨਾਲ ਦੇ ਕਿੰਨਾ ਕੁ ਨਸ਼ੇ ਵਾਲੀ ਦਲਦਲ ਦੇ ਵਿੱਚ ਫਸੇ ਨੇ? ਨਾਲ ਦੇ ਤਾਂ ਨਹੀਂ ਹੈਗੇ ਜੀ, ਪਿੰਡ 'ਚ ਬਹੁਤ ਵਿਕਦਾ ਜੀ। ਪਿੰਡ 'ਚ ਬਹੁਤ ਵਿਕਦਾ। ਨਸ਼ਾ ਕਰਨ ਨਹੀਂ ਲੱਗਿਆ ਕੋਈ? ਨਹੀਂ ਬਿਲਕੁਲ। ਤਾਂ ਅੱਗੇ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ, ਪੂਰੀ ਪਿੰਡ ਕਰਿਆੜ ਵਾਲੇ ਦੀ ਤਸਵੀਰ ਆ ਇਹ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਆ ਅਸੀਂ ਇਕੱਲੇ ਆਹੀ ਪਿੰਡ ਆ ਬਾਈ ਜੀ? ਹਾਂਜੀ ਹਾਂਜੀ। ਕਿੰਨਾ ਕੁ ਨਸ਼ੇ ਦਾ ਜਿਹੜਾ ਇੱਥੇ ਕਾਰੋਬਾਰ ਆ ਉਹ ਬੁਲੰਦੀਆਂ ਤੇ ਸੀ ਕਹਿੰਦੇ? ਹਾਂਜੀ, ਨਸ਼ਾ ਬਹੁਤ ਜ਼ੋਰਾਂ 'ਤੇ ਹੈ ਜੀ ਇੱਥੇ, ਹਾਂ ਪੂਰਾ ਜ਼ੋਰਾਂ 'ਤੇ ਹੈ, ਤੇ ਬੱਚੇ ਬਹੁਤ ਹੀ ਖਰਾਬ ਹੋ ਰਹੇ ਆ ਨਸ਼ੇ ਦੇ ਵਿਰੁੱਧ। ਤੇ ਇਸ ਕਰਕੇ ਵੀ ਨਸ਼ੇ ਦੀ ਜਿੰਨੀ ਵੀ ਰੋਕ ਹੋ ਸਕਦੀ ਹੈ ਵੱਧ ਤੋਂ ਵੱਧ ਰੋਕ ਕੀਤੀ ਜਾਵੇ। ਇਸ ਕਰਕੇ ਵੀ ਬੱਚੇ ਬਹੁਤ ਖਰਾਬ ਹੋ ਰਹੇ ਆ ਤੇ ਬਰਬਾਦੀ ਹੋ ਰਹੀ ਹੈ ਜ਼ਿੰਦਗੀ ਦੀ। ਘਰ ਕਿੰਨੇ ਕੁ ਉੱਜੜ ਗਏ? ਘਰ ਬਹੁਤ ਉੱਜੜ ਗਏ ਜੀ, ਨੌਜਵਾਨ ਟੀਕੇ ਲਾ ਲਾ ਕੇ ਖਤਮ ਹੋਈ ਜਾਂਦੇ ਆ, ਬੇਰੁਜ਼ਗਾਰ ਹੋਈ ਜਾਂਦੇ ਆ। ਬੇਰੁਜ਼ਗਾਰੀ ਹੋ ਗਈ ਤਾਂ ਇਹ ਨਸ਼ਿਆਂ 'ਚ ਵੜ ਗਏ ਲੋਕ। ਇਹ ਗੌਰਮੈਂਟ ਨੂੰ ਚਾਹੀਦਾ ਵੀ ਸਾਨੂੰ ਰੁਜ਼ਗਾਰ ਦੇਣ ਦਾ ਬੱਚਿਆਂ ਨੂੰ, ਇਸ ਕੰਮ ਦੇ ਰਾਹ ਹੀ ਨਾ ਪੈਣੇ। ਗੌਰਮੈਂਟ ਕਹਿੰਦੀ ਅਸੀਂ ਸਾਥ ਦੇ ਰਹੇ ਹਾਂ, ਅਸੀਂ ਕਹਿੰਦੇ ਬਦਲਾਅ ਦੀ ਗੱਲ ਕਰੀਏ, ਅਸੀਂ ਬਦਲਾਅ ਲਿਆ ਰਹੇ ਹਾਂ। ਬਦਲਾਅ ਲਿਆ ਨਹੀਂ ਨਾ ਰਹੇ ਜੀ, ਬਦਲਾਅ ਤਾਂ ਉਦੋਂ ਜ਼ਿਆਦਾ ਨਸ਼ਿਆਂ 'ਚ ਵੜ ਗਈ ਦੁਨੀਆ। ਬਦਲਾਅ ਫੇਰ ਆਊ ਜੇ ਲੋਕਾਂ ਨੂੰ ਕੋਈ ਕੰਮ ਦੇਣਗੇ, ਇਸੇ ਕਰਕੇ ਲੋਕਾਂ ਦਾ ਸੁਧਾਰ ਹੋਊਗਾ। ਤਾਂ ਇਹ ਗੱਲਬਾਤ ਅਸੀਂ ਇੱਥੇ ਅੱਜ ਕਰੀ ਆ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ, ਪੂਰੇ ਪਿੰਡ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੀ ਆ। ਤਾਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੇ ਘਰ ਉੱਜੜ ਗਏ, ਜਿਨ੍ਹਾਂ ਦੇ ਘਰਾਂ ਦੇ ਵਿੱਚ ਤਾਲੇ ਲੱਗੇ, ਜਿੰਦੇ ਲੱਗੇ, ਤਾਂ ਉਹਨਾਂ ਦੇ ਘਰਾਂ ਤੱਕ ਪਹੁੰਚਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਪਰ ਫਿਲਹਾਲ ਦੇ ਲਈ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਪਿੰਡ ਦਾ ਕਾਫੀ ਨਾਂ ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ, ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਬਈ ਕਿੰਨਾ ਕਿ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ। ਜੋ ਚਿੱਟਾ ਸੀਗਾ ਸਰੇਆਮ ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ। ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ, ਸਰਕਾਰ ਦਾ? ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ, ਸਾਡੇ ਤਾਂ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ, ਸਰਕਾਰਾਂ ਕਿੱਥੋਂ ਸਮਝਣਗੀਆਂ, ਨਹੀਂ ਸਮਝਦੇ ਸਾਨੂੰ ਤਾਂ ਐਂ ਕਹਿੰਦੇ ਵੀ ਇਹ ਮਜਬੀ ਇੱਥੇ ਹੈ ਕਿਉਂ। ਇੱਕ ਦੋ ਫੜ ਕੇ ਵੀ ਲੈ ਕੇ ਗਏ ਆ, ਪਰ ਉਹਨਾਂ ਨੂੰ ਕੁਝ ਸਮਾਂ ਪਾਈ ਕੇ ਬਾਅਦ ਵਿੱਚ ਛੱਡ ਦਿੱਤਾ ਜਾਂਦਾ। ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ, ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ। ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ। ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ। ਅਸੀਂ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ ਤਾਰਾਂ ਨਹੀਂ ਛੱਡਦੇ ਸੀਗੇ, ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ। ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ, ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ। ਜਿਹੜੇ ਨਸ਼ੇ ਵਾਲੇ ਤਸਕਰ ਹੈ ਇਹਨਾਂ ਦਾ ਗੁੰਡਾ ਰਾਜ ਹੈ, ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਹੈ, ਕੱਟਣ ਵਾਲੇ ਵੀ ਹੈ, ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬੜੀ ਦਾ ਬੱਕਰਾ ਕੁਝ ਢਕਾਉਣਾ ਹੈ ਆਪਾਂ, ਉਹ ਚੀਜ਼ ਹੁੰਦੀ ਹੈ। ਫਿਰ ਉਹ ਕਹਿੰਦੇ ਨਸ਼ਾ ਥੋੜਾ ਹੈਗਾ, ਥੋੜੇ ਦੇ ਪਰਚਾ ਨਹੀਂ ਬਣਦਾ, ਕਾਨੂੰਨ ਦੇ ਜਿਹੜੇ ਕਿ ਪਰਚਾ ਕਰਨਾ ਪਊ ਸਾਨੂੰ, ਵੀ ਸਾਨੂੰ ਇੱਥੇ ਟਿਕਟ ਆਏ ਜਦੋਂ ਫੜਦੇ ਆ ਅਸੀਂ ਮਦਦ ਸਾਨੂੰ ਚੁੰਡੀ ਹੋਈ ਹੈ। ਤੁਹਾਡੇ ਐਮਐਲਏ ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ, ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ। ਇੱਥੇ ਹੱਸ ਰਹੇ ਸੀ ਤੁਹਾਨੂੰ, ਕਹਿੰਦੇ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋ, ਕੀ ਕਹਿਣਾ ਹੈ ਤੁਹਾਡਾ? ਹੱਸ ਰਹੇ ਸੀ ਇੱਥੇ। ਸਾਡੇ ਆਪ ਦੇ ਬੰਦੇ ਖਾਂਦੇ ਸੀ, ਉਹ ਹੁਣ ਛੱਡਤਾ, ਵੀ ਅਸੀਂ ਤਾਂ ਫੜਾਉਣ ਨੂੰ ਤਿਆਰ ਆ ਹੁਣ ਵੀ। ਤੁਹਾਡੇ ਆਪਦੇ ਬੰਦੇ ਖਾਂਦੇ ਸੀ, ਨਸ਼ਾ ਕਰਦੇ ਸੀ ਕੰਮ ਵਾਲੇ, ਤੇ ਹੁਣ ਉਹ ਛੱਡ ਗਏ ਆ ਨਸ਼ਾ। ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ, ਅਸੀਂ ਤਾਂ ਲਾਕਡਾਊਨ 'ਚ ਲੈ ਲਿਆ ਸੀਗਾ, ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ। ਸਾਡਾ ਮੰਨ ਲਓ 6-7 ਘਰ ਆਏ ਸੀ ਉੱਧਰ ਬੀਹੀ 'ਚ, ਸਾਡਾ 6-7 ਘਰਾਂ ਦਾ ਚਿੱਟੇ ਵਾਲੇ ਨਾਲ ਪੰਗਾ ਪੈ ਗਿਆ, ਬਲ ਕੇ ਸਾਡੇ ਉੱਤੇ ਪਰਚਾ ਕਰਵਾ ਦਿੱਤਾ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਤੋਂ ਫਿਰ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪਿੰਡ ਕਰਿਆੜਵਾਲਾ ਦੇ ਵਿੱਚ ਬੈਠੇ ਹਾਂ। ਪੰਜਾਬ ਦੇ ਵਿੱਚ ਨਾਮਰਾਦ ਬਿਮਾਰੀ ਫੈਲੀ, ਚਿੱਟੇ ਵਰਗੀ ਭਿਆਨਕ ਬਿਮਾਰੀ, ਤੇ ਘਰਾਂ ਦੇ ਘਰ ਖਾਲੀ ਹੋ ਗਏ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ, ਪੰਜਾਬ ਵੱਸਦਾ ਰਿਹਾ ਗੁਰਾਂ ਦੇ ਨਾਂ ਤੇ, ਪਰ ਇੱਕ ਭਿਆਨਕ ਬਿਮਾਰੀ ਚੱਲੀ ਜਿਸ ਦਾ ਨਾਂ ਚਿੱਟੇ ਅੱਤਵਾਦ ਦਾ ਨਾਂ ਦਿੱਤਾ ਗਿਆ। ਕਈ ਕਮੇਟੀਆਂ ਬਣੀਆਂ, ਕਮੇਟੀਆਂ ਦੇ ਵਿੱਚੋਂ ਸਾਡੇ ਨਾਲ ਮੌਜੂਦ ਨੇ। ਅੱਜ ਅਸੀਂ ਪਿੰਡ ਕਰਿਆੜਵਾਲਾ, ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਤਾਂ ਅਸੀਂ ਇੱਥੇ ਬੈਠੇ ਹਾਂ। ਤਾਂ ਇਸ ਪਿੰਡ ਦਾ ਕਾਫੀ ਨਾਂ ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ, ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਲੈ ਕੇ ਜਾਂਦੇ ਨੇ। ਤਾਂ ਅਸੀਂ ਗੱਲਬਾਤ ਕਰਾਂਗੇ, ਪਿੰਡ ਵਾਸੀ ਬੈਠੇ ਨੇ, ਆਖਰ ਕਿੰਨਾ ਕੁ ਕੁਛ ਆ ਇੱਥੇ ਜਿਹੜਾ ਕਿ ਵਿਕ ਰਿਹਾ, ਕਿੰਨੇ ਕੁ ਜਿਹੜੇ ਨਸ਼ੇੜੀ ਆ ਇਸ ਪਿੰਡ ਦੇ ਵਿੱਚ ਆਉਂਦੇ ਨੇ, ਇਸ ਪਿੰਡ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਕੰਟਰੋਲ ਕੀਤਾ ਗਿਆ। ਕਮੇਟੀ ਆ ਜਿਹੜੀ ਉਹ ਬਣ ਚੁੱਕੀ ਹੈ ਇਸ ਪਿੰਡ ਦੇ ਵਿੱਚ। ਅਸੀਂ ਗੱਲਬਾਤ ਕਰਦੇ ਹਾਂ ਜੀ। ਪਹਿਲਾਂ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਈ ਜੀ ਕਿੰਨਾ ਕੁ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ, ਕਿੰਨੀ ਕੁ ਜਿਹੜੀ ਕਿ ਨਸ਼ੇ ਦੀ ਭਰਮਾਰ ਰਹੀ ਆ, ਕਿੰਨਾ ਕੁ ਨਸ਼ਾ ਜਿਹੜਾ ਇਸ ਪਿੰਡ ਦੇ ਵਿੱਚ ਵਿਕਦਾ ਰਿਹਾ ਹੈਗਾ? ਬਹੁਤ ਜ਼ਿਆਦਾ ਵਿਕਦਾ ਰਿਹਾ ਬਾਈ ਜੀ। ਜੋ ਚਿੱਟਾ ਸੀਗਾ ਸਰੇਆਮ ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ, ਪਰ ਹੁਣ 20-25 ਕੁ ਦਿਨ ਹੋ ਗਏ ਜੋ ਕਮੇਟੀ ਬਣੀ ਆ, ਉਹਦੇ ਕਾਰਨ ਕੁਝ 60-65 ਕੁ ਪੈਸੇ ਫਰਕ ਪਿਆ ਗਾ, ਪਰ ਵਿਕ ਹਜੇ ਵੀ ਰਿਹਾ, ਉਹ ਫਰਕ ਪੈ ਗਿਆ। ਸਰਕਾਰ ਪ੍ਰਸ਼ਾਸਨ ਕਹਿੰਦੇ ਰਹੇ ਨੇ ਕਿ ਅਸੀਂ ਸਾਥ ਦੇਵਾਂਗੇ, ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ, ਸਰਕਾਰ ਦਾ? ਕੋਈ ਸਾਥ ਨਹੀਂ ਵੀਰੇ। ਅਸੀਂ ਇੱਕ ਦੋ ਫੜ ਕੇ ਵੀ ਲੈ ਕੇ ਗਏ ਆ, ਪਰ ਉਹਨਾਂ ਨੂੰ ਕੁਝ ਸਮਾਂ ਪਾਈ ਕੇ ਬਾਅਦ ਵਿੱਚ ਛੱਡ ਦਿੱਤਾ ਜਾਂਦਾ ਹੈ। ਕੋਈ ਪ੍ਰਸ਼ਾਸਨ ਦਾ ਮੰਨ ਕੇ ਚੱਲੋ ਵੀ ਆਪਣੇ ਦਾ ਕੋਈ ਬਹੁਤਾ ਵਧੀਆ ਸਾਥ ਨਹੀਂ ਹੈ। ਪਿੰਡਾਂ ਦੇ ਵਿੱਚ ਸ਼ੁਰੂਆਤ ਹੁੰਦੀ ਆ ਝੋਟੇ ਤੋਂ, ਖਾਸ ਕਰਕੇ ਸ਼ੁਰੂਆਤ ਹੁੰਦੀ ਆ, ਉਸ ਤੋਂ ਬਾਅਦ ਲਗਾਤਾਰ ਪਿੰਡਾਂ ਦੀਆਂ ਕਮੇਟੀਆਂ ਤਹੱਈਆ ਕਰਦੀਆਂ ਨੇ ਕਿ ਅਸੀਂ ਆਪਦੇ ਪੁੱਤਾਂ ਨੂੰ ਬਚਾਉਣਾ ਹੈਗਾ, ਪਰ ਪੰਜਾਬ ਦੇ ਪੁੱਤ ਉਸ ਰਸਤੇ ਵੱਲ ਨੂੰ ਵੱਧ ਚੜ ਕੇ ਜਾ ਰਹੇ ਨੇ। ਹਾਂਜੀ ਹਾਂ, ਜੋ ਝੋਟੇ ਵੀਰ ਨੇ ਇਸ ਕਮੇਟੀ ਬਣਾਈ ਸੀ ਉਹਦਾ ਪਿੰਡਾਂ 'ਚ ਬਹੁਤ ਵੱਧ ਚੜ ਕੇ ਯੋਗਦਾਨ ਪੈ ਰਿਹਾ ਜੀ। ਬਈ ਜੀ ਕੀ ਲੱਗਦਾ ਹੈਗਾ ਜਿਹੜਾ ਨਸ਼ਾ ਹੈਗਾ, ਨਸ਼ੇੜੀ ਨੇ ਜਿਹੜੇ ਕਿੰਨੇ ਕੁ ਆਉਂਦੇ ਨੇ ਤੁਹਾਡੇ ਪਿੰਡ ਦੇ ਵਿੱਚ? ਕਿਉਂਕਿ ਅੱਜ ਇਹ ਸੱਥ ਆ ਜਿਹੜੀ ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ, ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ। ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ? ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ। ਬਾਈ ਜੀ ਸਾਡੇ ਪਿੰਡ 8-10 ਸਾਲ ਤੋਂ 15 ਸਾਲ ਤੋਂ ਲਗਭਗ ਬਹੁਤ ਜ਼ਿਆਦਾ ਚਿੱਟਾ ਵਿਕ ਰਿਹਾ ਇੱਥੇ, ਬਹੁਤ ਖੁੱਲ੍ਹਾ ਚਿੱਟਾ ਵਿਕਦਾ ਸੀ। ਸਾਡੇ ਪਿੰਡ ਦਾ ਨਾਮ ਮੋਟਾ ਸੁਰਖੀਆਂ 'ਚ ਆ ਗਿਆ ਸੀਗਾ। ਇੱਥੇ ਘੱਟੋ ਘੱਟ ਸਾਡੇ 2-3 ਮੁੰਡੇ, ਨੌਜਵਾਨ ਮੁੰਡੇ ਇਹਦੀ ਭੇਟ ਵੀ ਚੜ੍ਹੇ ਹੈ।
ਪਰ ਬੜੀ ਤਰਾਸਦੀ ਰਹੀ ਵੀ ਮੌਕੇ ਤੇ ਚਿੱਟੇ ਦੇ ਹੱਲ ਪਾਈ ਨਹੀਂ ਜਾ ਰਹੀ। ਹੁਣ ਇੱਕ ਲਹਿਰ ਉੱਠੀ, ਲੋਕ ਲਹਿਰ ਉੱਠੀ, ਜਿਹਦੇ ਵਿੱਚ ਕਮੇਟੀਆਂ ਬਣੀਆਂ ਪਿੰਡਾਂ ਦੇ ਵਿੱਚ। ਸਾਡੇ ਪਿੰਡ ਦੇ ਨੌਜਵਾਨ ਮੁੰਡੇ ਬੈਠੇ ਸਾਰੇ ਇਹਨਾਂ ਨੇ ਵੀ ਲਹਿਰ ਜਗਾਈ। ਇੱਕ ਪਿੰਡ ਦੀ ਕਮੇਟੀ ਬਣੀ ਸਾਡੀ, ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਹਊਆ ਮਾਰਿਆ, ਜਿਹਦੇ ਕਾਰਨ ਪਿੰਡ ਵੱਲੋਂ, ਪ੍ਰਸ਼ਾਸਨ ਵੱਲੋਂ ਨਹੀਂ, ਪਿੰਡ ਵੱਲੋਂ ਐਡਾ ਵਧੀਆ ਰੋਲ ਅਦਾ ਕੀਤਾ ਗਿਆ। ਦੋਨਾਂ ਤਿੰਨਾਂ ਬਰਾਦਰੀਆਂ 'ਚੋਂ ਰਲ ਕੇ ਪਿੰਡਾਂ ਨੇ ਹੰਭਲਾ ਮਾਰਿਆ, ਜਿਹਦੇ ਚਿੱਟੇ ਦਾ ਇੰਨਾ ਕੰਟਰੋਲ ਵਧੀਆ ਹੋ ਰਿਹਾ ਹੈਗਾ ਵੀ ਜਿਹਦੇ 'ਚ 80% ਤੋਂ ਲੈ ਕੇ 90% ਤੱਕ ਕੰਟਰੋਲ ਹੋ ਗਿਆ ਆਹੀ 15-20 ਦਿਨਾਂ ਦੇ ਵਿੱਚ। ਕਿਸੇ ਅਧਿਕਾਰੀ ਨੇ, ਸਰਕਾਰੀ ਅਧਿਕਾਰੀ ਨੇ ਆ ਕੇ ਸਾਰ ਲਈ ਤੁਹਾਡੀ? ਜਿਹੜੀ ਸਰਕਾਰ ਨੇ ਵਾਅਦੇ ਕਰੇ ਕਿ ਅਸੀਂ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ, ਸਾਨੂੰ ਮੌਕਾ ਦਿਓ, ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ, ਅਜਿਹੇ ਨਾਅਰੇ ਲੱਗੇ, ਸਰਕਾਰ ਨੇ ਕੋਈ ਬਾਂਹ ਫੜੀ? ਇਹ ਚਿੱਟੇ ਵਾਲੇ ਮਸਲੇ 'ਚ ਬਾਈ ਜੀ ਗੱਲ ਇਹਨਾਂ ਸਰਕਾਰ ਨੇ ਬਾਂਹ ਤਾਂ ਨਹੀਂ ਫੜੀ, ਪਰ ਇੱਕ ਚੀਜ਼ ਦਾ ਅਸੀਂ ਵਾਅਦਾ ਕਰਦੇ ਹਾਂ ਵੀ ਅਸੀਂ ਚਿੱਟੇ ਵਾਲਾ ਬੰਦਾ ਕੋਈ ਆਮ ਆਦਮੀ ਪਾਰਟੀ ਦਾ ਦੇਖਿਆ ਵੀ ਅਜੇ ਤੱਕ ਹੈ ਨਹੀਂ ਗਾ। ਸਾਡੇ ਪਿੰਡ 'ਚ ਅਸੀਂ ਦਾਅਵਾ ਕਰਦੇ ਵੀ ਸਾਡੇ ਪਿੰਡ 'ਚੋਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਫਲਾਣਾ ਬੰਦਾ ਆਮ ਆਦਮੀ ਪਾਰਟੀ ਦਾ ਵੇਚਦਾ। ਦੂਜੀ ਗੱਲ, ਪਿੰਡ ਨੇ ਸਾਥ ਇੰਨਾ ਵਧੀਆ ਨਿਭਾਇਆ ਇਸ ਮਸਲੇ 'ਚ। ਹੁਣ ਸਾਰਾ ਪਿੰਡ ਇਕਜੁੱਟ ਹੈ। ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੀ ਹੈ, ਬਾਹਲਾ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂਗਾ। ਪ੍ਰਸ਼ਾਸਨ ਤਾਂ ਆਪਦੇ ਪੱਲਾ ਝਾੜ ਕੇ ਤੋੜ ਦਿੰਦੇ ਆ, ਕਰਦੇ ਕੁਝ ਨਹੀਂ। ਕਹਿੰਦੇ ਕੀ ਨੇ ਜਦੋਂ ਪ੍ਰਸ਼ਾਸਨ ਕੋਲੇ ਜਾਂਦੇ? ਤੁਸੀਂ ਕਿਹਾ ਕਿ ਇੱਕ ਬੰਦਾ ਫੜਿਆ, ਕਹਿੰਦੇ ਕੀ ਨੇ ਪ੍ਰਸ਼ਾਸਨ ਵਾਲੇ? ਉਹਨਾਂ ਦਾ ਪ੍ਰਸ਼ਾਸਨ ਦਾ ਕਹਿਣ ਦਾ ਮਤਲਬ ਹੁੰਦਾ ਵੀ ਇੱਕ ਤਾਂ ਪਿੰਡ ਦੇ ਵਿੱਚੋਂ ਇੱਕ ਬੰਦਾ ਕੋਈ ਗਵਾਹੀ ਦਿਓ। ਜਿਹੜੇ ਨਸ਼ੇ ਵਾਲੇ ਤਸਕਰ ਹੈ, ਇਹਨਾਂ ਦਾ ਗੁੰਡਾ ਰਾਜ ਹੈ। ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਹੈ, ਕੱਟਣ ਵਾਲੇ ਵੀ ਹੈ। ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬੜੀ ਦਾ ਬੱਕਰਾ ਕੋਈ ਝਟਕਾਉਣਾ ਆਪਾਂ, ਉਹ ਚੀਜ਼ ਹੁੰਦੀ ਹੈ। ਪਰ ਇਹਨਾਂ ਦਾ ਸਿਸਟਮ ਕੀ ਬਣਿਆ ਵਾ? ਇਹ ਪੁਲਿਸ ਵਾਲੇ ਪ੍ਰਸ਼ਾਸਨ ਨੇ ਸਾਡੇ ਕੋਲ ਗੱਲ ਕਰੀ, SHO ਕਹਿੰਦਾ ਵੀ ਤੁਸੀਂ ਇੱਕ ਬੰਦੇ ਦੇ ਬਿਆਨ ਦਬਾਓ। ਇੱਕ ਬੰਦਾ ਬਾਈ ਕਿਹੜਾ ਬੜੀ ਦਾ ਬੱਕਰਾ ਬਣੂਗਾ ਪਿੰਡ 'ਚ? ਇੱਕ ਬੰਦਾ ਕਿਉਂ ਬਿਆਨ ਦੇਊਗਾ? ਅਸੀਂ ਕਿਹਾ ਸੀਗਾ ਵੀ ਕਮੇਟੀ ਦੇ ਬਿਆਨ ਲਓ, ਸਾਰੀ ਕਮੇਟੀ ਬਿਆਨ ਦੇਣ ਨੂੰ ਤਿਆਰ ਹੈ, ਜੇ ਕਾਰਵਾਈ ਪਾਉਣੀ ਹੈ ਪਾਓ। ਫਿਰ ਉਹ ਕਹਿੰਦੇ ਨਸ਼ਾ ਥੋੜ੍ਹਾ ਹੈਗਾ, ਥੋੜ੍ਹੇ ਦੇ ਪਰਚਾ ਨਹੀਂ ਬਣਦਾ, ਕਾਨੂੰਨ ਦੇ ਦਰਜੇ ਕੇ ਪਰਚਾ ਕਰਨਾ ਪਊ ਸਾਨੂੰ, ਵੀ ਸਾਨੂੰ ਇੱਥੇ ਟਿਕਟ ਆਏ ਜਦੋਂ ਫੜਦੇ ਹਾਂ ਅਸੀਂ ਮਦਦ ਸਾਨੂੰ ਚੁੰਡੀ ਹੋਈ ਹੈ। ਹੁਣ ਇਹਨਾਂ ਦੀ ਸਕੀਮ ਹੀ ਇਹੋ ਜਿਹੀ ਬਣ ਗਈ ਨਸ਼ੇ ਵਾਲਿਆਂ ਦੀ ਵੀ ਛੋਟੀ ਜਿਹੀ ਪੁੜੀ ਬਣਾ ਕੇ 2 ਭੇਜੀਆਂ, ਇੱਕ ਤੂੰ ਆਪ ਖਾ ਲਾ, ਇੱਕ ਗਾਹਾਂ ਵੇਚ ਦੇ। ਵੇਚਣ ਵਾਲੇ ਵੱਡੇ ਡੀਲਰ ਦਾ ਹੱਥਾਂ ਨਹੀਂ ਰਹੇਗੇ, ਜਿਹੜੇ ਛੋਟੇ ਆ ਵਿਚਾਰੇ ਉਹ ਸਾਡੇ ਡਿੱਕੇ ਚੜ੍ਹੀ ਜਾਂਦੇ ਆ। ਸਾਡੀ ਪਿੰਡ ਦੀ ਸੋਚ ਇਹ ਹੈ ਵੀ ਵੱਡੇ ਪੱਧਰ ਤੇ ਹੀ ਹੰਭਲਾ ਮਾਰ ਕੇ ਨਸ਼ੇ ਦੇ ਜਿਹੜੇ ਵੱਡੇ ਸਦਾਗਰ ਹੈ ਉਹਨਾਂ ਤੱਕ ਪਹੁੰਚੀਏ। ਸਾਡੇ ਪਿੰਡ 'ਚ 15-20 ਦਿਨਾਂ ਦਾ ਸੁਧਾਰ ਹੈ, ਪਹਿਲਾਂ ਸਾਡੇ ਬੁਰਾ ਹਾਲ ਸੀ। ਤੁਸੀਂ ਮਾਸਟਰ ਰਿਟਾਇਰ ਹੋਏ ਹੋ, ਮਾਸਟਰ ਦਾ ਜਵਾਕਾਂ ਦੇ ਨਾਲ ਬੜਾ ਵਾਹ ਹੁੰਦਾ। ਮਾਸਟਰ ਕਹਿੰਦੇ ਹੁੰਦੇ ਨੇ ਕਿ ਮਾਪਿਆਂ ਤੋਂ ਬਾਅਦ ਅਸੀਂ ਤੁਹਾਡੇ ਮਾਪਿਆਂ ਬੱਚਿਆਂ ਦੇ। ਤੁਹਾਡੀ ਉਮਰ ਦੇ ਵਿੱਚ ਜਦੋਂ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ ਹੋ ਤਾਂ ਕਿੰਨਾ ਕੁ ਜਿਹੜਾ ਨਸ਼ਾ ਸੀਗਾ ਕਿੰਨਾ ਕੁ ਵਿਕਦਾ ਰਿਹਾ, ਜਾਂ ਕਿੰਨਾ ਕੁ ਜਿਹੜੇ ਜਵਾਕ ਸੀ ਉਹ ਨਸ਼ਾ ਕਰਦੇ ਰਹੇ ਨੇ? ਪਹਿਲਾਂ ਤਾਂ ਨਸ਼ਾ ਹੈ ਹੀ ਨਹੀਂ ਸੀ, ਪਹਿਲੇ ਟਾਈਮ ਤਾਂ ਜੀ ਕੋਈ ਇੱਦਾਂ ਨਸ਼ਾ ਜਵਾਕਾਂ ਨੂੰ ਹੈ ਨਹੀਂ ਸੀ, ਨਾ ਹੀ ਕੋਈ ਜਵਾਕਾਂ ਨੂੰ ਨਸ਼ੇ ਬਾਰੇ ਪਤਾ ਸੀਗਾ ਜੀ। ਤੇ ਇਹ ਨਸ਼ਾ ਤਾਂ ਹੁਣੀ 10-15 ਸਾਲ ਦਾ ਹੋਇਆ। ਪਹਿਲਾਂ ਕੋਈ ਇੰਨਾ, ਬਾਕੀ ਅਸੀਂ ਪ੍ਰਾਇਮਰੀ ਛੋਟੇ ਜਵਾਕਾਂ ਨਾਲ ਉਹਨਾਂ ਨੂੰ ਨਸ਼ੇ ਬਾਰੇ ਪਤਾ ਹੁੰਦਾ। ਜੇ ਕੋਈ ਹੁੰਦਾ ਸੀ ਉਹਨੂੰ ਦਿੰਦੇ ਸੀ ਭੈੜੀ ਚੀਜ਼ ਹੈ, ਮਾੜੀ ਚੀਜ਼ ਆ, ਇਹ ਤੋਂ ਬਚੋ, ਆਪਦਾ ਪੜ੍ਹਾਈ ਵੱਲ ਧਿਆਨ ਦਿਓ, ਆਪਦਾ ਮਿਹਨਤ ਕਰੋ। ਜਿਹੜਾ ਤੁਹਾਡਾ ਨਿਸ਼ਾਨਾ ਟਾਰਗੇਟ ਆ ਉਹ ਤੁਹਾਡਾ ਟਾਰਗੇਟ ਪੜ੍ਹਾਈ ਆ। ਉਦੋਂ ਨਸ਼ੇ ਨੁਸ਼ੇ ਦੀ ਗੱਲ ਭਰਮਾਰ ਹੀ ਨਹੀਂ ਸੀ। ਅਸੀਂ ਆਪ ਨਹੀਂ ਸੀ ਕਿਤੇ ਵੱਧ ਤੋਂ ਆਪਣੇ ਘਰ ਸ਼ਰਾਬ ਹੁੰਦੀ, ਪੈਗ ਹੁੰਦੀ ਸੀ ਜਾਂ ਭੁੱਕੀ ਹੁੰਦੀ ਜਾਂ ਚਿੱਟਾ ਤਾਂ 15 ਸਾਲ ਦਾ ਹੁਣ ਆਇਆ, ਪਹਿਲਾਂ ਹੈ ਹੀ ਨਹੀਂ ਸੀ। ਕਿੰਨਾ ਕੁ ਨੁਕਸਾਨ ਹੋਇਆ ਪੰਜਾਬ ਦੀ ਜਵਾਨੀ ਦਾ? ਕਿੰਨਾ ਕੁ ਨੁਕਸਾਨ ਹੋਇਆ? ਕਿਉਂਕਿ ਅਕਸਰ ਤੁਸੀਂ ਕਿਤਾਬਾਂ ਦੇ ਨਾਲ ਜੁੜੇ ਰਹਿੰਦੇ ਹੋ, ਕਿਤਾਬਾਂ ਨੂੰ ਪੜ੍ਹਦੇ ਹੋ, ਕਿੰਨਾ ਕੁ ਨੁਕਸਾਨ ਹੋਇਆ? ਆਪਾਂ ਤਾਂ ਇਹਨਾਂ ਬਾਰੇ ਕੋਈ ਗੱਲ ਨਹੀਂ ਸੁਣਦੀ। ਆਪਾਂ ਤਾਂ ਅਖਬਾਰ ਪੜ੍ਹਦੇ ਹਾਂ ਵੀ ਹਰ ਰੋਜ਼ ਪੜ੍ਹਦੇ ਹਾਂ 5-4 ਜਾਣੀ ਕਿ ਨਸ਼ੇ ਦੀ ਭੇਟ ਨੌਜਵਾਨ ਚੜ੍ਹਦੇ ਨਾ, ਵੀ ਕਿਤੇ ਕੋਈ ਡਿੱਗਿਆ ਪਿਆ, ਕਿਤੇ ਕੋਈ ਡਿੱਗਿਆ ਪਿਆ, ਤੇ ਨੁਕਸਾਨ ਤਾਂ ਬਹੁਤ ਹੋ ਰਿਹਾ। ਜਿਹੜਾ ਅਸੀਂ ਨੁਕਸਾਨ ਇਸੇ ਨਸ਼ੇ 'ਚ ਲੱਗ ਗਿਆ ਉਹਦਾ ਹੱਲ ਕੋਈ ਨਹੀਂ, ਕੋਈ ਇਲਾਜ ਨਹੀਂ। ਕਿੰਨਾ ਹੀ ਉਹਨੂੰ ਭਰਤੀ ਕਰਾ ਲਓ, ਉਹਨੇ ਆ ਕੇ ਫੇਰ ਉਸੇ ਕੰਮ ਤੇ ਦੀ ਹੋਣਾ। ਇਹਦਾ ਅੰਤ ਦਾ ਡੈਥ ਹੀ ਆ। ਨਸ਼ੇ ਬਚਾਇਆ ਵੀ ਜਾ ਸਕਦਾ, ਨੌਜਵਾਨ ਨੂੰ ਬਚਾਇਆ ਵੀ ਜਾ ਸਕਦਾ ਜੇਕਰ ਨੌਜਵਾਨ ਦੇ ਲਈ ਤਹਈਆ ਕੀਤਾ ਜਾਵੇ ਪਿੰਡ ਦੇ ਵੱਲੋਂ। ਉਹਦੇ ਕਹਿੰਦੇ ਮਾਂ-ਬਾਪ ਧਿਆਨ ਦੇਵੇ, ਹੋਰ ਸਾਰਾ ਧਿਆਨ ਦਿੱਤਾ ਜਾਵੇ, ਤੇ ਉਹਦੀ ਹਰ ਵੇਲੇ ਨਿਗਰਾਨੀ ਰੱਖੀ ਜਾਵੇ, ਕਿੱਥੇ ਜਾਂਦਾ, ਕਿਹਦੇ ਨਾਲ ਖੜਦਾ, ਕਿਹਦੇ ਨਾਲ ਕਹੇ ਜਿਹੇ ਬੰਦੇ ਦੀ ਸੋਸਾਇਟੀ ਆ, ਠੀਕ ਆ। ਫਿਰ ਉਹ ਬੰਦਾ ਬਾਦਸ਼ਾਹ ਦਾ ਜਦੋਂ ਧਿਆਨ ਦਿੱਤਾ ਜਾਵੇ, ਉਹਦਾ ਪੂਰਾ ਖਿਆਲ ਰੱਖਿਆ ਜਾਵੇ ਵੀ ਉਹ ਸੋਸਾਇਟੀ ਨਾਲ ਉਹਨਾਂ ਦਾ ਲਿੰਕ ਤੋੜਿਆ ਜਾਵੇ, ਉਹਨੂੰ ਕਿਸੇ ਪਾਸੇ ਨਾ ਜਾਣਤਾ ਜਾਵੇ, ਕੰਟਰੋਲ ਕੀਤਾ ਜਾਵੇ, ਫਿਰ ਬੰਦਾ ਆਪਣਾ ਉਹ ਬਚਾਅ ਹੋ ਸਕਦਾ। ਬਾਹਰੋਂ ਆਇਆ ਸੀ ਫੋਨ, ਵੀਡੀਓ ਕਾਲ ਸੀ, ਉਹਨਾਂ ਨੂੰ ਵੀ ਦੱਸ ਦਿੰਦੇ ਵੀ ਆਹ ਕੁਛ ਅਸੀਂ ਕਰ ਰਹੇ ਹਾਂਗੇ, ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ, ਆਪਣੇ ਪਿੰਡ ਦਾ ਇੰਨਾ ਕੁ ਨਾਮ ਹੋ ਗਿਆ। ਉਹ ਤਾਂ ਫੋਨ ਤੇ ਰੋਜ਼ ਹੀ ਪੁੱਛਦਾ ਮੈਨੂੰ, ਇਹ ਤਾਂ ਫੋਨ ਤੇ ਪੁੱਛਦਾ ਹੀ ਰਹਿੰਦਾ ਹੈਗਾ। ਅੱਜ ਹੁਣ ਮੇਰੇ ਬਾਈ ਨੇ ਕਿਹਾ ਹੈਗਾ, ਉਹ ਤਾਂ ਅਸੀਂ ਇਕੱਠੇ ਹੀ ਕੰਮ ਕਰਦਾ, ਭਾਵੇਂ ਗੁੱਸਾ ਹੀ ਕਰੇ ਮੇਰੀ ਗੱਲ ਦਾ, ਵੀ ਸਰਕਾਰ ਦੇ ਉਹ 'ਚ ਜਿਹੜਾ ਪਹਿਲਾਂ ਸੀਗਾ ਨਸ਼ਾ ਪਹਿਲਾਂ ਤੋਂ ਹੀ ਹੈ, ਪਰ ਜਿਹੜਾ 2-3 ਸਾਲਾਂ 'ਚ ਘਟਣ ਦੀ ਬਜਾਏ ਸਰਕਾਰ ਨੇ ਬੰਦ ਕਰਾਂਗੇ ਵਧਿਆ ਗਾ। ਭਾਵੇਂ ਸਾਰੇ ਬੰਦਿਆਂ ਨੂੰ ਪੁੱਛ ਲਓ, ਇੱਕ ਬੰਦਾ ਕਹੇ ਵੀ ਘਟਿਆ, ਘਟਣ ਦੀ ਬਜਾਏ ਵਧਿਆ ਸਮਾਂ ਆਹ 2-3 ਸਾਲਾਂ ਦੇ ਵਿੱਚ। ਪਰ ਅਸੀਂ ਇਕੱਠਿਆਂ ਨੇ ਕੰਮ ਕਰਿਆ, ਕੋਈ ਐਂ ਨਹੀਂ ਮੈਂ ਇਹਦੀ ਕੋਈ ਲਾ ਕੇ ਕਹਿਣਾ ਜਾਂ ਹੋਰ ਕਹਿਣਾ, ਇਹੋ ਜਿਹੀ ਗੱਲ ਨਹੀਂ ਸੀ। ਆਮ ਪਾਰਟੀ 'ਚ ਪਹਿਲਾਂ ਇਕੱਠੇ ਕੰਮ ਕਰਦੇ ਰਹੇ ਹਾਂ, ਪਰ ਜਿਹੜੀ ਸਰਕਾਰ ਨੇ ਹੁਣ ਤਾਂ ਅਸੀਂ ਤਾਂ ਲੱਖੇ ਸਧਾਣੇ ਵਾਲੇ ਆਜ਼ਾਦ ਗਰੁੱਪ ਸੀ ਸੀਗੇ, ਤੇ ਪਰ ਉਹ ਗੱਲ ਇਹ ਹੈ ਵੀ ਘਟਣ ਦੀ ਬਜਾਏ ਨਸ਼ਾ ਆਹ 2 ਸਾਲਾਂ ਦੇ ਵਿੱਚ ਪਹਿਲਾਂ ਡਰ ਕੇ ਚੋਰੀ ਹੋਵੇ, ਆਹ 2 ਸਾਲ ਆਜ਼ਾਦ ਵਿੱਚ ਆ ਨੰਗੇ ਪਏ ਉਹੀ ਜਮਾ ਜਿਵੇਂ ਦੁਕਾਨਾਂ ਤੇ ਵਿਕਦਾ ਹੁੰਦਾ ਹੈ। ਬਾਈ ਕਹਿੰਦਾ ਕਿ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਨਸ਼ਾ ਨਹੀਂ ਵੇਚਦਾ। ਆਮ ਆਦਮੀ ਪਾਰਟੀ ਦਾ ਨਹੀਂ ਸੀ ਕਹਿੰਦੇ, ਆਮ ਆਦਮੀ ਪਾਰਟੀ ਦਾ ਵੇਚਦਾ,
ਪਰ ਉਹ ਜਿਹੜਾ ਪਿੰਡਾਂ ਦੇ ਵਿੱਚ ਉਹਦਾ ਨਹੀਂ ਇੱਕ ਬੰਦਾ ਵੀ ਆਪਾਂ ਕਹਿ ਸਕਦੇ ਵੀ ਆਮ ਪਾਰਟੀ ਵਾਲੇ ਆਪ ਵੇਚਦੇ ਆ। ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਉਹ ਪਹਿਲਾਂ ਨੂੰ ਸਮਾਂ ਵਧੇ ਆ ਨਾ ਧੜਕ ਹੋ ਕੇ ਵੇਚਦੇ ਰਹੇ ਵੀ ਕੋਈ ਐ ਨਹੀਂ ਲੋਕ ਸਿੱਖ ਕੇ ਵੇਚਿਆ। ਜਮਾਤ ਤੇ ਐਮਐਲਏ ਆਇਆ ਸੀ, ਐਮਐਲਏ ਨੂੰ ਅਸੀਂ ਨਾਂ ਲਿਖ ਕੇ ਬੰਦਾ ਦੇਤੇ ਸੀਗੇ ਵੀ ਆਹ ਬੰਦੇ ਨਸ਼ਾ ਵੇਚਦੇ ਆ, ਪਰ ਉਹਨਾਂ ਤੇ ਉਸ ਤੋਂ ਬਾਅਦ ਦੱਸੇ ਕੀ ਕਾਰਵਾਈ ਹੋਈ? ਕੋਈ ਕਾਰਵਾਈ ਨਹੀਂ ਹੋਈ ਨਾ ਬੰਦਾ ਤੇ। ਪਹਿਲਾਂ ਕਮੇਟੀ ਬਣਨ ਤੋਂ ਪਹਿਲਾਂ ਨਾਂ ਲਿਖ ਕੇ ਦੇਤੀ ਸੀ, ਦਰਖਾਸਤ ਦੇਤੀ ਸੀ ਉਹਨੂੰ। ਕਿੰਨੇ ਕੁ ਬੰਦੇ ਸੀ ਜਿਹੜੇ ਨਸ਼ਾ ਵੇਚਦੇ ਸੀ ਉਥੋਂ ਕਰਿਆੜ ਵਾਲੇ ਦੇ ਵਿੱਚੋਂ, ਜਾਂ ਵੇਚਦੇ ਆ ਜਾਂ ਕਿੰਨੇ ਕੁ ਬੰਦੇ ਵੇਚਦੇ ਸੀ? ਸਾਡੇ ਪਿੰਡ ਦੇ ਵਿੱਚ ਤਾਂ ਆਮ 2-3 ਨਨਗੇ ਆਮ, ਹੁਣ ਤਾਂ ਜਿੰਨੇ ਖਾਣ ਵਾਲੇ ਸਾਰੀ ਵੇਚਣ ਲੱਗ ਗਏ ਸੀਗੇ। ਜਿੰਨੇ ਖਾਂਦੇ ਆ ਉਹ ਵੇਚਦੇ ਛੋਟੇ ਪੱਧਰ ਤੇ ਸੀਗੇ ਵੀ ਕੁਛ ਖਾ ਲਿਆ ਕੁਛ ਵੇਚ ਲਿਆ, ਆਪਦਾ ਖਰਚਾ ਕੱਢਦੇ ਸੀ, ਉਹਦਾ ਆਪਦਾ ਜਿੰਨਾ ਕੁ ਆਪਦਾ ਖਰਚਾ ਹੈਗਾ। ਤੇ ਉਹ 2-3 ਬੰਦੇ ਮੇਨ ਜਿਹੜੇ ਵੱਡੇ ਪੱਧਰ ਤੇ ਵੇਚਦੇ ਆ। ਪੂਰੇ ਆਮ ਦੂਰ ਸਾਡੇ ਇਲਾਕੇ 'ਚ ਨਾ ਹੋਵੇ ਸਾਡੇ ਪਿੰਡ ਦਾ ਵੀ ਕਰਿਆੜ ਵਾਲੇ ਨਸ਼ਾ ਜਿੰਨਾ ਮਰਜ਼ੀ ਲੈ ਲਓ, ਲੱਖਾਂ 2-2 ਲੱਖਾਂ ਤੱਕ ਉਹ ਵਗ ਗਈ ਸੀ ਤਾਦਾਦ, ਐਂ ਨਹੀਂ ਵੀ ਹਜ਼ਾਰਾਂ ਸੀਗੇ। ਡਰ ਨਹੀਂ ਲੱਗਿਆ ਜਦੋਂ ਇੱਥੇ ਗੱਡੀਆਂ ਸ਼ੂਕਦੀਆਂ ਸੀ ਜਾਂ ਗੱਡੀਆਂ ਆਉਂਦੀਆਂ ਸੀ, ਮੋਟਰਸਾਈਕਲ ਆਉਂਦੇ ਸੀ, ਡਰ ਨਹੀਂ ਲੱਗਦਾ ਸੀ? ਡਰ ਐ ਜੇ ਕੋਈ ਜਵਾਕ ਨਹੀਂ ਸੀ ਉਹ ਕਰ ਸਕਦਾ ਵੀ 'ਚ ਵੜ ਸਕਦਾ, ਤੇ ਆਮ ਜੇ ਕੋਈ ਬੁੜੀਆਂ ਤਾਂ ਉਹਨਾਂ ਨੂੰ ਵੀ ਡਰ ਸੀ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ ਤਾਰਾਂ ਨਹੀਂ ਛੱਡਦੇ ਸੀਗੇ, ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ। ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ, ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ, ਕਿਸੇ ਦੀ ਤਾਰ ਚੋਰੀ ਹੋਈ ਹੈ, ਇੰਨੀ ਤਾਂ ਸਾਨੂੰ ਸੁੱਖ ਹੋ ਗਿਆ ਨਾ। ਹੋਰ ਤਾਂ ਦੇਖਿਓ ਚਿੱਟਾ ਜਿੰਨਾ ਘਟਣਾ ਹੀ ਘਟ ਗਿਆ, ਪਰ ਇਹ ਵੀ ਸੁੱਖ ਹੈ ਸਾਡੇ ਕਿਸੇ ਦੀ ਚੋਰੀ ਨਹੀਂ ਹੋਈ ਉਦੋਂ ਦੀ। ਸਰਕਾਰ ਕਹਿੰਦੀ ਅਸੀਂ ਨਵੇਂ ਆ, ਅਸੀਂ ਬਦਲਾਅ ਲਿਆਂਦਾ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ। ਇਸ ਸੱਥ ਦੇ ਵਿੱਚ ਜਿੱਤਣ ਤੋਂ ਬਾਅਦ ਕਿੰਨੇ ਕੁ ਵਾਰੀ ਆਈ ਹੈ? ਆਏ ਇੱਕ ਵਾਰੀ ਆਏ ਨੇਗੇ, ਪਰ ਗੱਲ ਤਾਂ ਵੀ ਉਹ ਆਇਆਂ ਦਾ ਸਾਨੂੰ ਭਾਵੇਂ ਰੋਜ਼ ਆਈ ਜਾਣ ਭਾਵੇਂ ਨਾ ਆਉਣ। ਗੱਲ ਤਾਂ ਜਿਹੜੇ ਵਾਅਦੇ ਕਰੇ ਸੀ ਵੀ 3 ਮਹੀਨਿਆਂ 'ਚ ਅਸੀਂ ਕਹਿੰਦੇ 2 ਸਾਲਾਂ 'ਚ ਕੰਟਰੋਲ ਤਾਂ ਕਰ ਦੇਣਾ ਕੁਛ ਨਾ ਕੁਛ। ਅਸੀਂ ਐਂ ਨਹੀਂ ਕਹਿੰਦੇ ਵੀ ਚਲੋ ਐਂ ਵੀ ਪਤਾ ਸਾਨੂੰ ਬੰਦ ਹੌਲੀ ਹੌਲੀ ਹੋਊਗਾ, ਪਰ ਕੁਛ ਤਾਂ ਉਦੋਂ ਕੰਟਰੋਲ ਕਰ ਦੇਣਾ, ਫੇਰ ਹੀ ਅਸੀਂ ਮੰਨਦੇ ਵੀ ਹਾਂ ਹੈਗਾ ਸਰਕਾਰ ਦਾ ਕੰਟਰੋਲ ਤਾਂ ਵੱਧ ਗਿਆ ਸਮਾਂ ਉਦੋਂ। ਸਾਡੇ ਪਿੰਡ ਦੇ ਵਿੱਚ ਉਦੋਂ ਦੁੱਗਣਾ ਵਿਕਿਆ, ਨਹੀਂ ਇੱਕ ਬੰਦਾ ਕਹੋ ਜਿਹੜਾ ਨਹੀਂ ਤਾਂ ਵੀ ਨਹੀਂ ਵਿਕਿਆ ਤਾਂ ਦੁੱਗਣਾ। ਜਿੰਨਾ ਇੰਨਾ ਸਰਿਆ ਨਹੀਂ ਸੀ ਪਹਿਲਾਂ, ਚੋਰੀ ਸੁਪਰੀ ਵਿਕਦਾ ਸੀ, ਪਰ ਆਹ 2 ਸਾਲਾਂ ਦੇ ਵਿੱਚ ਜਮਾਂ ਹੀ ਆਜ਼ਾਦ ਹੀ ਹੋ ਗਿਆ ਕੰਮ, ਵੀ ਜਿਵੇਂ ਕੋਈ ਡਰ ਹੀ ਨਹੀਂ ਹੁੰਦਾ। ਪੁਲਿਸ ਦਾ ਕੋਈ ਸਾਥ ਨਹੀਂ ਸਾਨੂੰ, ਪੁਲਿਸ ਆਉਂਦੀ ਆ ਗੇੜਾ ਦੇ ਕੇ ਮੁੜ ਜਾਂਦੀ ਆ। ਅਸੀਂ ਕਰਦੇ ਆ ਫੋਨ ਵੀ ਆ ਜਾਓ ਬੰਦਾ ਫੜਾਉਣੇ ਆ, ਸਾਡੇ ਫੋਨ ਤੇ ਤਾਂ 2 ਘੰਟਿਆਂ ਤੋਂ ਆਉਂਦੀ ਆ, ਤੇ ਜੇ ਮੂਹਰਲੇ ਸਾਨੂੰ ਜਿਨ੍ਹਾਂ ਨਾਲ ਲੜਾਈ ਹੁੰਦੀ ਆ ਉਹਦੇ 5 ਮਿੰਟ 'ਚ ਪੁਲਿਸ ਪਹੁੰਚ ਜਾਂਦੀ ਆ, ਉਹਨਾਂ ਨੂੰ ਪੁਲਿਸ ਕਾਰਨ ਸਾਡੇ ਬਰਖਲਾਫ ਉਹ 112 ਤੇ ਲਾਉਂਦੇ ਆ ਕਿ ਫੋਨ, ਅਸੀਂ 112 ਤੇ ਲਾਦਾ ਵੀ ਹੰਭ ਗਏ, ਸਾਡੇ ਆਖੇ ਤਾਂ ਆਏ ਨਹੀਂ ਗਏ। ਸਾਡੀ ਲੜਾਈ ਹੋਈ ਸੀ ਵਿਹੜੇ ਦੇ ਨਾਲ, ਅਸੀਂ ਫੋਨ ਕਰ ਹੰਭ ਗਏ। ਅੱਜ ਇੰਨੇ ਬੰਦੇ ਸਾਰੇ ਪੁਲਿਸ ਨੂੰ ਨਾਲ ਹੀ ਸੀਗੇ ਵੀ ਫੋਨ ਲਾਇਆ ਕਿ ਨਹੀਂ, ਪੁਲਿਸ ਨੂੰ ਲਾਏ, ਕੋਈ ਨਹੀਂ ਪੁਲਿਸ ਇੱਥੇ ਆਈ। ਤੇ ਜਦੋਂ ਉਹਨਾਂ ਨੇ ਫੋਨ ਲਾਤਾ ਤੇ ਸਾਡੇ ਬਰਖਲਾਫ 5 ਮਿੰਟ 'ਚ ਪਹੁੰਚ ਗਏ ਇੱਥੇ। ਇਹ ਤਸਵੀਰ ਆ ਪਿੰਡ ਕਰਿਆੜ ਵਾਲੇ ਦੀ, ਅਸੀਂ ਗੱਲਬਾਤ ਕਰ ਰਹੇ ਆ, ਇੱਥੇ ਬੈਠੇ ਆ, ਕਈਆਂ ਦੇ ਘਰ ਵੀ ਉੱਜੜ ਗਏ ਆ ਇਸ ਪਿੰਡ ਦੇ ਵਿੱਚੋਂ। ਤਾਂ ਜਦੋਂ ਅਸੀਂ ਗੱਲਬਾਤ ਆ ਉਹ ਕਰ ਰਹੇ ਆ, ਤੁਸੀਂ ਇੱਥੇ ਹੁੰਨੇ ਹੋ, ਸੱਥ ਦੇ ਵਿੱਚ ਬੈਠਦੇ ਹੋ ਜ਼ਿਆਦਾਤਰ, ਕਿੰਨੇ ਕੁ ਮੋਟਰਸਾਈਕਲ ਗੱਡੀਆਂ ਉੱਪਰ ਹੀ ਦੇਖਦੇ ਹੋ ਲੰਘਦੇ? ਸਾਡੇ ਤਾਂ ਵਿਹੜੇ 'ਚੋਂ ਹੀ ਭੁਚਾਲ ਹੀ ਪੈਂਦਾ ਸੀ ਜੀ। ਹਾਂ, ਸਾਡੇ ਤਾਂ ਬਹੁਤ ਜ਼ਿਆਦਾ ਸੀ, ਅਜੇ ਤੱਕ 1 ਮਿੰਟ ਘਰ ਸੁਣਨਾ ਛੱਡ ਹੀ ਨਹੀਂ ਸੀ ਸਕਦੇ। ਮੇਰੇ ਤਾਂ ਗਮਾਂਡ 'ਚ ਹੀ ਨਹੀਂ ਸੀ ਕੰਧ ਟੱਪਣ ਨੂੰ ਦੀ ਦੇਰ, ਇੰਨਾ ਜ਼ੋਰ ਸੀਗਾ। ਕੀ ਕਰਦੇ ਸੀ ਤੁਸੀਂ? ਘਰੇ ਬੈਠੇ ਰਹਿੰਦੇ ਸੀ? ਅਸੀਂ ਫਿਰ ਰਾਖੀ ਤੇ 1 ਜਣਾ ਰਹਿੰਦੇ ਸੀ ਜੀ, ਵੀ ਕੋਈ ਸਿਲੰਡਰ ਜੀ ਨਾ ਚੱਕ ਕੇ ਲੈ ਜੇ, ਹੋਰ ਤਾਂ ਸਾਡੇ ਗਰੀਬਾਂ ਕੋਲੇ ਕੀ ਹੁੰਦਾ। ਇੰਨਾ ਹੀ ਕੁਛ ਸੀ ਸਾਡੇ, ਹੋਰ ਕੁਛ ਨਹੀਂ ਸੀ ਵੀ ਆਥਣੇ ਰੋਟੀ ਤੋਂ ਵੀ ਜਾਈਏ, ਵੀ ਰੋਟੀ ਵੀ ਨਾ ਪਕਾ ਸਕੀਏ। ਤੇ ਹੁਣ ਸਾਡਾ ਵਧੀਆ ਸੌਂਗਾ ਸੌਖੇ ਆ। ਹੁਣ ਮੇਰਾ ਬਾਹਰ ਖੁੱਲ੍ਹਾ ਪਿਆ, ਆ ਇੱਥੇ ਬੈਠਾ ਮੈਂ 2 ਵਜੇ ਦਾ, ਤੇ ਪਹਿਲਾਂ 1 ਮਿੰਟ ਨਹੀਂ ਸੀ ਛੱਡ ਸਕਦੇ। ਆਉਣ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਸੱਥ ਦੇ ਵਿੱਚ, ਕਹਿੰਦੇ ਸਰਕਾਰ ਬਹੁਤ ਚੰਗੀ ਹੈ, ਕਹਿੰਦੇ ਸਰਕਾਰ ਨੇ ਮਾੜਾ ਕੁਛ ਨਹੀਂ ਕਰਿਆ। ਉਦੋਂ ਵੀ ਇੱਥੇ ਹੀ ਬੈਠਾ ਸੀ। ਹਾਂ ਜੀ ਇੱਥੇ ਬੈਠਾ। ਕਿੰਨੀ ਕੁ ਚੰਗੀ ਲੱਗਦੀ ਆ ਸਰਕਾਰ? ਸਾਨੂੰ ਤਾਂ ਹੁਣ ਚੰਗੀ ਜਿਹੀ ਆ ਜੀ, ਗਰੀਬ ਨੂੰ ਤਾਂ ਕੋਈ ਚੰਗੀ ਆ ਜੇ ਤਾਂ ਨਹੀਂ, ਗਰੀਬ ਨੂੰ ਭਾ ਮਾੜੀ ਆ ਗਈ ਤਾਂ ਨਹੀਂ ਭਾ। ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ। ਸਾਡੇ ਤਾਂ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ, ਸਰਕਾਰਾਂ ਕਿੱਥੋਂ ਸਮਝਣਗੀਆਂ? ਕਿਉਂ ਨਹੀਂ ਸਮਝਦੇ ਸਾਨੂੰ ਤਾਂ, ਐਂ ਕਹਿੰਦੇ ਵੀ ਇਹ ਹੁਣ ਮਜਬੀ ਇੱਥੇ ਹੈ ਕਿਉਂ? ਤੁਸੀਂ ਵੀ ਤਾਂ ਰਹਿਣਾ ਹੀ ਆ, ਤੁਹਾਡੇ ਬਿਨਾ ਕਿਵੇਂ ਉਹ ਚੱਲੂ? ਤੁਸੀਂ ਵੀ ਤਾਂ ਰਹਿਣਾ ਹੀ ਆ ਇੱਥੇ। ਪਾਲਟੀਆਂ ਮੂੰਹ ਚੱਲਦਾ ਕੰਮ। ਜੇ ਮੈਂ ਤੇਰਾ ਗੋਹਾ ਕੂੜਾ ਸਿੱਟਦਾ ਤਾਂ ਮੇਰੇ ਪੱਖ ਕਰੇਗਾ, ਨਹੀਂ ਕਿਸੇ ਦਾ ਨਹੀਂ ਕੋਈ ਕਰਦਾ। ਬਿਲਕੁਲ। ਤਾਂ ਅਸੀਂ ਅੱਗੇ ਬਈ ਤੁਸੀਂ ਵੀ ਇਸ ਪਿੰਡ ਦੇ ਹੀ ਹੋਵੋਗੇ, ਆ ਜਾਓ ਉਰੇ ਨੂੰ, ਆ ਜਾਓ ਨੇੜ ਨੂੰ, ਆ ਜਾਓ, ਆਪਾਂ ਨਾ ਥੋੜਾ ਤੁਸੀਂ ਵੀ ਇਸ ਪਿੰਡ ਦੇ ਹੋ, ਤੇ ਕਿੰਨਾ ਕੁ ਕੁਛ ਇੱਥੇ ਦੇਖਿਆ ਆਪਦੀ ਉਮਰ ਦੇ ਵਿੱਚ? ਫੀਮ, ਭੁੱਕੀ, ਡੋਡੇ ਇਹ ਚੱਲਿਆ, ਉਸ ਤੋਂ ਬਾਅਦ ਸਿੰਥੈਟਿਕ ਨਸ਼ੇ ਆ ਗਏ, ਕਰੈਕਸ, ਸੀਸੀਆਂ ਵਗੈਰਾ ਆਈਆਂ, ਉਸ ਤੋਂ ਬਾਅਦ ਚਿੱਟੇ ਵਰਗੀ ਭਿਆਨਕ ਬਿਮਾਰੀ ਚਿੰਬੜੀ ਆ। ਕਿੰਨੇ ਕੁ ਘਰ ਉੱਜੜ ਗਏ ਆ ਤੁਹਾਡੇ ਪਿੰਡ ਦੇ, ਪਹਿਲਾਂ ਤਾਂ ਇਹ ਦੱਸ ਦਿਓ। ਸਾਡੇ 5-7 ਘਰ ਉੱਜੜ ਗਏ ਇਹਦੇ ਨਾਲ, ਚਿੱਟੇ ਨਾਲ ਹੀ ਉੱਜੜੇ ਆ। ਪਹਿਲਾਂ ਫੀਮ ਫੂਨ ਨਾਲ ਤਾਂ ਕੋਈ ਨਹੀਂ ਉੱਜੜਿਆ, ਕੁਛ ਨਹੀਂ ਕਿਸੇ ਨੂੰ ਹੈ, ਸਭ ਵਧੀਆ ਕੰਮ ਚੱਲਦਾ ਸੀ, ਅਗਲਾ ਕੰਮ ਕਰਦਾ ਸੀ, ਮਾੜੀ ਮੋਟੀ ਖਾ ਲੈਂਦਾ ਸੀ। ਇਹ ਚਿੱਟਾ ਜਦੋਂ ਦਾ ਆਇਆ, ਇਹ ਸਾਡੇ 8 ਸਾਲ ਹੋ ਗਏ ਪੂਰਾ ਜ਼ੋਰ ਤੇ ਚੱਲਦੇ, ਪੂਰਾ ਸਾਰਾ। ਹੁਣ ਤਾਂ ਤਕਰੀਬਨ ਇੱਥੇ 15-20 ਬੰਦੇ ਵੇਚੀ ਜਾਂਦੇ ਆ ਪੂਰੇ ਜ਼ੋਰ ਤੇ। ਆਉਂਦਾ ਕਿੱਥੋਂ ਆ ਬਾਈ ਚਿੱਟਾ ਇੱਥੇ? ਜਿਹੜਾ ਪਿੰਡ ਦੇ ਵਿੱਚ ਜਿਹੜੇ ਵੇਚਦੇ ਆ ਜਾਂ ਜਿਹੜੇ ਖਾਂਦੇ ਨੇ, ਉਹ ਲਿਆਉਂਦੇ ਕਿੱਥੋਂ ਨੇ? ਕੁਛ ਸੋਹ ਮਿਲਦੀ ਹੋਣੀ ਆ ਉਹਨਾਂ ਲਿਆਉਣ ਵਾਲਿਆਂ ਨੂੰ ਪਤਾ ਬਾਈ, ਸਾਨੂੰ ਇਸ ਗੱਲ ਬਾਰੇ ਕੀ ਪਤਾ। ਉਹ ਤਾਂ ਹੁਣ ਰੋਜ਼ ਤੁਸੀਂ ਟੀਵੀ ਤੇ ਵੀ ਦੇਖਦੇ ਹੋ, ਸਭ ਕਾਸੇ ਤੇ ਵੇਖਦੇ ਹੋ, ਜਿੱਥੋਂ ਆਉਂਦਾ, ਜਿਹੜੇ ਕਿਲਮਾਂ 'ਚ ਲਿਆਉਂਦੇ ਆ ਉਹ ਸਾਰੇ ਡੀਐਸਪੀ ਸਾਰਿਆਂ ਦੇ ਉਹਨਾਂ ਦੇ ਬੰਦੇ ਆ। ਉਹ ਕਿਸੇ ਮੰਤਰੀ ਦਾ ਬੰਦਾ ਹੈ, ਕੋਈ ਐਮਐਲਏ ਦਾ ਬੰਦਾ ਹੈ, ਕੋਈ ਅਫਸਰ ਦਾ ਬੰਦਾ ਹੈ, ਜਿਹੜੇ ਵੇਚਦਾ ਉਹਨਾਂ ਦੇ ਰਾਹੀਂ ਆਉਂਦਾ। ਹੋਰ ਮਾੜਾ ਬੰਦਾ ਕਿਲੋ ਇਹਨੂੰ ਕਿੱਥੋਂ ਲੂ?
30 ਲੱਖ ਦਾ ਹੋ ਗਿਆ। 1 ਕਿਲੋ 30 ਲੱਖ ਰੁਪਏ ਦਾ ਹੋ ਗਿਆ। ਮਾੜੇ ਬੰਦੇ ਕੋਲੇ 30 ਲੱਖ ਰੁਪਈਆ ਕਿੱਥੇ? ਹਾਈ ਲੈਵਲ ਤੇ ਕੰਮ ਚੱਲਦਾ ਉਹ ਲੈ ਕੇ ਆਉਂਦੇ। ਆਮ ਬੰਦੇ ਕੋਲ ਤਾਂ 5 ਗ੍ਰਾਮ ਦੇ ਪੈਸੇ ਆ, ਉਹ ਚੋਂ ਵੇਚ ਕੇ ਉਹ ਕਰੀ ਜਾਂਦੇ ਕੰਮ। ਕੀ ਲੱਗਦਾ ਇਹ ਬਿਮਾਰੀ ਚਿੰਬੜੀ ਕਿਵੇਂ ਜਵਾਕਾਂ ਨੂੰ, ਜਿਹੜੇ ਛੋਟੀ ਉਮਰ ਦੇ ਜਵਾਕ ਨੇ ਇਸ ਵੱਲ ਨੂੰ ਧੱਕੇ ਜਾ ਰਹੇ ਨੇ ਡਿਪਰੈਸ਼ਨ ਦਾ ਸ਼ਿਕਾਰ ਮੰਨਦੇ ਹੋ ਜਾਂ ਕਿਵੇਂ ਆ? ਇਹ ਕੁਛ ਤਾਂ ਬੇਰੁਜ਼ਗਾਰੀ ਦਾ ਹੋ ਗਿਆ, ਜਦੋਂ ਕੰਮ ਨਹੀਂ ਮਿਲਦਾ, ਕੋਈ ਵਿਹਲੇ ਹੋ ਗਏ, ਇਹਦਾ ਕਰਕੇ ਹੋ ਗਿਆ। ਕੁਛ ਸਰਕਾਰਾਂ ਦੀਆਂ ਨੀਤੀਆਂ ਹੋ ਗਈਆਂ, ਅੰਗਰੇਜ਼ਾਂ ਵਾਲਾ ਕੰਮ ਹੋ ਗਿਆ, ਪਾੜੋ ਤੇ ਰਾਜ ਕਰੋ। ਕੋਈ ਨਾ ਕੋਈ ਨਵੀਂ ਸਕੀਮ ਲੱਭ ਲੈਂਦੇ ਆ। ਪਹਿਲਾਂ ਸ਼ਰਾਬ ਚੱਲੀ ਸੀ, ਹੁਣ ਵਿੱਚ ਜਦੋਂ ਵੋਟਾਂ ਆਉਂਦੀਆਂ ਫਿਰ ਚਿੱਟਾ ਚੱਲ ਪੈਂਦਾ। ਹੁਣ ਤੁਹਾਨੂੰ ਹੋਰ ਕੀ ਗੱਲ ਦੱਸਾਂ, ਸ਼੍ਰੋਮਣੀ ਕਮੇਟੀ ਵੇਲੇ ਵੀ ਸ਼ਰਾਬ ਚੱਲ ਗਈ। ਹਾਂ ਚੱਲ ਗਈ। ਸ਼੍ਰੋਮਣੀ ਕਮੇਟੀ ਦੇ ਆਪਣੀਆਂ ਵੋਟਾਂ ਪਈਆਂ, ਆਪਣਾ ਦੀਨ ਧਰਮ ਆ ਸਾਰਾ, ਉਦੋਂ ਵੀ ਇਹ ਕੰਮ ਚੱਲ ਗਿਆ। ਤੇ ਅਫਸੋਸ ਹੁੰਦਾ ਵੀ ਅਸੀਂ ਇਹੋ ਜਿਹੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਜਿਹੜਾ ਪੰਜਾਬ ਗੁਰੂਆਂ ਨੇ ਸਾਜਿਆ ਸੀ ਤੇ ਅੱਜ ਉਹ ਨਸ਼ੇੜੀਆਂ ਦੇ ਨਾਂ ਨਾਲ ਜਾਨਾਂ। ਇਹਦਾ ਅਫਸੋਸ ਹੋਣ ਕਰਕੇ ਸਾਡੇ ਪਿੰਡ ਦੇ ਪੂਰਾ ਹੰਬਲਾ ਮਾਰਿਆ। ਸਾਰਾ ਪਿੰਡ ਸਹਿਮਤ ਹੈ, ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ, ਕੁਛ ਵੀ ਹੈ, ਸਾਰੇ ਸਹਿਮਤੀ ਹੈ। ਪਰ ਪ੍ਰਸ਼ਾਸਨ ਦਾ ਜੇ 10% ਵੀ ਸਾਨੂੰ ਦੇ ਅਸੀਂ ਪਿੰਡੋਂ ਚਿੱਟਾ ਕੱਢ ਦਈਏ। ਜੇ 10% ਵੀ ਸਾਥ ਦੇ ਸਾਨੂੰ, 1% ਵੀ ਨਹੀਂ। ਪ੍ਰਸ਼ਾਸਨ ਐਮਐਲਏ ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ, ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ। ਬਲਕਾਰ ਸਿੱਧੂ ਕਹਿੰਦੇ ਅਸੀਂ ਸਾਡੇ ਬਲਕਾਰ ਸਿੱਧੂ ਦਾ ਫੂਲ ਹਲਕਾ ਗਿਆ, ਸਾਡੇ ਤਾਂ ਸੁਖਵੀਰ ਹੈਗਾ। ਸੁਖਵੀਰ ਨੂੰ ਵੀ ਪੁੱਛਿਆ ਸੀ, ਉਹ ਵੀ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ। ਸਾਰਿਆਂ ਨੂੰ ਹੀ ਪੁੱਛਦੇ ਹਾਂ, ਕਹਿੰਦੇ ਅਸੀਂ ਪੂਰਾ ਸਾਥ ਦੇਵਾਂਗੇ, ਆਪ ਕਹਿੰਦੇ ਪਿੰਡਾਂ ਦੇ ਵਿੱਚ ਆਵਾਂਗੇ। ਆਇਆ ਸੀ, ਇਹਨਾਂ ਦਾ ਕੈਂਪ ਲੱਗਿਆ ਸੀ, ਸਾਰੇ ਮਹਿਕਮੇ ਵਾਲੇ ਸੀ, ਇਹਨਾਂ ਨੇ ਇਕੱਠੇ ਹੋ ਕੇ ਬੰਦਿਆਂ ਨੇ ਉਹਨੂੰ ਦਿੱਤੀ ਸੀ ਐਪਲੀਕੇਸ਼ਨ, ਕਹਿੰਦੇ ਬੰਦੇ ਭੇਜੋ। ਇੱਥੋਂ ਪੁਲਿਸ ਗਈ, ਉੱਥੋਂ ਗੱਡੀ ਦੇ ਕੇ ਮੁੜ ਆਈ, ਉਹਨਾਂ ਨੂੰ ਫੋਨ ਕਰਤਾ ਪੁਲਿਸ ਵਾਲਿਆਂ ਨੇ। ਚਿੱਟਾ ਇੱਕ ਆਏ ਨਹੀਂ ਰੁਕਦਾ। ਉੱਥੋਂ ਜਿਹੜਾ ਇਹਨਾਂ ਦੇ ਪ੍ਰਸ਼ਾਸਨ ਵਾਲੇ ਹੈਗੇ, ਪਹਿਲਾਂ ਤਾਂ ਉਹਨਾਂ ਦੇ ਫੋਨ ਟੱਚ ਹੋਣੇ ਚਾਹੀਦਾ। ਉਸ ਤਰ੍ਹਾਂ ਇੱਕ SSP ਦਾ ਰੋਜ਼ ਲਾਇਆ ਪਿਆ ਨੰਬਰ ਆ, ਰੋਜ਼ ਸਾਡਾ ਟੋਲ ਫ੍ਰੀ ਨੰਬਰ ਆ, ਜਿਹੜਾ ਇੱਥੇ ਪ੍ਰਸ਼ਾਸਨ ਦੀ ਡਿਊਟੀ ਲੱਗਦੀ ਆ, ਉਸ ਤੋਂ ਬਾਅਦ ਉਹਦੀ ਕਾਲ ਚੈੱਕ ਹੋਣੀ ਚਾਹੀਦੀ ਆ, ਫਿਰ ਜਾ ਕੇ ਕੰਟਰੋਲ ਹੋਊਗਾ। ਆਏ ਨਹੀਂ ਹੁੰਦਾ ਇਹ ਮੇਨ ਜੜਾ ਸੀ। ਹੁਣ ਜਿਵੇਂ ਇੱਥੇ ਅਸੀਂ ਫੜ ਲਿਆ, ਹੁਣ ਤੁਮੇ 100 ਗ੍ਰਾਮ 50 ਗ੍ਰਾਮ ਹੈ, ਤੁਰਿਆ ਜਾਂਦਾ ਬੰਦਾ ਛੱਡ ਦੂਗਾ ਉਹਨੂੰ। ਕੰਟਰੋਲ ਕਿਹੜੇ ਲੁੱਟ ਹੋਣਾ? ਕੰਟਰੋਲ ਦਾ ਜੇ ਪ੍ਰਸ਼ਾਸਨ ਪੂਰਾ ਪੈਰਾਂ ਤੇ ਦੇਵੇਗਾ ਤੇ ਗੱਲਾਂ ਨਾਲ ਕਹਿਣ ਨਾਲ ਕੁਝ ਨਹੀਂ ਹੋਣ ਲੱਗਦਾ। ਨਾਲੇ ਅਸੀਂ ਬਾਈ ਜੀ 1-2 ਬੰਦੇ ਫੜੇ ਇੱਥੇ, ਜੋ ਅਸੀਂ ਫੜ ਲੈਂਦੇ ਆ, ਖਾਣ ਵਾਲਾ ਫੜ ਲਿਆ, ਖਾਣ ਵਾਲੇ 2 ਲੱਪੜ ਮਾਰਦੇ ਆ ਤੇ ਉਹਦੀ ਕਹਿੰਦਾ ਬਈ ਫਲਾਣੇ ਤੋਂ ਲਿਆ। ਜਦੋਂ ਉਹਨੂੰ ਫੜ ਲਿਆ ਜਾ ਕੇ ਉਹ ਫੜਾਉਂਦਾ, ਜਦੋਂ ਉਹਨੂੰ ਜਾ ਕੇ 2 ਲੱਪੜ ਮਾਰਦਾ, ਉਹਦੀ ਕਹਿੰਦੇ ਬਾਈ ਫਲਾਣੇ ਤੋਂ ਲਿਆਗਾ। 4 ਨਿਕਲਣਦੇ, ਫਿਰ ਪੁਲਿਸ ਕਿਉਂ ਨਹੀਂ ਕਰ ਸਕਦੀ? ਜੋ ਅਸੀਂ ਇੱਕ ਬੰਦੇ ਨੂੰ ਫੜ ਕੇ 4 ਬੰਦੇ ਗਾਹਾਂ ਦੀ ਗਾਹਾਂ ਉੱਧੜ ਪੈਂਦੇ ਆ, ਤੇ ਪੁਲਿਸ ਕਿਉਂ ਨਹੀਂ ਕਰ ਸਕਦੀ? ਪੁਲਿਸ ਤਾਂ ਸਭ ਕੁਛ ਉਹਨਾਂ ਕੋਲ ਤਾਂ ਉਹ ਵੀ ਹੈ, ਸਾਡੇ ਕੋਲ ਅਖਤਿਆਰ ਵੀ ਕੁਛ ਨਹੀਂ ਛੱਡਦਾ। ਅਸੀਂ ਤਾਂ ਆਪਦੀ ਮਾੜਾ ਮੋਟਾ ਜਿਹੜਾ ਕਰ ਸਕਦੇ ਆ ਵੀ ਘੂਰ ਕੱਪ, ਅਸੀਂ ਘੂਰ ਕੱਪ ਨਾਲ 4 ਬੰਦੇ ਕੱਢੇ ਆ, ਤੇ ਪੁਲਿਸ ਨੇ ਇੱਕ ਵੀ ਨਹੀਂ। ਜਿਹੜਾ ਅਸੀਂ ਫੜਾ ਤਾਂ ਉੱਥੇ ਕੰਮ ਥਾਂ ਠੱਪ ਹੋ ਜਾਂਦਾਗਾ। ਜਿਹੜਾ ਖਾਣ ਵਾਲਾ ਖਾਣਾ ਨੂੰ ਫੜਨੇ ਕਿੱਥੋਂ ਲਿਆ ਸੀ, ਉਹ ਸਹੀ ਨੇ ਦੱਸਦਾ ਵੀ ਇੱਥੋਂ ਲਿਆ। ਉਹਨੂੰ ਇੱਕ ਪਾਸੇ SSP ਸਾਹਿਬ ਦੇ ਟੋਲ ਫ੍ਰੀ ਨੰਬਰ ਹੈ, ਦੂਜੇ ਪਾਸੇ ਜੇ ਉਹਨਾਂ ਨੇ ਕੰਟਰੋਲ ਕਰਨਾ, ਹਰੇਕ ਥਾਣੇ ਦੇ ਵਿੱਚ ਜਦੋਂ ਰੇਡ ਕਰਨ ਆਉਂਦੇ ਆ, ਉਹਨਾਂ ਦੇ ਮੁਲਾਜ਼ਮਾਂ ਦੀ ਥੱਲੇ ਦੀ ਨੰਬਰ ਚੈੱਕ ਹੋਣਾ ਚਾਹੀਦਾ। ਕਾਲ ਤਾਂ ਉਹਨਾਂ ਦੀ ਪਹਿਲਾਂ ਆ ਜਾਂਦੀ ਹੈ, ਪਾਸੇ ਕਰ ਦਿਓ। ਇਹ 50 ਗ੍ਰਾਮ ਦੀ ਚੀਜ਼ ਆ, ਸਾਈਡ ਤੇ ਇੱਟ ਥੱਲੇ ਰੱਖ ਕੇ ਪਰੇ ਹੋ ਜਾਂਦੇ ਹੋ। ਚਿੱਟਾ ਰੁਕੂ ਕਿਹੜੇ ਤਰੀਕੇ ਨਾਲ? ਚਿੱਟਾ ਰੁਕਣਾ ਹੈਗਾ ਜੇ ਪ੍ਰਸ਼ਾਸਨ ਦਾ ਜ਼ੋਰ। ਜਿਹੜੇ ਪਹਿਲਾਂ ਕਹਿੰਦੇ ਸੀ ਪਿੰਡਾਂ 'ਚ ਸਾਡਾ ਕਮੇਟੀਆਂ ਸਾਥ ਦੇਣ, ਪਿੰਡਾਂ 'ਚ ਤਾਂ ਪੂਰੇ ਜ਼ੋਰਾਂ ਦੀਆਂ ਕਮੇਟੀਆਂ ਬਣੀਆਂ ਬੈਠੀਆਂ। ਜੇ ਹੁਣ ਕੋਈ ਇਕੱਲਾ ਬੰਦਾ ਆਉਂਦਾ, ਉਹਦੇ ਨਾਲ ਲੜਾਈ ਕਰਦੇ ਤੇ ਬਈ ਤੁਹਾਡਾ ਕੀ ਕਹਿਣਾਗਾ? ਤੁਸੀਂ ਇੱਥੇ ਹੱਸ ਰਹੇ ਸੀ, ਤੁਹਾਨੂੰ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੋ, ਕੀ ਕਹਿਣਾ ਹੈਗਾ ਤੁਹਾਡਾ? ਹੱਸ ਰਹੇ ਸੀ ਇੱਥੇ। ਅਸੀਂ ਕਮੇਟੀ ਸਾਰੇ ਇਕੱਠੀ ਬਣਾਈ ਹੈ, ਸਾਰਿਆਂ ਨੇ ਸਾਥ ਦਿੱਤਾ। ਮੈਂ ਤਾਂ ਉਦੋਂ ਪਹਿਲਾਂ ਵੀ ਕਮੇਟੀ ਤੋਂ ਪਹਿਲਾਂ ਵੀ ਮੈਂ ਬੰਦੇ ਘੇਰਦਾ ਰਿਹਾ, ਚਿੱਟੇ ਵਾਲੇ ਫੜਾਉਂਦਾ ਵੀ ਰਿਹਾ, ਪੁਲਿਸ ਵਾਲੇ ਫੜ ਕੇ ਲਿਜਾ ਕੇ ਛੱਡ ਦਿੰਦੇ ਸੀ। ਸਾਡਾ ਖੇਤ ਉੱਧਰ ਕੋਤਰੀ ਬੰਨੀ ਹੈ, ਮੈਂ ਉੱਥੇ ਕੰਮ ਕਰਦਾ। ਜੋਰਾ ਵੀ ਕੋਈ ਚਿੱਟੇ ਵਾਲਾ ਸੀ, ਮੈਂ ਫੜਦਾ ਸੀ। ਇੱਕ ਦਿਨ ਮੈਂ ਚਿੱਟੇ ਵਾਲਾ ਫੜਿਆ, ਮੇਰੇ ਦੁਆਲੇ 20 ਜਣੇ ਆ ਕੇ ਖੜੇ ਹੋ ਗਏ ਵਿਹੜੇ ਵਾਲੇ, ਜਿਹੜੇ ਚਿੱਟਾ ਵੇਚਦੇ ਸੀ। ਮੈਂ ਮੇਰੇ ਗੇੜੇ ਨਾਲ ਘੋੜੀ ਮੂੰਹ ਗੇੜੇ ਦੇਈ ਜਾਣ, ਮੈਨੂੰ ਕਹਿੰਦੇ ਵੀ ਚਾਬੀ ਦੇ ਦੇ। ਮੈਂ ਚਾਬੀ ਨਹੀਂ ਮੈਂ ਦਿੰਦਾ। ਪਹਿਲਾਂ ਐਂ ਦੱਸੋ ਵੀ ਉੱਥੋਂ ਲੈਣ ਆਏ ਸੀ ਕਿ ਨਹੀਂ ਲੈਣ ਆਏ ਸੀ? ਉਹ ਕਹਿੰਦੇ ਸਾਥੋਂ ਲੈਣ ਆਇਆ ਸੀ। ਕਿਸੇ ਨੇ ਕੁਛ ਨਹੀਂ ਕਿਹਾ। 2-4 ਬੰਦੇ ਹੋਰ ਸੀ ਮੇਰੇ ਨਾਲ, ਅਸੀਂ ਚਾਬੀ ਫੜਾਤੀ, ਉਹ ਭੱਜ ਗਏ। ਅਸੀਂ ਤਾਂ ਪਹਿਲੇ ਅਸੀਂ ਤਾਂ ਸਾਥ ਦੇਣ ਨੂੰ ਤਿਆਰ ਹਾਂ ਵੀ ਚਿੱਟੇ ਵਾਲੇ ਬੰਦ ਹੋਣਾ ਚਾਹੀਦੇ। ਸਾਡੇ ਆਪਦੇ ਬੰਦੇ ਖਾਂਦੇ ਸੀ, ਉਹ ਹੁਣ ਛੱਡਤਾ ਵੀ ਅਸੀਂ ਤਾਂ ਫੜਾਉਣ ਨੂੰ ਤਿਆਰ ਹਾਂ ਹੁਣ ਵੀ। ਹਾਂ, ਤੁਹਾਡੇ ਆਪਦੇ ਬੰਦੇ ਖਾਂਦੇ ਸੀ, ਨਸ਼ਾ ਕਰਦੇ ਸੀ ਕੰਮ ਵਾਲੇ, ਤੇ ਹੁਣ ਉਹ ਛੱਡ ਗਏ ਆ ਨਸ਼ਾ? ਉਹ ਛੱਡ ਗਏ ਸਾਰੇ। ਤੇ ਅਸੀਂ ਤਾਂ ਪੂਰਾ ਜ਼ੋਰ ਲਾਈ ਜਾਂਦੇ ਹਾਂ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਿੱਟਾ। ਇਹਦੇ ਨਾਲ ਦੇਖਦੇ ਕੋਈ ਇੱਕ ਦੂਜਾ ਟੀਕਾ ਲਾਉਂਦਾ ਹੈ ਤਾਂ ਏਡਜ਼ ਵੀ ਹੁੰਦੀ ਹੈ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਕਰਿਆੜ ਵਾਲੇ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਜਿਹੜਾ ਇਕੱਠ ਆ ਉਹ ਹੋ ਚੁੱਕਿਆ, ਪੂਰਾ ਪਿੰਡ ਤਕਰੀਬਨ ਪਹੁੰਚ ਗਿਆ ਗਾ। ਅਸੀਂ ਗੱਲਬਾਤ ਸਾਰਿਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਪਿੰਡ ਦੀ ਹੋ ਤੁਸੀਂ? ਕਿੰਨਾ ਕੁ ਨਸ਼ਾ ਗਾ, ਕਿੰਨਾ ਕੁ ਇੱਥੇ ਵਿਕਦਾ? ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ, ਅਸੀਂ ਤਾਂ ਲੋਕਡਾਊਨ 'ਚ ਲੈ ਲਿਆ ਸੀਗਾ। ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ। ਸਾਡਾ ਮੰਨ ਲਓ 6-7 ਘਰ ਆਏ ਸੀ ਉੱਧਰ ਬੀਹੀ 'ਚ, ਸਾਡਾ 6-7 ਘਰਾਂ ਦਾ ਚਿੱਟੇ ਵਾਲੇ ਨਾਲ ਪੰਗਾ ਪੈ ਗਿਆ, ਬਲ ਕੇ ਸਾਡੇ ਉੱਤੇ ਪਰਚਾ ਕਰਵਾ ਗਈ। ਜਿਹੜੇ ਨਸ਼ੇੜੀ ਆਉਂਦੇ ਨੇ ਇੱਥੋਂ ਬਾਹਰਲੇ ਪਿੰਡਾਂ ਦੇ ਆਉਂਦੇ ਨੇ ਜਾਂ ਫਿਰ ਇਸੇ ਪਿੰਡ ਦੀ ਨੇ? ਸਾਡੇ ਆਪਦੇ ਪਿੰਡ ਦੀ ਸੀਗੇ ਜੀ। ਉਹ ਭੋਲਾ ਸਿੰਘ ਨੇ ਬਾਈ ਨੇ ਉਦੋਂ ਪੇਸ਼ ਕਰਾਏ ਸੀਗੇ ਜਾ ਕੇ। ਤੁਹਾਡੇ ਨਾਲ ਪਹਿਲਾਂ ਗੱਲ ਹੋ ਚੁੱਕੀ ਹੈ। ਜਦੋਂ ਅਸੀਂ ਪੁਲਿਸ ਨੂੰ ਬੁਲਾਇਆ ਕਰੀਏ ਤੇ ਉਹ ਭੱਜਿਆ ਕਰਨ, ਅਸੀਂ ਫੜੇ ਜਾਇਆ ਕਰੀਏ, ਚਿੱਟੇ ਵਾਲੇ ਫੜਿਆ ਨਾ ਜਾਇਆ ਕਰਨ। ਕਿਉਂ? ਕਾਹਦੇ ਕਾਰਨ?
ਬਾਈ ਜੀ ਤੁਸੀਂ ਇਸੇ ਪਿੰਡ ਦੀ ਹੋ? ਹਾਂ ਜੀ ਹਾਂ, ਸਾਨੂੰ ਬੋਲਣਾ ਨਹੀਂ ਹੁੰਦਾ। ਨਹੀਂ ਬੋਲ ਤਾਂ ਲਓਗੇ ਜਿਹੜੀਆਂ ਗੱਲਾਂ ਹਾਂਜੀ ਹਾਂਜੀ ਹਾਂਜੀ। ਬੜੇ ਤਪੇ ਫਾਟਕਾਂ ਤੇ ਸਿਗਨੇਚਰ ਫੜਿਆ ਸੀ 15-20 ਪੱਤੇ। ਉਹ ਸਾਡੇ ਦੁਕਾਨ ਵਾਲਾ, ਉਹ ਡੀਪੂ ਵਾਲਾ ਸੀ ਜਾਂ ਪਰਚੂਰ ਦੀ ਦੁਕਾਨ ਸੀ, ਉਹ ਤੇ ਕੋਈ ਕਾਰਵਾਈ ਨਹੀਂ ਕਰੀ ਛੋਟੇ ਰਾਮ ਤਪੇ ਥਾਣੇ ਦੇ ਨੇ। ਅਸੀਂ ਫੜਾ ਕੇ ਸਾਰੇ ਜਾਣੇ ਜਾਂ ਨਾਲ ਸਾਡੇ ਬੰਦੇ, ਹਾਂ ਬਿਆਨ ਵੀ ਲਿਖਾ ਕੇ ਆਏ, ਗਵਾਹੀ ਵੀ ਦੇ ਕੇ ਆਏ, ਕੋਈ ਕਾਰਵਾਈ ਨਹੀਂ ਕਰੀ। ਉਹਨੂੰ ਲਿਜਾ ਕੇ ਦੂਜੇ ਨੇ ਛੱਡਤਾ, ਦੂਜੇ ਨੇ ਦੁਕਾਨ ਖੋਲ ਕੇ ਬਹਿ ਗਿਆ। ਉਹ ਸਾਡੇ ਪਿੰਡ ਇੱਥੇ ਆਈ ਸੀ ਪੱਤੇ ਲੈ ਕੇ, ਰਾਤ ਨੂੰ ਕੋਟ ਦੇ ਬੰਦੇ ਸੀ 3। ਅਸੀਂ ਉਹਨਾਂ ਤੋਂ ਫੜੇ 5 ਪੱਤੇ ਫੜੋ, ਕਹਿੰਦੇ ਤੜਕੇ ਹੁਣ ਬੰਦਾ ਫੜਾ ਦਾਂਗੇ। ਅਸੀਂ ਜਾ ਕੇ ਬੰਦਾ ਫੜਿਆ। ਕਹਿੰਦੇ ਕੀ ਨੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਜਾਂ ਹੁਣ ਗੱਲਬਾਤ? ਕਹਿੰਦੇ ਕਾਰਵਾਈ ਕਰਾਂਗੇ, ਤੇ ਕੋਈ ਕਾਰਵਾਈ ਨਹੀਂ ਹੋਈ ਉੱਥੇ। ਇੱਕ ਡੀਪੂ ਵਾਲਾ ਤੇ ਇੱਕ ਉਹ ਪਰਚੂਨ ਦੀ ਦੁਕਾਨ ਕਰ, ਚਲੋ ਮੈਡੀਕਲ ਤਾਂ ਵੀ ਉਹ ਰੱਖ ਸਕਦੇ ਆ ਬੰਦੇ, ਪਰਚੂਨ ਵਾਲਾ ਵੀ ਰੱਖ ਸਕਦਾ। ਉਦੋਂ ਬਾਅਦ ਉੱਥੇ ਹੋਰ ਕੇਲਿਆਂ ਜਿਹੜੀਆਂ ਸੀ ਉਹ ਵੀ ਰੱਖਦੇ ਆ ਬੰਦੇ। ਕਿਸੇ ਨੂੰ ਕੁਝ ਨਹੀਂ ਕਰਿਆ। ਉਹ ਦੂਜੇ ਨੇ ਦੁਕਾਨ ਖੋਲੇ ਦਰਾਜ ਵਾਲੇ ਫਾਟਕਾਂ ਤੇ ਹੈ। ਹਾਂ, ਇੱਕ ਸਾਨੂੰ ਜਦੋਂ ਫੜਿਆ ਉਹਦੀ ਉਹਦੇ ਘਰ ਵਾਲੇ ਦਾ ਫੋਨ ਆਇਆ, ਉਹ ਕਹਿੰਦੀ ਵੀ ਮੇਰਾ ਦਿਓਰ ਵੀ ਵੇਚਦਾ, ਤੁਸੀਂ ਉਹਨੂੰ ਫੜੋ। ਜਦੋਂ ਉੱਥੇ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ, ਉੱਥੇ ਉਹਨੂੰ ਅਸੀਂ ਕਿਵੇਂ ਫੜਦੇ? ਠੀਕ ਹੈ ਨਾ, ਕੋਈ ਉਹਦੀ ਕਾਰਵਾਈ ਨਹੀਂ ਹੋਈ। ਕਹਿੰਦੇ ਸੱਚੋ ਗਿਆ ਵਾ ਡਿਊਟੀ ਤੇ। ਹਾਂ, ਉਹਦਾ ਤਾਂ ਹੋ ਸਕਦਾ ਨਾ, ਮੈਡੀਕਲ ਦਾ ਤਾਂ ਕੁਛ ਮਰਜ਼ੀ ਹੋ ਜੇ। ਕੀ ਲੱਗਦਾ ਜਿਹੜੀ ਸਰਕਾਰ ਨੇ ਕਹਿ ਰਹੀ ਆ ਅਸੀਂ ਬਦਲਾਅ ਕਰਾਂਗੇ, ਅਸੀਂ ਨੀਤੀਆਂ ਲਿਆਵਾਂਗੇ, ਨਵੀਆਂ ਨੀਤੀਆਂ ਲਿਆਵਾਂਗੇ, ਜਿਵੇਂ ਹੁਣ ਪਟਵਾਰੀਆਂ ਦੇ ਉੱਪਰ ਵੀ ਅਸਮਾ ਵਗੈਰਾ ਲੱਗ ਗਈ ਹੈਗੀ, ਜਿਹੜੇ ਧਰਨਾ ਲਾਉਣਗੇ ਜਾਂ ਉਹਨਾਂ ਦੇ ਉੱਪਰ ਉਹਨਾਂ ਨੂੰ ਵੀ ਸਿੱਧਾ ਉਸ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਗਿਆ ਹੈਗਾ। ਸਰਕਾਰ ਬੜੇ ਸਖਤ ਕਾਨੂੰਨ ਕਰ ਰਹੀ ਹੈਗੀ। ਉਹ ਤਾਂ ਹੱਕ ਹੈ ਨਾ ਪਟਵਾਰੀ ਦਾ। ਪਟਵਾਰੀ ਕਰਦੀ ਗੱਲ ਤਾਂ 100 ਤੋਂ ਇੱਕੋ ਹੀ ਸਹੀ ਕਰਦਾਗਾ। ਹੁਣ ਸਾਡੇ ਪਿੰਡ ਦਾ ਹੈਗਾ 3 ਮਹੀਨੇ ਹੋ ਗਏ, ਉਹਦੇ ਉਹ ਲਾਹੀ ਨਹੀਂ ਗਈ, ਕੱਟੀ ਨਹੀਂ ਗਈ, ਕੀ ਇਹਨਾਂ ਦਾ HP ਅਸੀਂ ਕਰਾਉਣੀ ਸੀ 3 ਮਹੀਨੇ ਹੋ ਗਏ ਹੁਣ ਤੁਰੇ ਫਿਰਦੇ ਨੂੰ, ਕੱਟੀ ਨਹੀਂ ਉਹਨੇ। ਹਾਂ, ਪੈਸੇ ਵੀ ਦੇ ਹਟੇ, ਫਿਰ ਵੀ ਪੈਸੇ ਵੀ ਨਹੀਂ ਲਏ ਹੱਥੋਂ। ਬਾਈ ਜੀ ਇਸੇ ਪਿੰਡ ਦੀਆਂ ਤੁਸੀਂ ਵੀ ਕਿੰਨਾ ਕਿ ਇੱਥੇ ਦੇਖਿਆ ਆ ਜਿਹੜਾ ਉਹ ਦੌਰ ਚੱਲਿਆ, ਕਹਿੰਦੇ ਕਿ ਕਮੇਟੀਆਂ ਬਣਨ ਤੋਂ ਬਾਅਦ ਹੀ ਕੰਟਰੋਲ ਹੋਇਆ? ਬਹੁਤ ਦੇਖਿਆ ਬਾਈ, ਹੁਣ ਫਰਕ ਆਗਾ। ਹੁਣ ਫਰਕ ਆ? ਬੇਫਿਕਰ ਹੋ ਕੇ ਸੌਂ ਜਾਂਦੇ ਹੋ? ਨਾ ਹੁਣ ਹੈ ਵਧੀਆ ਬਾਈ, ਹੁਣ ਫਰਕ ਆਗਾ। ਸੌਂ ਜਾਂਦੇ ਹੋ? ਤੁਸੀਂ ਵੀ ਬਾਈ ਕਮੇਟੀ ਮੈਂਬਰ ਹੋ? ਹਾਂਜੀ ਹਾਂਜੀ ਬਾਈ ਜੀ। ਕਿੰਨਾ ਕੁ ਜਵਾਕ ਜਿਹੜੇ ਨਸ਼ੇ ਵਾਲੀ ਔਸ 'ਚ ਪੈ ਗਏ ਸੀ ਦਲਦਲ 'ਚ, ਤੇ ਹੁਣ ਨਿਕਲਦੇ ਨਜ਼ਰ ਆ ਰਹੇ ਆ? ਹਾਂਜੀ ਬਿਲਕੁਲ, ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਜੀ ਪਹਿਲਾਂ ਨਾਲੋਂ। ਪਹਿਲਾਂ ਸਾਡੇ ਉਧਰ ਮੇਰੇ ਗੁਆਂਢ 'ਚ ਬਹੁਤ ਜ਼ਿਆਦਾ ਸ਼ਰੇਆਮ ਵਿਕਦਾ ਸੀਗਾ, ਤੇ ਵੀ ਇੰਨਾ ਕੀ ਭਰਮਾਰ ਹੁੰਦੀ ਸੀ ਮੋਟਰਸਾਈਕਲਾਂ ਦੀ, ਵੀ ਜਿਵੇਂ ਕੋਈ ਚੰਡੀਗੜ੍ਹ ਚੌਂਕ ਹੋਵੇ, 10 ਇੱਧਰ ਲੰਘੇ 10 ਇੱਧਰ ਲੰਘੇ, 5 ਇਹਨਾਂ ਕੇ ਇੰਨਾ ਜ਼ਿਆਦਾ ਮਤਲਬ ਕਿ ਉੱਥੇ ਪ੍ਰਕੋਪ ਜ਼ਿਆਦਾ ਸੀਗਾ ਚਿੱਟੇ ਦਾ। ਤੇ ਜਦੋਂ ਅਸੀਂ ਕਮੇਟੀ ਦੇ ਮਤਲਬ ਕਿ ਆਈ ਆ ਹੋਣ ਦੇ ਵਿੱਚ, ਉਦੋਂ ਉਸ ਟਾਈਮ ਤੋਂ ਬਾਅਦ ਅੱਜ 60-70% ਕਾਫੀ ਮਤਲਬ ਕਿ ਟਕਿਆ ਹੈਗਾ ਗਾ। ਸਰਕਾਰ ਕਿੰਨਾ ਕੁ ਸਾਥ ਦੇ ਰਹੀ ਆ? ਸਰਕਾਰ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ, ਪ੍ਰਸ਼ਾਸਨ ਦੀ ਗੱਲ ਦੱਸਦੇ, ਪਰ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਰਿਹਾ ਬਿਲਕੁਲ ਵੀ। ਅਸੀਂ ਗਏ ਆ ਕਈ ਵਾਰ, ਬਾਈ ਜੀ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ, ਵੀ ਜਿਹੜਾ ਅਸੀਂ ਉੱਥੋਂ ਤਵੇ ਤੋਂ ਫੜਿਆ ਸੀਗਾ ਆਪਣੇ ਜਿਹਨੂੰ ਸਿਗਨੇਚਰ ਵਗੈਰਾ ਕਹਿ ਜਾਂਦੇ ਆ, ਜਦੋਂ ਸਾਡੀ ਉੱਥੇ ਗੱਲ ਹੋਈ ਤਾਂ ਉਹ ਕਹਿੰਦੇ ਵੀ NDPS 'ਚ ਨਹੀਂ ਆਉਂਦਾ, ਅਸੀਂ ਇਹਨਾਂ 'ਤੇ ਪਰਚਾ ਨਹੀਂ ਦੇ ਸਕਦੇ। ਤੇ ਉਹਨਾਂ ਨੇ ਪਹਿਲਾਂ ਜਿਹੜੀ ਗੱਲ 'ਚ ਉਹ ਨਿਕਲਦਾ ਸੀ, ਪ੍ਰਸ਼ਾਸਨ ਕਹਿੰਦੇ ਸੀ ਵੀ ਕੱਲਾ ਤੁਸੀਂ ਕਮੇਟੀ ਮੈਂਬਰ ਸਾਡੇ ਕੋਲ ਬਿਆਨ ਦੇ ਕੇ ਜਾਓ। ਅਸੀਂ ਉੱਥੇ 4 ਕਮੇਟੀ ਵਾਲਿਆਂ ਨੇ ਪਰਸਨਲੀ ਤੌਰ 'ਤੇ ਅਸੀਂ ਬਿਆਨ ਵੀ ਦੇ ਕੇ ਆਏ ਹਾਂ, ਉਸ ਦੇ ਬਾਵਜੂਦ ਵੀ ਉਹਨਾਂ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ, ਆਪਣੀ ਗੱਲ ਚੱਲ ਰਹੀ ਸੀ ਬਾਈ। ਕਿੰਨੇ ਇੱਕ ਜਿਹੜੇ ਤੁਸੀਂ ਕਹਿੰਦੇ ਸੀ ਕਿ ਸਾਨੂੰ ਸੌਣਾ ਨਹੀਂ ਸੀ ਮਿਲਦਾ, ਖੜਨਾ ਨਹੀਂ ਸੀ ਮਿਲਦਾ, ਇੰਨਾ ਕਿ ਜਿਹੜਾ ਕਿ ਸਾਡੇ ਏਰੀਆ ਦੇ ਵਿੱਚ ਨਸ਼ਾ ਸੀ ਜਿਹੜਾ ਕਿ ਉਹ ਵਿਕਦਾ ਸੀ। ਸ਼ੁਰੂਆਤ 'ਚ ਸਾਡਾ ਹੀ ਪੰਗਾ ਪਿਆ ਸੀਗਾ ਜੀ ਅਸਲ 'ਚ। ਅਸੀਂ ਬੈਨਾਂ ਵਾਲੇ ਸੀਗੇ, ਬੈਨ ਵਾਲੇ ਛੁੱਟੀ ਸੀਗੇ, ਲੋਕਡਾਊਨ ਹੋਇਆ ਹੋਇਆ ਸੀਗਾ, ਠੀਕ ਹੈ। ਉਦੋਂ ਅਸੀਂ ਇਸ ਕੰਮ ਤੇ ਸੀ, ਚਲੋ ਸਾਥ ਸਾਡਾ ਮਿਲਿਆ, ਵਧੀਆ ਦਿੱਤਾ, ਪਰ ਸਾਨੂੰ ਪ੍ਰਸ਼ਾਸਨ ਨੇ ਨਹੀਂ ਕੁਛ ਦਿੱਤਾ ਉਹਦੇ ਵਿੱਚ। ਸ਼ਿਕਾਇਤ ਇੱਕੋ ਹੀ ਆ ਸਾਰਿਆਂ ਦੀ ਕਿ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਰਿਹਾ। ਜੇ ਪ੍ਰਸ਼ਾਸਨ ਕਰ ਲੇ ਜੀ, ਕੀ ਨਹੀਂ ਹੋ ਸਕਦਾ? ਇੱਥੇ ਕੋਈ 4 ਬੰਦੇ ਬੈਠੇ ਹੈਗੇ, ਜੇ ਕੋਈ ਇੱਕ ਬੰਦਾ ਗਲਤ ਹੋਵੇ ਵਿੱਚ ਉਹਦੀ ਚੱਕ ਸਕਦੇ ਆ, ਠੀਕ, ਉਹਨਾਂ ਨੂੰ ਅਸੀਂ ਚੱਕ ਸਕਦੇ ਹਾਂ, ਪਰ ਅਸੀਂ ਚਿੱਟੇ ਵਾਲਿਆਂ ਨੂੰ ਨਹੀਂ ਅਸੀਂ ਕੋਈ ਕੰਟਰੋਲ ਕਰ ਸਕਦੇ। ਵੋਟ ਕਿੰਨੀ ਕਾ ਬਈ ਇਸ ਪਿੰਡ ਦੀ, ਕਿੰਨਾ ਕੁ ਆਬਾਦੀ ਹੋਣੀ ਹੈ ਇਸ ਪਿੰਡ ਦੀ? 3500 ਆ। ਜਿਹੜਾ ਕੋਈ ਚਿੱਟੇ ਵਾਲਾ ਬਣਿਆ ਨਾ, ਉਹਦੀ ਪ੍ਰਾਪਰਟੀ ਜ਼ਬਤ ਹੋਵੇਗਾ, SDM ਦਾ ਲੱਗਿਆ ਹੋਵੇ ਡਿਊਟੀ, DC ਸਾਹਿਬ ਦੀ ਲੱਗੀ ਹੋਵੇ, ਵੀ ਜਿਹੜੀ ਉਹਦੀ ਪ੍ਰਾਪਰਟੀ ਹੈ ਕਿੱਥੋਂ ਆਈ ਹੈ, ਚਿੱਟੇ ਵਾਲੇ ਦੀ ਨਾਲ ਦੀ ਨਾਲ ਜ਼ਬਤ ਹੋਵੇ, 2-4 ਜਣਿਆਂ ਦੀ ਹੋ ਜੇ ਤਾਂ ਫਿਰ ਚਿੱਟਾ ਆਪਦੇ ਆਪ ਬੰਦ ਹੋ ਜੇ। ਨਾਲੇ ਕਹਿੰਦੇ ਪਿੰਡ ਵਾਲੇ ਮੰਗਰ ਵਗ ਜਾਂਦੇ ਆ, ਛਡਾਉਣ ਵਗ ਜਾਂਦੇ ਆ, ਪਹਿਲਾਂ ਜ਼ਮਾਨਤਾਂ ਭਰਨ ਲੱਗ ਜਾਂਦੇ ਆ। ਉਹਦਾ ਲੱਗ ਹੀ ਜਾਂਦਾ, ਨਾਲ ਪ੍ਰਾਪਰਟੀ ਤਾਂ ਨਹੀਂ ਜਾਂਦੀ ਕਿਸੇ ਪਾਸੇ, ਉਹਦੀ ਬੈਲੈਂਸ ਤਾਂ ਨਹੀਂ ਜਾਂਦਾ, ਬੈਂਕਾਂ 'ਚ ਤਾਂ ਪਈ ਹੈ, ਪ੍ਰਾਪਰਟੀ ਵੀ ਦਿਸੀ ਜਾਂਦੀ ਹੈ, ਉਹ ਤੇ ਕੁਛ ਨਹੀਂ, ਕੋਈ ਕਾਰਵਾਈ ਹੋ ਜੇ 2-4 ਤੇ ਆਪੇ ਕੰਮ ਰੁਕ ਜੇ ਚਿੱਟੇ ਦਾ। ਹੁਣ ਤਾਂ ਪਿੰਡ ਦੇ ਤੌਰ ਤੇ ਰੁਕ ਰਿਹਾ ਪਏ ਸਾਰਾ ਜੋ ਕੁਛ ਕਰ ਰਿਹਾ, ਪ੍ਰਸ਼ਾਸਨ ਦਾ 1% ਵੀ ਕੋਈ ਉਹ ਨਹੀਂ ਹੱਲ, ਨਾ ਪ੍ਰਸ਼ਾਸਨ ਨਾ ਸਰਕਾਰ, ਨਾ ਕੋਈ ਸਰਕਾਰ ਦਾ ਹੱਲ ਨਹੀਂ, ਕੁਛ ਨਹੀਂ ਆ। ਬਜ਼ੁਰਗੋ ਕਿੰਨੀ ਉਮਰ ਹੋ ਗਈ? ਕਾਫੀ ਦੌਰ ਦੇਖ ਲਿਆ ਹੋਣਾ, ਕਾਫੀ ਦਹਾਕੇ ਬੀਤ ਗਏ ਆ ਉਮਰ ਦੇ, ਤੇ ਕਾਫੀ ਕੁਝ ਦੇਖ ਲਿਆ ਹੋਣਾ। ਸਮਾਂ ਬਹੁਤ ਦੇਖ ਲਿਆ ਜੀ, ਪਰ ਆ ਜਿਹੜਾ ਦੌਰ ਹੁਣ ਚੱਲਦਾ ਇਹ ਇੰਨਾ ਖਤਰਨਾਕ ਹੈ, ਕਿਉਂਕਿ ਜਿਹੜੀ ਪਿਛਲੀ ਜਨਰੇਸ਼ਨ ਆ ਉਹ ਖਤਮ ਹੋ ਰਹੀ ਹੈ, ਕਿਉਂਕਿ ਕੋਈ ਪ੍ਰਸ਼ਾਸਨ ਦਾ ਸਹਿਯੋਗ ਨਹੀਂ, ਨਾ ਨਗਰ ਨੂੰ ਨਾ ਕਮੇਟੀ ਨੂੰ। ਜੇ ਪ੍ਰਸ਼ਾਸਨ ਸਹਿਯੋਗ ਦੇਊਗਾ ਤਾਂ ਮਤਲਬ ਇਹ ਚੀਜ਼ ਕੰਟਰੋਲ ਹੋ ਸਕਦੀ ਹੈ, ਨਹੀਂ ਕੰਟਰੋਲ ਨਹੀਂ ਹੁੰਦੀ। ਜੇ ਮਤਲਬ ਕਿਸੇ ਨੂੰ ਫੜ ਵੀ ਲੈਂਦੇ ਆ ਕਮੇਟੀ ਵਾਲੇ, ਤਾਂ ਆਪੋਜੀਸ਼ਨ ਦਾ ਸਾਥ ਦਿੰਦੀ ਹੈ ਪੁਲਿਸ, ਨਾ ਕਿ ਕਮੇਟੀ ਦਾ। ਨਹੀਂ ਜੀ, ਸਾਡਾ ਸਾਥ ਨਹੀਂ ਦਿੰਦੀ।
ਤਾਂ ਇਹ ਤਸਵੀਰਾਂ ਨੇ, ਅਸੀਂ ਗੱਲਬਾਤ ਜਿਹੜੀ ਕਿ ਇੱਥੇ ਕਰ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਉਹ ਬਿਆਨ ਹੋ ਰਿਹਾ ਹੈਗਾ। ਅਸੀਂ ਤੁਹਾਡੇ ਨਾਲ ਕਾਫੀ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਕਰ ਰਹੇ ਹਾਂ। ਹਰ ਇੱਕ ਪਿੰਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਪਿੰਡ ਦੇ ਵਿੱਚ ਕਮੇਟੀਆਂ ਬਣੀਆਂ ਨੇ ਜਾਂ ਜਿਹੜੇ ਪਿੰਡ ਦੇ ਲੋਕ ਇਹਨਾਂ ਨਸ਼ੇੜੀਆਂ ਤੋਂ, ਇਹਨਾਂ ਤਸਕਰਾਂ ਤੋਂ ਤੰਗ ਨੇ, ਤਾਂ ਤਹਈਆ ਕੀਤਾ ਪਿੰਡ ਵਾਲਿਆਂ ਨੇ ਕਿ ਕਮੇਟੀ ਬਣੇ। ਕਮੇਟੀਆਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਸਾਹਮਣੇ ਆਵੇ। ਤੁਸੀਂ ਵੀ ਕਿੰਨੀ ਉਮਰ ਹੋ ਗਈ ਆ ਤੁਹਾਡੀ? ਕਾਫੀ ਉਮਰ ਹੋ ਗਈ ਹੋਣੀ ਆ। ਉਮਰ ਕਿੰਨੀ ਹੋ ਗਈ ਆ ਤੁਹਾਡੀ? ਉਮਰ ਤਾਂ ਬਹੁਤ ਹੋ ਗਈ ਜੀ। ਆਹ ਕੁਛ ਦੇਖਿਆ ਪਹਿਲਾਂ ਪਿੰਡਾਂ ਦੇ ਵਿੱਚ ਪਹਿਰੇ ਲੱਗਦੇ ਤਾਂ ਦੇਖੇ ਸੀ, ਪਰ ਕਮੇਟੀਆਂ ਬਣਦੀਆਂ ਦੇਖੀਆਂ ਸੀ? ਨਾ ਕਮੇਟੀਆਂ ਨਹੀਂ ਦੇਖੀਆਂ। ਹੁਣ ਜਦੋਂ ਜ਼ਿਆਦਾ ਨਸ਼ਾ ਚੱਲ ਪਿਆ ਹੁਣ ਬਣ ਗਈਆਂ, ਹੁਣ ਬਣੀਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਉਹ ਕਰ ਰਹੇ ਹਾਂ ਸਾਂਝੀਆਂ। ਇੱਧਰ ਕਾਫੀ ਨੌਜਵਾਨ ਖੜੇ ਨੇ, ਇਹਨਾਂ ਨਾਲ ਗੱਲ ਕਰਨੀ ਬਣਦੀ ਆ। ਬਾਈ ਆਹੀ ਪਿੰਡ ਆ? ਕਿੰਨਾ ਕੁ ਨਸ਼ਾ ਨੁਸ਼ਾ ਕਿੰਨਾ ਕੁ ਵਿਕਦਾ ਸੀ ਤੁਹਾਡੇ? ਨੌਜਵਾਨ ਉਮਰ ਆ, ਨੌਜਵਾਨਾਂ ਦੇ ਕੋਲ ਕਾਫੀ ਖਬਰਾਂ ਹੁੰਦੀਆਂ ਨੇ। ਵਾਧੂ ਵਿਕਦਾ ਜੀ। ਤੁਹਾਡੇ ਨਾਲ ਦੇ ਕਿੰਨਾ ਕੁ ਨਸ਼ੇ ਵਾਲੀ ਦਲਦਲ ਦੇ ਵਿੱਚ ਫਸੇ ਨੇ? ਨਾਲ ਦੇ ਤਾਂ ਨਹੀਂ ਹੈਗੇ ਜੀ, ਪਿੰਡ 'ਚ ਬਹੁਤ ਵਿਕਦਾ ਜੀ। ਪਿੰਡ 'ਚ ਬਹੁਤ ਵਿਕਦਾ। ਨਸ਼ਾ ਕਰਨ ਨਹੀਂ ਲੱਗਿਆ ਕੋਈ? ਨਹੀਂ ਬਿਲਕੁਲ। ਤਾਂ ਅੱਗੇ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ, ਪੂਰੀ ਪਿੰਡ ਕਰਿਆੜ ਵਾਲੇ ਦੀ ਤਸਵੀਰ ਆ ਇਹ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਆ ਅਸੀਂ ਇਕੱਲੇ ਆਹੀ ਪਿੰਡ ਆ ਬਾਈ ਜੀ? ਹਾਂਜੀ ਹਾਂਜੀ। ਕਿੰਨਾ ਕੁ ਨਸ਼ੇ ਦਾ ਜਿਹੜਾ ਇੱਥੇ ਕਾਰੋਬਾਰ ਆ ਉਹ ਬੁਲੰਦੀਆਂ ਤੇ ਸੀ ਕਹਿੰਦੇ? ਹਾਂਜੀ, ਨਸ਼ਾ ਬਹੁਤ ਜ਼ੋਰਾਂ ਤੇ ਆ ਜੀ ਇੱਥੇ, ਹਾਂ ਪੂਰਾ ਜ਼ੋਰਾਂ ਤੇ ਆ ਤੇ ਬੱਚੇ ਬਹੁਤ ਹੀ ਖਰਾਬ ਹੋ ਰਹੇ ਆ ਨਸ਼ੇ ਦੇ ਵਿਰੁੱਧ। ਤੇ ਇਸ ਕਰਕੇ ਵੀ ਨਸ਼ੇ ਦੀ ਜਿੰਨੀ ਵੀ ਰੋਕ ਹੋ ਸਕਦੀ ਆ ਵੱਧ ਤੋਂ ਵੱਧ ਰੋਕ ਕੀਤੀ ਜਾਵੇ। ਇਸ ਕਰਕੇ ਵੀ ਬੱਚੇ ਬਹੁਤ ਖਰਾਬ ਹੋ ਰਹੇ ਆ ਤੇ ਬਰਬਾਦੀ ਹੋ ਰਹੀ ਆ ਜ਼ਿੰਦਗੀ ਦੀ। ਘਰ ਕਿੰਨੇ ਕੁ ਉੱਜੜ ਗਏ? ਘਰ ਬਹੁਤ ਉੱਜੜ ਗਏ ਜੀ। ਨੌਜਵਾਨ ਟੀਕੇ ਲਾ ਕੇ ਖਤਮ ਹੋਈ ਜਾਂਦੇ ਆ, ਬੇਰੁਜ਼ਗਾਰ ਹੋਈ ਜਾਂਦੇ ਆ। ਬੇਰੁਜ਼ਗਾਰੀ ਹੋ ਗਈ ਤਾਂ ਇਹ ਨਸ਼ਿਆਂ 'ਚ ਵੜ ਗਏ ਲੋਕ। ਇਹ ਗੌਰਮੈਂਟ ਨੂੰ ਚਾਹੀਦਾ ਵੀ ਸਾਨੂੰ ਰੁਜ਼ਗਾਰ ਦੇਣ ਦਾ, ਬੱਚਿਆਂ ਨੂੰ ਇਸ ਕੰਮ ਦੇ ਰਾਹ ਹੀ ਨਾ ਬਹਿਣੇ। ਗੌਰਮੈਂਟ ਕਹਿੰਦੀ ਅਸੀਂ ਸਾਥ ਦੇ ਰਹੇ ਹਾਂ, ਅਸੀਂ ਕਹਿੰਦੇ ਬਦਲਾਅ ਦੀ ਗੱਲ ਕਰੀਏ, ਅਸੀਂ ਬਦਲਾਅ ਲਿਆ ਰਹੇ ਹਾਂ। ਬਦਲਾਅ ਲਿਆ ਨਹੀਂ ਨਾ ਰਹੇ ਜੀ। ਬਦਲਾਅ ਤਾਂ ਉਦੋਂ ਜ਼ਿਆਦਾ ਨਸ਼ਿਆਂ 'ਚ ਵੜ ਗਈ ਦੁਨੀਆ। ਬਦਲਾਅ ਫੇਰ ਆਊ ਜੇ ਲੋਕਾਂ ਨੂੰ ਕੋਈ ਕੰਮ ਦੇਣਗੇ, ਇਸੇ ਕਰਕੇ ਲੋਕਾਂ ਦਾ ਸੁਧਾਰ ਹੋਊਗਾ। ਤਾਂ ਇਹ ਗੱਲਬਾਤ ਅਸੀਂ ਇੱਥੇ ਅੱਜ ਕਰੀ ਆ, ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ, ਪੂਰੇ ਪਿੰਡ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੀ ਆ। ਤਾਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੇ ਘਰ ਉੱਜੜ ਗਏ, ਜਿਨ੍ਹਾਂ ਦੇ ਘਰਾਂ ਦੇ ਵਿੱਚ ਤਾਲੇ ਲੱਗੇ, ਜਿੰਦੇ ਲੱਗੇ, ਤਾਂ ਉਹਨਾਂ ਦੇ ਘਰਾਂ ਤੱਕ ਪਹੁੰਚਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਪਰ ਫਿਲਹਾਲ ਦੇ ਲਈ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਿੰਡ ਦਾ ਕਾਫੀ ਨਾਂ ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ, ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਬਈ ਕਿੰਨਾ ਕਿ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ। ਜੋ ਚਿੱਟਾ ਸੀਗਾ ਸਰੇਆਮ, ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ, ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ। ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ, ਸਰਕਾਰ ਦਾ? ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ। ਸਾਡੇ ਤਾਂ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ, ਸਰਕਾਰਾਂ ਕਿੱਥੋਂ ਸਮਝਣਗੀਆਂ? ਨਹੀਂ ਸਮਝਦੇ ਸਾਨੂੰ ਤਾਂ ਐਂ ਕਹਿੰਦੇ ਵੀ ਇਹ ਮਜਬੀ ਇੱਥੇ ਹੈ ਕਿਉਂ। ਇੱਕ ਦੋ ਫੜ ਕੇ ਵੀ ਲੈ ਕੇ ਗਏ ਆ, ਪਰ ਉਹਨਾਂ ਨੂੰ ਕੁਝ ਸਮਾਂ ਪਾਏ ਕੇ ਬਾਅਦ ਵਿੱਚ ਛੱਡ ਦਿੱਤਾ ਜਾਂਦਾ। ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ, ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ। ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ੍ਹ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ? ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ। ਅਸੀਂ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ ਦੀਆਂ ਤਾਰਾਂ ਨਹੀਂ ਛੱਡਦੇ ਸੀਗੇ, ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ। ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ, ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ। ਜਿਹੜੇ ਨਸ਼ੇ ਵਾਲੇ ਤਸਕਰ ਹੈ ਇਹਨਾਂ ਦਾ ਗੁੰਡਾਰਾ ਜੀ। ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਆ, ਕੱਟਣ ਵਾਲੇ ਵੀ ਆ। ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬੜੀ ਦਾ ਬੱਕਰਾ ਕੁਝ ਢਕਾਉਣਾ ਆਪਾਂ, ਉਹ ਚੀਜ਼ ਹੁੰਦੀ ਹੈ। ਫਿਰ ਉਹ ਕਹਿੰਦੇ ਨਸ਼ਾ ਥੋੜਾ ਹੈਗਾ, ਥੋੜੇ ਦੇ ਪਰਚਾ ਨਹੀਂ ਬਣਦਾ। ਕਾਨੂੰਨ ਦੇ ਜਿਹੜੇ ਕਿ ਪਰਚਾ ਕਰਨਾ ਪਊ ਸਾਨੂੰ, ਵੀ ਸਾਨੂੰ ਇੱਥੇ ਟਿਕਟ ਆਏ ਜਦੋਂ ਫੜਦੇ ਆ ਅਸੀਂ ਮਦਦ ਸਾਨੂੰ ਚੁੰਡੀ ਹੋਈ ਹੈ। ਤੁਹਾਡੇ ਐਮਐਲਏ ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ, ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ। ਇੱਥੇ ਹੱਸ ਰਹੇ ਸੀ ਤੁਹਾਨੂੰ, ਕਹਿੰਦੇ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋ। ਕੀ ਕਹਿਣਾ ਹੈ ਤੁਹਾਡਾ? ਹੱਸ ਰਹੇ ਸੀ ਇੱਥੇ। ਸਾਡੇ ਆਪ ਦੇ ਬੰਦੇ ਖਾਂਦੇ ਸੀ, ਉਹ ਹੁਣ ਛੱਡਤਾ, ਵੇਚ ਤਾਂ ਫੜਾਉਣ ਨੂੰ ਤਿਆਰ ਆ ਹੁਣ ਵੀ। ਤੁਹਾਡੇ ਆਪ ਦੇ ਬੰਦੇ ਖਾਂਦੇ ਸੀ, ਨਸ਼ਾ ਕਰਦੇ ਸੀ ਕੰਮ ਵਾਲੇ, ਤੇ ਹੁਣ ਉਹ ਛੱਡ ਗਏ ਆ ਨਸ਼ਾ? ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ, ਅਸੀਂ ਤਾਂ ਲਾਕਡਾਊਨ ਚ ਲੈ ਲਿਆ ਸੀਗਾ। ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ।
ਸਾਡਾ ਮੰਨ ਲਓ 6-7 ਘਰ ਆਏ ਸੀ ਉਧਰ ਬੀਹੀ 'ਚ ਸਾਡਾ 6-7 ਘਰਾਂ ਦਾ ਚਿੱਟੇ ਵਾਲੇ ਨੇ ਪੰਗਾ ਪੈ ਗਿਆ ਬਲ ਕੇ ਸਾਡੇ ਉੱਤੇ ਪਰਚਾ ਕਰਵਾ ਦਿੱਤਾ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਤੋਂ ਫਿਰ ਜੁੜ ਚੁੱਕੇ ਹੋ ਤੁਸੀਂ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪਿੰਡ ਕਰਿਆੜਵਾਲਾ ਦੇ ਵਿੱਚ ਬੈਠੇ ਹਾਂ। ਪੰਜਾਬ ਦੇ ਵਿੱਚ ਨਾਮੁਰਾਦ ਬਿਮਾਰੀ ਫੈਲੀ, ਚਿੱਟੇ ਵਰਗੀ ਭਿਆਨਕ ਬਿਮਾਰੀ ਤੇ ਘਰਾਂ ਦੇ ਘਰ ਖਾਲੀ ਹੋ ਗਏ। ਪੰਜਾਬ ਨੂੰ ਵੰਡਿਆ ਗਿਆ, ਟੁੱਕਿਆ ਗਿਆ। ਪੰਜਾਬ ਵੱਸਦਾ ਰਿਹਾ ਗੁਰਾਂ ਦੇ ਨਾਂ ਤੇ, ਪਰ ਇੱਕ ਭਿਆਨਕ ਬਿਮਾਰੀ ਚੱਲੀ ਜਿਸ ਦਾ ਨਾਂ ਚਿੱਟੇ ਅੱਤਵਾਦ ਦਾ ਨਾਂ ਦਿੱਤਾ ਗਿਆ। ਕਈ ਕਮੇਟੀਆਂ ਬਣੀਆਂ, ਕਮੇਟੀਆਂ ਦੇ ਵਿੱਚੋਂ ਸਾਡੇ ਨਾਲ ਮੌਜੂਦ ਨੇ। ਅੱਜ ਅਸੀਂ ਪਿੰਡ ਕਰਿਆੜਵਾਲਾ, ਜ਼ਿਲ੍ਹਾ ਬਠਿੰਡਾ ਪੈ ਜਾਂਦਾ, ਤਾਂ ਅਸੀਂ ਇੱਥੇ ਬੈਠੇ ਹਾਂ। ਤਾਂ ਇਸ ਪਿੰਡ ਦਾ ਕਾਫੀ ਨਾਂ ਰਿਹਾ ਚਰਚਾ ਦੇ ਵਿੱਚ ਕਿ ਇਸ ਪਿੰਡ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਵਿਕਦਾ ਹੈਗਾ, ਜਿਵੇਂ ਕਿ ਜਿਹੜੀ ਨਸ਼ੇੜੀ ਵਸਤੂ ਆ ਉਹ ਇਸ ਪਿੰਡ ਦੇ ਵਿੱਚੋਂ ਲੈ ਕੇ ਜਾਂਦੇ ਨੇ। ਤਾਂ ਅਸੀਂ ਗੱਲਬਾਤ ਕਰਾਂਗੇ, ਪਿੰਡ ਵਾਸੀ ਬੈਠੇ ਨੇ, ਆਖਰ ਕਿੰਨਾ ਕੁ ਕੁਛ ਆ ਇੱਥੇ ਜਿਹੜਾ ਕਿ ਵਿਕ ਰਿਹਾ, ਕਿੰਨੇ ਕੁ ਜਿਹੜੇ ਨਸ਼ੇੜੀ ਆ ਇਸ ਪਿੰਡ ਦੇ ਵਿੱਚ ਆਉਂਦੇ ਨੇ, ਇਸ ਪਿੰਡ ਦੇ ਵਿੱਚ ਕਿੰਨਾ ਕੁ ਜਿਹੜਾ ਕਿ ਕੰਟਰੋਲ ਕੀਤਾ ਗਿਆ। ਕਮੇਟੀ ਆ ਜਿਹੜੀ ਉਹ ਬਣ ਚੁੱਕੀ ਹੈ ਇਸ ਪਿੰਡ ਦੇ ਵਿੱਚ। ਅਸੀਂ ਗੱਲਬਾਤ ਕਰਦੇ ਹਾਂ ਜੀ। ਪਹਿਲਾਂ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਈ ਜੀ ਕਿੰਨਾ ਕੁ ਜਿਹੜਾ ਇੱਥੇ ਨੁਕਸਾਨ ਹੋਇਆ ਪਿੰਡ ਦੇ ਨੌਜਵਾਨਾਂ ਦਾ, ਕਿੰਨੀ ਕੁ ਜਿਹੜੀ ਕਿ ਨਸ਼ੇ ਦੀ ਭਰਮਾਰ ਰਹੀ ਆ, ਕਿੰਨਾ ਕੁ ਨਸ਼ਾ ਜਿਹੜਾ ਇਸ ਪਿੰਡ ਦੇ ਵਿੱਚ ਵਿਕਦਾ ਰਿਹਾ ਹੈਗਾ? ਬਹੁਤ ਜ਼ਿਆਦਾ ਵਿਕਦਾ ਰਿਹਾ ਬਾਈ ਜੀ। ਜੋ ਚਿੱਟਾ ਸੀਗਾ ਸਰੇਆਮ, ਜਿਵੇਂ ਦੁਕਾਨਾਂ ਤੋਂ ਆਪਾਂ ਟੌਫੀਆਂ ਲੈ ਲਈਏ, ਇਸ ਤਰ੍ਹਾਂ ਇਦੋਂ ਪਹਿਲਾਂ ਵਿਕਦਾ ਰਿਹਾ। ਪਰ ਹੁਣ 20-25 ਕੁ ਦਿਨ ਹੋ ਗਏ ਜੋ ਕਮੇਟੀ ਬਣੀ ਆ, ਉਹਦੇ ਕਾਰਨ ਕੁਝ 60-65 ਕੁ ਪੈਸੇ ਫਰਕ ਪਿਆ ਗਾ, ਪਰ ਵਿਕ ਹਜੇ ਵੀ ਰਿਹਾ, ਉਹ ਫਰਕ ਪੈ ਗਿਆ। ਸਰਕਾਰ ਪ੍ਰਸ਼ਾਸਨ ਕਹਿੰਦੇ ਰਹੇ ਨੇ ਕਿ ਅਸੀਂ ਸਾਥ ਦੇਵਾਂਗੇ, ਕਿੰਨਾ ਕੁ ਸਾਥ ਆ ਪ੍ਰਸ਼ਾਸਨ ਦਾ, ਸਰਕਾਰ ਦਾ? ਕੋਈ ਸਾਥ ਨਹੀਂ ਵੀਰੇ। ਅਸੀਂ 1-2 ਫੜ ਕੇ ਵੀ ਲੈ ਕੇ ਗਏ ਆ, ਪਰ ਉਹਨਾਂ ਨੂੰ ਕੁਝ ਸਮਾਂ ਪਾਈ ਕੇ ਬਾਅਦ ਚ ਵਿੱਚ ਛੱਡ ਦਿੱਤਾ ਜਾਂਦਾ ਹੈ। ਕੋਈ ਪ੍ਰਸ਼ਾਸਨ ਦਾ ਮੰਨ ਕੇ ਚੱਲੋ ਵੀ ਆਪਣੇ ਦਾ ਕੋਈ ਬਹੁਤਾ ਵਧੀਆ ਸਾਥ ਨਹੀਂ ਹੈ। ਪਿੰਡਾਂ ਦੇ ਵਿੱਚ ਸ਼ੁਰੂਆਤ ਹੁੰਦੀ ਆ ਝੋਟੇ ਤੋਂ, ਖਾਸ ਕਰਕੇ ਸ਼ੁਰੂਆਤ ਹੁੰਦੀ ਆ, ਉਸ ਤੋਂ ਬਾਅਦ ਲਗਾਤਾਰ ਪਿੰਡਾਂ ਦੀਆਂ ਕਮੇਟੀਆਂ ਤਹੱਈਆ ਕਰਦੀਆਂ ਨੇ ਕਿ ਅਸੀਂ ਆਪਦੇ ਪੁੱਤਾਂ ਨੂੰ ਬਚਾਉਣਾ ਹੈਗਾ, ਪਰ ਪੰਜਾਬ ਦੇ ਪੁੱਤ ਉਸ ਰਸਤੇ ਵੱਲ ਨੂੰ ਵੱਧ ਚੜ ਕੇ ਜਾ ਰਹੇ ਨੇ। ਹਾਂਜੀ ਹਾਂ, ਜੋ ਝੋਟੇ ਵੀਰ ਨੇ ਇਸ ਕਮੇਟੀ ਬਣਾਈ ਸੀ, ਉਹਦਾ ਪਿੰਡਾਂ 'ਚ ਬਹੁਤ ਵੱਧ ਚੜ ਕੇ ਯੋਗਦਾਨ ਪੈ ਰਿਹਾ ਜੀ। ਬਈ ਜੀ ਕੀ ਲੱਗਦਾ ਹੈਗਾ ਜਿਹੜਾ ਨਸ਼ਾ ਗਾ, ਨਸ਼ੇੜੀ ਨੇ ਜਿਹੜੇ ਕਿੰਨੇ ਕੁ ਆਉਂਦੇ ਨੇ ਤੁਹਾਡੇ ਪਿੰਡ ਦੇ ਵਿੱਚ? ਕਿਉਂਕਿ ਅੱਜ ਇਹ ਸੱਥ ਆ ਜਿਹੜੀ, ਇਹ ਕੈਮਰੇ ਦਾ ਕੰਮ ਕਰਦੇ ਹੁੰਦੇ ਆ, ਇੱਥੋਂ ਹਰ ਇੱਕ ਲੰਘਦਾ ਕਰਦਾ ਪਤਾ ਲੱਗਦਾ ਰਹਿੰਦਾ। ਤੁਸੀਂ ਇੱਥੇ ਬੈਠੇ ਰਹਿੰਦੇ ਹੋ, ਕਿੰਨੇ ਕੁ ਲੋਕ ਨਸ਼ੇ ਦੀ ਭੇਟ ਚੜ ਗਏ ਨੇ ਤੇ ਕਿੰਨੇ ਕੁ ਇੱਥੇ ਨਸ਼ਾ ਜਿਹੜਾ ਕਿ ਖਰੀਦਣ ਆਉਂਦੇ ਨੇ? ਜਿਵੇਂ ਬਾਈ ਨੇ ਦੱਸਿਆ ਕਿ ਇੱਥੇ ਬਹੁਤ ਨਸ਼ਾ ਵਿਕਦਾ ਵਾ। ਬਾਈ ਜੀ ਸਾਡੇ ਪਿੰਡ 8-10 ਸਾਲ ਤੋਂ 15 ਸਾਲ ਤੋਂ ਲਗਭਗ ਬਹੁਤ ਜ਼ਿਆਦਾ ਚਿੱਟਾ ਵਿਕ ਰਿਹਾ ਇੱਥੇ। ਬਹੁਤ ਖੁੱਲ੍ਹਾ ਚਿੱਟਾ ਵਿਕਦਾ ਸੀ। ਸਾਡੇ ਪਿੰਡ ਦਾ ਨਾਮ ਮੋਟਾ ਸੁਰਖੀਆਂ 'ਚ ਆ ਗਿਆ ਸੀਗਾ। ਇੱਥੇ ਘੱਟੋ ਘੱਟ ਸਾਡੇ 2-3 ਮੁੰਡੇ, ਨੌਜਵਾਨ ਮੁੰਡੇ ਇਹਦੀ ਭੇਟ ਵੀ ਚੜ੍ਹੇ ਹੈ, ਪਰ ਬੜੀ ਤਰਾਸਦੀ ਰਹੀ ਵੀ ਮੌਕੇ 'ਤੇ ਚਿੱਟੇ ਦੀ ਠੱਲ ਪਾਈ ਨਹੀਂ ਜਾ ਰਹੀ। ਹੁਣ ਇੱਕ ਲਹਿਰ ਉੱਠੀ, ਲੋਕ ਲਹਿਰ ਉੱਠੀ, ਜਿਹਦੇ ਵਿੱਚ ਕਮੇਟੀਆਂ ਬਣੀਆਂ ਪਿੰਡਾਂ ਦੇ ਵਿੱਚ। ਸਾਡੇ ਪਿੰਡ ਦੇ ਨੌਜਵਾਨ ਮੁੰਡੇ ਬੈਠੇ ਸਾਰੇ, ਇਹਨਾਂ ਨੇ ਵੀ ਲਹਿਰ ਜਗਾਈ। ਇੱਕ ਪਿੰਡ ਦੀ ਕਮੇਟੀ ਬਣੀ ਸਾਡੀ, ਸਾਰੇ ਪਿੰਡ ਨੇ ਇਕੱਠੇ ਹੋ ਕੇ ਇੱਕ ਹਊਆ ਮਾਰਿਆ, ਜਿਹਦੇ ਕਾਰਨ ਪਿੰਡ ਵੱਲੋਂ, ਪ੍ਰਸ਼ਾਸਨ ਵੱਲੋਂ ਨਹੀਂ, ਪਿੰਡ ਵੱਲੋਂ ਐਡਾ ਵਧੀਆ ਰੋਲ ਅਦਾ ਕੀਤਾ ਗਿਆ। 2-3 ਬਰਾਦਰੀਆਂ 'ਚੋਂ ਰਲ ਕੇ ਪਿੰਡਾਂ ਨੇ ਹੰਭਲਾ ਮਾਰਿਆ, ਜਿਹਦੇ ਚਿੱਟੇ ਦਾ ਇੰਨਾ ਕੰਟਰੋਲ ਵਧੀਆ ਹੋ ਰਿਹਾ ਹੈਗਾ ਵੀ ਜਿਹਦੇ 'ਚ 80% ਤੋਂ ਲੈ ਕੇ 90% ਤੇ ਕੰਟਰੋਲ ਹੋ ਗਿਆ ਆਹੀ 15-20 ਦਿਨਾਂ ਦੇ ਵਿੱਚ। ਕਿਸੇ ਅਧਿਕਾਰੀ ਨੇ, ਸਰਕਾਰੀ ਅਧਿਕਾਰੀ ਨੇ ਆ ਕੇ ਸਾਰ ਲਈ ਤੁਹਾਡੀ? ਜਿਹੜੀ ਸਰਕਾਰ ਨੇ ਵਾਅਦੇ ਕਰੇ ਕਿ ਅਸੀਂ 3 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ, ਸਾਨੂੰ ਮੌਕਾ ਦਿਓ। ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਭਗਵੰਤ ਮਾਨ ਨੂੰ, ਅਜਿਹੇ ਨਾਅਰੇ ਲੱਗੇ, ਸਰਕਾਰ ਨੇ ਕੋਈ ਬਾਂਹ ਫੜੀ? ਇਹ ਚਿੱਟੇ ਵਾਲੇ ਮਸਲੇ 'ਚ ਬਾਈ ਜੀ ਗੱਲ ਇਹਨਾਂ, ਸਰਕਾਰ ਨੇ ਬਾਂਹ ਤਾਂ ਨਹੀਂ ਫੜੀ, ਪਰ ਇੱਕ ਚੀਜ਼ ਦਾ ਅਸੀਂ ਵਾਅਦਾ ਕਰਦੇ ਹਾਂ ਵੀ ਅਸੀਂ ਚਿੱਟੇ ਵਾਲਾ ਬੰਦਾ ਕੋਈ ਆਮ ਆਦਮੀ ਪਾਰਟੀ ਦਾ ਦੇਖਿਆ ਵੀ ਅਜੇ ਤੱਕ ਹੈ ਨਹੀਂ ਗਾ। ਸਾਡੇ ਪਿੰਡ 'ਚ ਅਸੀਂ ਦਾਅਵਾ ਕਰਦੇ ਵੀ ਸਾਡੇ ਪਿੰਡ 'ਚੋਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਫਲਾਣਾ ਬੰਦਾ ਆਮ ਆਦਮੀ ਪਾਰਟੀ ਦਾ ਵੇਚਦਾ। ਦੂਜੀ ਗੱਲ, ਪਿੰਡ ਨੇ ਸਾਥ ਇੰਨਾ ਵਧੀਆ ਨਿਭਾਇਆ ਇਸ ਮਸਲੇ 'ਚ, ਹੁਣ ਸਾਰਾ ਪਿੰਡ ਇਕਜੁੱਟ ਹੈ। ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੀ ਹੈ, ਬਾਹਲਾ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂਗਾ। ਪ੍ਰਸ਼ਾਸਨ ਤਾਂ ਆਪਦੇ ਪੱਲਾ ਝਾੜ ਕੇ ਤੋੜ ਦਿੰਦੇ ਆ, ਕਰਦੇ ਕੁਝ ਨਹੀਂ। ਕਹਿੰਦੇ ਕੀ ਨੇ ਜਦੋਂ ਪ੍ਰਸ਼ਾਸਨ ਕੋਲੇ ਜਾਂਦੇ? ਤੁਸੀਂ ਕਿਹਾ ਕਿ ਇੱਕ ਬੰਦਾ ਫੜਿਆ, ਕਹਿੰਦੇ ਕੀ ਨੇ ਪ੍ਰਸ਼ਾਸਨ ਵਾਲੇ? ਉਹਨਾਂ ਦਾ ਪ੍ਰਸ਼ਾਸਨ ਦਾ ਕਹਿਣ ਦਾ ਮਤਲਬ ਹੁੰਦਾ ਵੀ ਇੱਕ ਤਾਂ ਪਿੰਡ ਦੇ ਵਿੱਚੋਂ ਇੱਕ ਬੰਦਾ ਕੋਈ ਗਵਾਹੀ ਦਿਓ, ਜਿਹੜੇ ਨਸ਼ੇ ਵਾਲੇ ਤਸਕਰ ਹੈ ਇਹਨਾਂ ਦਾ ਗੁੰਡਾਰਾ ਜੇ, ਇਹਨਾਂ ਕੋਲੇ ਬੰਦੇ ਵੱਢਣ ਵਾਲੇ ਵੀ ਹੈ, ਕੱਟਣ ਵਾਲੇ ਵੀ ਹੈ। ਬੰਦਾ ਮਾਰਨ ਲੱਗਾ ਇਹਨਾਂ ਵਾਸਤੇ ਜਿਵੇਂ ਬੜੀ ਦਾ ਬੱਕਰਾ ਕੁਝ ਢਕਾਉਣਾ ਆਪਾਂ, ਉਹ ਚੀਜ਼ ਹੁੰਦੀ ਹੈ। ਪਰ ਇਹਨਾਂ ਦਾ ਸਿਸਟਮ ਕੀ ਬਣਿਆ ਵਾ, ਇਹ ਪੁਲਿਸ ਵਾਲੇ ਪ੍ਰਸ਼ਾਸਨ ਨੇ ਸਾਡੇ ਕੋਲ ਗੱਲ ਕਰੀ, SHO ਕਹਿੰਦਾ ਵੀ ਤੁਸੀਂ ਇੱਕ ਬੰਦੇ ਦੇ ਬਿਆਨ ਦਿਵਾਓ। ਇੱਕ ਬੰਦਾ ਬਾਈ ਕਿਹੜਾ ਬੜੀ ਦਾ ਬੱਕਰਾ ਬਣੂਗਾ ਪਿੰਡ 'ਚ? ਇੱਕ ਬੰਦਾ ਕਿਉਂ ਬਿਆਨ ਦੇਊਗਾ? ਅਸੀਂ ਕਿਹਾ ਸੀਗਾ ਵੀ ਕਮੇਟੀ ਦੇ ਬਿਆਨ ਲਓ, ਸਾਰੀ ਦੇ ਸਾਰੀ ਕਮੇਟੀ ਬਿਆਨ ਦੇਣ ਨੂੰ ਤਿਆਰ ਹੈ, ਜੇ ਕਾਰਵਾਈ ਪਾਉਣੀ ਹੈ ਪਾਓ।
ਫਿਰ ਉਹ ਕਹਿੰਦੇ ਨਸ਼ਾ ਥੋੜਾ ਹੈਗਾ, ਥੋੜੇ ਦੇ ਪਰਚਾ ਨਹੀਂ ਬਣਦਾ, ਕਾਨੂੰਨ ਦੇ ਜਿਹੜੇ ਕੇ ਪਰਚਾ ਕਰਨਾ ਪਊ ਸਾਨੂੰ ਵੀ ਸਾਨੂੰ ਇੱਥੇ ਟਿਕਟ ਆਏ ਨੇ। ਜਦੋਂ ਫੜਦੇ ਆ ਅਸੀਂ ਮਦਦ ਸਾਨੂੰ ਚੁੰਡੀ ਹੋਈ ਹੈ। ਹੁਣ ਇਹਨਾਂ ਦੀ ਸਕੀਮ ਹੀ ਇਹੋ ਜਿਹੀ ਬਣ ਗਈ ਨਸ਼ੇ ਵਾਲਿਆਂ ਦੀ ਵੀ ਛੋਟੀ ਜਿਹੀ ਪੁੜੀ ਬਣਾ ਕੇ 2 ਭੇਜੀਆਂ, ਇੱਕ ਤੂੰ ਆਪ ਖਾ ਲਾ, ਇੱਕ ਗਾਹਾਂ ਵੇਚ ਦੇ। ਵੇਚਣ ਵਾਲੇ ਵੱਡੇ ਡੀਲਰ ਦਾ ਹੱਥਾਂ ਨਹੀਂ ਰਹੇਗੇ, ਜਿਹੜੇ ਛੋਟੇ ਆ ਵਿਚਾਰੇ ਉਹ ਸਾਡੇ ਡਿੱਕੇ ਚੜੀ ਜਾਂਦੇ ਆ। ਸਾਡੀ ਪਿੰਡ ਦੀ ਸੋਚ ਇਹ ਹੈ ਵੀ ਵੱਡੇ ਪੱਧਰ ਤੇ ਅਸੀਂ ਹੰਭਲਾ ਮਾਰ ਕੇ ਨਸ਼ੇ ਦੇ ਜਿਹੜੇ ਵੱਡੇ ਸਦਾਗਰ ਹੈ ਉਹਨਾਂ ਤੱਕ ਪਹੁੰਚੀਏ। ਸਾਡੇ ਪਿੰਡ 'ਚ 15-20 ਦਿਨਾਂ ਦਾ ਸੁਧਾਰ ਹੈ, ਪਹਿਲਾਂ ਸਾਡੇ ਬੁਰਾ ਹਾਲ ਸੀ। ਤੁਸੀਂ ਮਾਸਟਰ ਰਿਟਾਇਰ ਹੋਏ ਹੋ, ਮਾਸਟਰ ਦਾ ਜਵਾਕਾਂ ਦੇ ਨਾਲ ਬੜਾ ਵਾਹ ਹੁੰਦਾ। ਮਾਸਟਰ ਕਹਿੰਦੇ ਹੁੰਦੇ ਨੇ ਕਿ ਮਾਪਿਆਂ ਤੋਂ ਬਾਅਦ ਅਸੀਂ ਤੁਹਾਡੇ ਮਾਪਿਆਂ ਬੱਚਿਆਂ ਦੇ। ਤੁਹਾਡੀ ਉਮਰ ਦੇ ਵਿੱਚ ਜਦੋਂ ਸਕੂਲ ਦੇ ਵਿੱਚ ਪੜ੍ਹਾਉਂਦੇ ਰਹੇ ਹੋ ਤਾਂ ਕਿੰਨਾ ਕੁ ਜਿਹੜਾ ਨਸ਼ਾ ਸੀਗਾ ਕਿੰਨਾ ਕੁ ਵਿਕਦਾ ਰਿਹਾ ਜਾਂ ਕਿੰਨਾ ਕੁ ਜਿਹੜੇ ਜਵਾਕ ਸੀ ਉਹ ਨਸ਼ਾ ਕਰਦੇ ਰਹੇ ਨੇ? ਪਹਿਲਾਂ ਤਾਂ ਨਸ਼ਾ ਹੈ ਹੀ ਨਹੀਂ ਸੀ, ਪਹਿਲੇ ਟਾਈਮ ਤਾਂ ਜੀ ਕੋਈ ਇੱਦਾਂ ਨਸ਼ਾ ਜਵਾਕਾਂ ਨੂੰ ਹੈ ਨਹੀਂ ਸੀ, ਨਾ ਹੀ ਕੋਈ ਜਵਾਕਾਂ ਨੂੰ ਨਸ਼ੇ ਬਾਰੇ ਪਤਾ ਸੀਗਾ ਜੀ। ਤੇ ਇਹ ਨਸ਼ਾ ਤਾਂ ਹੁਣੀ 10-15 ਸਾਲ ਦਾ ਹੋਇਆ। ਪਹਿਲਾਂ ਕੋਈ ਇੰਨਾ ਬਾਕੀ ਅਸੀਂ ਪ੍ਰਾਇਮਰੀ ਛੋਟੇ ਜਵਾਕਾਂ ਦਾ ਉਹਨਾਂ ਨੂੰ ਨਸ਼ੇ ਬਾਰੇ ਪਤਾ ਹੁੰਦਾ। ਜੇ ਕੋਈ ਹੁੰਦਾ ਸੀ ਉਹਨੂੰ ਦਿੰਦੇ ਸੀ ਵੀ ਭੈੜੀ ਚੀਜ਼ ਹੈ, ਮਾੜੀ ਚੀਜ਼ ਆ, ਇਹ ਤੋਂ ਬਚੋ, ਆਪਦਾ ਪੜ੍ਹਾਈ ਵੱਲ ਧਿਆਨ ਦਿਓ, ਆਪਦੀ ਮਿਹਨਤ ਕਰੋ। ਜਿਹੜਾ ਤੁਹਾਡਾ ਨਿਸ਼ਾਨਾ ਟਾਰਗੇਟ ਆ ਉਹ ਤੁਹਾਡਾ ਟਾਰਗੇਟ ਪੜ੍ਹਾਈ ਆ। ਉਦੋਂ ਨਸ਼ੇ ਨੂੰ ਦੀ ਗੱਲ ਭਰਮਾਰ ਹੀ ਨਹੀਂ ਸੀ। ਅਸੀਂ ਆਪ ਨਹੀਂ ਸੀ ਕਿਤੇ ਵੱਧ ਤੋਂ ਆਪਣੇ ਘਰ ਸ਼ਰਾਬ ਹੁੰਦੀ, ਪੈਗ ਹੁੰਦੀ ਸੀ ਜਾਂ ਭੁੱਕੀ ਹੁੰਦੀ ਜਾਂ ਚਿੱਟਾ ਤਾਂ 15 ਸਾਲ ਦਾ ਹੁਣ ਆਇਆ, ਪਹਿਲਾਂ ਹੈ ਹੀ ਨਹੀਂ ਸੀ। ਕਿੰਨਾ ਕੁ ਨੁਕਸਾਨ ਹੋਇਆ ਪੰਜਾਬ ਦੀ ਜਵਾਨੀ ਦਾ, ਕਿੰਨਾ ਕੁ ਨੁਕਸਾਨ ਹੋਇਆ? ਕਿਉਂਕਿ ਅਕਸਰ ਤੁਸੀਂ ਕਿਤਾਬਾਂ ਦੇ ਨਾਲ ਜੁੜੇ ਰਹਿੰਦੇ ਹੋ, ਕਿਤਾਬਾਂ ਨੂੰ ਪੜ੍ਹਦੇ ਹੋ, ਕਿੰਨਾ ਕੁ ਨੁਕਸਾਨ ਹੋਇਆ? ਆਪਾਂ ਤਾਂ ਇਹਨਾਂ ਬਾਰੇ ਕੋਈ ਗੱਲ ਨਹੀਂ ਸੁਣਦੀ। ਆਪਾਂ ਤਾਂ ਅਖਬਾਰ ਪੜ੍ਹਦੇ ਹਾਂ ਵੀ ਹਰ ਰੋਜ਼ ਪੜ੍ਹਦੇ ਹਾਂ 5-4 ਜਾਣੀ ਕਿ ਨਸ਼ੇ ਦੀ ਭੇਟ ਨੌਜਵਾਨ ਚੜ੍ਹਦੇ ਨਾ, ਵੀ ਕਿਤੇ ਕੋਈ ਡਿੱਗਿਆ ਪਿਆ, ਕਿਤੇ ਕੋਈ ਡਿੱਗਿਆ ਪਿਆ, ਤੇ ਨੁਕਸਾਨ ਤਾਂ ਬਹੁਤ ਹੋ ਰਿਹਾ। ਜਿਹੜਾ ਅਸੀਂ ਨੁਕਸਾਨ ਇਸੇ ਨਸ਼ੇ 'ਚ ਲੱਗ ਗਿਆ ਉਹਦਾ ਹੱਲ ਕੋਈ ਨਹੀਂ, ਕੋਈ ਇਲਾਜ ਨਹੀਂ। ਕਿੰਨਾ ਹੀ ਉਹਨੂੰ ਭਰਤੀ ਕਰਾ ਲਓ, ਉਹਨੇ ਆ ਕੇ ਫੇਰ ਉਸੇ ਕੰਮ ਉੱਤੇ ਦੀ ਹੋਣਾ। ਇਹਦਾ ਅੰਤ ਦਾ ਡੈਥ ਹੀ ਆ। ਨਸ਼ੇ ਬਚਾਇਆ ਵੀ ਜਾ ਸਕਦਾ, ਨੌਜਵਾਨ ਨੂੰ ਬਚਾਇਆ ਵੀ ਜਾ ਸਕਦਾ ਜੇਕਰ ਨੌਜਵਾਨ ਦੇ ਲਈ ਤਹਈਆ ਕੀਤਾ ਜਾਵੇ ਪਿੰਡ ਦੇ ਵੱਲੋਂ। ਉਹਦੇ ਕਹਿੰਦੇ ਮਾਂ-ਬਾਪ ਧਿਆਨ ਦੇਵੇ, ਹੋਰ ਸਾਰਾ ਧਿਆਨ ਦਿੱਤਾ ਜਾਵੇ ਤੇ ਉਹਦੀ ਹਰ ਵੇਲੇ ਨਿਗਰਾਨੀ ਰੱਖੀ ਜਾਵੇ, ਕਿੱਥੇ ਜਾਂਦਾ, ਕਿਹਦੇ ਕੋਲ ਖੜਦਾ, ਕਿਹਦੇ ਕਹੇ ਜਿਹੇ ਬੰਦੇ ਦੀ ਸੋਸਾਇਟੀ ਆ, ਠੀਕ ਆ, ਫਿਰ ਉਹ ਬੰਦਾ ਬਾਦਸ਼ਾਹ ਦਾ ਜੇ ਧਿਆਨ ਦਿੱਤਾ ਜਾਵੇ, ਉਹਦਾ ਪੂਰਾ ਖਿਆਲ ਰੱਖਿਆ ਜਾਵੇ ਵੀ ਉਹ ਸੋਸਾਇਟੀ ਨਾਲ ਉਹਨਾਂ ਦਾ ਲਿੰਕ ਤੋੜਿਆ ਜਾਵੇ, ਉਹਨੂੰ ਕਿਸੇ ਪਾਸੇ ਨਾ ਜਾਣਤਾ ਹੋਵੇ, ਕੰਟਰੋਲ ਕੀਤਾ ਜਾਵੇ, ਫਿਰ ਬੰਦਾ ਆਪਣਾ ਉਹ ਬਚਾਅ ਹੋ ਸਕਦਾ। ਬਾਹਰੋਂ ਆਇਆ ਸੀ ਫੋਨ, ਵੀਡੀਓ ਕਾਲ ਸੀ, ਉਹਨਾਂ ਨੂੰ ਵੀ ਦੱਸ ਦਿੰਦੇ ਵੀ ਆਹ ਕੁਛ ਅਸੀਂ ਕਰ ਰਹੇ ਹਾਂਗੇ, ਪਿੰਡਾਂ ਦੇ ਵਿੱਚ ਨਸ਼ਾ ਵਿਕ ਰਿਹਾ, ਆਪਣੇ ਪਿੰਡ ਦਾ ਇੰਨਾ ਕੁ ਨਾਮ ਹੋ ਗਿਆ। ਉਹ ਤਾਂ ਫੋਨ ਤੇ ਰੋਜ਼ ਹੀ ਪੁੱਛਦਾ ਮੈਨੂੰ, ਇਹ ਤਾਂ ਫੋਨ ਤੇ ਪੁੱਛਦਾ ਹੀ ਰਹਿੰਦਾ ਹੈਗਾ। ਅਜੇ ਹੁਣ ਮੇਰੇ ਬਾਈ ਨੇ ਕਿਹਾ ਹੈਗਾ, ਉਹ ਤਾਂ ਅਸੀਂ ਇਕੱਠੇ ਹੀ ਕੰਮ ਕਰਦਾ, ਭਾਵੇਂ ਗੁੱਸਾ ਹੀ ਕਰੇ ਮੇਰੀ ਗੱਲ ਦਾ, ਵੀ ਸਰਕਾਰ ਦੇ ਉਹ 'ਚ ਜਿਹੜਾ ਪਹਿਲਾਂ ਸੀਗਾ ਨਸ਼ਾ ਪਹਿਲਾਂ ਤੋਂ ਹੀ ਹੈ, ਪਰ ਜਿਹੜਾ 2-3 ਸਾਲਾਂ 'ਚ ਘਟਣ ਦੀ ਬਜਾਏ ਸਰਕਾਰ ਨੇ ਬੰਦ ਕਰਾਂਗੇ ਵਧਿਆਗਾ। ਭਾਵੇਂ ਸਾਰੇ ਬੰਦਿਆਂ ਨੂੰ ਪੁੱਛ ਲਓ, ਇੱਕ ਬੰਦਾ ਕਹੇ ਵੀ ਘਟਿਆ, ਘਟਣ ਦੀ ਬਜਾਏ ਵਧਿਆ ਸਮਾਂ ਆਹ 2-3 ਸਾਲਾਂ ਦੇ ਵਿੱਚ। ਪਰ ਅਸੀਂ ਇਕੱਠਿਆਂ ਨੇ ਕੰਮ ਕਰਿਆ, ਕੋਈ ਐ ਨਹੀਂ ਮੈਂ ਇਹਦੀ ਕੋਈ ਲਾ ਕੇ ਕਹਿਣਾ ਜਾਂ ਹੋਰ ਕਹਿਣਾ, ਇਹੋ ਜਿਹੀ ਗੱਲ ਨਹੀਂ ਸੀ। ਆਮ ਪਾਰਟੀ 'ਚ ਪਹਿਲਾਂ ਇਕੱਠੇ ਕੰਮ ਕਰਦੇ ਰਹੇ ਹਾਂ, ਪਰ ਜਿਹੜੀ ਸਰਕਾਰ ਨੇ ਹੁਣ ਤਾਂ ਅਸੀਂ ਤਾਂ ਲੱਖੇ ਸਧਾਣੇ ਵਾਲੇ ਆਜ਼ਾਦ ਗਰੁੱਪ ਸੀ ਤੇ ਪਰ ਉਹ ਗੱਲ ਇਹ ਹੈ ਵੀ ਘਟਣ ਦੀ ਬਜਾਏ ਨਸ਼ਾ ਆਹ 2 ਸਾਲਾਂ ਦੇ ਵਿੱਚ ਪਹਿਲਾਂ ਡਰ ਕੇ ਚੋਰੀ ਹੋਵੇ, ਆਹ 2 ਸਾਲ ਆਜ਼ਾਦ ਵਿੱਚ ਆ ਨੰਗੇ ਪਏ ਉਹੀ ਜਮਾ ਜਿਵੇਂ ਦੁਕਾਨਾਂ ਤੇ ਵਿਕਦਾ ਹੁੰਦਾ ਹੈ। ਬਾਈ ਕਹਿੰਦਾ ਕਿ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਨਸ਼ਾ ਨਹੀਂ ਵੇਚਦਾ। ਆਮ ਆਦਮੀ ਪਾਰਟੀ ਦਾ ਨਹੀਂ ਸੀ ਕਹਿੰਦੇ, ਆਮ ਆਦਮੀ ਪਾਰਟੀ ਦਾ ਵੇਚਦਾ, ਪਰ ਉਹ ਜਿਹੜਾ ਪਿੰਡਾਂ ਦੇ ਵਿੱਚ ਉਹਦਾ ਨਹੀਂ ਇੱਕ ਬੰਦਾ ਵੀ ਆਪਾਂ ਕਹਿ ਸਕਦੇ ਵੀ ਆਮ ਪਾਰਟੀ ਵਾਲੇ ਆਪ ਵੇਚਦੇ ਆ। ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਉਹ ਪਹਿਲਾਂ ਨੂੰ ਸਮਾਂ ਵਧੇ ਆ ਨਾ, ਧੜਕ ਹੋ ਕੇ ਵੇਚਦੇ ਰਹੇ, ਵੀ ਕੋਈ ਐ ਨਹੀਂ ਲੋਕ ਸਿੱਖ ਕੇ ਵੇਚਿਆ। ਜਮਾਤ ਤੇ ਐਮਐਲਏ ਆਇਆ ਸੀ, ਐਮਐਲਏ ਨੂੰ ਅਸੀਂ ਨਾਂ ਲਿਖ ਕੇ ਬੰਦਾ ਦੇਤੇ ਸੀਗੇ ਵੀ ਆਹ ਬੰਦੇ ਨਸ਼ਾ ਵੇਚਦੇ ਆ, ਪਰ ਉਹਨਾਂ ਤੇ ਉਸ ਤੋਂ ਬਾਅਦ ਦੱਸੇ ਕੀ ਕਾਰਵਾਈ ਹੋਈ? ਕੋਈ ਕਾਰਵਾਈ ਨਹੀਂ ਹੋਈ ਨਾ ਬੰਦਿਆਂ ਤੇ। ਪਹਿਲਾਂ ਕਮੇਟੀ ਬਣਨ ਤੋਂ ਪਹਿਲਾਂ ਨਾਂ ਲਿਖ ਕੇ ਦੇਤੀ ਸੀ, ਦਰਖਾਸਤ ਦੇਤੀ ਸੀ ਉਹਨੂੰ। ਕਿੰਨੇ ਕੁ ਬੰਦੇ ਸੀ ਜਿਹੜੇ ਨਸ਼ਾ ਵੇਚਦੇ ਸੀ ਉੱਥੋਂ ਕਰਿਆੜ ਵਾਲੇ ਦੇ ਵਿੱਚੋਂ, ਜਾਂ ਵੇਚਦੇ ਆ, ਜਾਂ ਕਿੰਨੇ ਕੁ ਬੰਦੇ ਵੇਚਦੇ ਸੀ? ਸਾਡੇ ਪਿੰਡ ਦੇ ਵਿੱਚ ਤਾਂ ਆਮ 2-3 ਨਨਗੇ, ਆਮ ਹੁਣ ਤਾਂ ਜਿੰਨੇ ਖਾਣ ਵਾਲੇ ਸਾਰੀ ਵੇਚਣ ਲੱਗ ਗਏ ਸੀਗੇ। ਜਿੰਨੇ ਖਾਂਦੇ ਆ ਉਹ ਵੇਚਦੇ ਛੋਟੇ ਪੱਧਰ ਤੇ ਸੀਗੇ, ਵੀ ਕੁਛ ਖਾ ਲਿਆ ਕੁਛ ਵੇਚ ਲਿਆ, ਆਪਦਾ ਖਰਚਾ ਕੱਢਦੇ ਸੀ, ਉਹਦਾ ਆਪਦਾ ਜਿੰਨਾ ਕੁ ਆਪਦਾ ਖਰਚਾ ਹੈਗਾ। ਤੇ ਉਹ 2-3 ਬੰਦੇ ਮੇਨ ਜਿਹੜੇ ਵੱਡੇ ਪੱਧਰ ਤੇ ਵੇਚਦੇ ਆ। ਪੂਰੇ ਆਮ ਦੂਰ ਸਾਡੇ ਇਲਾਕੇ 'ਚ ਨਾ ਹੋਵੇ ਸਾਡੇ ਪਿੰਡ ਦਾ ਵੀ ਕਰਿਆੜ ਵਾਲੇ ਨਸ਼ਾ ਜਿੰਨਾ ਮਰਜ਼ੀ ਲੈ ਲਓ, ਲੱਖਾਂ 2-2 ਲੱਖਾਂ ਤੱਕ ਉਹ ਵਗ ਗਈ ਸੀ ਤਾਦਾਦ, ਐਂ ਨਹੀਂ ਵੀ ਹਜ਼ਾਰਾਂ ਸੀਗੇ। ਡਰ ਨਹੀਂ ਲੱਗਿਆ ਜਦੋਂ ਇੱਥੇ ਗੱਡੀਆਂ ਸ਼ੂਕਦੀਆਂ ਸੀ ਜਾਂ ਗੱਡੀਆਂ ਆਉਂਦੀਆਂ ਸੀ, ਮੋਟਰਸਾਈਕਲ ਆਉਂਦੇ ਸੀ, ਡਰ ਨਹੀਂ ਲੱਗਦਾ ਸੀ? ਡਰ ਐ ਜੇ ਕੋਈ ਜਵਾਕ ਨਹੀਂ ਸੀ ਉਹ ਕਰ ਸਕਦਾ ਵੀ ਹੀ ਵੜ ਸਕਦਾ, ਤੇ ਆਮ ਜੇ ਕੋਈ ਬੁੜੀਆਂ ਤਾਂ ਉਹਨਾਂ ਨੂੰ ਵੀ ਡਰ ਸੀ ਵੀ ਚਿੱਟੇ ਵਾਲੇ ਸਾਡੀਆਂ ਮੋਟਰਾਂ ਦੀਆਂ ਤਾਰਾਂ ਨਹੀਂ ਛੱਡਦੇ ਸੀਗੇ, ਸਾਡੇ ਟਰਾਂਸਫਾਰਮਰ ਤੇਲ ਨਹੀਂ ਛੱਡਦੇ ਸੀ। ਹੁਣ ਜਿੱਦੇ ਦੀ ਕਮੇਟੀ ਬਣਾਈ 20 ਦਿਨਾਂ ਦੀ, ਇੱਕ ਬੰਦਾ ਕਹੇ ਕਿਸੇ ਬੰਦੇ ਦਾ ਟਰਾਂਸਫਾਰਮਰ ਦਾ ਤੇਲ ਨਿਕਲਿਆ, ਕਿਸੇ ਦੀ ਤਾਰ ਚੋਰੀ ਹੋਈ ਹੈ, ਇੰਨੀ ਤਾਂ ਸਾਨੂੰ ਸੁੱਖ ਹੋ ਗਿਆ ਨਾ। ਹੋਰ ਤਾਂ ਦੇਖੀ ਚਿੱਟਾ ਜਿੰਨਾ ਘਟਣਾ ਸੀ ਘਟ ਗਿਆ, ਪਰ ਇਹ ਵੀ ਸੁੱਖ ਹੈ ਸਾਡੇ ਕਿਸੇ ਦੀ ਚੋਰੀ ਨਹੀਂ ਹੋਈ ਉਦੋਂ ਦੀ। ਸਰਕਾਰ ਕਹਿੰਦੀ ਅਸੀਂ ਨਵੇਂ ਆ, ਅਸੀਂ ਬਦਲਾਅ ਲਿਆਂਦਾ, ਇਹਨਾਂ ਸੱਥਾਂ ਦੇ ਵਿੱਚੋਂ ਸਰਕਾਰ ਚੱਲੂ। ਇਸ ਸੱਥ ਦੇ ਵਿੱਚ ਜਿੱਤਣ ਤੋਂ ਬਾਅਦ ਕਿੰਨੇ ਕੁ ਵਾਰੀ ਆਈ ਹੈ? ਆਏ ਇੱਕ ਵਾਰੀ ਆਏਣਗੇ, ਪਰ ਗੱਲ ਤਾਂ ਵੀ ਉਹ ਆਇਆਂ ਦਾ ਸਾਨੂੰ ਭਾਵੇਂ ਰੋਜ਼ ਆਈ ਜਾਣ ਭਾਵੇਂ ਨਾ ਆਉਣ। ਗੱਲ ਤਾਂ ਜਿਹੜੇ ਵਾਅਦੇ ਕਰੇ ਸੀ ਵੀ 3 ਮਹੀਨਿਆਂ 'ਚ ਅਸੀਂ ਕਹਿੰਦੇ 2 ਸਾਲਾਂ 'ਚ ਕੰਟਰੋਲ ਤਾਂ ਕਰ ਦੇਣਾ ਕੁਛ ਨਾ ਕੁਛ। ਅਸੀਂ ਐਂ ਨਹੀਂ ਕਹਿੰਦੇ ਵੀ ਚਲ ਐਂ ਵੀ ਪਤਾ ਸਾਨੂੰ ਬੰਦ ਹੌਲੀ ਹੌਲੀ ਹੋਊਗਾ, ਪਰ ਕੁਛ ਤਾਂ ਉਦੋਂ ਕੰਟਰੋਲ ਕਰ ਦੇਣਾ, ਫੇਰ ਹੀ ਅਸੀਂ ਮੰਨਦੇ ਵੀ ਹਾਂ ਹੈਗਾ ਸਰਕਾਰ ਦਾ ਕੰਟਰੋਲ ਤਾਂ ਵੱਧ ਗਿਆ ਸਮਾਂ ਉਦੋਂ। ਸਾਡੇ ਪਿੰਡ ਦੇ ਵਿੱਚ ਉਦੋਂ ਦੁੱਗਣਾ ਵਿਕਿਆ, ਨਹੀਂ ਇੱਕ ਬੰਦਾ ਕਹੋ ਜਿਹੜਾ ਨਹੀਂ ਤਾਂ ਵੀ ਨਹੀਂ ਵਿਕਿਆ ਤਾਂ ਦੁੱਗਣਾ। ਜਿੰਨਾ ਇੰਨਾ ਸਰਿਆਮ ਨਹੀਂ ਸੀ ਪਹਿਲਾਂ, ਚੋਰੀ ਸੁਪਰੀ ਵਿਕਦਾ ਸੀ, ਪਰ ਆਹ 2 ਸਾਲਾਂ ਦੇ ਵਿੱਚ ਜਮੇ ਆਜ਼ਾਦ ਹੀ ਹੋ ਗਏ ਕੰਮ।
ਵੀ ਜਿਵੇਂ ਕੋਈ ਡਰ ਹੀ ਨਹੀਂ ਹੁੰਦਾ। ਪੁਲਿਸ ਦਾ ਕੋਈ ਸਾਥ ਨਹੀਂ ਸਾਨੂੰ, ਪੁਲਿਸ ਆਉਂਦੀ ਆ ਗੇੜਾ ਦੇ ਕੇ ਮੁੜ ਜਾਂਦੀ ਆ। ਅਸੀਂ ਕਰਦੇ ਆ ਫੋਨ ਵੀ ਆ ਜਾਓ ਬੰਦਾ ਫੜਾਉਂਦੇ ਆ, ਸਾਡੇ ਫੋਨ ਤੇ ਤਾਂ 2 ਘੰਟੇ ਤੋਂ ਆਉਂਦੀ ਆ, ਤੇ ਜੇ ਮੂਹਰਲੇ ਸਾਨੂੰ ਜਿਨ੍ਹਾਂ ਨਾਲ ਲੜਾਈ ਹੁੰਦੀ ਆ ਉਹਦੇ 5 ਮਿੰਟਾਂ 'ਚ ਪੁਲਿਸ ਪਹੁੰਚ ਜਾਂਦੀ ਆ, ਉਹਨਾਂ ਨੂੰ ਪੁਲਿਸ ਕਾਰਨ ਸਾਡੇ ਬਰਖਲਾਫ ਉਹ 112 ਤੇ ਲਾਉਂਦੇ ਆ ਕਿ ਫੋਨ, ਅਸੀਂ 112 ਤੇ ਲਾ ਲਾ ਵੀ ਹੰਭ ਗਏ, ਸਾਡੇ ਅੱਖੇ ਤਾਂ ਆਏ ਨਹੀਂ ਗਏ। ਸਾਡੀ ਲੜਾਈ ਹੋਈ ਸੀ ਵਿਹੜੇ ਦਾ ਨਾਲ, ਅਸੀਂ ਫੋਨ ਕਰ ਹੰਭ ਗਏ। ਅੱਜ ਇੰਨੇ ਬੰਦੇ ਸਾਰੇ ਪੁਲਿਸ ਨੂੰ ਨਾਲ ਹੀ ਸੀਗੇ ਵੀ ਫੋਨ ਲਾਇਆ ਕਿ ਨਹੀਂ, ਪੁਲਿਸ ਨੂੰ ਲਾਏ, ਕੋਈ ਨਹੀਂ ਪੁਲਿਸ ਇੱਥੇ ਆਈ। ਤੇ ਜਦੋਂ ਉਹਨਾਂ ਨੇ ਫੋਨ ਲਾਤਾ ਤੇ ਸਾਡੇ ਬਰਖਲਾਫ 5 ਮਿੰਟਾਂ 'ਚ ਪਹੁੰਚ ਗਏ ਇੱਥੇ। ਇਹ ਤਸਵੀਰ ਆ ਪਿੰਡ ਕਰਿਆੜ ਵਾਲੇ ਦੀ, ਅਸੀਂ ਗੱਲਬਾਤ ਕਰ ਰਹੇ ਆ, ਇੱਥੇ ਬੈਠੇ ਆ, ਕਈਆਂ ਦੇ ਘਰ ਵੀ ਉੱਜੜ ਗਏ ਆ ਇਸ ਪਿੰਡ ਦੇ ਵਿੱਚੋਂ। ਤਾਂ ਜਦੋਂ ਅਸੀਂ ਗੱਲਬਾਤ ਆ ਉਹ ਕਰ ਰਹੇ ਆ, ਤੁਸੀਂ ਇੱਥੇ ਹੁੰਨੇ ਹੋ, ਸੱਤ ਦੇ ਵਿੱਚ ਬੈਠਦੇ ਹੋ ਜ਼ਿਆਦਾਤਰ, ਕਿੰਨੇ ਕੁ ਮੋਟਰਸਾਈਕਲ ਗੱਡੀਆਂ ਉੱਪਰ ਹੀ ਦੇਖਦੇ ਹੋ ਲੰਘਦੇ? ਸਾਡੇ ਤਾਂ ਵਿਹੜੇ ਚੋਂ ਹੀ ਭੁਚਾਲ ਹੀ ਪੈਂਦਾ ਸੀ ਜੀ। ਹਾਂ, ਸਾਡੇ ਤਾਂ ਬਹੁਤ ਜ਼ਿਆਦਾ ਸੀ, ਅਜੇ ਤੱਕ 1 ਮਿੰਟ ਘਰ ਸੁਣਨਾ ਛੱਡ ਹੀ ਨਹੀਂ ਸੀ ਸਕਦੇ। ਮੇਰੇ ਤਾਂ ਗਮਾਂਡ 'ਚ ਹੀ ਨਹੀਂ ਸੀ ਕੰਧ ਟੱਪਣ ਨੂੰ ਦੀ ਦੇਰ, ਇੰਨਾ ਜ਼ੋਰ ਸੀਗਾ। ਕੀ ਕਰਦੇ ਸੀ ਤੁਸੀਂ? ਘਰੇ ਬੈਠੇ ਰਹਿੰਦੇ ਸੀ? ਅਸੀਂ ਫਿਰ ਰਾਖੀ ਤੇ 1 ਜਣਾ ਰਹਿੰਦੇ ਸੀ ਜੀ, ਵੀ ਕੋਈ ਸਿਲੰਡਰ ਜੀ ਨਾ ਚੱਕ ਕੇ ਲੈ ਜੇ, ਹੋਰ ਤਾਂ ਸਾਡੇ ਗਰੀਬਾਂ ਕੋਲੇ ਕੀ ਹੁੰਦਾ। ਇੰਨਾ ਹੀ ਕੁਛ ਸੀ ਸਾਡੇ, ਹੋਰ ਕੁਛ ਨਹੀਂ ਸੀ ਵੀ ਆਥਣੇ ਰੋਟੀ ਤੋਂ ਵੀ ਜਾਈਏ, ਵੀ ਰੋਟੀ ਵੀ ਨਾ ਪਕਾ ਸਕੀਏ। ਤੇ ਹੁਣ ਸਾਡਾ ਵਧੀਆ ਸੌਖੇ ਆ। ਹੁਣ ਲਾ ਮੇਰਾ ਬਾਹਰ ਖੁੱਲ੍ਹਾ ਪਿਆ, ਆ ਇੱਥੇ ਬੈਠਾ ਮੈਂ 2 ਵਜੇ ਦਾ, ਤੇ ਪਹਿਲਾਂ 1 ਮਿੰਟ ਨਹੀਂ ਸੀ ਛੱਡ ਸਕਦੇ। ਆਉਣ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਸੱਤ ਦੇ ਵਿੱਚ, ਕਹਿੰਦੇ ਸਰਕਾਰ ਬਹੁਤ ਚੰਗੀ ਹੈ, ਕਹਿੰਦੇ ਸਰਕਾਰ ਨੇ ਮਾੜਾ ਕੁਛ ਨਹੀਂ ਕੀਤਾ ਜੀ। ਉਦੋਂ ਵੀ ਇੱਥੇ ਹੀ ਬੈਠਾ ਸੀ। ਹਾਂ ਜੀ ਇੱਥੇ ਬੈਠਾ। ਕਿੰਨੀ ਕੁ ਚੰਗੀ ਲੱਗਦੀ ਆ ਸਰਕਾਰ? ਸਾਨੂੰ ਤਾਂ ਹੁਣ ਚੰਗੀ ਜਿਹੀ ਆ ਜੀ, ਗਰੀਬ ਨੂੰ ਤਾਂ ਕੋਈ ਚੰਗੀ ਆ ਜੇ ਤਾਂ ਨਹੀਂ, ਗਰੀਬ ਨੂੰ ਭਾ ਮਾੜੀ ਆ ਗਈ ਤਾਂ ਨਹੀਂ ਭਾ। ਸਾਨੂੰ ਤਾਂ ਕੋਈ ਸਰਕਾਰਾਂ ਦਾ ਉਹੀ ਨਹੀਂ ਹੈ। ਸਾਡੇ ਤਾਂ ਸਰਪੰਚ ਨਹੀਂ ਸਾਨੂੰ ਤਾਂ ਚੰਗਾ ਸਮਝਦੇ, ਸਰਕਾਰਾਂ ਕਿੱਥੋਂ ਸਮਝਣਗੀਆਂ? ਕਿਉਂ ਨਹੀਂ ਸਮਝਦੇ ਸਾਨੂੰ ਤਾਂ, ਐਂ ਕਹਿੰਦੇ ਵੀ ਇਹ ਹੁਣ ਮਜਬੀ ਇੱਥੇ ਹੈ ਕਿਉਂ? ਤੁਸੀਂ ਵੀ ਤਾਂ ਰਹਿਣੇ ਹੀ ਆ, ਤੁਹਾਡੇ ਬਿਨਾ ਕਿਵੇਂ ਉਹ ਚੱਲੂ? ਤੁਸੀਂ ਵੀ ਤਾਂ ਰਹਿਣੇ ਹੀ ਆ ਇੱਥੇ। ਪਾਲਟੀਆਂ ਮੂੰਹ ਚੱਲਦਾ ਕੰਮ। ਜੇ ਮੈਂ ਤੇਰਾ ਗੋਹਾ ਕੂੜਾ ਸਿੱਟਦਾ ਤਾਂ ਮੇਰੇ ਪੱਖ ਕਰੇਗਾ, ਨਹੀਂ ਕਿਸੇ ਦਾ ਨਹੀਂ ਕੋਈ ਕਰਦਾ। ਤਾਂ ਅਸੀਂ ਅੱਗੇ ਬਈ, ਤੁਸੀਂ ਵੀ ਇਸ ਪਿੰਡ ਦੇ ਹੀ ਹੋਵੋਗੇ, ਆ ਜਾਓ ਉਰੇ ਨੂੰ, ਆ ਜਾਓ ਨੇੜ ਨੂੰ ਆ ਜਾਓ, ਆਪਾਂ ਨਾ ਥੋੜਾ ਤੁਸੀਂ ਵੀ ਇਸ ਪਿੰਡ ਦੇ ਹੋ, ਤੇ ਕਿੰਨਾ ਕੁ ਕੁਛ ਇੱਥੇ ਦੇਖਿਆ ਆਪਦੀ ਉਮਰ ਦੇ ਵਿੱਚ? ਫੀਮ, ਭੁੱਕੀ, ਡੋਡੇ ਇਹ ਚੱਲਿਆ, ਉਸ ਤੋਂ ਬਾਅਦ ਸਿੰਥੈਟਿਕ ਨਸ਼ੇ ਆ ਗਏ, ਕਰੈਕਸ, ਸੀਸੀਆਂ ਵਗੈਰਾ ਆਈਆਂ, ਉਸ ਤੋਂ ਬਾਅਦ ਚਿੱਟੇ ਵਰਗੀ ਭਿਆਨਕ ਬਿਮਾਰੀ ਚਿੰਬੜੀ ਆ। ਕਿੰਨੇ ਕੁ ਘਰ ਉੱਜੜ ਗਏ ਆ ਤੁਹਾਡੇ ਪਿੰਡ ਦੇ, ਪਹਿਲਾਂ ਤਾਂ ਇਹ ਦੱਸ ਦਿਓ। ਸਾਡੇ 5-7 ਘਰ ਉੱਜੜ ਗਏ ਇਹਦੇ ਨਾਲ, ਚਿੱਟੇ ਨਾਲ ਹੀ ਉੱਜੜੇ ਆ। ਪਹਿਲਾਂ ਫੀਮ ਫੂਨ ਨਾਲ ਤਾਂ ਕੋਈ ਨਹੀਂ ਉੱਜੜਿਆ, ਕੁਛ ਨਹੀਂ ਕਿਸੇ ਨੂੰ ਹੈ, ਸਭ ਵਧੀਆ ਕੰਮ ਚੱਲਦਾ ਸੀ, ਅਗਲਾ ਕੰਮ ਕਰਦਾ ਜੀ, ਮਾੜੀ ਮੋਟੀ ਖਾ ਲੈਂਦਾ ਸੀ। ਇਹ ਚਿੱਟਾ ਜਦੋਂ ਦਾ ਆਇਆ, ਇਹ ਸਾਡੇ 8 ਸਾਲ ਹੋ ਗਏ ਪੂਰਾ ਜ਼ੋਰ ਤੇ ਚੱਲਦੇ, ਪੂਰਾ ਸਾਰਾ। ਹੁਣ ਤਾਂ ਤਕਰੀਬਨ ਇੱਥੇ 15-20 ਬੰਦੇ ਵੇਚੀ ਜਾਂਦੇ ਆ ਪੂਰੇ ਜ਼ੋਰ ਤੇ। ਆਉਂਦਾ ਕਿੱਥੋਂ ਆ ਬਾਈ ਚਿੱਟਾ ਇੱਥੇ? ਜਿਹੜਾ ਪਿੰਡ ਦੇ ਵਿੱਚ ਜਿਹੜੇ ਵੇਚਦੇ ਆ ਜਾਂ ਜਿਹੜੇ ਖਾਂਦੇ ਨੇ, ਉਹ ਲਿਆਉਂਦੇ ਕਿੱਥੋਂ ਨੇ? ਕੁਛ ਸੋਹ ਮਿਲਦੀ ਹੋਣੀ ਆ ਉਹਨਾਂ ਲਿਆਉਣ ਵਾਲਿਆਂ ਨੂੰ ਪਤਾ ਬਾਈ, ਸਾਨੂੰ ਇਸ ਗੱਲ ਬਾਰੇ ਕੀ ਪਤਾ। ਉਹ ਤਾਂ ਹੁਣ ਰੋਜ਼ ਤੁਸੀਂ ਟੀਵੀ ਤੇ ਵੀ ਦੇਖ ਲਓ, ਸਭ ਕਾਸੇ ਤੇ ਵੇਖਦੇ ਹੋ, ਜਿੱਥੋਂ ਆਉਂਦਾ, ਜਿਹੜੇ ਕਿਲਮਾਂ 'ਚ ਲਿਆਉਂਦੇ ਆ ਉਹ ਸਾਰੇ DSP ਸਾਰਿਆਂ ਦੇ ਉਹਨਾਂ ਦੇ ਬੰਦੇ ਆ। ਉਹ ਕਿਸੇ ਮੰਤਰੀ ਦਾ ਬੰਦਾ ਹੈ, ਕੋਈ MLA ਦਾ ਬੰਦਾ ਹੈ, ਕੋਈ ਅਫਸਰ ਦਾ ਬੰਦਾ ਹੈ, ਜਿਹੜੇ ਵੇਚਦਾ ਉਹਨਾਂ ਦੇ ਰਾਹੀਂ ਆਉਂਦਾ। ਹੋਰ ਮਾੜਾ ਬੰਦਾ ਕਿਲੋ ਇਹਨੂੰ ਕਿੱਥੋਂ ਲਊ? 30 ਲੱਖ ਦਾ ਹੋ ਗਿਆ 1 ਕਿਲੋ, 30 ਲੱਖ ਰੁਪਏ ਦਾ ਹੋ ਗਿਆ। ਮਾੜੇ ਬੰਦੇ ਕੋਲੇ 30 ਲੱਖ ਰੁਪਈਆ ਕਿੱਥੇ? ਹਾਈ ਲੈਵਲ ਤੇ ਕੰਮ ਚੱਲਦਾ, ਉਹ ਲੈ ਕੇ ਆਉਂਦੇ। ਆਮ ਬੰਦੇ ਕੋਲ ਤਾਂ 5 ਗ੍ਰਾਮ ਦੇ ਪੈਸੇ ਆ, ਉਹ 'ਚੋਂ ਵੇਚ ਕੇ ਉਹ ਕਰੀ ਜਾਂਦੇ ਕੰਮ। ਕੀ ਲੱਗਦਾ ਇਹ ਬਿਮਾਰੀ ਚਿੰਬੜੀ ਕਿਵੇਂ ਜਵਾਕਾਂ ਨੂੰ? ਜਿਹੜੇ ਛੋਟੀ ਉਮਰ ਦੇ ਜਵਾਕ ਨੇ ਇਸ ਵੱਲ ਨੂੰ ਧੱਕੇ ਜਾ ਰਹੇ ਨੇ, ਡਿਪਰੈਸ਼ਨ ਦਾ ਸ਼ਿਕਾਰ ਮੰਨਦੇ ਹੋ ਜਾਂ ਕਿਵੇਂ ਆ? ਇਹ ਕੁਛ ਤਾਂ ਬੇਰੁਜ਼ਗਾਰੀ ਦਾ ਹੋ ਗਿਆ, ਜਦੋਂ ਕੰਮ ਨਹੀਂ ਮਿਲਦਾ, ਕੋਈ ਵਿਹਲੇ ਹੋ ਗਏ, ਇਹਦਾ ਕਰਕੇ ਹੋ ਗਿਆ। ਕੁਛ ਸਰਕਾਰਾਂ ਦੀਆਂ ਨੀਤੀਆਂ ਹੋ ਗਈਆਂ, ਅੰਗਰੇਜ਼ਾਂ ਵਾਲਾ ਕੰਮ ਹੋ ਗਿਆ, ਪਾੜੋ ਤੇ ਰਾਜ ਕਰੋ। ਕੋਈ ਨਾ ਕੋਈ ਨਵੀਂ ਸਕੀਮ ਲੱਭ ਲੈਂਦੇ ਆ। ਪਹਿਲਾਂ ਸ਼ਰਾਬ ਚੱਲੀ ਸੀ, ਹੁਣ ਵਿੱਚ ਜਦੋਂ ਵੋਟਾਂ ਆਉਂਦੀਆਂ ਫਿਰ ਚਿੱਟਾ ਚੱਲ ਪੈਂਦਾ। ਹੁਣ ਤੁਹਾਨੂੰ ਹੋਰ ਕੀ ਗੱਲ ਦੱਸਾਂ, ਸ਼੍ਰੋਮਣੀ ਕਮੇਟੀ ਵੇਲੇ ਵੀ ਸ਼ਰਾਬ ਚੱਲ ਗਈ। ਸ਼੍ਰੋਮਣੀ ਕਮੇਟੀ? ਹਾਂ, ਚੱਲ ਗਈ। ਸ਼੍ਰੋਮਣੀ ਕਮੇਟੀ ਦੇ ਆਪਣੀਆਂ ਵੋਟਾਂ ਪਈਆਂ, ਆਪਣਾ ਦੀਨ ਧਰਮ ਆ ਸਾਰਾ, ਉਦੋਂ ਵੀ ਵਿੱਚ ਇਹ ਕੰਮ ਚੱਲ ਗਿਆ। ਤੇ ਅਫਸੋਸ ਹੁੰਦਾ ਵੀ ਅਸੀਂ ਇਹੋ ਜਿਹੇ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਜਿਹੜਾ ਪੰਜਾਬ ਗੁਰੂਆਂ ਨੇ ਸਾਜਿਆ ਸੀ, ਤੇ ਅੱਜ ਉਹ ਨਸ਼ੇੜੀਆਂ ਦੇ ਨਾਂ ਨਾਲ ਜਾਨਾਂ। ਇਹਦਾ ਅਫਸੋਸ ਹੋਣ ਕਰਕੇ ਸਾਡੇ ਪਿੰਡ ਨੇ ਪੂਰਾ ਹੰਬਲਾ ਮਾਰਿਆ। ਸਾਰਾ ਪਿੰਡ ਸਹਿਮਤ ਹੈ, ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ, ਕੁਛ ਵੀ ਹੈ, ਸਾਰੇ ਸਹਿਮਤੀ ਹੈ। ਪਰ ਪ੍ਰਸ਼ਾਸਨ ਦਾ ਜੇ 10% ਵੀ ਸਾਨੂੰ ਦੇ ਦੇ, ਅਸੀਂ ਪਿੰਡੋਂ ਚਿੱਟਾ ਕੱਢ ਦਈਏ। ਜੇ 10% ਵੀ ਸਾਥ ਦੇ ਦੇ, ਸਾਨੂੰ 1% ਵੀ ਨਹੀਂ। ਤੁਹਾਡੇ MLA ਨੂੰ ਪੁੱਛਿਆ ਸੀ, ਉਹ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ, ਕਹਿੰਦਾ ਮੇਰੇ ਕੋਲੇ ਆਵੇ ਮੈਂ ਪੂਰਾ ਸਾਥ ਦੇਵਾਂਗਾ। ਬਲਕਾਰ ਸਿੱਧੂ ਕਹਿੰਦੇ ਅਸੀਂ, ਬਲਕਾਰ ਸਿੱਧੂ ਸਾਡੇ ਬਲਕਾਰ ਸਿੱਧੂ ਦਾ ਫੂਲ ਹਲਕਾ ਗਿਆ, ਸਾਡੇ ਤਾਂ ਸੁਖਵੀਰ ਹੈਗਾ। ਸੁਖਵੀਰ ਨੂੰ ਵੀ ਪੁੱਛਿਆ ਸੀ, ਉਹ ਵੀ ਕਹਿੰਦਾ ਮੈਂ ਪੂਰਾ ਸਾਥ ਦੇਵਾਂਗਾ। ਸਾਰਿਆਂ ਨੂੰ ਹੀ ਪੁੱਛਦੇ ਆ, ਉਹ ਕਹਿੰਦੇ ਅਸੀਂ ਪੂਰਾ ਸਾਥ ਦੇਵਾਂਗੇ, ਆਪ ਕਹਿੰਦੇ ਪਿੰਡਾਂ ਦੇ ਵਿੱਚ ਆਵਾਂਗੇ। ਆਇਆ ਸੀ, ਇਹਨਾਂ ਦਾ ਕੈਂਪ ਲੱਗਿਆ ਸੀ, ਸਾਰੇ ਮਹਿਕਮੇ ਵਾਲੇ ਸੀ, ਇਹਨਾਂ ਨੇ ਇਕੱਠੇ ਹੋ ਕੇ ਬੰਦਿਆਂ ਨੇ ਉਹਨੂੰ ਦਿੱਤੀ ਸੀ ਐਪਲੀਕੇਸ਼ਨ, ਕਹਿੰਦੇ ਬੰਦੇ ਭੇਜੋ। ਇੱਥੋਂ ਪੁਲਿਸ ਗਈ, ਉੱਥੋਂ ਗੱਡੀ ਦੇ ਕੇ ਮੁੜ ਆਈ, ਉਹਨਾਂ ਨੂੰ ਫੋਨ ਕਰਤਾ ਪੁਲਿਸ ਵਾਲਿਆਂ ਨੇ। ਚਿੱਟਾ ਇੱਕ ਆਏ ਨਹੀਂ ਰੁਕਦਾ। ਉੱਥੋਂ ਜਿਹੜਾ ਇਹਨਾਂ ਦੇ ਪ੍ਰਸ਼ਾਸਨ ਵਾਲੇ ਹੈਗੇ,
ਪਹਿਲਾਂ ਤਾਂ ਉਹਨਾਂ ਦੇ ਫੋਨ ਟੱਚ ਹੋਣੇ ਚਾਹੀਦਾ ਉਸ ਤਰ੍ਹਾਂ। ਇੱਕ ਐਸਐਸਪੀ ਦਾ ਰੋਜ਼ ਲਾਇਆ ਪਿਆ ਨੰਬਰ ਆ, ਰੋਜ਼ ਸਾਡਾ ਟੋਲ ਫ੍ਰੀ ਨੰਬਰ ਆ, ਜਿਹੜਾ ਇੱਥੇ ਪ੍ਰਸ਼ਾਸਨ ਦੀ ਡਿਊਟੀ ਲੱਗਦੀ ਆ ਉਸ ਤੋਂ ਬਾਅਦ ਉਹਦੀ ਕਾਲ ਚੈੱਕ ਹੋਣੀ ਚਾਹੀਦੀ ਆ, ਫਿਰ ਜਾ ਕੇ ਕੰਟਰੋਲ ਹੋਊਗਾ। ਆਏ ਨਹੀਂ ਹੁੰਦਾ ਇਹ ਮੇਨ ਜਿਹੜਾ ਅਸੀਂ ਹੁਣ ਜਿਵੇਂ ਇੱਥੇ ਅਸੀਂ ਫੜ ਲਿਆ, ਹੁਣ ਤੂੰ 100 ਗ੍ਰਾਮ 50 ਗ੍ਰਾਮ ਹੈ, ਤੁਰਿਆ ਜਾਂਦਾ ਬੰਦਾ ਛੱਡ ਦੂਗਾ ਉਹਨੂੰ, ਕੰਟਰੋਲ ਕਿਹੜੇ ਲੋਟ ਹੋਣਾ? ਕੰਟਰੋਲ ਤਾਂ ਜੇ ਪ੍ਰਸ਼ਾਸਨ ਪੂਰਾ ਪੈਰਾਂ ਤੇ ਦੇਵੇਗਾ ਤੇ ਗੱਲਾਂ ਨਾਲ ਕਹਿਣ ਨਾਲ ਕੁਝ ਨਹੀਂ ਹੋਣ ਲੱਗਦਾ। ਨਾਲੇ ਅਸੀਂ ਬਾਈ ਜੀ 1-2 ਬੰਦੇ ਫੜੇ ਇੱਥੇ, ਜੋ ਅਸੀਂ ਫੜ ਲੈਂਦੇ ਆ, ਖਾਣ ਵਾਲਾ ਫੜ ਲਿਆ, ਖਾਣ ਵਾਲੇ 2 ਲੱਪੜ ਮਾਰਦੇ ਆ ਤੇ ਉਹਦੀ ਕਹਿੰਦਾ ਬਈ ਫਲਾਣੇ ਤੋਂ ਲਿਆ। ਜਦੋਂ ਉਹਨੂੰ ਫੜ ਲਿਆ ਜਾ ਕੇ ਉਹ ਫੜਾਉਂਦਾ, ਜਦੋਂ ਉਹਨੂੰ ਜਾ ਕੇ 2 ਲੱਪੜ ਮਾਰਦੇ ਉਹਦੀ ਸਾਈਨ ਦੇ ਬਾਈ ਫਲਾਣੇ ਤੋਂ ਲਿਆਗਾ। 4-4 ਨਿਕਲਣਦੇ, ਫਿਰ ਪੁਲਿਸ ਕਿਉਂ ਨਹੀਂ ਕਰ ਸਕਦੀ? ਜੋ ਅਸੀਂ ਇੱਕ ਬੰਦੇ ਨੂੰ ਫੜ ਕੇ 4-4 ਬੰਦੇ ਗਾਹਾਂ ਦੀ ਗਾਹਾਂ ਉੱਧੜ ਪੈਂਦੇ ਆ ਤੇ ਪੁਲਿਸ ਕਿਉਂ ਨਹੀਂ ਕਰ ਸਕਦੀ? ਪੁਲਿਸ ਤਾਂ ਸਭ ਕੁਛ ਉਹਨਾਂ ਕੋਲ ਤਾਂ ਉਹ ਵੀ ਹੈ, ਸਾਡੇ ਕੋਲ ਅਖਤਿਆਰ ਵੀ ਕੁਛ ਨਹੀਂ ਛੱਡਦਾ। ਅਸੀਂ ਤਾਂ ਆਪਦੀ ਮਾੜਾ ਮੋਟਾ ਜਿਹੜਾ ਕਰ ਸਕਦੇ ਆ ਵੀ ਘੂਰ ਕੱਪ, ਅਸੀਂ ਘੂਰ ਕੱਪ ਨਾਲ 4-4 ਬੰਦੇ ਕੱਢੇ ਆ ਤੇ ਪੁਲਿਸ ਨੇ ਇੱਕ ਵੀ ਨਹੀਂ, ਜਿਹੜਾ ਅਸੀਂ ਫੜਾ ਤਾਂ ਉੱਥੇ ਹੀ ਕੰਮ ਥਾਂ ਠੱਪ ਹੋ ਜਾਂਦਾ ਗਾ। ਜਿਹੜਾ ਖਾਣ ਵਾਲਾ ਖਾਣਾ ਨੂੰ ਫੜਨੇ ਕਿੱਥੋਂ ਲਿਆ ਸੀ ਉਹ ਸਹੀ ਨੇ ਦੱਸਦਾ ਵੀ ਇੱਥੋਂ ਲਿਆ ਉਹਨੂੰ। ਇੱਕ ਪਾਸੇ ਐਸਐਸਪੀ ਸਾਹਿਬ ਦੇ ਟੋਲ ਫ੍ਰੀ ਨੰਬਰ ਹੈ, ਦੂਜੇ ਪਾਸੇ ਜੇ ਉਹਨਾਂ ਨੇ ਕੰਟਰੋਲ ਕਰਨਾ ਹਰੇਕ ਥਾਣੇ ਦੇ ਵਿੱਚ ਜਦੋਂ ਰੇਡ ਕਰਨ ਆਉਂਦੇ ਆ ਉਹਨਾਂ ਦੇ ਮੁਲਾਜ਼ਮਾਂ ਦੀ ਥੱਲੇ ਦੀ ਨੰਬਰ ਚੈੱਕ ਹੋਣਾ ਚਾਹੀਦਾ। ਕਾਲ ਤਾਂ ਉਹਨਾਂ ਦੀ ਪਹਿਲਾਂ ਆ ਜਾਂਦੀ ਹੈ, ਪਾਸੇ ਕਰ ਦਿਓ। ਇਹ 50 ਗ੍ਰਾਮ ਦੀ ਚੀਜ਼ ਆ, ਸਾਈਡ ਤੇ ਇੱਟ ਥੱਲੇ ਰੱਖ ਕੇ ਪਰੇ ਹੋ ਜਾਂਦੇ ਹੋ। ਤੇ ਚਿੱਟਾ ਰੁਕੂ ਕਿਹੜੇ ਤਰੀਕੇ ਨਾਲ? ਚਿੱਟਾ ਰੁਕਣਾ ਹੈਗਾ ਜੇ ਪ੍ਰਸ਼ਾਸਨ ਦਾ ਜ਼ੋਰ ਹੋ। ਜਿਹੜੇ ਪਹਿਲਾਂ ਕਹਿੰਦੇ ਸੀ ਪਿੰਡਾਂ 'ਚ ਸਾਡਾ ਕਮੇਟੀਆਂ ਸਾਥ ਦੇਣ, ਪਿੰਡਾਂ 'ਚ ਤਾਂ ਪੂਰੇ ਜ਼ੋਰਾਂ ਦੀਆਂ ਕਮੇਟੀਆਂ ਬਣੀਆਂ ਬੈਠੀਆਂ। ਜੇ ਹੁਣ ਕੋਈ ਇਕੱਲਾ ਬੰਦਾ ਹੁੰਦਾ ਉਹਦੇ ਨਾਲ ਲੜਾਈ ਕਰਦੇ ਤੇ ਬਈ ਤੁਹਾਡਾ ਕੀ ਕਹਿਣਾਗਾ? ਤੁਸੀਂ ਇੱਥੇ ਹੱਸ ਰਹੇ ਸੀ, ਤੁਹਾਨੂੰ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹੋ, ਕੀ ਕਹਿਣਾ ਹੈਗਾ ਤੁਹਾਡਾ? ਹੱਸ ਰਹੇ ਸੀ ਇੱਥੇ। ਅਸੀਂ ਕਮੇਟੀ ਸਾਰੇ ਇਕੱਠੀ ਬਣਾਈ ਹੈ, ਸਾਰਿਆਂ ਨੇ ਸਾਥ ਦਿੱਤਾ। ਮੈਂ ਤਾਂ ਉਦੋਂ ਪਹਿਲਾਂ ਵੀ ਕਮੇਟੀ ਤੋਂ ਪਹਿਲਾਂ ਵੀ ਮੈਂ ਬੰਦੇ ਘੇਰਦਾ ਰਿਹਾ, ਚਿੱਟੇ ਵਾਲੇ ਫੜਾਉਂਦਾ ਵੀ ਰਿਹਾ, ਪੁਲਿਸ ਵਾਲੇ ਫੜ ਕੇ ਲਿਜਾ ਕੇ ਛੱਡ ਦਿੰਦੇ ਸੀ। ਸਾਡਾ ਖੇਤ ਉਧਰ ਕੋਤਰੀ ਬੰਨੀ ਹੈ, ਮੈਂ ਉੱਥੇ ਕੰਮ ਕਰਦਾ, ਜੋਰਾ ਵੀ ਕੋਈ ਚਿੱਟੇ ਵਾਲਾ ਸੀ ਮੈਂ ਫੜਦਾ ਸੀ। ਇੱਕ ਦਿਨ ਮੈਂ ਚਿੱਟੇ ਵਾਲਾ ਫੜਿਆ, ਮੇਰੇ ਦੁਆਲੇ 20 ਜਣੇ ਆ ਕੇ ਖੜੇ ਹੋ ਗਏ ਵਿਹੜੇ ਵਾਲੇ ਜਿਹੜੇ ਚਿੱਟਾ ਵੇਚਦੇ ਸੀ। ਮੈਂ ਮੇਰੇ ਗੇੜੇ ਨਾਲ ਘੋੜੀ ਮੂੰਹ ਗੇੜੇ ਦੇਈ ਜਾਣ, ਮੈਨੂੰ ਕਹਿੰਦੇ ਵੀ ਚਾਬੀ ਦੇ ਦੇ। ਮੈਂ ਚਾਬੀ ਨਹੀਂ ਮੈਂ ਦਿੰਦਾ। ਪਹਿਲਾਂ ਐਂ ਦੱਸੋ ਵੀ ਉੱਥੋਂ ਲੈਣ ਆਇਆ ਸੀ ਕਿ ਨਹੀਂ ਲੈਣ ਆਇਆ ਸੀ? ਉਹ ਕਹਿੰਦੇ ਸਾਥੋਂ ਲੈਣ ਆਇਆ ਸੀ। ਕਿਸੇ ਨੇ ਕੁਛ ਨਹੀਂ ਕਿਹਾ, 2-4 ਬੰਦੇ ਹੋਰ ਸੀ ਮੇਰੇ ਨਾਲ, ਅਸੀਂ ਚਾਬੀ ਫੜਾਤੀ, ਉਹ ਵਗ ਗਏ। ਅਸੀਂ ਤਾਂ ਪਹਿਲੇ ਹੀ ਦਾ ਸਾਥ ਦੇਣ ਨੂੰ ਤਿਆਰ ਹਾਂ ਵੀ ਚਿੱਟੇ ਵਾਲੇ ਬੰਦ ਹੋਣਾ ਚਾਹੀਦੇ। ਸਾਡੇ ਆਪ ਦੇ ਬੰਦੇ ਖਾਂਦੇ ਸੀ, ਉਹ ਹੁਣ ਛੱਡਤਾ ਵੀ ਅਸੀਂ ਤਾਂ ਫੜਾਉਣ ਨੂੰ ਤਿਆਰ ਹਾਂ ਹੁਣ ਵੀ। ਹਾਂ, ਤੁਹਾਡੇ ਆਪਦੇ ਬੰਦੇ ਖਾਂਦੇ ਸੀ, ਨਸ਼ਾ ਕਰਦੇ ਸੀ ਕੰਮ ਵਾਲੇ, ਤੇ ਹੁਣ ਉਹ ਛੱਡ ਗਏ ਆ ਨਸ਼ਾ? ਉਹ ਛੱਡ ਗਏ ਸਾਰੇ। ਤੇ ਅਸੀਂ ਤਾਂ ਪੂਰਾ ਜ਼ੋਰ ਲਾਈ ਜਾਂਦੇ ਹਾਂ ਵੀ ਨਸ਼ਾ ਬੰਦ ਹੋਣਾ ਚਾਹੀਦਾ ਚਿੱਟਾ। ਇਹਦੇ ਨਾਲ ਦੇਖਦੇ ਕੋਈ ਇੱਕ ਦੂਜਾ ਟੀਕਾ ਲਾਉਂਦਾ ਹੈ ਤਾਂ ਏਡਜ਼ ਵੀ ਹੁੰਦੀ ਹੈ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਕਰਿਆੜ ਵਾਲੇ ਤੋਂ। ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਾਫੀ ਜਿਹੜਾ ਇਕੱਠ ਆ ਉਹ ਹੋ ਚੁੱਕਿਆ, ਪੂਰਾ ਪਿੰਡ ਤਕਰੀਬਨ ਪਹੁੰਚ ਗਿਆ ਗਾ। ਅਸੀਂ ਗੱਲਬਾਤ ਸਾਰਿਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸੇ ਪਿੰਡ ਦੀ ਹੋ ਤੁਸੀਂ? ਕਿੰਨਾ ਕੁ ਨਸ਼ਾ ਗਾ, ਕਿੰਨਾ ਕੁ ਇੱਥੇ ਵਿਕਦਾ? ਮਤਲਬ ਇਹਨਾਂ ਨੇ ਤਾਂ ਹੁਣ ਪੰਗਾ ਲਿਆ, ਅਸੀਂ ਤਾਂ ਲੋਕਡਾਊਨ 'ਚ ਲੈ ਲਿਆ ਸੀਗਾ। ਉਦੋਂ ਸਾਡੇ ਸਾਥ ਨਹੀਂ ਦਿੱਤਾ ਕਿਸੇ ਨੇ। ਸਾਡਾ ਮੰਨ ਲਓ 6-7 ਘਰ ਆਏ ਸੀ ਉੱਧਰ ਬੀਹੀ 'ਚ, ਸਾਡਾ 6-7 ਘਰਾਂ ਦਾ ਚਿੱਟੇ ਵਾਲੇ ਨਾਲ ਪੰਗਾ ਪੈ ਗਿਆ, ਬਲ ਕੇ ਸਾਡੇ ਉੱਤੇ ਪਰਚਾ ਕਰਵਾ ਗਈ। ਜਿਹੜੇ ਨਸ਼ੇੜੀ ਆਉਂਦੇ ਨੇ ਇੱਥੋਂ ਬਾਹਰਲੇ ਪਿੰਡਾਂ ਦੇ ਆਉਂਦੇ ਨੇ ਜਾਂ ਫਿਰ ਇਸੇ ਪਿੰਡ ਦੀ ਨੇ? ਸਾਡੇ ਆਪਦੇ ਪਿੰਡ ਦੀ ਸੀਗੇ ਜੀ। ਉਹ ਭੋਲਾ ਸਿੰਘ ਨੇ ਬਾਈ ਨੇ ਉਦੋਂ ਪੇਸ਼ ਕਰਾਏ ਸੀਗੇ ਜਾ ਕੇ, ਤੁਹਾਡੇ ਨਾਲ ਪਹਿਲਾਂ ਗੱਲ ਹੋ ਚੁੱਕੀ ਹੈ। ਜਦੋਂ ਅਸੀਂ ਪੁਲਿਸ ਨੂੰ ਬੁਲਾਇਆ ਕਰੀਏ ਤੇ ਉਹ ਭੱਜਿਆ ਕਰਨ, ਅਸੀਂ ਫੜੇ ਜਾਇਆ ਕਰੀਏ, ਚਿੱਟੇ ਵਾਲੇ ਫੜਿਆ ਨਾ ਜਾਇਆ ਕਰਨ। ਕਿਉਂ? ਕਾਹਦੇ ਕਾਰਨ? ਬਾਈ ਜੀ ਤੁਸੀਂ ਇਸੇ ਪਿੰਡ ਦੀ ਹੋ? ਹਾਂ ਜੀ, ਹਾਂ, ਸਾਨੂੰ ਬੋਲਣਾ ਨਹੀਂ ਹੁੰਦਾ। ਨਹੀਂ ਬੋਲ ਤਾਂ ਲਓਗੇ ਜਿਹੜੀਆਂ ਗੱਲਾਂ ਵਾ। ਹਾਂਜੀ ਹਾਂਜੀ। ਬੜੇ ਤਪੇ ਫਾਟਕਾਂ ਤੇ ਸਿਗਨੇਚਰ ਫੜਿਆ ਸੀ 15-20 ਪੱਤੇ। ਉਹ ਸਾਡੇ ਦੁਕਾਨ ਵਾਲਾ, ਉਹ ਡੀਪੂ ਵਾਲਾ ਸੀ ਜਾਂ ਪਰਚੂਰ ਦੀ ਦੁਕਾਨ ਸੀ, ਉਹ ਤੇ ਕੋਈ ਕਾਰਵਾਈ ਨਹੀਂ ਕਰੀ। ਛੋਟੇ ਰਾਮ ਤਪੇ ਥਾਣੇ ਦੇ ਨੇ ਅਸੀਂ ਫੜਾ ਕੇ ਸਾਰੇ ਜਾਣੇ ਜਾਂ ਨਾਲ ਸਾਡੇ ਬੰਦੇ, ਹਾਂ, ਬਿਆਨ ਵੀ ਲਿਖਾ ਕੇ ਆਏ, ਗਵਾਹੀ ਵੀ ਦੇ ਕੇ ਆਏ, ਕੋਈ ਕਾਰਵਾਈ ਨਹੀਂ ਕਰੀ। ਉਹਨੂੰ ਲਿਜਾ ਕੇ ਦੂਜੇ ਨੇ ਛੱਡਤਾ, ਦੂਜੇ ਨੇ ਦੁਕਾਨ ਖੋਲ ਕੇ ਬਹਿ ਗਿਆ। ਉਹ ਸਾਡੇ ਪਿੰਡ ਇੱਥੇ ਆਈ ਸੀ ਪੱਤੇ ਲੈ ਕੇ, ਰਾਤ ਨੂੰ ਕੋਟ ਦੇ ਬੰਦੇ ਸੀ 3। ਅਸੀਂ ਉਹਨਾਂ ਤੋਂ ਫੜੇ, ਉਹ 5 ਪੱਤੇ ਫੜੋ, ਕਹਿੰਦੇ ਤੜਕੇ ਹੁਣ ਬੰਦਾ ਫੜਾ ਦਾਂਗੇ। ਅਸੀਂ ਜਾ ਕੇ ਬੰਦਾ ਫੜਿਆ। ਕਹਿੰਦੇ ਕੀ ਨੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਜਾਂ ਹੁਣ ਗੱਲਬਾਤ? ਕਹਿੰਦੇ ਕਾਰਵਾਈ ਕਰਾਂਗੇ, ਤੇ ਕੋਈ ਕਾਰਵਾਈ ਨਹੀਂ ਹੋਈ ਉੱਥੇ। ਇੱਕ ਡੀਪੂ ਵਾਲਾ ਤੇ ਇੱਕ ਉਹ ਪਰਚੂਨ ਦੀ ਦੁਕਾਨ ਕਰਦਾ। ਚਲੋ ਮੈਡੀਕਲ ਤਾਂ ਵੀ ਉਹ ਰੱਖ ਸਕਦੇ ਆ ਬੰਦੇ, ਪਰਚੂਨ ਵਾਲਾ ਵੀ ਰੱਖ ਸਕਦਾ। ਉਦੋਂ ਬਾਅਦ ਉੱਥੇ ਹੋਰ ਕੇਲਿਆਂ ਦੀਆਂ ਜਿਹੜੀਆਂ ਸੀ ਉਹ ਵੀ ਰੱਖਦੇ ਆ ਬੰਦੇ। ਕਿਸੇ ਨੂੰ ਕੁਝ ਨਹੀਂ ਕਰਿਆ। ਉਹ ਦੂਜੇ ਨੇ ਦੁਕਾਨ ਖੋਲੇ ਦਰਾਜ ਵਾਲੇ ਫਾਟਕਾਂ ਤੇ ਆ। ਹਾਂ, ਇੱਕ ਸਾਨੂੰ ਜਦੋਂ ਫੜਿਆ ਉਹਦੀ ਭਰਜਾਈ, ਉਹਦੇ ਘਰ ਵਾਲੇ ਦਾ ਫੋਨ ਆਇਆ, ਉਹ ਕਹਿੰਦੀ ਵੀ ਮੇਰਾ ਦਿਓਰ ਵੀ ਵੇਚਦਾ, ਤੁਸੀਂ ਉਹਨੂੰ ਫੜੋ। ਜਦੋਂ ਉੱਥੇ ਸਾਨੂੰ ਕੋਈ ਪ੍ਰੂਫ ਨਹੀਂ ਮਿਲਿਆ, ਉੱਥੇ ਉਹਨੂੰ ਅਸੀਂ ਕਿਵੇਂ ਫੜਦੇ? ਠੀਕ ਹੈ ਨਾ, ਕੋਈ ਉਹਦੀ ਕਾਰਵਾਈ ਨਹੀਂ ਹੋਈ। ਕਹਿੰਦੇ ਸੱਚੋ ਗਿਆ ਵਾ ਡਿਊਟੀ ਤੇ। ਹਾਂ, ਉਹਦਾ ਤਾਂ ਹੋ ਸਕਦਾ ਨਾ, ਮੈਡੀਕਲ ਦਾ ਤਾਂ ਕੁਛ ਮਰਜ਼ੀ ਹੋ ਜੇ। ਕੀ ਲੱਗਦਾ ਜਿਹੜੀ ਸਰਕਾਰ ਨੇ ਕਹਿ ਰਹੀ ਆ ਅਸੀਂ ਬਦਲਾਅ ਕਰਾਂਗੇ, ਅਸੀਂ ਨੀਤੀਆਂ ਲਿਆਵਾਂਗੇ, ਨਵੀਆਂ ਨੀਤੀਆਂ ਲਿਆਵਾਂਗੇ, ਜਿਵੇਂ ਹੁਣ ਪਟਵਾਰੀਆਂ ਦੇ ਉੱਪਰ ਵੀ ਅਸਮਾਂ ਵਗੈਰਾ ਲੱਗ ਗਈ ਹੈਗੀ, ਜਿਹੜੇ ਧਰਨਾ ਲਾਉਣਗੇ ਜਾਂ ਉਹਨਾਂ ਦੇ ਉੱਪਰ ਉਹਨਾਂ ਨੂੰ ਵੀ ਸਿੱਧਾ ਉਸ ਕਾਨੂੰਨ ਦੇ ਦਾਇਰੇ ਦੇ ਵਿੱਚ ਲਿਆ ਗਿਆ ਹੈਗਾ। ਸਰਕਾਰ ਬੜੇ ਸਖਤ ਕਾਨੂੰਨ ਕਰ ਰਹੀ ਹੈਗੀ। ਉਹ ਤਾਂ ਹੱਕ ਹੈ ਨਾ ਪਟਵਾਰੀ ਦਾ। ਪਟਵਾਰੀ ਕਰਦੀ ਗੱਲ ਤਾਂ 100 ਤੋਂ ਇੱਕੋ ਹੀ ਸਹੀ ਕਰਦਾਗਾ। ਹੁਣ ਸਾਡੇ ਪਿੰਡ ਦਾ ਹੈਗਾ 3 ਮਹੀਨੇ ਹੋ ਗਏ, ਉਹਦੇ ਉਹ ਲਾਹੀ ਨਹੀਂ ਗਈ, ਕੱਟੀ ਨਹੀਂ ਗਈ, ਕੀ ਇਹਨਾਂ ਦਾ HP ਅਸੀਂ ਕਰਾਉਣੀ ਸੀ। 3 ਮਹੀਨੇ ਹੋ ਗਏ ਹੁਣ ਤੁਰੀ ਫਿਰਦੇ ਨੂੰ, ਕੱਟੀ ਨਹੀਂ ਉਹਨੇ। ਹਾਂ, ਪੈਸੇ ਵੀ ਦੇ ਹਟੇ, ਫੇਰ ਵੀ ਪੈਸੇ ਵੀ ਨਹੀਂ ਲਏ ਹੱਥੋਂ।
ਬਾਈ ਜੀ ਇਸੇ ਪਿੰਡ ਦੀਆਂ ਤੁਸੀਂ ਵੀ ਕਿੰਨਾ ਕਿ ਇੱਥੇ ਦੇਖਿਆ ਆ ਜਿਹੜਾ ਉਹ ਦੌਰ ਚੱਲਿਆ, ਕਹਿੰਦੇ ਕਿ ਕਮੇਟੀਆਂ ਬਣਨ ਤੋਂ ਬਾਅਦ ਹੀ ਕੰਟਰੋਲ ਹੋਇਆ? ਬਹੁਤ ਦੇਖਿਆ ਬਾਈ, ਹੁਣ ਫਰਕ ਆਗਾ ਹੁਣ। ਫਰਕ ਆ? ਬੇਫਿਕਰ ਹੋ ਕੇ ਸੌਂ ਜਾਂਦੇ ਹੋ? ਨਾ ਹੁਣ ਹੈ ਵਧੀਆ ਬਾਈ, ਹੁਣ ਫਰਕ ਆਗਾ। ਸੌਂ ਜਾਂਦੇ ਹੋ? ਤੁਸੀਂ ਵੀ ਬਾਈ ਕਮੇਟੀ ਮੈਂਬਰ ਹੋ? ਹਾਂਜੀ ਹਾਂਜੀ ਬਾਈ ਜੀ। ਕਿੰਨਾ ਕੁ ਜਵਾਕ ਜਿਹੜੇ ਨਸ਼ੇ ਵਾਲੀ ਔਸ 'ਚ ਪੈ ਗਏ ਸੀ ਦਲਦਲ 'ਚ, ਤੇ ਹੁਣ ਨਿਕਲਦੇ ਨਜ਼ਰ ਆ ਰਹੇ ਆ? ਹਾਂਜੀ ਬਿਲਕੁਲ, ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਜੀ ਪਹਿਲਾਂ ਨਾਲੋਂ। ਪਹਿਲਾਂ ਸਾਡੇ ਉਧਰ ਮੇਰੇ ਗੁਆਂਢ 'ਚ ਬਹੁਤ ਜ਼ਿਆਦਾ ਸ਼ਰੇਆਮ ਵਿਕਦਾ ਸੀਗਾ, ਤੇ ਵੀ ਇੰਨਾ ਕੀ ਭਰਮਾਰ ਹੁੰਦੀ ਸੀ ਮੋਟਰਸਾਈਕਲਾਂ ਦੀ, ਵੀ ਜਿਵੇਂ ਕੋਈ ਚੰਡੀਗੜ੍ਹ ਚੌਂਕ ਹੋਵੇ 10 ਇੱਧਰ ਲਾਂਗੇ 10 ਇੱਧਰ ਲਾਂਗੇ 5 ਇਹਨਾਂ ਕੇ ਇੰਨਾ ਜ਼ਿਆਦਾ ਮਤਲਬ ਕਿ ਉੱਥੇ ਪ੍ਰਕੋਪ ਜ਼ਿਆਦਾ ਸੀਗਾ ਚਿੱਟੇ ਦਾ। ਤੇ ਜਦੋਂ ਦੀ ਅਸੀਂ ਕਮੇਟੀ ਦੇ ਮਤਲਬ ਕਿ ਆਈ ਆ ਹੋਣ ਦੇ ਵਿੱਚ, ਉਦੋਂ ਉਸ ਟਾਈਮ ਤੋਂ ਬਾਅਦ ਅੱਜ 60-70% ਕਾਫੀ ਮਤਲਬ ਕਿ ਟਕਿਆ ਹੈਗਾ ਗਾ। ਸਰਕਾਰ ਕਿੰਨਾ ਕੁ ਸਾਥ ਦੇ ਰਹੀ ਆ? ਸਰਕਾਰ ਬਾਰੇ ਤਾਂ ਨਹੀਂ ਕੁਝ ਕਹਿ ਸਕਦੇ, ਪ੍ਰਸ਼ਾਸਨ ਦੀ ਗੱਲ ਦੱਸਦੇ, ਪਰ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਰਿਹਾ ਬਿਲਕੁਲ ਵੀ। ਅਸੀਂ ਗਏ ਆ ਕਈ ਵਾਰ, ਬਾਈ ਜੀ ਨਾਲ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਜਿਹੜਾ ਅਸੀਂ ਉੱਥੋਂ ਤਵੇ ਤੋਂ ਫੜਿਆ ਸੀਗਾ ਆਪਣੇ ਜਿਹਨੂੰ ਸਿਗਨੇਚਰ ਵਗੈਰਾ ਕਹਿ ਜਾਂਦੇ ਆ, ਜਦੋਂ ਸਾਡੀ ਉੱਥੇ ਗੱਲ ਹੋਈ ਤਾਂ ਉਹ ਕਹਿੰਦੇ ਵੀ NDPS 'ਚ ਨਹੀਂ ਆਉਂਦਾ, ਅਸੀਂ ਇਹਨਾਂ ਤੇ ਪਰਚਾ ਨਹੀਂ ਦੇ ਸਕਦੇ। ਤੇ ਉਹਨਾਂ ਨੇ ਪਹਿਲਾਂ ਜਿਹੜੀ ਗੱਲ 'ਚ ਉਹ ਨਿਕਲਦਾ ਸੀ ਪ੍ਰਸ਼ਾਸਨ, ਕਹਿੰਦੇ ਸੀ ਵੀ ਕੱਲਾ ਤੁਸੀਂ ਕਮੇਟੀ ਮੈਂਬਰ ਸਾਡੇ ਕੋਲ ਬਿਆਨ ਦੇ ਕੇ ਜਾਓ। ਅਸੀਂ ਉੱਥੇ 4 ਕਮੇਟੀ ਵਾਲਿਆਂ ਨੇ ਪਰਸਨਲੀ ਤੌਰ ਤੇ ਅਸੀਂ ਬਿਆਨ ਵੀ ਦੇ ਕੇ ਆਏ ਹਾਂ, ਉਸ ਦੇ ਬਾਵਜੂਦ ਵੀ ਉਹਨਾਂ ਨੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ, ਆਪਣੀ ਗੱਲ ਚੱਲ ਰਹੀ ਸੀ ਬਾਈ। ਕਿੰਨੇ ਕੁ ਜਿਹੜੇ ਤੁਸੀਂ ਕਹਿੰਦੇ ਸੀ ਕਿ ਸਾਨੂੰ ਸੌਣਾ ਨਹੀਂ ਸੀ ਮਿਲਦਾ, ਖੜਨਾ ਨਹੀਂ ਸੀ ਮਿਲਦਾ, ਇੰਨਾ ਕਿ ਜਿਹੜਾ ਕਿ ਸਾਡੇ ਏਰੀਆ ਦੇ ਵਿੱਚ ਨਸ਼ਾ ਸੀ ਜਿਹੜਾ ਕਿ ਉਹ ਵਿਕਦਾ ਸੀ? ਸ਼ੁਰੂਆਤ 'ਚ ਸਾਡਾ ਹੀ ਪੰਗਾ ਪਿਆ ਸੀਗਾ ਜੀ ਅਸਲ 'ਚ। ਅਸੀਂ ਬੈਨਾਂ ਵਾਲੇ ਸੀਗੇ, ਬੈਨ ਵਾਲੇ ਛੁੱਟੀ ਸੀਗੇ, ਲੋਕਡਾਊਨ ਹੋਇਆ ਹੋਇਆ ਸੀਗਾ, ਠੀਕ ਹੈ। ਉਦੋਂ ਅਸੀਂ ਇਸ ਕੰਮ ਤੇ ਸੀ, ਚਲੋ ਸਾਥ ਸਾਡਾ ਮਿਲਿਆ, ਵਧੀਆ ਦਿੱਤਾ, ਪਰ ਸਾਨੂੰ ਪ੍ਰਸ਼ਾਸਨ ਨੇ ਨਹੀਂ ਕੁਛ ਦਿੱਤਾ ਉਹਦੇ ਵਿੱਚ। ਸ਼ਿਕਾਇਤ ਇੱਕੋ ਹੀ ਆ ਸਾਰਿਆਂ ਦੀ ਕਿ ਪ੍ਰਸ਼ਾਸਨ ਨਹੀਂ ਸਾਡਾ ਸਾਥ ਦੇ ਰਿਹਾ। ਜੇ ਪ੍ਰਸ਼ਾਸਨ ਕਰ ਲੇ ਜੀ ਕੀ ਨਹੀਂ ਹੋ ਸਕਦਾ। ਇੱਥੇ ਕੋਈ 4 ਬੰਦੇ ਬੈਠੇ ਹੈਗੇ, ਜੇ ਕੋਈ ਇੱਕ ਬੰਦਾ ਗਲਤ ਹੋਵੇ ਵਿੱਚ ਉਹਦੀ ਚੱਕ ਸਕਦੇ ਆ, ਠੀਕ, ਉਹਨਾਂ ਨੂੰ ਅਸੀਂ ਚੱਕ ਸਕਦੇ ਹਾਂ, ਪਰ ਅਸੀਂ ਚਿੱਟੇ ਵਾਲਿਆਂ ਨੂੰ ਨਹੀਂ ਅਸੀਂ ਕੋਈ ਕੰਟਰੋਲ ਕਰ ਸਕਦੇ। ਵੋਟ ਕਿੰਨੀ ਕਾ ਬਈ ਇਸ ਪਿੰਡ ਦੀ, ਕਿੰਨਾ ਕੁ ਆਬਾਦੀ ਹੋਣੀ ਹੈ ਇਸ ਪਿੰਡ ਦੀ? 3500 ਆ। ਜਿਹੜਾ ਕੋਈ ਚਿੱਟੇ ਵਾਲਾ ਬਣਿਆ ਨਾ, ਉਹਦੀ ਪ੍ਰਾਪਰਟੀ ਜ਼ਬਤ ਹੋਵੇਗਾ, ਐਸਡੀਐਮ ਦਾ ਲੱਗਿਆ ਹੋਵੇ ਡਿਊਟੀ, DC ਸਾਹਿਬ ਦੀ ਲੱਗੀ ਹੋਵੇ, ਵੀ ਜਿਹੜੀ ਉਹਦੀ ਪ੍ਰਾਪਰਟੀ ਹੈ ਕਿੱਥੋਂ ਆਈ ਹੈ ਚਿੱਟੇ ਵਾਲੇ ਦੀ, ਨਾਲ ਦੀ ਨਾਲ ਜ਼ਬਤ ਹੋਵੇ। 2-4 ਜਣਿਆਂ ਦੀ ਹੋ ਜੇ ਤਾਂ ਫਿਰ ਚਿੱਟਾ ਆਪ ਦੇ ਆਪ ਬੰਦ ਹੋ ਜੇ। ਨਾਲੇ ਕਹਿੰਦੇ ਪਿੰਡ ਵਾਲੇ ਮੰਗਰ ਪਾ ਜਾਂਦੇ ਆ, ਛਡਾਉਣ ਪਾ ਜਾਂਦੇ ਆ, ਪਹਿਲਾਂ ਜ਼ਮਾਨਤਾਂ ਭਰਨ ਲੱਗ ਜਾਂਦੇ ਆ। ਤਾਂ ਲੱਗ ਹੀ ਜਾਂਦਾ, ਨਾਲ ਪ੍ਰਾਪਰਟੀ ਤਾਂ ਨਹੀਂ ਜਾਂਦੀ ਕਿਸੇ ਪਾਸੇ, ਉਹਦੀ ਬੈਲੈਂਸ ਤਾਂ ਨਹੀਂ ਜਾਂਦਾ, ਬੈਂਕਾਂ 'ਚ ਤਾਂ ਪਿਆ ਹੀ ਹੈ, ਪ੍ਰਾਪਰਟੀ ਵੀ ਦਿਸੀ ਜਾਂਦੀ ਹੈ, ਉਹ ਤੇ ਕੁਝ ਨਹੀਂ, ਕੋਈ ਕਾਰਵਾਈ ਹੋ ਜੇ 2-4 ਤੇ ਆਪੇ ਕੰਮ ਰੁਕ ਜੇ ਚਿੱਟੇ ਦਾ। ਹੁਣ ਤਾਂ ਪਿੰਡ ਦੇ ਤੌਰ ਤੇ ਰੁਕ ਰਿਹਾ ਪਏ ਸਾਰਾ ਜੋ ਕੁਝ ਕਰ ਰਿਹਾ, ਪ੍ਰਸ਼ਾਸਨ ਦਾ 1% ਵੀ ਕੋਈ ਉਹ ਨਹੀਂ ਹੱਲ, ਨਾ ਪ੍ਰਸ਼ਾਸਨ ਨਾ ਸਰਕਾਰ, ਨਾ ਕੋਈ ਸਰਕਾਰ ਦਾ ਹੱਲ ਨਹੀਂ, ਕੁਝ ਨਹੀਂ ਆ। ਬਿਲਕੁਲ। ਬਜ਼ੁਰਗੋ ਕਿੰਨੀ ਉਮਰ ਹੋ ਗਈ? ਕਾਫੀ ਦੌਰ ਦੇਖ ਲਿਆ ਹੋਣਾ, ਕਾਫੀ ਦਹਾਕੇ ਬੀਤ ਗਏ ਆ ਉਮਰ ਦੇ, ਤੇ ਕਾਫੀ ਕੁਝ ਦੇਖ ਲਿਆ ਹੋਣਾ। ਸਮਾਂ ਬਹੁਤ ਦੇਖ ਲਿਆ ਜੀ, ਪਰ ਆ ਜਿਹੜਾ ਦੌਰ ਹੁਣ ਚੱਲਦਾ ਇਹ ਇੰਨਾ ਖਤਰਨਾਕ ਹੈ, ਕਿਉਂਕਿ ਜਿਹੜੀ ਪਿਛਲੀ ਜਨਰੇਸ਼ਨ ਆ ਉਹ ਖਤਮ ਹੋ ਰਹੀ ਹੈ, ਕਿਉਂਕਿ ਕੋਈ ਪ੍ਰਸ਼ਾਸਨ ਦਾ ਸਹਿਯੋਗ ਨਹੀਂ, ਨਾ ਨਗਰ ਨੂੰ ਨਾ ਕਮੇਟੀ ਨੂੰ। ਜੇ ਪ੍ਰਸ਼ਾਸਨ ਸਹਿਯੋਗ ਦੇਊਗਾ ਤਾਂ ਮਤਲਬ ਇਹ ਚੀਜ਼ ਕੰਟਰੋਲ ਹੋ ਸਕਦੀ ਹੈ, ਨਹੀਂ ਕੰਟਰੋਲ ਨਹੀਂ ਹੁੰਦੀ। ਜੇ ਮਤਲਬ ਕਿਸੇ ਨੂੰ ਫੜ ਵੀ ਲੈਂਦੇ ਆ ਕਮੇਟੀ ਵਾਲੇ, ਤਾਂ ਆਪੋਜੀਸ਼ਨ ਦਾ ਸਾਥ ਦਿੰਦੀ ਹੈ ਪੁਲਿਸ, ਨਾ ਕਿ ਕਮੇਟੀ ਦਾ। ਨਹੀਂ ਜੀ, ਸਾਡਾ ਸਾਥ ਨਹੀਂ ਦਿੰਦੀ। ਤਾਂ ਇਹ ਤਸਵੀਰਾਂ ਨੇ, ਅਸੀਂ ਗੱਲਬਾਤ ਜਿਹੜੀ ਕਿ ਇੱਥੇ ਕਰ ਰਹੇ ਹਾਂ, ਤਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਤਸਵੀਰਾਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਉਹ ਬਿਆਨ ਹੋ ਰਿਹਾ ਹੈਗਾ। ਅਸੀਂ ਤੁਹਾਡੇ ਨਾਲ ਕਾਫੀ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਕਰ ਰਹੇ ਹਾਂ, ਹਰ ਇੱਕ ਪਿੰਡ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਪਿੰਡ ਦੇ ਵਿੱਚ ਕਮੇਟੀਆਂ ਬਣੀਆਂ ਨੇ ਜਾਂ ਜਿਹੜੇ ਪਿੰਡ ਦੇ ਲੋਕ ਇਹਨਾਂ ਨਸ਼ੇੜੀਆਂ ਤੋਂ, ਇਹਨਾਂ ਤਸਕਰਾਂ ਤੋਂ ਤੰਗ ਨੇ, ਤਾਂ ਤਹਈਆ ਕੀਤਾ ਪਿੰਡ ਵਾਲਿਆਂ ਨੇ ਕਿ ਕਮੇਟੀ ਬਣੇ, ਕਮੇਟੀਆਂ ਦੇ ਜ਼ਰੀਏ ਕਾਫੀ ਕੁਛ ਆ ਜਿਹੜਾ ਕਿ ਉਹ ਸਾਹਮਣੇ ਆਵੇ। ਤੁਸੀਂ ਵੀ ਕਿੰਨੀ ਉਮਰ ਹੋ ਗਈ ਆ ਤੁਹਾਡੀ? ਕਾਫੀ ਉਮਰ ਹੋ ਗਈ ਹੋਣੀ ਆ। ਉਮਰ ਕਿੰਨੀ ਹੋ ਗਈ ਆ ਤੁਹਾਡੀ? ਉਮਰ ਤਾਂ ਬਹੁਤ ਹੋ ਗਈ ਜੀ। ਆਹ ਕੁਛ ਦੇਖਿਆ ਪਹਿਲਾਂ ਪਿੰਡਾਂ ਦੇ ਵਿੱਚ ਪਹਿਰੇ ਲੱਗਦੇ ਤਾਂ ਦੇਖੇ ਸੀ, ਪਰ ਕਮੇਟੀਆਂ ਬਣਦੀਆਂ ਦੇਖੀਆਂ ਸੀ ਨਾ? ਕਮੇਟੀਆਂ ਨਹੀਂ ਦੇਖੀਆਂ, ਹੁਣ ਜਦੋਂ ਜ਼ਿਆਦਾ ਨਸ਼ਾ ਚੱਲ ਪਿਆ ਹੁਣ ਬਣ ਗਈਆਂ, ਹੁਣ ਬਣੀਆਂ ਨੇ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਉਹ ਕਰ ਰਹੇ ਹਾਂ ਸਾਂਝੀਆਂ। ਇੱਧਰ ਕਾਫੀ ਨੌਜਵਾਨ ਖੜੇ ਨੇ, ਇਹਨਾਂ ਨਾਲ ਗੱਲ ਕਰਨੀ ਬਣਦੀ ਆ। ਬਾਈ ਆਹੀ ਪਿੰਡ ਆ? ਕਿੰਨਾ ਕੁ ਨਸ਼ਾ ਨੁਸ਼ਾ ਕਿੰਨਾ ਕੁ ਵਿਕਦਾ ਸੀ? ਤੁਹਾਡੇ ਨੌਜਵਾਨ ਉਮਰ ਆ, ਨੌਜਵਾਨਾਂ ਦੇ ਕੋਲ ਕਾਫੀ ਖਬਰਾਂ ਹੁੰਦੀਆਂ ਨੇ। ਵਾਧੂ ਵਿਕਦਾ ਜੀ। ਤੁਹਾਡੇ ਨਾਲ ਦੇ ਕਿੰਨਾ ਕੁ ਨਸ਼ੇ ਵਾਲੀ ਦਲਦਲ ਦੇ ਵਿੱਚ ਫਸੇ ਨੇ? ਨਾਲ ਦੇ ਤਾਂ ਨਹੀਂ ਹੈਗੇ ਜੀ, ਪਿੰਡ 'ਚ ਬਹੁਤ ਵਿਕਦਾ ਜੀ। ਪਿੰਡ 'ਚ ਬਹੁਤ ਵਿਕਦਾ। ਨਸ਼ਾ ਕਰਨ ਨਹੀਂ ਲੱਗਿਆ ਕੋਈ? ਨਹੀਂ। ਬਿਲਕੁਲ। ਤਾਂ ਅੱਗੇ ਅਸੀਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ, ਪੂਰੀ ਪਿੰਡ ਕਰਿਆੜ ਵਾਲੇ ਦੀ ਤਸਵੀਰ ਆ ਇਹ। ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਆ ਅਸੀਂ ਇਕੱਲੇ ਆਹੀ ਪਿੰਡ ਆ ਬਾਈ ਜੀ? ਹਾਂਜੀ ਹਾਂਜੀ। ਕਿੰਨਾ ਕੁ ਨਸ਼ੇ ਦਾ ਜਿਹੜਾ ਇੱਥੇ ਕਾਰੋਬਾਰ ਆ ਉਹ ਬੁਲੰਦੀਆਂ ਤੇ ਸੀ ਕਹਿੰਦੇ?
ਹਾਂਜੀ ਨਸ਼ਾ ਬਹੁਤ ਜ਼ੋਰਾਂ ਤੇ ਹੈ ਜੀ ਇੱਥੇ ਹਾਂ ਪੂਰਾ ਜ਼ੋਰਾਂ ਤੇ ਹੈ ਤੇ ਬੱਚੇ ਬਹੁਤ ਹੀ ਖਰਾਬ ਹੋ ਰਹੇ ਆ ਨਸ਼ੇ ਦੇ ਵਿਰੁੱਧ ਤੇ ਇਸ ਕਰਕੇ ਵੀ ਨਸ਼ੇ ਦੀ ਜਿੰਨੀ ਵੀ ਰੋਕ ਹੋ ਸਕਦੀ ਹੈ ਵੱਧ ਤੋਂ ਵੱਧ ਰੋਕ ਕੀਤੀ ਜਾਵੇ ਇਸ ਕਰਕੇ ਵੀ ਬੱਚੇ ਬਹੁਤ ਖਰਾਬ ਹੋ ਰਹੇ ਆ ਤੇ ਬਰਬਾਦੀ ਹੋ ਰਹੀ ਹੈ ਜ਼ਿੰਦਗੀ ਦੀ ਘਰ ਕਿੰਨੇ ਕੁ ਉਜੜ ਗਏ ਘਰ ਬਹੁਤ ਉੱਜੜ ਗਏ ਜੀ ਨੌਜਵਾਨ ਟੀਕੇ ਲਾ ਕੇ ਖਤਮ ਹੋਈ ਜਾਂਦੇ ਆ ਬੇਰੁਜ਼ਗਾਰ ਹੋਈ ਜਾਂਦੇ ਆ ਬੇਰੁਜ਼ਗਾਰੀ ਹੋ ਗਈ ਤਾਂ ਇਹ ਨਸ਼ਿਆਂ 'ਚ ਵੜ ਗਏ ਲੋਕ ਇਹ ਗਵਰਨਮੈਂਟ ਨੂੰ ਚਾਹੀਦਾ ਵੀ ਸਾਨੂੰ ਰੁਜ਼ਗਾਰ ਦੇਣ ਦਾ ਬੱਚਿਆਂ ਨੂੰ ਇਸ ਕੰਮ ਦੇ ਰਾਹ ਹੀ ਨਾ ਪੈਣੇ ਗਵਰਨਮੈਂਟ ਕਹਿੰਦੀ ਅਸੀਂ ਸਾਥ ਦੇ ਰਹੇ ਹਾਂ ਅਸੀਂ ਕਹਿੰਦੇ ਬਦਲਾਅ ਦੀ ਗੱਲ ਕਰੀਏ ਅਸੀਂ ਬਦਲਾਅ ਲਿਆ ਰਹੇ ਹਾਂ ਬਦਲਾਅ ਰਿਹਾ ਨਹੀਂ ਨਾ ਰਹੇ ਜੀ ਬਦਲਾਅ ਤਾਂ ਉਦੋਂ ਜ਼ਿਆਦਾ ਨਸ਼ਿਆਂ 'ਚ ਵੜ ਗਈ ਦੁਨੀਆ ਬਦਲਾਅ ਫੇਰ ਆਊ ਜੇ ਲੋਕਾਂ ਨੂੰ ਕੋਈ ਕੰਮ ਦੇਣਗੇ ਇਸੇ ਕਰਕੇ ਲੋਕਾਂ ਦਾ ਸੁਧਾਰ ਹੋਊਗਾ ਤਾਂ ਇਹ ਗੱਲਬਾਤ ਅਸੀਂ ਇੱਥੇ ਅੱਜ ਕਰੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰ ਪੂਰੇ ਪਿੰਡ ਦੀ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰੀ ਆ ਤਾਂ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੇ ਘਰ ਉਜੜ ਗਏ ਜਿਨ੍ਹਾਂ ਦੇ ਘਰਾਂ ਦੇ ਵਿੱਚ ਤਾਲੇ ਲੱਗ ਗਏ ਜਿੰਦੇ ਲੱਗ ਗਏ